आ गया, संतोख आ गया, संतोख का धन आ जाएगा, ਤੁਹਾਡੇ ਵਿੱਚ ਤਾਕਤ ਆ ਜਾਏਗੀ ਬੰਦ ਕਟਵਾਉਣ ਦੀ, ਇਸ ਹਕੂਮਤ ਦੇ ਨਾਲ ਲੜਨ ਦੀ ਤਾਕਤ ਆ ਜਾਏਗੀ। ਤੁਹਾਨੂੰ ਪਤਾ ਲੱਗ ਜਾਏਗਾ ਮੌਤ ਤੇ ਹੈ ਹੀ ਕੁਝ ਨਹੀਂ। ਜਿਸ ਮੌਤ ਨੇ ਲੋਕਾਂ ਨੂੰ ਡਰਾ ਕੇ ਰੱਖਿਆ ਨਾ, ਹਕੂਮਤ ਡਰਾਉਂਦੀ ਹੈ ਨਾ, ਮਾਰ ਦਿਆਂਗੇ। ਜਦੋਂ ਗੁਰੂ ਦਾ ਗਿਆਨ ਸਾਡੇ ਅੰਦਰ ਆਉਂਦਾ ਹੈ ਤੇ ਗੁਰੂ ਕਹਿੰਦਾ ਮੌਤ ਹੁੰਦੀ ਨਹੀਂ। ਜੈ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ, ਗੁਰੂ ਕਹਿੰਦਾ ਮੌਤ ਕੁਛ ਵੀ ਨਹੀਂ। ਇਹ ਪੰਜਾਂ ਤੱਤਾਂ ਦਾ ਸਰੀਰ ਹੈ ਨਾ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਇਹਨੂੰ ਛੱਡਾਂਗੇ ਤੇ ਮਰਾਂਗੇ ਨਹੀਂ। ਇਹ ਯਾਦ ਰੱਖਿਓ, ਸਰੀਰ ਦੀ ਮੌਤ ਸਾਡੀ ਮੌਤ ਨਹੀਂ ਹੈ। ਜਦੋਂ ਸਾਡਾ ਜ਼ਮੀਰ ਮਰ ਜਾਏਗਾ ਨਾ, ਉਦੋਂ ਸਾਡੀ ਮੌਤ ਹੋਏਗੀ। ਸਰੀਰ ਹੈ ਕੀ ਹੈ? ਗੁਰੂ ਮਹਾਰਾਜ ਕਹਿ ਰਹੇ ਨੇ ਹਾੜ ਮਾਸ ਨਾੜੀ ਕੋ ਪਿੰਜਰ। ਸਰੀਰ ਕੀ ਹੈ ਸਾਡਾ, ਜਿਹਦੇ ਵਿੱਚ ਰੱਬ ਨੇ ਸਾਨੂੰ ਬਿਠਾਇਆ ਏ? ਇਹ ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਕੌਣ ਹੈ ਸਰੀਰ? ਚੀਜ਼ ਕੀ ਹੈ? ਹੱਡੀਆਂ ਦਾ ਬਣਿਆ, ਮਾਸ ਦਾ ਉੱਤੇ ਰੱਬ ਨੇ ਲੈਮੀਨੇਸ਼ਨ ਕੀਤੀ ਹੈ। ਆ ਸਕਿਨ ਨੇ ਲੈਮੀਨੇਟ ਕੀਤਾ ਸਾਨੂੰ। ਅਸੀਂ ਹੱਡੀਆਂ ਨਹੀਂ ਆ, ਮਾਸ ਨਹੀਂ ਆ, ਅਸੀਂ ਕੌਣ ਆ? ਤੇ ਗੁਰੂ ਕਹਿ ਰਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਕੌਣ ਆ? ਅਸੀਂ ਪਰਮਾਤਮਾ ਦੀ ਜੋਤ। ਖਾਲਸਾ ਕੌਣ ਹੈ? ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਸੀਂ ਕੌਣ ਆ? ਮਨ ਤੂੰ ਜੋਤ ਸਰੂਪ ਹੈ। ਤੇ ਇਸ ਕਰਕੇ ਆ ਜਿਹੜੀ ਭਾਂਡੇ ਦੇ ਅੰਦਰ ਰੂਹ ਬੈਠੀ ਹੈ ਨਾ, ਗੁਰੂ ਮਹਾਰਾਜ ਕਹਿ ਰਹੇ ਨੇ ਹਰ ਜੀਓ ਗੁਫਾ ਅੰਦਰ ਰੱਖ ਕੇ। ਆ ਜਿਹੜੇ ਜੀਓ ਮੂੰਹ ਚੋਂ ਬੋਲਣ ਡਿਆ ਨਾ, ਸਾਡੇ ਅੱਖਾਂ ਚੋਂ ਬਾਹਰ ਵੇਂਦਾ, ਇਹ ਕਦੇ ਨਹੀਂ ਮਰਦਾ। ਤੇ ਇਹ ਗਿਆਨ ਕਿੱਦਾਂ ਆਣਾ ਹੈ? ਗੁਰੂ ਦੀ ਬਾਣੀ ਪੜ੍ਹ ਕੇ ਇਹ ਤਾਕਤ ਆਣੀ ਹੈ। ਤਾਂ ਹੀ ਤੇ 1.25 ਲੱਖ ਸੇ ਏਕ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਕੱਲਾ ਕੱਲਾ ਸਿੰਘ 1.25 ਲੱਖ ਤੇ ਭਾਰਾ ਕਿਉਂ ਹੈ? ਡਰਦਾ ਹੀ ਨਹੀਂ ਹੈ। ਡਰ ਨਾਂ ਦੀ ਚੀਜ਼ ਹੀ ਕੋਈ ਨਹੀਂ। ਲੱਖਾਂ ਦੇ ਝੁੰਡ ਵਿੱਚ ਕੱਲਾ ਚਲੇ ਗਿਆ ਤਲਵਾਰਾਂ ਲੈ ਕੇ। ਉਹ ਡਰ ਕਿੱਥੇ ਗਿਆ? ਡਰ ਕਿਹਨੇ ਮਕਾਇਆ? ਗੁਰੂ ਦੀ ਬਾਣੀ ਨੇ ਡਰ ਨੂੰ ਮਕਾ ਦਿੱਤਾ, ਡਰ ਨੂੰ ਖਤਮ ਕਰ ਦਿੱਤਾ। ਕਿਉਂਕਿ ਮੌਤ ਹੁੰਦੀ ਨਹੀਂ। ਜਿਸ ਮੌਤ ਤੋਂ ਡਰਦੇ ਨਾ ਆਮ ਲੋਕ, ਗੁਰੂ ਦਾ ਸਿੱਖ ਜਿਹੜਾ ਹੈ ਉਸ ਮੌਤ ਤੋਂ ਡਰਦਾ ਨਹੀਂ। ਕਿਉਂਕਿ ਸਰੀਰ ਖਤਮ ਹੋਣ ਦੇ ਬਾਅਦ ਵੀ ਮੌਤ ਨਹੀਂ ਹੁੰਦੀ। ਆ ਜਿਹੜੀ ਇੱਕ ਦਿਨ ਤੇ ਭਾਂਡਾ ਢਹਿ ਢੇਰੀ ਹੋਣਾ ਹੀ ਹੋਣਾ ਹੈ। ਪਰ ਬਾਣੀ ਕਰਦੀ ਕੀ ਹੈ? ਇਹਨੂੰ ਇੰਨੀ ਪਾਵਰ ਭਰ ਦਿੰਦੀ ਹੈ ਇਸ ਜੀਵ ਆਤਮਾ ਦੇ ਅੰਦਰ। ਇਹ ਅੰਦਰੋਂ ਜਾਗ ਜਾਂਦੀ ਹੈ, ਇਹਨੂੰ ਪਤਾ ਲੱਗ ਜਾਂਦਾ ਹੈ ਮੌਤ ਕੁਛ ਨਹੀਂ। ਕਿਉਂਕਿ ਜੀਵਨ ਜਿਹੜਾ ਹੈ ਨਾ, ਸਰੀਰ ਛੱਡਣ ਤੋਂ ਬਾਅਦ ਹੈ। ਅਸਲੀ ਜੀਵਨ ਉਹ ਹੈ। ਇਸ ਕਰਕੇ ਇਹ ਜੀਵਨ ਦੀ ਜਾਂਚ ਕੌਣ ਸਿਖਾ ਰਿਹਾ? ਬਾਣੀ ਸਿਖਾ ਰਹੀ ਹੈ। ਆਓ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਸ਼ਲੋਕ ਮਹੱਲਾ 9ਵਾਂ, ਇਹਦੇ ਵਿਚਾਰ ਕਰੀਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣਾ ਸੀਸ ਬਲਿਦਾਨ ਦਿੱਤਾ ਚਾਂਦਨੀ ਚੌਂਕ ਵਿਖੇ। ਤੇ ਇਹ ਲੋਕ ਸਾਡੇ ਨਾਲ ਕੀ ਕਰ ਰਹੇ ਨੇ? ਵੇਖੋ, ਸਾਡੇ ਗੁਰੂਆਂ ਨੇ ਇਹਨਾਂ ਲੋਕਾਂ ਨਾਲ ਕੀ ਕੀ ਕੀਤਾ। ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣਾ ਸੀਸ ਬਲਿਦਾਨ ਦਿੱਤਾ ਹੈ। ਇਸ ਕਰਕੇ ਸਿੱਖ ਜਿਹੜਾ ਹੈ, ਸੰਤ ਵੀ ਹੈਗਾ ਹੈ ਤੇ ਸਿਪਾਹੀ ਵੀ ਹੈਗਾ ਹੈ। ਉਹਨੂੰ ਤਾਕਤ ਭਰਨੀ ਕਿੱਦਾਂ? ਆਓ ਉਹ ਤਾਕਤ ਭਰੀਏ। ਇੱਕ ਤੇ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਨਾ ਹੈ। ਵਾਹਿਗੁਰੂ ਦੇ ਸਿਮਰਨ ਵਿੱਚ ਬੜੀ ਤਾਕਤ ਹੈ। ਬਾਣੀ ਕਹਿੰਦੀ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਏ। ਇਹ ਨਾਮ ਕਿਹੜਾ ਜਪਣਾ ਹੈ? ਉਹ ਪਹਿਲੇ 10 ਮਿੰਟ ਉਹਦਾ ਨਾਮ ਜਪੀਏ। ਜਿਹੜਾ ਕਹਿੰਦਾ ਨੇ ਕਿ ਮੈਂ ਗੁਰੂ ਦਾ ਸਿੱਖ ਹਾਂ, ਉਹਦੇ ਵਾਸਤੇ ਹੁਕਮ ਕੀ ਹੈ? ਭਲਕੇ ਉੱਠਣਾ ਹੈ, ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਸਿਰਫ ਵਾਹਿਗੁਰੂ, ਉਹਦੇ ਅੱਗੇ ਸਤਨਾਮ ਨਹੀਂ ਲਾਣਾ। ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੈ ਖੋਈ। ਜਾਪ ਕਿੱਦਾਂ ਕਰਨਾ? ਉਹ ਸਾਰੀ ਸੰਗਤ ਪਹਿਲੇ ਮਿਲ ਕੇ 5-10 ਮਿੰਟ ਪਹਿਲੇ ਵਾਹਿਗੁਰੂ ਦਾ ਜਾਪ ਕਰੀਏ। ਕਿਉਂਕਿ ਇਹਦੇ ਵਿੱਚ ਤਾਕਤ ਹੈ। ਵਾਹਿਗੁਰੂ ਕੌਣ ਹੈ? ਸਾਡੇ ਅੰਗ ਸੰਗ ਰਹਿੰਦਾ ਹੈ। ਵਾਹਿਗੁਰੂ ਕੌਣ ਹੈ? ਜਿਹਦਾ ਰੂਪ ਰੰਗ ਕੋਈ ਨਹੀਂ, ਅੰਤਰ ਬਸੇ ਬਾਹਰ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਈ। ਵਾਹਿਗੁਰੂ ਕੌਣ ਹੈ? ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਕੌਣ ਹੈ? ਉਹ ਸਾਡੇ ਨਾਲ ਹੀ ਰਹਿੰਦਾ ਹੈ। ਜਿਸ ਤਰ੍ਹਾਂ ਹਵਾ ਸਾਡੇ ਨਾਲ ਹੈ ਨਾ, ਦਿਸਦੀ ਨਹੀਂ,
ਜਿਸ ਤਰ੍ਹਾਂ ਮੱਛੀ ਦੇ ਅੱਗੇ ਪਿੱਛੇ ਪਾਣੀ ਹੈ, ਉਸੇ ਤਰ੍ਹਾਂ ਪ੍ਰਮਾਤਮਾ ਦੀ ਸ਼ਕਤੀ ਜਿਹੜੀ ਹੈ ਸਾਡੇ ਅੱਗੇ ਤੇ ਪਿੱਛੇ ਹੈ। ਉਹਦਾ ਸਿਮਰਨ ਕਰਨਾ ਹੈ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਯੋ ਪੁਕਾਰ। ਕਿਹੜੇ ਵਾਹਿਗੁਰੂ ਦਾ ਸਿਮਰਨ ਕਰਦਾ ਜਿਹਦਾ ਰੂਪ ਰੰਗ ਨਹੀਂ, ਤੇ ਉਹਦਾ ਸਿਮਰਨ ਕਰੀਏ, ਉਹ ਸਾਡੇ ਨਾਲ ਹੀ ਹੈ। ਉਹ ਤਾਕਤ ਜਿਹੜੀ ਹੈ ਅੰਦਰੋਂ ਹੀ ਪੈਦਾ ਹੋਣੀ ਹੈ। ਆਓ ਸਾਰੇ ਮਿਲ ਕੇ 10 ਮਿੰਟ ਪਹਿਲੇ ਵਾਹਿਗੁਰੂ ਦਾ ਸਿਮਰਨ ਕਰ ਲਈਏ। ਵਾਹਿਗੁਰੂ ਵਾਹਿਗੁਰੂ ਜਪੋ, ਵਾਹਿਗੁਰੂ 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 ਇੱਦਾਂ ਨਾਮ ਜਪਣਾ ਹੈ ਅਸੀਂ ਅੰਮ੍ਰਿਤ ਵੇਲੇ ਉੱਠ ਕੇ। ਇਹ ਸਾਨੂੰ ਹੁਕਮ ਹੈ ਗੁਰੂ ਮਹਾਰਾਜ ਦਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਓਠ। ਭਲਕੇ ਦਾ ਮਤਲਬ ਅਰਲੀ ਇਨ ਦਾ ਮਾਰਨਿੰਗ, ਸਵੇਰੇ ਸਵੇਰੇ ਸਭ ਤੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਨਾ, ਬੋਲ ਬੋਲ ਕੇ ਰਸਨਾ ਦੇ ਨਾਲ ਕਰਨਾ। ਉਹਦੇ ਨਾਲ ਹੋਏਗਾ ਕਿ ਸਾਡਾ ਮਨ ਟਿਕ ਜਾਏਗਾ। ਜਦੋਂ ਅਸੀਂ ਬੋਲ ਬੋਲ ਕੇ ਸਿਮਰਨ ਕਰਾਂਗੇ, ਉਹ ਸਿਮਰਨ ਨੂੰ ਕੰਨਾਂ ਦੇ ਨਾਲ ਸੁਣਨਾ। ਉਹ ਸਿਮਰਨ ਜਦੋਂ ਮੂੰਹ ਨਾਲ ਬੋਲਦੇ ਆ, ਕੰਨਾਂ ਨਾਲ ਸੁਣਦੇ ਆ, ਸਿਮਰਨ ਸਾਡੇ ਅੰਦਰ ਜਾਂਦਾ ਹੈ। ਤੇ ਉਹ ਕਰਦਾ ਕੀ ਇਹ ਸਿਮਰਨ? ਅੰਦਰ ਪ੍ਰਮਾਤਮਾ ਦਾ ਨਾਮ ਬੈਠਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਇਸਕਾ ਵਿਸਰਾਮ। ਅੰਦਰ ਪ੍ਰਮਾਤਮਾ ਦਾ ਨਾਮ ਬੈਠਾ ਹੈ, ਉਹਨੂੰ ਐਕਟੀਵੇਟ ਕਰ ਦਿੰਦਾ। ਦੇਖੋ ਅਸੀਂ ਜਿਹਨੂੰ ਯਾਦ ਕਰਦੇ ਆ, ਉਹ ਚੱਕਰ ਸਾਡੇ ਐਕਟੀਵੇਟ ਹੋ ਜਾਂਦੇ। ਜੇ ਤੁਸੀਂ ਵਿਕਾਰਾਂ ਨੂੰ ਯਾਦ ਕਰੋਗੇ, ਸਵੇਰੇ ਸਵੇਰੇ ਮੋਬਾਈਲ ਖੋਲ ਕੇ ਪੁੱਠੀਆਂ ਸਿੱਧੀਆਂ ਫਿਲਮਾਂ ਲਾ ਕੇ ਬਹਿ ਜਾਓਗੇ, ਤੁਹਾਡੇ ਵਿਕਾਰ ਐਕਟੀਵੇਟ ਹੋ ਜਾਣਗੇ। ਤੁਹਾਡਾ ਸਰੀਰ ਉਹੀ ਕੰਮ ਕਰੇਗਾ। ਉਹਨੇ ਅਸੀਂ ਐਕਟੀਵੇਟ ਕਿਹਨੂੰ ਕਰਨਾ ਹੈ? ਅਸੀਂ ਪ੍ਰਮਾਤਮਾ ਦੇ ਨਾਮ ਨੂੰ ਅੰਦਰੋਂ ਐਕਟੀਵੇਟ ਕਰਨਾ ਹੈ। ਇਹਦੇ ਵਿੱਚ ਇੰਨੀ ਤਾਕਤ ਹੈ। ਪ੍ਰਮਾਤਮਾ ਦਾ ਨਾਮ ਸਭ ਤੋਂ ਤਗੜਾ ਐਂਟੀਵਾਇਰਸ ਹੈ, ਜਿਹੜੀ ਸਾਰੀਆਂ ਬਿਮਾਰੀਆਂ ਨੂੰ ਜੜ ਤੋਂ ਖਤਮ ਕਰ ਦਿੰਦਾ। ਪਰ ਸਾਨੂੰ ਵਰਤਣਾ ਨਹੀਂ ਜੇ ਆ ਰਿਹਾ, ਸਾਨੂੰ ਸਮਝ ਨਹੀਂ ਆ ਰਹੀ। ਕਿਉਂਕਿ ਬਾਣੀ ਤੇ ਕਹਿ ਰਹੀ ਹੈ ਸਰਬ ਰੋਗ ਕਾ ਔਖਦ ਨਾਮ। ਤੇ ਬਾਣੀ ਪੜ੍ਹ ਕੇ ਸਾਰੇ ਬਿਮਾਰ ਪਏ ਬੈਠੇ ਆ। ਸਟ੍ਰੈਸ ਅਸੀਂ ਲਿਆ, ਚਿੰਤਾ ਅਸੀਂ। ਬਾਣੀ ਪੜ੍ਹ ਕੇ ਅਸੀਂ ਚਿੰਤਾ ਦੇ ਵਿੱਚ ਆ। ਇਹਦਾ ਮਤਲਬ ਇਹ ਹੈ ਕਿ ਸਾਨੂੰ ਸਮਝ ਨਹੀਂ ਆ ਰਹੀ,
ਸਾਡਾ ਉਹ ਜਿਹੜਾ ਚੱਕਰ ਹੈ ਨਾ ਪਰਮਾਤਮਾ ਦੇ ਨਾਮ ਦਾ, ਜਿਹਨੂੰ ਅਸੀਂ ਕਹਿ ਰਹੇ ਹਾਂ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੇ ਇਸਕਾ ਬਿਸਰਾਮ, ਹੈ ਤੇ ਅੰਦਰ ਹੈ, ਪਰ ਸਾਨੂੰ ਉਹਦੇ ਨਾਲ ਕਨੈਕਸ਼ਨ ਜੋੜਨਾ ਨਹੀਂ ਆ ਰਿਹਾ। ਹੁਣ ਸਾਨੂੰ ਪਤਾ ਕਿੱਦਾਂ ਲੱਗੇ ਕਿ ਰੱਬ ਦਾ ਨਾਂ ਅੰਦਰ ਐਕਟੀਵੇਟ ਨਹੀਂ ਹੋ ਰਿਹਾ? ਜੇ ਅਸੀਂ 40-50 ਸਾਲ ਤੋਂ ਬਾਣੀ ਪੜ੍ਹੀ ਜਾ ਰਹੇ ਹਾਂ ਤੇ ਗੁੱਸਾ ਵੀ ਕਰੀ ਜਾ ਰਹੇ ਹਾਂ, ਵਿਕਾਰ ਵੀ ਅੰਦਰ ਨੇ। ਇਹਦਾ ਮਤਲਬ ਇਹ ਹੈ ਕਿ ਬਾਣੀ ਅੰਦਰ ਹਿੱਟ ਨਹੀਂ ਕਰ ਰਹੀ। ਬਾਣੀ ਕਹਿ ਰਹੀ ਹੈ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਟਕਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁਟਕੀ, ਨੇਫਲ ਭਈ ਸਭ ਸੇਵਾ। ਗੁਰੂ ਮਹਾਰਾਜ ਕੀ ਕਹਿ ਰਹੇ ਨੇ ਬਾਣੀ ਦੇ ਵਿੱਚ? ਜੇ ਤੂੰ ਬਾਣੀ ਪੜ੍ਹ ਰਿਹਾ ਤੇਰਾ ਕਾਮ ਨਹੀਂ ਗਿਆ, ਕ੍ਰੋਧ ਨਹੀਂ ਗਿਆ, ਲੋਭ ਲਾਲਚ ਨਹੀਂ ਗਿਆ, ਮੋਹ ਨਹੀਂ ਗਿਆ, ਮਤਲਬ ਅਟੈਚਮੈਂਟ ਪਰਿਵਾਰ ਨਾਲ ਬੱਚਿਆਂ ਨਾਲ ਤੇਰੀ ਖਤਮ ਨਹੀਂ ਹੋਈ, ਇਹਦਾ ਮਤਲਬ ਇਹ ਹੈ ਕਿ ਬਾਣੀ ਅੰਦਰ ਨਹੀਂ ਜਾ ਰਹੀ। ਅਸੀਂ ਵਿਖਾਵਾ ਕਰ ਰਹੇ ਹਾਂ, ਲੋਕਾਂ ਨੂੰ ਦੱਸ ਰਹੇ ਹਾਂ ਜੀ ਬਾਅਦ 2 ਵਜੇ ਉੱਠ ਜਾਂਦੇ ਹਾਂ ਜੀ, ਨਿਤਨੇਮ ਕਰਦੇ ਹਾਂ ਤੇ ਉਹਦੇ ਬਾਅਦ ਗੁੱਸਾ ਵੀ ਕਰਨ ਡਿਆ, ਵਿਕਾਰਾਂ 'ਚ ਵੀ ਪੈ ਗਿਆ। ਇਹਦਾ ਮਤਲਬ ਇਹ ਹੈ ਬਾਣੀ ਜਿਹੜੀ ਅੰਦਰ ਹਿੱਟ ਨਹੀਂ ਕਰ ਰਹੀ। ਤੇ ਬਾਣੀ ਹਿੱਟ ਕਿੱਦਾਂ ਕਰੇਗੀ? ਗੁਰੂ ਮਹਾਰਾਜ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ, ਪਰ ਹਰ ਨਾਮ ਤੇ ਉਹਦੇ ਬਾਅਦ ਬਾਣੀਆਂ ਪੜ੍ਹੀ, ਨਿਤਨੇਮ ਕਰੀ ਜੋ। ਪਰ ਨਿਤਨੇਮ ਇਸ ਤਰ੍ਹਾਂ ਕਰਨਾ ਹੈ ਕਿ ਤੁਹਾਡਾ ਮਨ ਨਿਤਨੇਮ ਦੇ ਵਿੱਚ ਹੀ ਹੋਏ। ਇਹ ਨਾ ਹੋਏ ਕਿ ਤੁਸੀਂ ਨਿਤਨੇਮ ਕਰ ਰਹੇ ਹੋ, ਮਨ ਕਿਤੇ ਕਿਸੇ ਕੋ ਪੈਸੇ ਲੈਣ ਦੇ ਹੋਏ, ਉੱਥੇ ਕਿਤੇ ਹੋਰ ਮਨ ਕਿਤੇ ਹੋਰ ਹੀ ਭੱਜਾ ਫਿਰੇ। ਤੁਸੀਂ ਮਨ ਉੱਤੇ ਕੰਟਰੋਲ ਰੱਖਣਾ ਹੈ ਕਿ ਮਨ ਜਿਹੜਾ ਹੈ, ਜਦੋਂ ਬਾਣੀ ਪੜ੍ਹਦੇ ਆ ਕੀ ਸਾਡਾ ਮਨ ਉੱਥੇ ਹੈਗਾ ਕਿ ਨਹੀਂ ਹੈਗਾ? ਹੁਣ ਮਨ ਜਿਹੜਾ ਖੜੇਗਾ ਕਿੱਦਾਂ? ਮੈਂ ਪਹਿਲੇ ਵੀ ਕਿਹਾ ਸਟੇਜ ਦੇ ਉੱਤੇ ਕਿ ਬਾਣੀ ਦੀ ਵਿਚਾਰ ਬੜੀ ਜ਼ਰੂਰੀ ਹੈ। ਬਾਣੀ ਵਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਘੋਟਾ ਪਰੇਡ ਨਹੀਂ ਚੱਲਣਾ। ਜਦੋਂ ਘੋਟਾ ਪਰੇਡ ਚੱਲੇਗਾ ਤੁਹਾਨੂੰ ਪਤਾ ਨਹੀਂ ਪੜ੍ਹਦੇ ਕੀ ਪਏ ਹੋ। ਘੱਟੋ ਘੱਟ ਇਹ ਤੇ ਪਤਾ ਹੋਏ, ਅੱਜ ਕੱਲ ਆਈ ਗ੍ਰੰਥ ਐਪ ਹੈ ਮੋਬਾਈਲ ਦੇ ਵਿੱਚ, ਤੁਸੀਂ ਇਹਨੂੰ ਡਾਊਨਲੋਡ ਕਰੋ, ਟੈਕਨੋਲੋਜੀ ਦਾ ਫਾਇਦਾ ਲਵੋ। ਗੁਰੂ ਗ੍ਰੰਥ ਸਾਹਿਬ ਇੱਕ ਐਪ ਦੇ ਵਿੱਚ ਪੂਰਾ ਇੰਸਟਾਲ ਹੈ, ਪੂਰੇ ਦਾ ਪੂਰਾ, ਤੇ ਤੁਸੀਂ ਉਹਦੇ ਅਰਥ ਪੜ੍ਹੀ ਜਾਓ। ਜਿਉਂ-ਜਿਉਂ ਅਰਥ ਪੜੋਗੇ ਤੁਹਾਨੂੰ ਰਸ ਆਏਗਾ ਬਾਣੀ ਪੜ੍ਹਨ ਦਾ। ਫਿਰ ਜਿਉਂ-ਜਿਉਂ ਰਸ ਆਏਗਾ ਨਾ, ਸਾਡਾ ਪ੍ਰਮਾਤਮਾ ਦੇ ਨਾਮ ਦਾ ਚੱਕਰ ਜਿਹੜਾ ਹੈ ਉਹ ਐਕਟੀਵੇਟ ਰਹੇਗਾ। ਅਸੀਂ ਦੇਖੋ ਬਾਜ਼ਾਰ ਵਿੱਚ ਨਵਾਂ ਲੈਪਟਾਪ ਲੈ ਕੇ ਆਂਦੇ, ਕੰਪਿਊਟਰ, ਮੋਬਾਈਲ ਫੋਨ ਸਾਰਿਆਂ ਕੋਲ ਜੇਬ 'ਚ ਪਾਏ ਨਾ, ਸਾਰੇ ਮੋਬਾਈਲ ਫੋਨ। ਜਦੋਂ ਲੈਪਟਾਪ ਲੈਣ ਜਾਓ ਨਾ, ਤੇ ਅੱਜ ਕੱਲ੍ਹ ਲੈਪਟਾਪ ਦੇ ਵਿੱਚ ਐਂਟੀ ਵਾਇਰਸ ਸਾਫਟਵੇਅਰ ਵਿੱਚ ਪਾ ਕੇ ਦਿੰਦੇ ਨੇ। ਤੇ ਜੇ ਉਸ ਐਂਟੀ ਵਾਇਰਸ ਸਾਫਟਵੇਅਰ ਨੂੰ ਐਕਟੀਵੇਟ ਨਾ ਕਰੋ ਤੇ ਇੰਟਰਨੈਟ ਤੋਂ ਦੂਜਾ ਵਾਇਰਸ ਅੰਦਰ ਵੜ ਜਾਂਦਾ ਲੈਪਟਾਪ 'ਚ, ਕੰਪਿਊਟਰ 'ਚ, ਇਹਦੇ 'ਚ ਆ ਜਾਂਦਾ ਵਾਇਰਸ। ਤੇ ਜਦੋਂ ਵਾਇਰਸ ਅੰਦਰ ਆ ਜਾਂਦਾ ਹੈ ਤੇ ਨਿਸ਼ਾਨੀ ਕੀ ਹੈ? ਜਦੋਂ ਲੈਪਟਾਪ ਖੋਲੋ ਤੇ ਉਹ ਝੱਲ ਮਾਰਦਾ, ਇੱਕ ਫਾਈਲ ਖੋਲੋ ਤੇ ਖੁੱਲਦੀ ਦੂਜੀ ਹੈ। ਬੰਦਾ ਵੀ ਉਦਾਂ ਹੀ ਝੱਲ ਮਾਰਦਾ, ਵਿਕਾਰਾਂ ਦੀ ਝੱਲ ਮਾਰਦਾ। ਕੋਈ ਹਉਮੈ ਦੀ ਝੱਲ ਮਾਰੇਗਾ, ਕੋਈ ਕਾਮ ਦੀ ਝੱਲ ਮਾਰੇਗਾ, ਕ੍ਰੋਧ ਦੀ, ਕੋਈ ਈਗੋ ਦੀ ਝੱਲ ਮਾਰੇਗਾ। ਉੱਥੋਂ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਵਾਇਰਸ ਵੜ ਗਿਆ ਬੰਦੇ 'ਚ, ਬਾਰ-ਬਾਰ ਗੁੱਸਾ ਆਣ ਡਿਆ। ਜੇ ਬਾਣੀ ਪੜ੍ਹ ਕੇ ਬਾਰ-ਬਾਰ ਗੁੱਸਾ ਆਣ ਡਿਆ, ਸਮਝ ਲਓ ਵਾਇਰਸ ਜਿਹੜਾ ਅੰਦਰ ਚਲੇ ਗਿਆ। ਛੋਟੀ-ਛੋਟੀਆਂ ਗੱਲਾਂ ਤੋਂ ਖਿੰਝ ਜਾਂਦੇ ਆ, ਗੁੱਸਾ ਆ ਜਾਂਦਾ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਵਾਇਰਸ ਅੰਦਰ ਵੜ ਗਿਆ। ਜੇ ਤੇ ਮਦਰਬੋਰਡ ਹੀ ਉੱਡ ਜਾਏ, ਮਦਰਬੋਰਡ ਇੱਕ ਹੁੰਦਾ ਹੈ ਕੰਪਿਊਟਰ ਵਿੱਚ, ਲੈਪਟਾਪ 'ਚ, ਉਹਦਾ ਇਲਾਜ ਕੋਈ ਨਹੀਂ। ਉਸ ਬੰਦੇ ਨੂੰ ਜਿੰਨਾ ਮਰਜ਼ੀ ਸਮਝਾਓ, ਉਹਦਾ ਗੁੱਸਾ ਘੱਟ ਨਹੀਂ ਹੋਣਾ। ਜੇ ਅਜੇ ਸਾਡੀ ਸਮਝ ਕਾਇਮ ਹੈ, ਕੰਨ ਸੁਣਨ ਦੇ ਨੇ, ਅਜੇ ਮੌਕਾ ਹੈ। ਬਾਣੀ ਜਿਹੜੀ ਹੈ ਸਾਰਿਆਂ ਰੋਗਾਂ ਦਾ ਇਲਾਜ ਹੈ, ਪਰ ਸਾਨੂੰ ਲੈਣਾ ਨਹੀਂ ਆ ਰਿਹਾ। ਗੁਰੂ ਮਹਾਰਾਜ ਕਹਿੰਦੇ ਨੇ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਬਾਈ ਤੂੰ ਆਪਣੇ ਚੱਕਰ ਨੂੰ ਐਕਟੀਵੇਟ ਰੱਖ, ਤੂੰ ਐਂਟੀ ਵਾਇਰਸ ਨੂੰ ਅਪਡੇਟ ਕਰਦਾ ਰਹਿ। ਜਿਸ ਤਰ੍ਹਾਂ ਲੈਪਟਾਪ ਦਾ ਐਂਟੀ ਵਾਇਰਸ ਹੈ, ਉਹਨੂੰ ਰੋਜ਼ ਅਪਡੇਟ ਕਰਦੇ ਆ। ਕਿਤੇ 2 4 5 ਦਿਨ ਅਪਡੇਟ ਨਾ ਕਰੋ, ਦੂਜੇ ਕੰਪਿਊਟਰਾਂ ਦਾ ਵਾਇਰਸ ਅੰਦਰ ਵੜ ਜਾਂਦਾ। ਜੇ ਤੁਸੀਂ ਸੰਗਤ ਛੱਡੀ ਨਹੀਂ, ਨਾਮ ਜਪਣਾ ਛੱਡਿਆ ਨਹੀਂ, ਸੰਸਾਰ ਦੀਆਂ ਗੱਲਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੁਹਾਡੇ ਉੱਤੇ ਹਿੱਟ ਹੋ ਜਾਏਗਾ। ਉਹ ਤੁਹਾਡੇ ਸੁਭਾਅ ਤੋਂ ਪਤਾ ਲੱਗ ਜਾਏਗਾ। ਬਾਰ-ਬਾਰ ਵਿਕਾਰ, ਮਨ ਵਿਕਾਰਾਂ ਦਾ ਸਿਮਰਨ। ਹਰ ਬੰਦੇ ਨੂੰ ਪਤਾ ਤੁਹਾਡਾ ਮਨ, ਹਰ ਬੰਦੇ ਨੂੰ ਆਪਣੇ ਮਨ ਦਾ ਪਤਾ ਹੈ ਕਿ ਤੁਹਾਡਾ ਮਨ ਜਿਹੜਾ ਹੈ ਕੀ ਸੋਚਦਾ ਪਿਆ। ਹਰ ਬੰਦੇ ਨੂੰ ਆਪਣੀ ਬਿਮਾਰੀ ਦਾ ਪਤਾ ਜੇ। ਹਰ ਬੰਦਾ ਜਾਣਦਾ ਕਿ ਮੇਰਾ ਮਨ ਇੱਥੇ ਹੈ ਤੇ ਘਰ ਬੈਠਾ ਹੈ। ਬਾਣੀ ਪੜ੍ਹਨ ਦੇ ਆ, ਮਨ ਕਿਤੇ ਲੰਗਰ ਵਾਲੇ ਪਾਸੇ, ਕਿਸੇ ਕੋ ਪੈਸੇ ਲੈਣੇ, ਪੱਠੇ ਵੱਢਣੇ, ਧਾਰਾ ਕੱਢਣੀਆਂ। ਯਾਰ ਮਨ ਤੋਂ ਪਤਾ, ਮਨ ਖੜਦਾ ਨਹੀਂ ਪਿਆ ਤੇ ਮਨ ਨੂੰ ਖਿਲਾਰਨਾ ਕਿੱਦਾਂ ਹੈ? ਗੁਰੂ ਮਹਾਰਾਜ ਕਹਿ ਰਹੇ ਨੇ, ਜੋ ਮੰਦਰ ਕੋ ਥਾਮੇ ਥੰਮਨ, ਤਿਉ ਗੁਰ ਕਾ ਸ਼ਬਦ
ਮਨੇ ਅਸਥੰਮਨ। ਕਿੱਦਾਂ ਥੰਮਣਾ, ਕਿੱਦਾਂ ਮਨ ਨੂੰ? ਮਨ ਥੰਮਦਾ ਹੀ ਨਹੀਂ ਹੈ। ਅਸੀਂ ਇੱਥੇ ਬੈਠੇ ਹਾਂ, ਮਨ ਖਲੋਂਦਾ ਹੀ ਨਹੀਂ, ਇੱਧਰ ਭੱਜਦਾ, ਪਾਰੇ ਵਾਂਗ ਹਿੱਲੀ ਜਾਂਦਾ ਹਿੱਲੀ ਜਾਂਦਾ। ਕਰਨਾ ਕੀ ਹੈ? ਮਨ ਨੂੰ ਥੰਮਣਾ ਕਿੱਦਾਂ ਹੈ? ਤੇ ਗੁਰੂ ਮਹਾਰਾਜ ਕਹਿ ਰਹੇ ਨੇ, ਜੋ ਮੰਦਰ ਕੋ ਥਾਮੇ ਥੰਮਨ। ਆ ਚੰਡੀਗੜ੍ਹ 'ਚ ਮੈਂ ਇੱਥੇ ਆਇਆ, ਵੱਡੀ ਵੱਡੀਆਂ ਬਿਲਡਿੰਗਾਂ ਨੇ 30-30 ਸਟੋਰੀ, ਉਹਨਾਂ ਨੂੰ ਪਿੱਲਰਾਂ ਨੇ ਥੰਮਿਆ। ਥੰਮਣ ਦਾ ਮਤਲਬ ਪਿੱਲਰ। ਜੋ ਮੰਦਰ ਕੋ ਥਾਮੇ ਥੰਮਨ, ਪਿੱਲਰਾਂ ਨੇ ਥੰਮਿਆ। ਤੇ ਉਸੇ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ, ਮਨ ਨੂੰ ਥੰਮਣਾ ਹੀ ਨਾ, ਤੇ ਗੁਰੂ ਦੇ ਸ਼ਬਦ ਨਾਲ ਥੰਮ ਕੇ ਰੱਖ। ਤਿਉ ਗੁਰ ਕਾ ਸ਼ਬਦ ਮਨੇ ਅਸਥੰਮਨ। ਕਿਹੜਾ ਸ਼ਬਦ? ਗੁਰੂ ਦਾ ਗਿਆਨ। ਉਹ ਗਿਆਨ ਨੂੰ ਹਰ ਵੇਲੇ ਅੰਦਰ ਐਕਟੀਵੇਟ ਰੱਖ, ਬਾਰ-ਬਾਰ ਸਿਮਰਨ ਕਰ, ਬਾਰ-ਬਾਰ ਬਾਣੀ ਪੜ੍ਹ। ਕਿਉਂਕਿ ਅੱਜ ਕੱਲ੍ਹ ਜੇ ਤੁਸੀਂ ਕਿਸੇ ਡਾਕਟਰ ਕੋਲ ਚਲੇ ਜਾਓ ਨਾ, ਤੇ ਡਾਕਟਰ ਪਤਾ ਕੀ ਕਹਿੰਦਾ? ਡਾਕਟਰ ਕਹਿੰਦਾ ਸਟ੍ਰੈਸ। ਕੋਈ ਬਿਮਾਰੀ ਹੈ ਤੁਹਾਨੂੰ, ਕੋਈ ਸ਼ੂਗਰ ਹੈ, ਤੁਹਾਡਾ BP ਹਾਈ ਹੈ, ਸਿਰ ਦਰਦ ਕਰ ਰਿਹਾ ਹੈ, ਕੁਝ ਕਰ ਰਿਹਾ ਹੈ, ਡਾਕਟਰ ਪਤਾ ਕੀ ਕਹਿੰਦਾ? ਸਟ੍ਰੈਸ। ਮੇਨ ਰੀਜ਼ਨ ਬਿਮਾਰੀ ਦਾ ਸਟ੍ਰੈਸ ਹੈ। ਬਾਣੀ ਪੜ੍ਹਨ ਵਾਲੇ 'ਚ ਵੀ ਸਟ੍ਰੈਸ। ਇਹਦਾ ਮਤਲਬ ਬਾਣੀ ਅੰਦਰ ਨਹੀਂ ਜਾ ਰਹੀ। ਬਾਣੀ ਅੰਦਰ ਕਿੱਦਾਂ ਜਾਏਗੀ? ਬਾਣੀ ਦੀ ਵਿਚਾਰ ਕਰਨੀ ਹੈ, ਇਹ ਅਟੈਚਮੈਂਟ ਨੂੰ ਘੱਟ ਕਰਨਾ ਹੈ। ਸਾਡੀ ਅਟੈਚਮੈਂਟ ਜਿਹੜੀ ਹੈ ਬੜੀ ਵੱਧ ਗਈ ਹੈ। ਬਾਣੀ ਦੇ ਨਾਲ ਤਾਕਤ ਆਣੀ। ਅੱਜ ਦੇ ਪਿੱਛੇ ਤੁਸੀਂ ਬੰਦੀ ਸਿੰਘਾਂ ਦੇ ਰੂਪ ਦੇਖ ਰਹੇ ਹੋ, ਫੋਟੋਆਂ ਦੇਖ ਰਹੇ ਹੋ ਨਾ ਪਿੱਛੇ, ਉਹਨਾਂ ਦੇ ਸਰੂਪ ਵੇਖ ਲਓ। ਸਾਰੇ ਦਾੜੇ ਪ੍ਰਕਾਸ਼ ਤੇ ਸਾਰੇ ਸਿੰਘ ਬਾਣੀ ਪੜ੍ਹਨ ਵਾਲੇ। ਤੇ ਤਾਕਤ ਕਿੱਥੋਂ ਆਈ ਇਹਨਾਂ ਦੇ ਵਿੱਚ? ਇਹ ਸਾਰੇ ਸਿੰਘ ਬਾਣੀ ਪੜ੍ਹਨ ਵਾਲੇ ਜੇ। ਸਾਰਿਆਂ ਨੇ ਖੰਡੇ ਬਾਟੇ ਦੀ ਪੋਲ ਛਕੀ ਹੈ। ਇਹਨਾਂ ਵਿੱਚ ਬਾਣੀ ਦੀ ਤਾਕਤ ਹੈ। ਇਹ ਤਾਕਤ ਅਸੀਂ ਆਪਣੇ ਅੰਦਰ ਭਰਨੀ ਹੈ। ਕਿੱਦਾਂ ਭਰਾਂਗੇ? ਸਭ ਤੋਂ ਪਹਿਲੇ ਖੰਡੇ ਬਾਟੇ ਦੀ ਪੋਲ ਛਕਣੀ ਜ਼ਰੂਰੀ ਹੈ। ਕਿਉਂਕਿ ਇੱਕ ਰਿਸਟ੍ਰਿਕਸ਼ਨ ਹੋ ਜਾਂਦੀ, ਬੰਦਸ਼ ਹੋ ਜਾਂਦੀ ਹੈ। ਬਈ ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਵਾਉਣੇ, ਕੇਸ ਨਹੀਂ ਰੰਗਣੇ, ਬਾਣੀ ਪੜ੍ਹਨੀ ਹੈ, ਸਵੇਰੇ ਵੀ ਬਾਣੀ ਪੜ੍ਹਨੀ, ਦਿਨ ਵੀ ਪੜ੍ਹਨੀ, ਰਾਤੀ। ਇਹ ਤਾਕਤ ਕਿੱਦਾਂ ਆਣੀ ਹੈ? ਇਹ ਖੰਡੇ ਬਾਟੇ ਦੀ ਪੋਲ ਛਕ ਕੇ ਤਾਕਤ ਆਣੀ ਹੈ। ਜੇ ਮਨ ਨਹੀਂ ਨਾ ਬਣਿਆ ਤਾਂ ਮਨ ਬਣਾ ਲਓ, ਕਿਉਂਕਿ ਇਹਦੇ ਵਿੱਚ ਸਾਡਾ ਹੀ ਫਾਇਦਾ ਹੈ। ਇਹਦੇ ਵਿੱਚ ਸਾਡੇ ਵਿੱਚ ਤਾਕਤ ਆਏਗੀ, ਸਾਡੇ ਖਰਚੇ ਘਟ ਜਾਣਗੇ। ਕਿਉਂਕਿ ਜੇ ਅਸੀਂ ਬਾਣੀ ਨਾਲ ਜੁੜਾਂਗੇ ਨਾ, ਸਾਡੀ ਵੈਸੇ ਹੀ ਸੰਸਾਰ ਨਾਲੋਂ ਅਟੈਚਮੈਂਟ ਘਟ ਜਾਏਗੀ। ਤੁਹਾਡੇ ਸੰਸਾਰੀ ਖਰਚੇ ਵੈਸੇ ਹੀ ਘਟ ਜਾਣਗੇ। ਬਾਣੀ ਨਾਲ ਜੁੜਨ ਦਾ ਬਹੁਤ ਫਾਇਦਾ ਜੇ। ਬਾਣੀ ਕਰਦੀ ਕੀ ਹੈ? ਬਾਣੀ ਸਾਨੂੰ ਸੰਤੋਖੀ ਬਣਾ ਦਿੰਦੀ ਹੈ। ਬਾਣੀ ਕੀ ਕਹਿੰਦੀ ਹੈ? ਬਾਣੀ ਪੜ੍ਹਨ ਦੇ ਨਾਲ ਸਾਡੇ ਮਨ ਦੇ ਵਿੱਚੋਂ ਵਿਕਾਰ ਭੱਜ ਜਾਂਦੇ ਨੇ। ਕੀ ਕਹਿੰਦੇ ਗੁਰੂ ਮਹਾਰਾਜ? ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ। ਗੁਰੂ ਮਹਾਰਾਜ ਪਹਿਲੇ ਕਹਿ ਰਹੇ ਨੇ, ਬਹੁਤ ਦੇਸ਼ ਕਮਾਏ ਦਾ ਮਤਲਬ ਹੈ ਕਿ ਜਿਹੜੇ ਬੰਦੇ ਵਿਦੇਸ਼ਾਂ ਵਿੱਚ ਜਾਂਦੇ ਨੇ। ਕਿਆ ਗੁਰੂ ਮਹਾਰਾਜ ਕਹਿ ਰਹੇ ਕੋਈ ਫਾਇਦਾ ਨਹੀਂ ਆਉਣ। ਅੱਜ ਵੀ ਕਿਸੇ ਨੇ ਜਹਾਜ਼ ਚਾੜੇ ਨੇ, ਅਰਦਾਸ ਕਿਸੇ ਨੇ ਕਰਵਾਈ ਆ ਵਿਦੇਸ਼ ਜਾਣ ਵਾਸਤੇ। ਮੈਂ ਹੁਣੇ ਆ ਵੇਖਣ ਡਿਆ ਹਾਂ ਬਾਈ, ਕਿਸੇ ਨੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਵਾਈ ਆ, ਜਹਾਜ਼ ਰੱਖੇ ਨੇ ਬਈ ਮੈਨੂੰ ਕੈਨੇਡਾ ਭੇਜ ਦਿਓ, ਅਮਰੀਕਾ। ਕਿਸੇ ਸਿੰਘ ਨੇ ਚਾੜੇ ਨੇ। ਗੁਰੂ ਕੀ ਕਹਿ ਰਿਹਾ? ਕਹਿ ਰਹੇ ਸੁਖ ਨਾਹੀ ਬਹੁ ਦੇਸ਼ ਕਮ। ਕੱਲ ਲੱਖਾ ਸਿਧਾਣਾ ਜੀ ਆਏ ਸਨ ਇੱਥੇ, ਉਹ ਵੀ ਕਹਿ ਰਹੇ ਸਨ ਕਿ ਵਿਦੇਸ਼ਾਂ ਵਿੱਚ ਜਾ ਕੇ ਸੁੱਖ ਨਹੀਂ ਜੇ। ਇਹ ਦੂਰ ਕੇ ਡੋਲ ਸੁਹਾਵਣੇ ਲੱਗਣ ਡੇ ਜੇ। ਇੱਥੇ ਇੰਡੀਆ ਦੇ ਵਿੱਚ ਇੰਨਾ ਸਕੋਪ ਹੈ, ਜੇ ਤੁਸੀਂ ਮਿਹਨਤ ਕਰੋ ਨਾ, 1.5 ਲੱਖ ਰੁਪਈਆ ਕਮਾਉਣਾ ਕੋਈ ਮੁਸ਼ਕਲ ਕੰਮ ਨਹੀਂ ਹੈ। ਪਰ ਬੱਚਿਆਂ ਨੂੰ ਚਾਹੀਦੀ ਹੈ ਆਜ਼ਾਦੀ। ਆਜ਼ਾਦੀ ਚਾਹੀਦੀ ਹੈ, ਬਾਹਰ ਜਾ ਕੇ ਜੋ ਮਰਜ਼ੀ ਕਰੋ, ਕਿਹਨੇ ਵੇਖਣਾ ਹੈ? ਦੌੜ ਲੱਗੀ ਹੈ, ਪੰਜਾਬ ਛੱਡ ਕੇ ਜਾਣ ਡੇ ਹੋ ਬਾਹਰ। ਕਿਉਂ ਜਾਣ ਡੇ ਹੋ? ਕਿਹਦੇ ਵਾਸਤੇ? ਪੈਸੇ ਕਮਾਉਣ ਜਾਣ ਡੇ ਹੋ। ਉੱਥੇ ਸੁੱਖ ਨਹੀਂ ਜੇ ਮਿਲਣਾ। ਗੁਰੂ ਮਹਾਰਾਜ ਨੇ ਨਿਚੋੜ ਕੱਢ ਦਿੱਤਾ ਹੈ, ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟ। ਉੱਥੇ ਜਾ ਕੇ ਗੁਰੂ ਮਹਾਰਾਜ ਪਹਿਲੇ ਹੀ ਕਹਿ ਦਿੱਤਾ ਸੀ 500 ਸਾਲ ਪਹਿਲਾਂ, ਸੁਖ ਨਾਹੀ ਪੇਖੇ ਨਿਰਤ ਨਾਟੇ। ਨਿਰਤ ਨਾਟ ਕਹਿੰਦੇ ਫਿਲਮਾਂ ਡਰਾਮੇ ਵੇਖਣੇ, ਵੰਨ ਸਵੰਨੇ ਕੱਪੜੇ ਪਾਣੇ, ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਸ਼ੌਕ। ਕਹਿੰਦੇ ਇਹਨਾਂ 'ਚ ਸੁੱਖ ਨਹੀਂ ਉਹ ਮਿਲਣਾ। ਤੇ ਸੁੱਖ ਕਿੱਥੋਂ ਮਿਲਣਾ? ਸਰਬ ਸੁਖਾਂ ਹਰ ਹਰ ਗੁਣ ਗਾਏ। ਰੱਬ ਦੇ ਗੁਣ ਗਾਹਾਂਗੇ ਤੇ ਸੁੱਖ ਮਿਲਣਾ। ਆ ਜਿਹੜੇ ਬੱਚੇ ਵਿਦੇਸ਼ਾਂ 'ਚ ਭੱਜਣ ਡੇ ਨਾ, ਉਹਨਾਂ ਨੂੰ ਨਹੀਂ ਪਤਾ ਕਿ ਉੱਥੇ ਕਿੰਨਾ ਕੁ ਸੁੱਖ ਹੈ। ਕਿਤੇ ਫੋਨ ਕਰਕੇ ਪੁੱਛ ਲਿਓ ਬੰਦਿਆਂ ਨੂੰ, 24 ਘੰਟੇ 'ਚ 17 ਘੰਟੇ ਕੰਮ ਕਰਨਾ ਪੈਂਦਾ, ਬੰਦਾ ਮਸ਼ੀਨ ਬਣ ਜਾਂਦਾ ਜੇ। ਕੋਈ ਸੁੱਖ ਸੱਖ ਨਹੀਂ ਦੇ ਵਿਦੇਸ਼ ਵਿੱਚ। ਆਪਣੀ ਧਰਤੀ ਛੱਡ ਕੇ ਨਾ ਜਾਓ। ਇੱਥੇ ਬੜੀ ਸਕਿੱਲ ਹੈ, ਬੜੇ ਕੰਮ ਜੇ। ਇੱਥੇ ਬੰਦਾ ਮਿਹਨਤ ਕਰੇ ਨਾ। ਜੇ 30 25 ਲੱਖ ਲਾ ਕੇ ਵਿਦੇਸ਼ ਜਾਣ ਡੇ ਹੋ, ਉਹ ਇੱਥੇ ਹੀ ਕੰਮ ਕਰ ਲਓ। ਇੱਥੇ ਮਾਂ ਪਿਓ ਕੋਲ ਰਵੋ। ਆਪਣੀ ਧਰਤੀ ਛੱਡ ਕੇ ਨਾ ਵਿਦੇਸ਼ਾਂ ਵਿੱਚ ਜਾਓ, ਉੱਥੇ ਸੁੱਖ ਨਹੀਂ ਜੇ। ਇਹ ਤੇ ਵੈਸੇ ਇੱਕ ਦੌੜ, ਇੱਕ ਭੇਡ ਚਾਲ ਚੱਲ ਗਈ ਜੀ। ਜਾਣਾ ਕੈਨੇਡਾ ਜਾਣਾ, ਉੱਥੇ ਜਾ ਕੇ ਵੇਖੋ ਕਿੰਨਾ ਬੁਰਾ ਹਾਲ ਹੈ।
ਉਹ ਤੇ ਉਹਨਾਂ ਨੂੰ ਪਤਾ ਨਾ ਜਿਹੜੇ ਫਸ ਗਏ ਨੇ ਜਾ ਕੇ, ਕਿਉਂਕਿ ਮਾਂ ਪਿਓ ਦੀ ਸੇਵਾ ਕਰਨੀ ਆ। ਤੁਸੀਂ ਮਾਂ ਪਿਓ ਨੂੰ ਬਜ਼ੁਰਗੀ ਹਾਲਾਤ ਵਿੱਚ ਛੱਡ ਕੇ ਤੁਸੀਂ ਜਾਣ ਡੇ ਹੋ ਵਿਦੇਸ਼, ਘੱਟੋ ਘੱਟ ਬੱਚਿਆਂ ਨੂੰ ਸਮਝ ਹੋਣੀ ਚਾਹੀਦੀ। ਸਾਰੇ ਭੱਜੀ ਜਾ ਰਹੇ, ਇਹ ਤੇ ਪੂਰਾ ਪੰਜਾਬ ਖਾਲੀ ਹੋ ਜਾਣਾ ਇੱਕ ਦਿਨ, ਇਸ ਤਰ੍ਹਾਂ ਤੇ ਪੂਰਾ ਪੰਜਾਬ ਖਾਲੀ ਹੋ ਜਾਣਾ ਹੈ। ਇਸ ਕਰਕੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਬਈ ਇੱਥੇ ਪੰਜਾਬ ਦੇ ਵਿੱਚ ਵੀ ਬੜੇ ਐਸੇ ਕੰਮ ਨੇ ਕਰਨ ਵਾਲੇ, ਜਿਹੜਾ ਬੱਚਾ ਕੰਮ ਕਰ ਲੇ ਤੇ ਲੱਖ 1.5 ਲੱਖ ਰੁਪਈਆ ਕਮਾਉਣਾ ਕੋਈ ਮੁਸ਼ਕਲ ਕੰਮ ਨਹੀਂ ਹੈ। ਉੱਥੇ ਵੀ ਇੰਨਾ ਹੀ ਬਚਦਾ ਜੇ, ਇਹ 1.5 ਲੱਖ ਬਚ ਜਾਂਦਾ ਹੈ, ਪਰ ਫਿਰ ਸਾਰੇ ਭੱਜੀ ਜਾ ਰਹੇ ਨੇ। ਇਸ ਕਰਕੇ ਅਸੀਂ ਪ੍ਰਚਾਰ ਇਹ ਕਰਨਾ ਕਿ ਪੰਜਾਬ ਨੂੰ ਖਾਲੀ ਨਹੀਂ ਕਰ ਦੇਣਾ। ਸਾਰੀ ਜਵਾਨੀ ਭੱਜੀ ਜਾ ਰਹੀ ਹੈ। ਗੁਰੂ ਆਪੇ ਕਹਿ ਰਿਹਾ ਹੈ, ਸੁਖ ਨਾਹੀਂ ਬਹੁ ਦੇਸ਼ ਕਮਾਏ, ਇਹ ਤੱਤ ਕੱਢਿਆ ਗੁਰੂ ਮਹਾਰਾਜ ਨੇ। ਜੇ ਬਹੁਤੀਆਂ ਦੇਸ਼ਾਂ 'ਚ ਘੁੰਮੇਗਾ ਸੁੱਖ ਨਹੀਂ ਹੋ ਲੱਭਣਾ, ਤੇ ਸੁੱਖ ਕਿੱਥੇ ਲੱਭਣਾ? ਸਰਬ ਸੁਖਾਂ ਹਰ ਹਰ ਗੁਣ ਗਾਏ। ਸਾਰੇ ਸੁੱਖ ਕਿੱਥੋਂ ਲੱਭਣੇ ਨੇ? ਪਰਮਾਤਮਾ ਦੇ ਗੁਣ ਗਾਣ ਵਿੱਚ ਸੁੱਖ ਹੈ। ਇਸ ਕਰਕੇ ਜੇ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ, ਤੇ ਅਸੀਂ ਲੈ ਨਹੀਂ ਰਹੇ। ਖੰਡੇ ਬਾਟੇ ਦੀ ਪੁੱਲ ਅਸੀਂ ਨਹੀਂ ਛਕੀ, ਬਾਣੀ ਅਸੀਂ ਨਹੀਂ ਪੜ੍ਹਦੇ, ਬਾਣੀ ਦੀ ਵਿਚਾਰ ਨਹੀਂ ਅੰਦਰ। ਤੁਸੀਂ ਕਿਸੇ ਲੋਕਾਂ ਨੂੰ ਪੁੱਛ ਕੇ ਵੇਖ ਲਓ, ਗੁਰੂ ਮਹਾਰਾਜ ਕਹਿ ਰਹੇ ਨੇ, ਵੱਡੇ ਵੱਡੇ ਜੋ ਦਿਸੇ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ, ਕਉ ਨਾ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਵੱਡੇ ਵੱਡੇ ਕਹਿੰਦੇ ਜਿਹੜੇ ਵੱਡੇ ਵੱਡੇ ਲੋਕੀ ਵਹਿੰਦੇ ਨੇ 2-2 ਕਰੋੜ ਦੀਆਂ ਗੱਡੀਆਂ ਲੈ ਕੇ ਘੁੰਮਣ ਡੇ ਨੇ, ਵੱਡੀਆਂ ਵੱਡੀਆਂ ਬਿਲਡਿੰਗਾਂ ਪਾਈਆਂ ਨੇ, ਜੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਤੇ ਉਹ ਬੰਦੇ ਦੁਖੀ ਜੇ। ਵੱਡੇ ਵੱਡੇ ਜੋ ਦਿਸੇ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ, ਉਹਨਾਂ ਨੂੰ ਸਟ੍ਰੈਸ ਦਾ ਰੋਗ ਲੱਗਾ ਪਿਆ, ਉਹ ਬਿਮਾਰੀ। ਤੇ ਜਿਨ੍ਹਾਂ ਅੱਗੇ ਮੱਥੇ ਟੇਕਣ ਡੇ ਆ ਨਾ ਅਸੀਂ, ਭਗਤ ਰਵਿਦਾਸ ਜੀ, ਭਗਤ ਫਰੀਦ ਜੀ, ਭਗਤ ਸੈਣ ਜੀ, ਜਿੰਨੇ ਭਗਤ ਨੇ ਗੁਰੂ ਗ੍ਰੰਥ, ਉਹ ਉਹਨਾਂ ਦੀ ਲਾਈਫ ਵੇਖ ਲਓ ਕੀ ਸੀ। ਟੁੱਟੀਆਂ ਝੁੱਗੀਆਂ, ਕਾਨੇ ਦੀਆਂ ਝੁੱਗੀਆਂ ਦੇ ਵਿੱਚ ਬੈਠੇ ਤੇ ਉਹਦੇ ਗੁਣ ਗਾਣ ਦੇ, ਨਾਮ ਜਪੀ ਜਾਣ ਦੇ ਬਹਿ ਕੇ, ਵਾਹਿਗੁਰੂ 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 ਵਾਹਿਗੁਰੂ, ਉਹ ਨਾਮ ਜਪ ਰਹੇ ਨੇ। ਰਵਿਦਾਸ ਜਪੇ ਰਾਮ ਨਾਮਾ, ਉਥੇ ਪ੍ਰਮਾਤਮਾ ਦਾ ਨਾਮ ਜਪਣ ਡਿਆ, ਜੁੱਤੀਆਂ ਗੰਢਣ ਡਿਆ, ਉਹਦਾ ਨਾਮ ਜਪੀ ਜਾ ਰਿਹਾ। ਉਹੋ ਜਿਹੇ ਭਗਤ ਅਸੀਂ ਬਣਨਾ ਹੈ, ਇਹੋ ਦੀ ਸੋਚ ਅੰਦਰ ਪੈਦਾ ਕਰਨੀ ਹੈ। ਸੁੱਖ ਜਿਹੜਾ ਮਿਲਣਾ ਹੈ ਇਹ ਸਾਨੂੰ ਨਾਮ ਦੇ ਵਿੱਚੋਂ ਮਿਲਣਾ ਹੈ। ਨਾ ਭੱਜ ਭੱਜ ਕੇ ਵਿਦੇਸ਼ਾਂ ਵਿੱਚ ਜਾਓ, ਨਾ ਧਰਤੀ ਛੱਡ ਕੇ ਜਾਓ, ਉੱਥੇ ਕੁਝ ਨਹੀਂ ਜੇ, ਉੱਥੇ ਮਾਇਆ ਪੈ ਜਾਣੀ ਹੈ, ਉੱਥੇ ਤੁਹਾਨੂੰ ਮਾਇਆ ਦੇ ਵਿੱਚ ਭਟਕਣਾ ਪੈ ਜਾਣੀ ਹੈ, ਉੱਥੇ ਤੁਹਾਨੂੰ ਨਰਕਾਂ ਵਿੱਚ ਜਾਣਾ ਪੈਣਾ, ਜੂਨਾਂ 'ਚ ਪੈ ਜਾਓਗੇ। ਉਹ ਬੰਦੇ ਮੁਬਾਰਕ ਦੇ ਮੁਤਾਬਕ ਨੇ, ਮੁਬਾਰਕਬਾਦ ਨੇ ਜਿਨ੍ਹਾਂ ਨੇ ਸਿੱਖੀ ਸੰਭਾਲੀ, ਉਹ ਉੱਥੇ ਵੀ ਨਾਮ ਜਪਣ ਦੇ ਨੇ। ਪਰ ਜ਼ਿਆਦਾਤਰ ਬੱਚਿਆਂ ਨੇ ਉੱਥੇ ਜਾ ਕੇ ਕੇਸ ਕਤਲ ਕਰਵਾਤੇ ਨੇ, ਨਸ਼ਿਆਂ 'ਚ ਪੈ ਗਏ ਨੇ, ਕਿਉਂਕਿ ਆਜ਼ਾਦੀ ਮਿਲ ਗਈ ਹੈ। ਜੇ ਜਾਣਾ ਹੈ, ਜੇ ਤੁਸੀਂ ਜਾਣਾ ਹੈ, ਉੱਥੇ ਸਿੱਖੀ ਕਾਇਮ ਰੱਖੋ ਜਾ ਕੇ। ਮਜ਼ਾ ਤੇ ਤਾਂ ਹੈ ਨਾ ਜਾਣਦਾ, ਜੇ ਖਾਲੀ ਪੈਸੇ ਦੇ ਮਗਰ ਜਾਣਾ ਤੇ ਕੋਈ ਫਾਇਦਾ ਨਹੀਂ, ਕੋਈ ਸੁੱਖ ਨਹੀਂ ਜੇ ਲੱਭਣਾ। ਅਜੇ ਤੱਕ ਪੈਸੇ ਵਿੱਚੋਂ ਸੁੱਖ ਕਿਸੇ ਨੂੰ ਨਹੀਂ ਜੇ ਲੱਭਿਆ, ਬਿਮਾਰੀ ਲੱਭੇਗੀ। ਜੇ ਕਿਸੇ ਕੋਲ ਵੱਧ ਪੈਸੇ ਆ ਜਾਣ ਕੀ ਕਰ ਲਏਗਾ? ਜੇ ਹੁਣੇ ਤੁਹਾਡੇ ਕੋਲ 10 ਕਰੋੜ ਰੁਪਏ ਲਾਟਰੀ ਨਿਕਲੀ, ਕੀ ਕਰ ਲੋਗੇ? ਨਸ਼ਿਆਂ 'ਚ ਪੈ ਜਾਓਗੇ, ਵਿਕਾਰਾਂ 'ਚ ਪੈ ਜਾਓਗੇ, ਮਹਿੰਗੇ ਮਹਿੰਗੇ ਕੱਪੜੇ ਲਾਓਗੇ, ਮਹਿੰਗੀਆਂ ਮਹਿੰਗੀਆਂ ਗੱਡੀਆਂ ਲਾਓਗੇ, ਤੇ ਬਣ ਗਿਆ ਨਾ ਜੀਵਨ ਨਰਕ। ਤੇ ਇਹ ਜੀਵਨ ਨੂੰ ਸੁਧਾਰਨਾ ਕਿਸ ਤਰ੍ਹਾਂ? ਬਾਣੀ ਪੜ੍ਹ ਕੇ, ਬਾਣੀ ਦੀ ਵਿਚਾਰ ਕਰਕੇ, ਖੰਡੇ ਬਾਟੇ ਦੀ ਪੌਲ ਛਕ ਕੇ ਜੀਵਨ ਨੂੰ ਸੁਧਾਰਨਾ। ਤੇ ਅਸੀਂ ਹੁਣ ਇੱਕ ਪ੍ਰਣ ਲੈਣਾ, ਜਿਨ੍ਹਾਂ ਵੀਰਾਂ ਨੇ ਖੰਡੇ ਬਾਟੇ ਦੀ ਪੌਲ ਨਹੀਂ ਨਾ ਛਕੀ, ਉਹ ਗੁਰੂ ਦੇ ਅੱਗੇ ਅਰਦਾਸਾਂ ਸੋਧਣ, ਬਈ ਗੁਰੂ ਜੀ ਮਿਹਰ ਕਰੋ ਮੇਰੇ ਤੇ, ਮੈਂ ਖੰਡੇ ਬਾਟੇ ਦੀ ਪੌਲ ਛਕ ਲਵਾਂ। ਕਿਉਂਕਿ ਖੰਡੇ ਬਾਟੇ ਦੀ ਪੌਲ ਛਕਣ ਦੇ ਬਾਅਦ ਹੋਏਗਾ ਕਿ ਇੱਕ ਬੰਦਸ਼ ਪੈ ਜਾਂਦੀ ਬੰਦੇ ਨੂੰ। ਬੰਦਸ਼ ਦੇ ਵਿੱਚ ਫਿਰ ਬੰਦਾ ਗਲਤ ਕੰਮ ਨਹੀਂ ਜੇ ਕਰਦਾ, ਉਹਨੂੰ ਵੇਖ ਵੇਖ ਕੇ ਬਾਕੀ ਬੰਦੇ ਵੀ ਸੁਧਰ ਜਾਂਦੇ ਨੇ। ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਇਸ ਵੇਲੇ ਵੱਡਾ ਮਿਸ਼ਨ ਸ਼ੁਰੂ ਕੀਤਾ ਹੈ, ਪੰਜਾਬ ਨੂੰ ਡਰੱਗ ਫ੍ਰੀ ਕਰਨ ਦਾ, ਨਸ਼ਾ ਮੁਕਤ ਕਰਨਾ ਹੈ ਪੰਜਾਬ। ਬੜੇ ਪਿਆਰ ਨਾਲ ਕਰਨਾ ਹੈ, ਕਿਸੇ ਨਾਲ ਨਫ਼ਰਤ ਨਹੀਂ ਕਰਨੀ। ਅਸੀਂ ਨਸ਼ੇ ਨੂੰ ਖਤਮ ਕਿੱਦਾਂ ਕਰਨਾ? ਜੇ ਕੋਈ ਨਸ਼ਾ ਕਰ ਰਿਹਾ ਨਾ, ਉਹਦੇ ਨਾਲ ਨਫ਼ਰਤ ਨਹੀਂ ਕਰਨੀ। ਜੇ ਕਿਸੇ ਨੇ ਕੇਸ ਕਟਾਏ ਨੇ, ਉਹਦੇ ਨਾਲ ਨਫ਼ਰਤ ਨਹੀਂ ਕਰਨੀ। ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਾਰਿਆਂ ਨੇ ਪ੍ਰਚਾਰ ਕਰਨਾ ਜੇ। ਇਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਜੀ ਵੇਖੋ ਕਿੰਨੇ ਨੌਜਵਾਨ ਉਹਨਾਂ ਦੇ ਕਹਿਣ ਦੇ ਉੱਤੇ ਖੰਡੇ ਬਾਟੇ ਦੀ ਪੌਲ ਛਕੀ ਜਾ ਰਹੇ ਨੇ, ਤੇ ਪੰਜਾਬ ਨੂੰ ਡਰੱਗ ਫ੍ਰੀ, ਨਸ਼ਾ ਮੁਕਤ ਕਿੱਦਾਂ ਕਰਨਾ। ਵੇਖੋ ਨਸ਼ਾ ਜਿਹੜਾ ਹੈ ਨਾ ਸਾਡੇ ਪਿੰਡਾਂ ਵਿੱਚ ਬਹੁਤ ਵੱਧ ਗਿਆ ਜੇ।
ਜਿਹੜੇ ਬੰਦੇ ਨਸ਼ਾ ਵੇਚਦੇ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ, ਤੁਸੀਂ ਇੱਕ ਕੰਮ ਕਰਨਾ ਹੈ, ਕਮੇਟੀਆਂ ਬਣਾ ਕੇ, ਹਰ ਗੁਰਦੁਆਰੇ ਦੀ ਕਮੇਟੀ ਬਣੀ ਹੈ, ਇਕੱਠੇ ਹੋ ਕੇ ਨਾ ਉਹਦੇ ਘਰ ਵਿੱਚ ਜਾਣਾ, ਨਸ਼ੇ ਵਾਲੇ ਦੇ, ਉਹਦੇ ਅੱਗੇ ਹੱਥ ਜੋੜਨੇ ਨੇ, ਉਹਨੂੰ ਕਹਿਣਾ ਭਾਈ ਇਹ ਨਸ਼ੇ ਵਾਲਾ ਕੰਮ ਛੱਡ ਦੇ, ਪਹਿਲੇ ਉਹਦੇ ਅੱਗੇ ਰਿਕਵੈਸਟ ਕਰਨੀ। ਜੇ ਨਹੀਂ ਮੰਨਦਾ ਤੇ ਤਰੀਕਾ ਸਖਤ ਅਪਣਾਉਣਾ ਪੈਣਾ। ਫਿਰ ਇੱਕ ਬੰਦਾ ਜਾਏ ਨਸ਼ਾ ਖਰੀਦਣ ਉਹਦੇ ਕੋਲ, ਕਿਉਂਕਿ ਉਹਨੇ ਨਸ਼ਾ ਦੇਣਾ ਹੈ, ਉਹਦੇ ਮੋਬਾਈਲ ਤੇ ਤੁਸੀਂ ਵੀਡੀਓ ਬਣਾਓ, ਤੁਸੀਂ ਪੁਲਿਸ ਨੂੰ ਬੁਲਾਓ, ਉਹ ਬੰਦੇ ਅਰੈਸਟ ਕਰਵਾਉਣੇ ਸ਼ੁਰੂ ਕਰ ਦਿਓ। ਨਹੀਂ ਤੇ ਐਦਾਂ ਸੁਧਾਰ ਨਹੀਂ ਜੇ ਹੋਣਾ, ਥੋੜੀ ਸਖਤੀ ਵਰਤਣੀ ਪੈਣੀ, ਉੱਥੇ ਡਾਂਗ ਨਹੀਂ ਚਲਾਣੀ, ਮਾਰ ਕੁੱਟ ਨਹੀਂ ਕਰਨੀ, ਬੜੇ ਤਰੀਕੇ ਦੇ ਨਾਲ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਸ਼ਹਿਰਾਂ ਵਿੱਚ, ਪਿੰਡਾਂ ਵਿੱਚ ਕਿਹੜਾ ਬੰਦਾ ਚਿੱਟਾ ਵੇਚਣ ਡਿਆ, ਨਸ਼ਾ ਵੇਚਣ ਡਿਆ, ਤੇ ਇਹ ਤਰੀਕਾ ਹੈ ਅਪਣਾਉਣ ਦਾ, ਸਾਰਿਆਂ ਨੂੰ ਪਤਾ ਹੈ। ਪਹਿਲੇ ਉਹਨੂੰ ਪਿਆਰ ਨਾਲ ਸਮਝਾਓ, ਨਹੀਂ ਮੰਨਦਾ, ਫਿਰ ਕਮੇਟੀਆਂ ਦੇ ਬੰਦਾ, ਕੋਈ ਇੱਕ ਬੰਦਾ ਉਹਦੇ ਕੋਲ ਨਸ਼ਾ ਲੈਣ ਜਾਏ, ਉਹਦੀ ਵੀਡੀਓ ਬਣਾਓ, ਉਹਨਾਂ ਬੰਦਿਆਂ ਨੂੰ ਅਰੈਸਟ ਕਰਵਾਓ। ਇਹ ਬੜੇ ਭਲੇ ਦਾ ਕੰਮ ਹੈ, ਨਹੀਂ ਤੇ ਇਸ ਨਸ਼ੇ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਖਤਮ ਕਰ ਦੇਣਾ ਸੀ। ਤੇ ਇਹ ਸਨ ਸ਼ਬਦ ਦੇ ਵਿਚਾਰ, ਬਾਣੀ ਦੇ ਵਿਚਾਰ। ਬਾਣੀ ਦੀ ਵਿਚਾਰਾ ਕਰਦੀਆਂ ਕਈ ਕਿਸਮ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਆਓ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਜੀ ਕੋਲ ਸਰਵਣ ਕਰੀਏ। ਸਾਰਿਆਂ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਹਰਜੀਤ ਸਿੰਘ ਜੀ। ਅੱਜ 5 ਮਾਰਚ, ਅੱਜ ਦੇ ਦਿਨ ਸਾਡੇ ਇੱਕ ਬਹੁਤ ਹੀ ਸੂਰਬੀਰ ਯੋਧੇ ਭਾਈ ਰਮਿੰਦਰਜੀਤ ਸਿੰਘ ਜੀ ਟੈਣੀ ਬੱਬਰ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਉਹਨਾਂ ਨੂੰ ਅੱਜ ਦੇ ਦਿਨ ਹੀ ਖੰਨੇ ਲਾਗੇ ਮੁਖਬਰ ਦੀ ਸੂਹ ਤੇ ਬੱਸ ਦੇ ਵਿੱਚ ਹੀ ਉਹਨਾਂ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਜੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਸੀਗਾ। ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਨਾਲ ਜਦੋਂ ਵੀ ਮੁਲਾਕਾਤ ਤੇ ਜਾਈਦਾ ਸੀ ਤੇ ਉਹ ਜ਼ਰੂਰ ਟੈਣੀ ਭਾਜੀ ਦਾ ਜ਼ਿਕਰ ਕਰਦੇ ਹੁੰਦੇ ਸੀ ਵੀ ਜਿਸ ਦਿਨ ਉਹਨਾਂ ਦੀ ਸ਼ਹੀਦੀ ਹੋਈ ਹੈ ਉਸ ਦਿਨ ਸਵੇਰੇ ਮੈਨੂੰ ਮਿਲ ਕੇ ਵੀ ਗਏ ਨੇ। ਇਹ 1992 'ਚ ਟੈਣੀ ਭਾਈ ਸਾਹਿਬ ਜੀ ਦਾ ਆਨੰਦ ਕਾਰਜ ਸੀਗਾ। ਉਹਦੀ ਜਿਹੜੀ ਵੀਡੀਓ ਹੈ ਉਹ ਸੋਸ਼ਲ ਮੀਡੀਆ 'ਤੇ ਕਾਫੀ ਪਈ ਹੈ, ਜਿਹਦੇ ਅੰਦਰ ਜਥੇਦਾਰ ਹਵਾਰਾ ਸਾਹਿਬ ਵੀ ਹੈਗੇ ਨੇ। ਉਹਨਾਂ ਦੀ ਹਾਲੀ ਬਸ ਥੋੜ੍ਹੀ ਜਿਹੀ ਦਾੜੀ ਆਈ ਹੋਈ ਹੈ, ਉਹ ਮੇਰੇ ਕੋਲ ਵੀ ਹੈਗੀ ਹੈ, ਤੁਸੀਂ ਸਰਚ ਕਰਕੇ ਦੇਖ ਵੀ ਸਕਦੇ ਹੋ। ਉਹਨਾਂ ਨੇ ਉਸ ਟਾਈਮ ਇੰਨਾ ਵੱਡਾ ਲਾਂਚਰ ਫੜਿਆ ਜੋ ਕਿ ਉਹਨਾਂ ਦੇ ਕੱਦ ਤੋਂ ਵੀ ਵੱਡਾ ਹੈ ਹਵਾਰਾ ਸਾਹਿਬ ਦੇ। ਅਤੇ ਉਹ ਜਿਹੜੇ ਉੱਥੇ ਸਿੰਘ ਭਾਈ ਹਰਮੀਤ ਸਿੰਘ ਭਾਊ ਅਤੇ ਹੋਰ ਟੈਣੀ ਸਾਹਿਬ ਭਾਜੀ ਅਤੇ ਹਵਾਰਾ ਸਾਹਿਬ ਹੈਗੇ ਨੇ, ਸਭ ਤੋਂ ਛੋਟੀ ਉਮਰ ਉਹ 'ਚ ਜਥੇਦਾਰ ਹਵਾਰਾ ਸਾਹਿਬ ਦੀ ਹੈ। ਸੰਨ 92 ਦੀ ਉਹ ਆਨੰਦ ਕਾਰਜ ਦੀ ਵੀਡੀਓ ਹੈਗੀ ਹੈ। ਉਸ ਸੂਰਬੀਰ ਯੋਧੇ ਦਾ 1 ਸਾਲ ਬਾਅਦ ਖੰਨੇ ਲਾਗੇ ਇਨਕਾਊਂਟਰ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ। ਉਹਨਾਂ ਦੀ ਮਿਸਿਜ਼ ਨਾਲ ਸੀਗੀ ਜੋ ਕਿ ਪ੍ਰੈਗਨੈਂਟ ਸੀਗੀ। ਸੋ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਅਸੀਂ ਉਹਨਾਂ ਨੂੰ ਬਹੁਤ ਬਹੁਤ ਸ਼ਰਧਾਂਜਲੀ ਦਿੰਦੇ ਨੇ। ਸਾਡੇ ਵਿੱਚ ਬੇਬੇ ਨਾਨਕੀ ਸੁਖਮਨੀ ਸੇਵਾ ਸੁਸਾਇਟੀ ਜੋ ਕਿ ਫਤਿਹਗੜ੍ਹ ਸਾਹਿਬ ਤੋਂ ਆਏ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਨੇ ਅਰਜ਼ ਕੀਤੀ ਸੀ ਵੀ ਅਸੀਂ ਚੌਪਈ ਸਾਹਿਬ ਦੇ ਪਾਠ ਕਰਕੇ ਸੰਗਤ 'ਚ ਹਾਜ਼ਰੀ ਲਵਾਉਣੀ ਹੈ, ਅਤੇ ਉਹ 2 ਚੌਪਈ ਸਾਹਿਬ ਦੇ ਪਾਠ ਕਰਨਗੇ। ਉਹ ਜੇ ਸਟੇਜ 'ਤੇ ਆ ਜਾਣ। ਉਸ ਤੋਂ ਬਾਅਦ ਸਾਡੇ ਕੋਲ ਬੱਚੇ ਆਏ ਨੇ, ਅਮਨੀਤ ਕੌਰ, ਹਰਜਸ ਸਿੰਘ, ਜੋ ਕਿ ਜਥੇਦਾਰ ਹਵਾਰਾ ਸਾਹਿਬ 'ਤੇ ਇੱਕ ਗੀਤ ਲਿਖ ਕੇ ਲਿਆਏ ਨੇ, ਉਹ ਗਾਇਨ ਕਰਨਗੇ। ਉਹ ਵੀ ਤਿਆਰ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਵਡਭਾਗੀਆਂ ਹਨ ਜਿਹੜੀਆਂ ਕਿ ਅੱਜ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੀਆਂ ਹੈ, ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਪ੍ਰਭ ਚੋਟਾਂ ਖਾਵੈ। ਸੋ ਆਪ ਦੇ ਬਹੁਤ ਵੱਡੇ ਭਾਗ ਹੈ ਜਿਹੜੇ ਕਿ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਲੈਣ ਲਈ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਲਈ ਇੱਥੇ ਪਹੁੰਚੇ ਹੋ। ਸੋ ਸਾਰਿਆਂ ਦਾ ਪਹੁੰਚਣ 'ਤੇ ਜੀ ਆਇਆਂ। ਧੰਨਵਾਦ। ਧੰਨਵਾਦ ਜਥੇ ਦਾ, ਜਿਹੜੀਆਂ ਬੀਬੀਆਂ ਸ੍ਰੀ ਚੌਪਈ ਸਾਹਿਬ ਦੇ ਪਾਠ ਕਰਕੇ ਸੰਗਤਾਂ ਨੂੰ ਨਿਹਾਲ ਕਰਦੀਆਂ ਹਨ। ਸੋ ਅੱਜ ਮੋਰਚੇ ਦੇ ਵਿੱਚ ਇਹਨਾਂ ਨੇ ਸਮੂਲਤ ਕੀਤੀ ਹੈ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਸਾਡੇ ਕੋਲ ਚਾਬੀ ਆਈ ਹੈ ਮੋਟਰਸਾਈਕਲ ਦੀ। ਮੋਟਰਸਾਈਕਲ ਨੰਬਰ ਹੈ CH01BR 5570। ਉਹ ਮੋਟਰਸਾਈਕਲ ਦੇ ਵਿੱਚ ਚਾਬੀ ਸਾਡੇ ਕੋਲ ਚਲਾ ਗਿਆ, ਕਿਸੇ ਨੇ ਲਿਆ ਕੇ ਇੱਥੇ ਦਿੱਤੀ ਹੈ। ਜਿਸ ਵੀਰ ਦੀ ਵੀ ਹੋਵੇ ਮੋਟਰਸਾਈਕਲ ਦੀ ਚਾਬੀ, ਉਹ ਆ ਕੇ ਲਿਜਾਣ ਦੀ ਕਿਰਪਾਲਤਾ ਕਰੇ। ਚਲੋ ਐਕਟਿਵਾ ਦੀ ਜਿਸ ਦੀ ਵੀ ਚਾਬੀ ਹੈ ਉਹ ਆ ਕੇ ਲਿਜਾਣ ਦੀ ਕਿਰਪਾਲਤਾ ਕਰੇ। ਸੋ ਆਓ ਆਪਾਂ ਬੀਬੀਆਂ ਪਾਸੋਂ ਸ੍ਰੀ ਚੌਪਈ ਸਾਹਿਬ ਦੇ ਜਾਪ ਸਰਵਣ ਕਰੀਏ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਨਾਲ ਜਿਹੜਾ ਆਪਾਂ ਬੋਲਣਾ ਹੈ ਤਾਂ ਕਿ ਸਾਡੀ ਵੀ ਹਾਜ਼ਰੀ ਲੱਗ ਜਾਵੇ, ਕਿਉਂਕਿ ਜਿੰਨੇ ਸੰਗਤਾਂ ਜਿੰਨੇ ਸਰੀਰ ਚੌਪਈ ਸਾਹਿਬ ਦੇ ਪਾਠ ਕਰਨਗੇ ਤੇ ਸਾਰਿਆਂ ਦੀ ਹਾਜ਼ਰੀ ਲੱਗ ਜਾਣੀ ਹੈ, ਤੇ ਇੰਨੇ ਪਾਠ ਲਗਾਤਾਰ ਇੱਕੋ ਟਾਈਮ ਹੋ ਜਾਣੇ ਆ ਇਹ। ਸੋ ਇਸ ਕਰਕੇ ਆਪਾਂ ਸਾਰਿਆਂ ਨੇ ਚੌਪਈ ਸਾਹਿਬ ਦੇ ਪਾਠ ਕਰਨੇ ਆ, ਸਾਰਿਆਂ ਦੀ ਹਾਜ਼ਰੀ ਲੱਗੇ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਸਭ ਸੁਰ ਦਾ ਮੇਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ 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 ਵਾਹਿਗੁਰੂ। ਏਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ। ਕਵਿਓ ਵਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਧੈ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁष्ट ਸਵੇ ਤੁਮ ਕਾਹੋ, ਆਪ ਹੱਥ ਦੇ ਮੋਹਿ ਬਚਾਵੋ। ਸੁਖੀ ਵਸੈ ਮੋਰੋ ਪਰਵਾਰਾ। ਸੇਵਕ ਸਿੱਖ ਸਭੇ ਕਰਤਾਰਾ। ਮੋਰ ਅੱਛਾ ਨਿਜ ਕਰ ਦੈ ਕਰਿਐ। ਸਭ ਬੈਰਨ ਕੋ ਆਜ ਸੰਗਰਿਐ। ਪੂਰਨ ਹੋਏ ਹਮਾਰੀ ਆਸਾ। और भजन की रहे प्यासा। तुम छाड़ कोई अवर न त्याऊं। जो बार चाहूं सो तुमसे पाऊं। सेवक सिख हमारे तारिय। जन सतर हमारे मारिय। आप हाथ दे मुझे अवरिय। मरण काल का त्रास नवरिय। हो जो सदा हमारे पच्चा। सिरियास्तु जो करियो रक्षा। राख लियो मोह राखण हारे। साहेब संत सहाय प्यारे। दीन बंद दुष्टन के हंता। हो पुरी चतुर्दश कंता। काल पाए ब्रह्मा बपतारा। काल पाए शिव जू अवतारा। काल पाए कर विष्णु प्रकाशा। सकल काल का किया तमाशा। जबन काल जोगी शिव कियो। वेदराज ब्रह्मा ज्योतियो। जबन काल सब लोक सवारा। नमस्कार है ताहे हमारा। जबन काल सब जगत बनायो। देव दत्त जाशन अपजायो। आद अंत एके अवतारा। सोई गुरु समझो हमारा। नमस्कार तिसही को हमारे। सकल प्रजा जिन्हें आप सवारी। सेवकन को सब गुण सुख दियो। सतरन को पल मोह
ਪਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੇਟੇ ਤੇ ਕੁੰਚਰਿ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਾਟ ਕਾਟ ਕੇ ਪਟ ਪਟ ਕੀ ਜਾਣੈ ਜਬ ਉਹਦੇ ਕਰਖ ਕਰ ਕਰ ਤਾਰਾ ਪਰ ਜਾ ਧਰਤ ਤਬ ਦੇ ਅਪਾਰਾ ਜਬ ਹੈ ਕਰਖ ਕਰ ਤੋ ਕਬ ਤੋ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਵੇਦ ਭੇਦ ਹਰਿ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭਵ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਾ ਮੂੜ ਕਾਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੇ ਵਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੇ ਉਤ ਭੋਜ ਖਾਨ ਬਾਹੋ ਰਚ ਦੀਨੀ ਕਹਉ ਫੂਲ ਰਾਜਾ ਹੈ ਬੈਠਾ ਸਿਮਟ ਪਿਓ ਸਾਗਰੇ ਇਕਾਠਾ ਸਿਗਰੇ ਸੇਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੰਜੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਓ ਭਾਰ ਸਿੱਖ ਸੰਗਰੋ ਦੁਸ਼ਟ ਜਿਤੈ ਉਠਵਾਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੈ ਇਨਕੇ ਦੁਸ਼ਟ ਦੁਖਤ ਹੈ ਮਰੈ ਪੁਰਖ ਜਵਨ ਪਗ ਪਰੇ ਤਿਹਾਰੇ ਇਨਕੇ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਕੇ ਕਾਲ ਨਿਕਟ ਨਾ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦਿੜ ਤਨ ਜਾਏ ਨਿਹਰ ਤਾਕੇ ਤਾਪ ਤਨ ਕਮਾਓ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾ ਸ਼ਵ ਸਕੈ ਨ ਕੋਈ ਇੱਕ ਵਾਰ ਜਿਨ ਤੁਮੇ ਸਵਾਰਾ ਕਾਲ ਫਾਂਸ ਤੇ ਤਾਹੇ ਅਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੇ ਆਪ ਹਾਥ ਦੇ ਲਿਓ ਭਾਰੀ ਸਰਵ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸ਼ੁਭ ਰਾਤਾ ਕਿਲ ਵਿਕ ਸਗਲ ਦੇ ਕੋ ਹਰਤਾ ਦੁਸ਼ਟ ਦੋਖੀਆਂ ਕੋ ਛੈ ਕਰਤਾ ਸਿਰਿਆ ਤੁਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖ ਨਗਦ ਸੇ ਬਿਆਪਤ ਕੋਈ ਰਿਲ ਸੁਣੇ ਗੁੰਗ ਜੋ ਜਾਹੇ ਸਰਸ ਨਾ ਪਾਵੈ ਸੁਣੇ ਮੂੜ ਚਿਤ ਲਾਏ ਚਤਰਤਾ ਆਵੈ ਦੁਖ ਦਰਦ ਪਾਉ ਨਿਕਟ ਨ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਬਾਰ ਚਉਪਈ ਕੋ ਕਹੈ ਚਉਪਈ ਸਬਤ ਸਤਰ ਸਹਿਸ ਪਣੀਜੈ ਅਰਧ ਸਹਿਸ ਪੁਨ ਤੇਨ ਕਹੀ ਜੈ ਭਾਦਰਵ ਸੁਦੀ ਅਟਮੀ ਰਵਾਰਾ ਵੀਰ ਸੰਤਰ ਗ੍ਰੰਥ ਸੁਧਾਰਾ ਸਵਈਆ ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਵਾਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੇਵਾ ਭੇਦ ਕਹੇ ਹਮ ਏਕ ਨ ਜਾਣਿਓ ਸਿਰਿਯਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਹੋ ਸਭ ਤੋਹੇ ਬਖਾਨਿਓ ਦੋਹੇ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਵਾਰ ਮਹਿ ਗਏ ਕੇ ਲਾਜ ਆਸ ਗੋਵਿੰਦ ਦਾਸ ਤੁਹਾਰ ਬਾਹੇ ਗਏ ਕੇ ਲਾਜ ਅਸ ਗੋਵਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਰਿਓ ਬਾਤ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਦਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਟ ਸਵੇ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਅੱਛਾ ਨਿਜ ਕਰ ਦਇ ਕਰਿਐ सबैरन को आज संघरिय पूर्ण होए हमारे आशा और भजन की रहे प्यासा तुम्हें छाड़ कोई अवर न त्याऊं जो बार चाहूं सो तुम ते पाऊं सेवक सिख हमारे तारिय तुम जन सतर हमारे मारिय आप हाथ दे मुझे अवरिय मरण काल का त्रासन भरिय हो जो सदा हमारे बच्चा सिरिया तुझो करियो रक्षा राख लियो मोह राखन हारे साहेब संत सहाय प्यारे दीन बंद दुटन के हंता तुम हो पुरी चतुर्दश कंता काल पाए ब्रह्मा भवतारा काल पाए शिव जू अवतारा काल पाए कर विषम प्रकाशा सकल काल का किया तमाशा जवन काल जोगी सेवकियो वेद राज ब्रह्मा ज्योतियो जवन काल सब लोक सवारा नमस्कार है ताहे हमारा जवन काल सब जगत बनायो देव दत्त दर्शन बजायो आदि अंत एक अवतारा गुरु समझो हमारा नमस्कार तिसही को हमारे सेवकन को सब गुण सुख दियो को बल मोह बल कियो कट कट के अंतर की जानत भले बुरे की पीरच जानत पेटे ते कुंचर अस्तूला सब पर कृपा दृष्ट कर भूला संतन दुख पाए ते दुखी सुख पाए साधन के सुखी एक एक के पीर पहचान काट काट के पाट पाट की जान जब युद्ध करक कर कर तारा पर जा तरत तब दे अपारा जब है करख करत हो कब तो मैं मेलत दे तर सब हूँ जेते बदन श्रेष्ठ सब तार आप अपनी बूझे अचार तुम सब ही ते रहत नरालम जानत वेद भेद हरियालम निरंकार निर्विकार निरलंब आद अनिल अनाद असंभ ताका मूढ़ उचारत बेदा जाको पेव न पावत बेदा ताको कर पाहन अनुमानत मूड कछ भेद न जानत महादेव को कहत सदा शिव कार का चीनत नैव आप अपनी बुद्ध है जेते वर्णत भिन्न भिन्न तो देती तुमरा लखा न जाए पसारा ये वेद सजा प्रथम संसारा एक रूप अनूप स्वरूपा अंक पे हो राव कहीं भूपा अंडज जे रज से तज किन्ने उत्पुज खान बाहो रच दीने कहूँ फूल राजा है बैठा गाँव सिमट पे सकरे अकाठा सिगरी सिट दिखाए अचंबव आद जुगाद स्वरूप संजम अब रक्षा मेरी तुम करो सिख अबार सिख संघरो दुष्ट जिते उठवाते उत्पाता सकल मलेश करो रण खाता जे अस तुझ तब सरनी पर के दुष्ट दुख वह मरे पुरख जमन पग परे तिहारे के तुम संकट सब टारे जो कल को एक बार त्याए हैं ताके काल निकट ना आए हैं रक्षा हुए ताहे सब काला दुष्ट अरिष्ट टरे तत्काला कृपा दृढ़ तन जाए निहार हो के ताप तनक मोहर हो रिद्ध सिद्ध कर्म सब होए दुष्ट सब सकै न कोई एक बार जिन तुम्हें संवारा काल फांसते ताहे उबारा जिन नर नाम तिहारो कहा दर्द दुष्ट दोख तेरा खड़ग केत में शरण तिहारे आप हाथ दे ले हो बारी सर्व ठोर हो सहाय दुष्ट दोख
ते लेहो बचाई। कृपा करी हम पर जग माता, ग्रंथ करा पूरन शुभ राता। किल विक सगल देह को हरता, दुष्ट दोखियन को क्षय करता। सिरिया तो जा भये दयाला, पूरन करा ग्रंथ तत्काला। मन बासत फल पावै सोई, दुख नत से व्यापत कोई। अड़िल्ला सुने गुंग जो जाहे सरस ना पावै। सुने मूढ़ चितलाए चतुरता आवै। दुख दर्द पाओ निकट न तिन नर के रहे। हो जो जाकी एक बार चौपई को कहे चौपई। सबत सतर सहस पणिजे, अर्ध सहस पुनतीन कही जय। भद्रव सुधी अष्टमी रविवारा, तीर सद्रव ग्रंथ सुधारा। सवैया पाए कहे जब ते तुमरे, तब ते को आठ करे नहीं आन्यो। राम महिम पुराण करा अनेक कहे मत एक नमः। सिमरत शास्त्र वेद सबे बहु भेद कहे हम एक न जानियो। सीरियस पान के कृपा तुमरी कर मैं न केहो सब तुम्हें बखान्यो। सगल द्वार को छाड़ के गयो तुम्हारो द्वार। वाहे गए की लाज अस गोविंद दास तुहार। वाहे गए की लाज अस गोविंद दास तुहार। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਗੁਰੂ ਪਿਆਰੀ ਸਾਧ ਸੰਗਤ ਜੀਓ, ਸਭ ਤੰਤਾਂ ਦੇ ਜੋ ਜਿਨ੍ਹਾਂ ਨੂੰ ਸੁਭਾਗਾ ਸਮਾਂ ਸਤਿਗੁਰ ਸੱਚੇ ਪਾਤਸ਼ਾਹ ਪਾਰ ਕਿਰਪਾ ਸਦਕਾ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਮਿਹਰ ਕਰਨ ਜੋ ਸਾਨੂੰ ਪ੍ਰਬੰਧਕ ਵੀਰਾਂ ਵੱਲੋਂ 2 ਪਾਠਾਂ ਦਾ ਹੁਕਮ ਹੋਇਆ ਸੀ, ਜੋ ਇਹਨਾਂ ਦਾ ਹੁਕਮ ਹੋ ਗਿਆ ਹੋਰ ਵੀ ਹਾਂਜੀ 5 ਸਾਡੇ ਅਸੀਂ ਜੋ ਸਾਡੀ ਸੁਖਣੀ ਸੋਸਾਇਟੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਆਏ ਹਨ ਭਾਈ ਸਾਡੇ ਨਾਲ ਰਲ ਮਿਲ ਕੇ, ਜਿਨ੍ਹਾਂ ਨੇ ਹੁਣ ਤੱਕ ਵੀ ਨਹੀਂ ਪਾਠ ਕੀਤਾ ਸਾਡੇ ਨਾਲ ਰਲ ਕੇ ਭਾਈ ਵੱਧ ਤੋਂ ਵੱਧ ਪੌਣ 24 ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ, ਜੋ ਕਿ ਆਪਣੀ ਰੱਖਿਆ ਕਰਨ ਵਾਲਾ ਪਾਠ ਹੈ। ਮਹਾਰਾਜ ਨੇ ਕਿਹਾ ਰਿੱਧੀਆਂ ਸਿੱਧੀਆਂ ਸਭ ਘਰਾਂ ਦੇ ਵਿੱਚ ਆ ਜਾਂਦੀਆਂ ਹਨ, ਦੁੱਖ ਦਰਦ ਸਭ ਮਿਟ ਜਾਂਦੇ ਹਨ ਜੇ ਭਾਈ ਕੋਈ ਇੱਕ ਵੀ ਪਾਠ 24 ਸਾਹਿਬ ਦਾ ਕਰ ਲਵੇ। ਆਹ ਭਾਈ ਇਹਨਾਂ ਦੇ ਪ੍ਰਬੰਧਕ ਵੀਰਾਂ ਵੱਲੋਂ ਹੁਕਮ ਹੋਇਆ ਹੈ ਕਿ 5 ਪਾਠ ਪੂਰੇ ਕਰ ਦਿਓ, 3 ਪਾਠ ਆਪਾਂ ਨੇ ਹੋਰ ਕਰਨੇ ਆ। ਸਾਰੀਆਂ ਸੰਗਤਾਂ ਰਲ ਮਿਲ ਕੇ ਵਾਹਿਗੁਰੂ ਕਿਰਪਾ ਕਰਨ, ਸਾਰੀਆਂ ਬੀਬੀਆਂ ਰਲ ਮਿਲ ਕੇ ਪਾਠ ਕਰਨੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕਵਿਓ ਵਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ रक्षा। पूरन होए चित्त की इच्छा, चानन मन रहे हमारा। अपना जान करो प्रतिपारा। हमरे दुष्ट सवे तू कब हो, आप हाथ दे मोहे बचावो। सुखी बसो मोरो परवारा। सेवक सिख सबे करतारा, मोहर अच्छा निज कर के करिए। सब बैरन को आज संघरिया। पूरन होए हमारी आशा, तोर भजन की रहे प्यासा। तुम्हें छाड़ कोई अवर न चाहो, जो बर चाहूं सो तुम ते पाऊं। सेवक सिख हमारे कार्य है, चुन चुन सतर हमारे मारी है। आप हाथ दे मुझे अवरिया। मरण काल का त्रास न भरी है, जो सदा हमारे बचा। सिरिया तुझ करियो रक्षा। जो मोहरा खन हारे, साहेब संत सहाय प्यारे। दीन बांध दुष्टन के हंता, तुम हो पुरी चतुर्दश कंता। काल पाए ब्रह्मा अवतारा, काल पाए शिव जू अवतरा। काल पाए कर विष्णु पर गासा। सकल काल का किया तमाशा, जमन काल जोगी शिव कियो। वेद राज ब्रह्मा ज्योतियो। जमन काल सब लोक सवारा, नमस्कार है ताहे हमारा। जमन काल सब जगत बनायो। देव दैत्य जशन अपजायो, आदि अंत के अवतारा। सोई गुरु
गुरु समझियो हमारा। नमस्कार तिसके को हमारी, सकल प्रजा जिने आप सवारी। सेवकन को सब गुण सुख दियो, सतरन को पल मोह बद कियो। काट काट के अंतर के जानत, भले बुरे की वीर पहचानत। बेटे ते कौन चले अस्तूला, सब पर कृपा दृष्ट कर भूला। संतन दुख पाए ते दुखे, सुख पाए साधन के सुखी। एक एक के पेर पहचान, काट काट के पट पट की जान। जब कर करा कर तारा, प्रजा तरत तब दे अपारा। जब है काट हो कब हो, तो मैं मृत दे तर सब हूँ। जेते बंधन सेठ सब तार, आप अपनी बूझ अचार। तुम सब हेत रहत निरालम, जानत वेद भेद अरे आलम। निरंकार निरकार निरडम्बा, आद अनिल अनाद असंभव। काका मूढ़ आचरण पेदा, जाको पेव न पावत बेदा। ताको कर्मानत मन माहनत, महामूढ़ भेद न जानत। महादेव को कहत सदा शिव, निरंकार का चीनत न पिव। आप अपनी बुद्ध है जेते, वर्णत भिन्न भिन्न तेती। तुमरा लखा न जाए पसारा, के विद सजा प्रथम संसारा। के रूप अनूप स्वरूपा, रंग पे हो राव कही फूपा। अंड जे दज से दज कीने, उत भुज खान बहु राज दीनी। कहो फूल राजा है बैठा, कहूँ सिमट प्यो सकर इकट्ठा। सिगरे सिट दिखाए चंपावा, आद जुगाद स्वरूप संगंभव। अब रक्षा मेरी तुम करो, सिख अवार सिख संघरो। टूट जिते उट तपाता, सकल मलेश करो रण खाता। ये अस्तु सरनी पर, तिनके दुष्ट दुखत भरै। मूर्ख जन पग भरे तिहारे, तिनके तुम संकट सब टारे। जो कल को एक बार ते आई है, ताके काल निकट न आए हैं। रक्षा हुए तहे सब काला, दुष्ट अरिष्ट डरे तत्काला। जनाए नहर हो, ताके ताप तनक मोहर हो। रिद्ध सिद्ध कर्म सब कोई, दुष्ट शास सके न कोई। एक बार जो तुम्हें सवारा, काल फांसते ताहे अभारा। जिन हर नाम तिहारो कहा, दाद दुष्ट दोख तेरा। खड़क खेत में शरण तिहारी, आप हाथ दे ले हो बारी। सर्व ठौर मोह सहाय, दुष्ट दोख ते ले हो बचाई। कृपा करी हम जग जग माता, ग्रंथ करा पूरन शुभ राता। खेल विख सगल दे को हरता, दुष्ट दोखियन को क्षय करता। श्री अच्छ हो जाए पै दयाला, पूरन करा ग्रंथ तत्काला। मन भाषत फल भावे सोए, दुख न तिसे व्यापत कोई। अड़ेला सुने गुंग जो जाए सरस ना पावई। सुने मूढ़ चित लाए चतुरता आवई। दुख दर्द पाओ निकट न तिन नर के। ओ जो जाकी एक बार चौपई को कह चौपई बंद सन सहज पड़ी जय। अर्ध सहस पुन तीन कही जय। भाद्रव सुदी अष्टमी रविवारा। तीर समुद्रव ग्रंथ सुधारा। सवैया पाए गए जब ते तुमरे। तब ते को आख तरे नहीं आन्यो। राम रहीम पुराण पुराण। अनेक कहे मत एक न मान्यो। सिमरत शास्त्र वेद सब बहु भेद कहे हम एक न जानो। सियस पान कृपा तुम्हारी कर मैं के हो सब तोए बखान्यो। दोहरा सकल द्वार को छाड़ के गए हो तुम्हारो द्वार। बाणे गए की लाज अस गोविंद दास तुहार। बाहे गए की लाज अस
पई हमरे करो हाथ दे रक्षा पूरन होए चित की इच्छा सब चरणन मन रहे हमारा अपना जान करो प्रतिपारा हमरे दुष्ट सवे तुम काबू आप हाथ दे मोहे बचावो सुखे बस मोरो पर भारा सेवक सिख सवे कर तारा मोर अच्छा निज कर कै करिया सब बैरन को आज संघरिया पूरन होए हमारी आशा तोर भजन की रहे प्यासा तुम्हें छाड़ कोई अबर न चाहो जो बार चाहूं सो तुम ते पाऊं सेवक सिख हमारे तारिया चुन चुन सतर हमारे मारिया आप हाथ दे मुझे अवरिया मरण काल का त्रासन भरिया वो जो समा हमारे पछा श्रीअस्त जो करे और रक्षा राख ले हो मोहरा खण हारे साहेब संत सहाय प्यारे दीन बांध दुष्टन के हंता तुम हो पुरी चतुर्दश कंता काल पाए ब्रह्मा बपतारा काल पाए शिव जो अवतारा काल पाए कर विष्णु पर घासा सकल काल का किया तमाशा जमन काल जोगे शिव कियो वेद राज ब्रह्मा जो थियो जमन काल सब लोक सवारा नमस्कार है ताए हमारा जमन काल सब जगत बनायो देव दैत्य जाचन अपजायो आदि अंते के अवतारा सोई गुरु समझो हमारा नमस्कार जिसकी को हमारी सकल प्रजा जिने आप सवारी सेवकन को सब गुण सुख दियो सतरन को पल मोह बद कियो काट काट के अंतर के जानत भले बुरे की पीर पहचानत के ते कुंचल अस्तूला सब पर कृपा दृष्ट कर भूला तन दुख पाए ते दुखे सुख पाए साधन के सुखी एक एक के पीर पहचान काट काट के पट पट की जाने जब होत करक करा कर तारा प्रजा तरत तब दे अपारा जब है करक कब हो तो मैं मिलत दे तर सब हो जेते बंधन सेठ सब तार आप अपनी बूझ उचार तुम सब हित रहत नरालम जानत वेद भेद हरि आलम निरंकार निरकार निरलंबा आद अनिल अनाद असंभ ताका मूल आचरण पेदा जाको पेव न पावत वेदा ताको करपान मन मानत महामूढ़ कछ भेद न जानत महादेव को कहत सदा शिव निरंकार का जीनत न पिव आप अपनी बुद्ध है जेते वर्णत भिन्न भिन्न तो देती तुमरा लखान जाए पसारा के विद सजा प्रथम संसारा एक रूप अनूप स्वरूप रंग पे हो राग कहीं भूपा अंड जेद से दज के ने उत पुज खान बहु रच दीनी कहो फूल राजा है बैठा बहु सिमट पे हो सागर काठा सिगरे सिट दिखाए चंपावा आज जुगाद स्वरूप संगम अवर अच्छा मेरे तुम करो सिख बार सिख संगरो दुष्ट जिते उत 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 पाता सकल मलेश करो रण खाता सरनी पर तिनके दुष्ट दुख है मरे गोरख जन पग भरे तिहार तिनके तुम संकट सब टारे जो कल को एक बार ते आया ताके काल निकट न आए हैं रक्षा होए तहे सब काला दुष्ट अरिष्ट टरे तत्काला कृपा दृष्ट तन जाए नहर हो ताके ताप तनक में हरियो हृद सिद्ध कर्मो सब होए दुष्ट शासन सके न कोई एक बार जिन तुम्हें सवारा काल फांसते ताहे उबारा जिन हर नाम तिहारो कहा दर्द दुष्ट दोख ते रहा खड़क खेत में शरण तिहारी आप हाथ दे ले हो उबारी सर्व ठोर मोह हो सहाय दुष्ट दोख ते ले हो बचाई कृपा करी हम जट माता ग्रंथ करा पूरन
शुभ राता बिल बिक सगल देखो हरता दुष्ट दोखियन को क्षय करता श्री तुझ पे दयाला पूरन करा ग्रंथ तत्काला मन भाषत फल पावे सोई दुख न तिसे व्यापत कोई अड़िल सुने गोंग जो जाए सरस ना पावई सुने मूड चित लाए चतुरता आवई दुख दर्द पाओ निकट न तिन नर के हो जो जाकी एक बार चौपई को है चौपई अर्ध सहस पुन तीन कही जय भाद्रव सुदी अष्टमी रव बारा तीर सद्रव ग्रंथ सुधारा पहे गए जब ते तुमरे तब ते को आँख तरे नहीं आने हो राम रहीम प्राण करान अनेक कहे मत एक न मान्यो सिमरत शास्त्र वेद सबे बहु भेद कहे हम एक न जान्यो श्रेयस पान कृपा तुम्हारी घर में नाते हो सब तोहे बखान्यो तोरा सगल द्वार को छाड़ के हो तुम्हारो द्वार बाहें गए की लाज अस गोविंद दास तुहार बाहें गए की लाज अस गोविंद दास तुहार ਵਾਹਿਗੁਰੂ ਜੀ का खालसा वाहिगुरु जी की सतगुरु प्रसाद ਸ੍ਰੀ ਵਾਹਿਗੁਰੂ ਜੀ की फतेह पातशाही दसवीं कबो बाज बेनती चौपई हमारी करो हाथ दे रक्षा पूर्ण होए चित की इच्छा ਚਰਨਨ ਮਨ ਰਹੇ ਹਮਾਰਾ ध्यान करो प्रत पारा मरे दुष्ट सबे तम काहो आप हाथ दे मोहे बचाओ सुखी बसे मोरो परवारा सेवक से कसमय कर तारा मोर छानज कर जे बैरन को आप संगरिय पूर्ण होए हमारी आशा और भजन के रहे प्यासा तुम छाड़ कोई अवर न त्याओ दो बार चाहो तो तुम ते पाओ सेवक सेख हमारे कार्य सुन सतर हमारे मारिय हाथ दे मुझे अवरिय मन काल का त्रासन वारिय हो जो सदा हमारे पच्छा श्रिया तुझो कर और अच्छा राख ले मोर राखन हारे साहेब संत साए प्यारे दीन बांध दुष्टन के हंता पुरे चतुर्दश पंता काल पाए ब्रह्मा भवतारा काल पाए शिव तुलु अवतारा काल पाए कर विष्णु परगासा काल का किया तमाशा जमन काल जोगी सेवकियो वेद राज ब्रह्मा ज्योतियो जमन काल सब लोक सवारा नमस्कार है ताहे हमारा जमन काल सब जगत बनायो देव सच संजन अपजायो आद अंत एक अवतारा सोए गुरु समझो हमारा नमस्कार तिसे को हमारे सकल प्रजा जिने आप सवारे सेवकन को सेव गुण सुख दियो शंकरन को बल मोहब्बत कियो कट कट के अंतर की जानत भले बुरे के फिर पहचानत कीर्ति ते कुंचर अस्तुला का कर भूला संतन सुख पावे ते सुखी पावे साधन के सुखे एक एक के पीर पछाने काट काट के पाट पाट के जाने जब उद करख करे कर तारा प्रजा काट तब दे अवारा जब करख करत हो कब हूँ तुम में मिल तो दे तर सब हो जेते बदन श्रेष्ठ सब तारे आपे अपनी पूज अवतार
तुम सब ही तेरे तरयालम जानत वेद भेद अरियालम निरंकार निरंकार नरलंब हीन असार असंभा ताका मूढ़ उचारत वेदा ताको पेवन पावत वेदा ताको कर पाहान मानत महामूढ़ कज भेद न जानत महादेव को कहत सदा शिव निरंकार का चीनत नहीं पेवा आप अपनी बुध है जेती अर्जन पिन पिन तोए न देखे तुमरा लखा न जाए पसारा एह विद सजा प्रथम संसारा एक रूप अनूप स्वरूपा रंग पे हो कब नहीं पोपा अंडज जे रज से तज कीनी पुत खान पहुँच रच देने कौन फूल राजा है बैठा हो सिमट पे हो सगरे इकट्ठा सगरे श्रेष्ठ दिखाए चंपव आद जुगाद स्वरूप सजम्पव अब रक्षा मेरी तुम करो सिख अवारे सिख संगारो दुष्ट जते उठवत उत्पाता सकल मलेच करो रण खाता जे अस तुझ तब सरनी परे इनके दुष्ट दुष्ट हर मरे पुरख जमन पग परे तिहारे इनके तुम संकट सब टारे जो कल को एक बार ते आए हैं आके काल निकट नहीं आए हैं रक्षा होए ताई सब काला टरे टरे तत्काला कृपा दे तन जाए नहर हो आके ताप तनक में हर हो रिद्ध सिद्ध कर्म सब होई शास्त्र सके न कोई एक बार जिन तुम्हें समारा काल फासते तहे अवारा जिन नर नाम तहारो कहा दर्द दुख दुख तेरा अड़ग खेत में सरन तुहारी आप गए हो अवारे सर्व ठोर मोह सहाय दुख तेरे हो बचाई कृपा करी हम पर जग माता ग्रंथ करा पूर्ण सुभराता एक सगल दे को हरता जन दुखियन को शय करता सिर तो जपै दयाला पूर्ण करा ग्रंथ तत्काला मन बासत फल पावै सोई दुख न किसे व्यापत कोई होई अड़ेल सुने गोंग जो जाए सरस ना पावै सुने मोड़ चित लाए चितरता आवै दुख दर्द पौ निकट न तिन नर के रहे हो जो जाके एक बार चौपई को कहे चौपई समृत तरे सहस पनी जय अर्ध सहस पुन तीन कही जय पादनो सुधी अष्टमी रविवारा तीर ग्रंथ सदारा सैया पाहे गए जब ते तुम तब ते को आख करे नहीं आन्यो राम रही न परान करान अनेक कहे मत एक न मन सिमरत शास्त्र वेद सबे वो भेद कहे हम एक न जानियो सिरियस पान कृपा तुम्हारी कर मैं न कहो सब तोहे बखानियो दोहरा सगल द्वार को झाड़ के गयो तुहारो द्वार बाहें गए के लाज गोविंद दास तुहार बाहें गए के लाज गोविंद दास तुहार ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਦੇਗ ਤੇਗ ਫਤਿਹ ਦੇਗ ਤੇਗ ਫਤਿਹ ਪੰਥ ਕੀ ਜੀਤ ਪੰਥ ਕੀ ਜੀਤ ਪੰਥ ਕੀ ਜੀਤ ਦੇਗ ਤੇਗ ਫਤਿਹ ਦੇਗ ਤੇਗ ਫਤਿਹ ਪੰਥ ਕੀ ਜੀਤ ਪੰਥ ਕੀ ਜੀਤ ਪੰਥ ਕੀ ਜੀਤ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਡੇ ਕੋਲੋਂ ਪਾਠ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ
ਸੰਗਤੇ ਸਤਿਗੁਰ ਬਖਸ਼ਣ ਯੋਗ ਹਨ। ਅਸੀਂ ਪ੍ਰਬੰਧਕ ਵੀਰਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ। ਆਪਾਂ ਤਾਂ ਭਾਈ ਕੁਝ ਵੀ ਨਹੀਂ ਕਰ ਸਕਦੇ। ਆਪਾਂ ਨੇ ਅਰਦਾਸਾਂ ਬੇਨਤੀਆਂ ਕਰਨੇ ਸੱਚੇ ਪਾਤਸ਼ਾਹ ਜੋ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਮੋਰਚੇ ਆਰੰਭ ਕੀਤੇ ਸੱਚੇ ਪਾਤਸ਼ਾਹ ਨੂੰ ਸਫਲਤਾ ਬਖਸ਼ਣ। ਜੋ ਸਾਡੀ ਬੀਬੀ ਗੁਰਜੀਤ ਕੌਰ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਜੋ ਸਾਨੂੰ ਸੰਗਤਾਂ ਨੂੰ ਜੋੜਦੇ ਹਨ, ਉਹਨਾਂ ਦੇ ਨਾਲ ਉਪਰਾਲਾ ਕਰਕੇ ਸੰਗਤਾਂ ਨੂੰ ਇੱਥੇ ਲਿਆਉਂਦੇ ਹਨ। ਭਾਈ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਸਾਰੀਆਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਭਾਈ ਤਨ ਮਨ ਧਨ ਦੇ ਨਾਲ ਇਹਦੇ ਵਿੱਚ ਜਿਤਨੀ ਵੀ ਸੇਵਾ ਹੋ ਸਕੇ ਭਾਈ ਵੱਧ ਤੋਂ ਵੱਧ ਸੇਵਾ ਕਰੋ। ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਬੰਦੀ ਸਿੰਘ ਰਿਹਾ ਕਰੋ, ਕਰੋ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ, ਰਿਹਾ ਕਰੋ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ। ਰਿਹਾ ਕਰੋ ਰਿਹਾ ਕਰੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਟੇਜ ਤੇ ਇੱਕ ਅਜੀਬ ਵਰਤਾਰਾ ਵਾਪਰ ਗਿਆ। ਜਿਹੜੇ ਸੈਕਟਰੀ ਸਾਹਿਬ ਕਹਿੰਦੇ ਹੁੰਦੇ ਨੇ ਬਸ ਤੁਹਾਡਾ ਟਾਈਮ ਪੂਰਾ ਹੋ ਗਿਆ, ਟਾਈਮ ਪੂਰਾ ਹੋ ਗਿਆ, ਅੱਜ ਸੰਗਤ ਚੌਪਾਈ ਸਾਹਿਬ ਦੇ ਪਾਠ ਕਰਦੀ ਸੀ। ਆਨੰਦਮਈ ਦੇਖੋ ਮਤਲਬ ਪਾਠ ਚੱਲ ਰਹੇ ਸੀਗੇ, ਸਭ ਨੂੰ ਆਨੰਦ ਆ ਰਿਹਾ ਸੀਗਾ। ਸੈਕਟਰੀ ਸਾਹਿਬ ਨੇ ਵੀ ਕਹਿਤਾ ਕਹਿੰਦੇ ਪਾਠ ਹੋਰ ਕਰੋ। ਇਹ ਪਹਿਲੀ ਵਾਰ ਹੋਇਆ ਬੀਬੀਓ ਤੁਹਾਡੇ ਭਾਗਾਂ ਦੇ ਵਿੱਚ ਆਇਆ ਵੀ ਤੁਹਾਨੂੰ ਟਾਈਮ ਵੱਧ ਮਿਲਿਆ, ਠੀਕ ਹੈ। ਨਹੀਂ ਇੱਥੇ ਟਾਈਮ ਦੀ ਹਮੇਸ਼ਾ ਸ਼ਾਰਟੇਜ ਚੱਲਦੀ ਹੁੰਦੀ ਆ। ਤੇ ਮੈਂ ਬੀਬੀਆਂ ਨੂੰ ਬੇਨਤੀ ਕਰਦੀ ਹਾਂ ਵੀ ਅੱਗੇ ਨੂੰ ਵੀ ਐਵੇਂ ਤੁਸੀਂ ਉਪਰਾਲਾ ਕਰਨਾ। ਇੱਕ ਨਾ ਆਪਣੇ 31 ਸਿੰਘ ਜਾਂਦੇ ਹੁੰਦੇ ਨੇ ਗ੍ਰਿਫਤਾਰੀ ਦੇਣ, ਆਪਾਂ ਬੀਬੀਆਂ ਨੇ ਜਾਣਾ ਇੱਕ ਦਿਨ, ਬੀਬੀਆਂ ਨੇ ਜਾਣਾ ਹੈ। ਸੁਖਨੀ ਸੋਸਾਇਟੀ ਵਾਲੀਆਂ ਨੇ ਸਾਰੀਆਂ ਨੇ ਬੀਬੀਆਂ ਨੇ, ਆਪਾਂ ਇੱਕ ਦਿਨ ਕੋਈ ਕਿਸੇ ਦਿਨ ਟਾਈਮ ਕੱਢ ਲਿਓ, ਆਪਾਂ ਨੇ ਜਾਣਾ ਹੈ। ਬੀਬੀਓ ਹਰ ਪਿੰਡ ਦੇ ਵਿੱਚ ਸੁਸਾਇਟੀਆਂ ਬਣੀਆਂ ਹੋਈਆਂ ਨੇ, ਸੁਖਮਨੀ ਸੁਸਾਇਟੀਆਂ। ਮੇਰੀ ਸਾਰਿਆਂ ਨੂੰ ਬੇਨਤੀ ਹੈ, ਭਰਾਵਾਂ ਨੂੰ ਬੇਨਤੀ ਹੈ, ਤੁਹਾਡੇ ਤੁਸੀਂ ਪਿੰਡਾਂ ਦੇ ਵਿੱਚ ਬੰਦੇ ਜ਼ਿਆਦਾ ਆਏ ਹੋਏ ਨੇ, ਸਾਰੇ ਜਾ ਕੇ ਇਸ ਗੱਲ ਦਾ ਪ੍ਰਚਾਰ ਕਰਿਓ ਵੀ ਸੁਖਮਨੀ ਸੁਸਾਇਟੀ ਵਾਲੀਆਂ ਬੀਬੀਆਂ ਜਾ ਕੇ ਉੱਥੇ ਪਾਠ ਕਰਦੀਆਂ ਨੇ। ਇੱਕ ਨੂੰ ਦੇਖ ਕੇ ਦੂਜਾ, ਦੂਜੇ ਨੂੰ ਦੇਖ ਕੇ ਤੀਜਾ, ਇੱਕ ਲੜੀ ਪਰੋਈ ਜਾਂਦੀ ਹੈ ਆਪਣੀ। ਦੇਖੋ ਅੱਜ ਮੈਨੂੰ ਯਾਦ ਆ ਗਿਆ ਬਾਈ ਜੀ ਕਹਿ ਰਹੇ ਸੀਗੇ ਵੀ ਅੱਜ ਸ਼ਹਾਦਤ ਦਾ ਦਿਨ ਹੈ ਸਿੰਘ ਦੀ ਦਾ ਇੱਕ ਦਾ, ਹੈ ਨਾ। ਜਦੋਂ ਮੈਂ ਪੜ੍ਹਦੀ ਸੀ ਕਾਲਜ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਕੰਮ ਕੀ ਹੁੰਦਾ ਸੀ, ਜਾ ਕੇ ਉੱਥੇ ਅੱਡੇ ਦੇ ਵਿੱਚ ਅਖਬਾਰ ਖਰੀਦਣਾ, ਦੇਖਣਾ ਵੀ ਕਿਹੜਾ ਸਿੰਘ ਸ਼ਹੀਦ ਹੋਇਆ, ਉਸ ਸਿੰਘ ਦੇ ਨਾਂ ਤੇ ਅਸੀਂ ਚੌਪਾਈ ਸਾਹਿਬ ਦੇ ਪਾਠ ਕਰਨੇ। ਅੱਜ ਅਸੀਂ ਰਿਹਾਈ ਲਈ ਚੌਪਾਈ ਸਾਹਿਬ ਦੇ ਪਾਠ ਕਰਦੇ ਹਾਂ। ਉਦੋਂ ਸ਼ਹਾਦਤ ਜਦੋਂ ਹੋ ਜਾਂਦੀ ਸੀ ਉਦੋਂ ਸਿੰਘਾਂ ਦੇ ਨਾਂ ਤੇ ਅਸੀਂ ਪਾਠ ਕਰਦੀਆਂ ਹੁੰਦੀ ਸੀ। 4-5 ਕੁੜੀਆਂ ਸੀ ਕਿਉਂਕਿ ਬਹੁਤੇ ਨਹੀਂ ਹੁੰਦੇ ਲੋਕ ਇੱਦਾਂ ਦੇ। ਹੁਣ ਤੁਸੀਂ ਦੇਖਦੇ ਹੋ ਪਿੰਡਾਂ ਦੇ ਵਿੱਚ ਕਿੰਨੇ ਘਰ ਨੇ, ਕਿੰਨੀਆਂ ਬੀਬੀਆਂ ਨੇ, ਪਰ ਬਹੁਤ ਥੋੜੀਆਂ ਹੁੰਦੀਆਂ ਨੇ, ਹੈ ਨਾ। ਜਜ਼ਬੇ ਵਾਲੀਆਂ ਬੀਬੀਆਂ, ਜਜ਼ਬੇ ਵਾਲੇ ਸਿੰਘ ਬਹੁਤ ਥੋੜੇ ਹੁੰਦੇ ਨੇ, ਪਰ ਹਾਰੋ ਨਾ, ਨਾਲ ਲੈ ਕੇ ਤੁਰਿਆ ਕਰੋ। ਜਦੋਂ ਤੁਸੀਂ ਬੈਠਦੀ ਹੋ ਜਾਗੋ ਦੀਆਂ ਗੱਲਾਂ ਕਰਦੇ ਹੋ ਸ਼ਾਮ ਨੂੰ, ਹੁਣ ਵਿਆਹਾਂ ਦੇ ਸੀਜ਼ਨ ਨੇ, ਜਾਗੋਆਂ ਦੇ ਤਾਂ ਬੜਾ ਇਕੱਠ ਹੁੰਦਾ, ਕਿਉਂ ਵੀ ਇੱਥੇ ਆਉਂਦੇ ਨੂੰ ਇਹ ਲੱਤਾਂ ਦੁਖਣ ਲੱਗ ਜਾਂਦੀਆਂ ਨੇ, ਕਹਿ ਦਿੰਦੀਆਂ ਨੇ ਬੈਠ ਨਹੀਂ ਹੁੰਦਾ। ਇੱਕ ਬੀਬੀ ਨੇ ਕੱਲ ਮੈਨੂੰ, ਸਾਡੀ ਨੇ ਕਿਹਾ, ਬੀਬੀ ਜੀ ਆਪਣੀ ਬੀਬੀ ਨੇ ਕਿਹਾ ਮੈਨੂੰ, ਇੱਕ ਕਹਿੰਦੇ ਉੱਥੇ ਹਮਲੇ ਹੁੰਦੇ ਨੇ, ਹੁਣ ਤਾਂ ਨਹੀਂ ਹਮਲੇ ਹੁੰਦੇ। ਉਹ ਤੁਸੀਂ 50 ਸਾਲ ਤੋਂ ਉੱਤੇ ਉਮਰ ਹੰਢਾ ਲਈ ਆ ਆਪਣੀ, ਜੇ ਸ਼ਹੀਦ ਹੋ ਜਾਗੇ ਕਿੱਡੀ ਕੀ ਗੱਲ ਹੈ, ਕੋਈ ਵੱਡੀ ਗੱਲ ਨਹੀਂ। ਅਸੀਂ ਆਪਣੇ ਸਿੰਘਾਂ ਲਈ ਸ਼ਹੀਦ ਹੋਣਾ, ਆਪਣੇ ਕੌਮ ਲਈ ਸ਼ਹੀਦ ਹੋਣਾ ਹੈ, ਠੀਕ ਹੈ। ਸਤਿ ਸ੍ਰੀ ਅਕਾਲ। ਮੈਂ ਇੱਕ ਗੱਲ ਕਹਿਣੀ ਹੈ, ਮੈਂ ਬਿਮਾਰ ਪਈ ਹਾਂ ਬਹੁਤ ਜ਼ਿਆਦਾ, ਮਤਲਬ ਗਲਾ ਖਰਾਬ ਹੈ, ਬੋਲ ਨਹੀਂ ਹੋ ਰਿਹਾ, ਪਰ ਫਿਰ ਵੀ ਬੀਬੀਆਂ ਨੇ ਹੁਕਮ ਲਾਇਆ ਵੀ ਹਾਂ ਨਾਲ ਚੱਲਣਾ। ਮੈਂ ਬੇਨਤੀ ਕੀਤੀ ਸੀ ਕੱਲ ਵੀ ਤੁਸੀਂ ਜਾ ਆਓ, ਮੈਥੋਂ ਜਾ ਨਹੀਂ ਹੁੰਦਾ, ਪਰ ਫਿਰ ਵੀ ਆਈਆਂ, ਹੈ ਨਾ। ਦੇਖੋ ਇੱਕ ਨੂੰ ਦੇਖ ਕੇ ਦੂਜਾ, ਦੂਜੇ ਨੂੰ ਦੇਖ ਕੇ ਤੀਜਾ। ਇਹ ਮੇਰੇ ਨਾਲ ਕਿਸਾਨ ਮੋਰਚੇ 'ਤੇ ਵੀ ਬੀਬੀਆਂ ਜਾਂਦੀਆਂ ਰਹੀਆਂ ਨੇ, 5-6 ਵਾਰ ਉੱਥੇ ਵੀ ਇਹਨਾਂ ਨੇ ਮੇਰੇ ਨਾਲ ਹਾਜ਼ਰੀ ਲਵਾਈ ਹੈ। ਇਸੇ ਤਰੀਕੇ ਨਾਲ ਜਿਵੇਂ ਸੁਖਮਨੀ ਸੁਸਾਇਟੀ ਅੱਜ ਆਈ ਹੈ, ਆਪਣੇ ਪਿੰਡਾਂ ਦੇ ਵਿੱਚ ਉਪਰਾਲੇ ਕਰੋ ਵੀ ਬੀਬੀਆਂ ਦੇ ਜੱਥੇ ਵੱਧ ਤੋਂ ਵੱਧ ਭਰਾਵੋ ਲੈ ਕੇ ਆਓ। ਇੰਨੀ ਕਹਿੰਦੀ ਖਿਮਾ ਦੀ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਵਿਚਕਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੇਬੇ ਨਾਨਕੀ ਫਤਿਹਗੜ੍ਹ ਸਾਹਿਬ, ਉਹ ਬੀਬੀਆਂ ਨੇ ਆਪ ਜੀ ਨੂੰ ਚੌਪਾਈ ਸਾਹਿਬ ਦੇ ਜਾਪ ਸੁਣਾਏ। ਕਿਉਂਕਿ ਜਿਹੜਾ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ
ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਕਿਉਂਕਿ ਜਦੋਂ ਆਪਾਂ ਮਨ ਚਿੱਤ ਲਾ ਕੇ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਸਾਨੂੰ ਪ੍ਰਤੱਖ ਦਰਸ਼ਨ ਹੁੰਦੇ ਹੈਗੇ। ਸੋ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸਾਨੂੰ ਗੁਰਬਾਣੀ ਦੇ ਲੜ ਲਾ ਕੇ ਗਏ ਹੈਗੇ। ਕਿਉਂਕਿ ਸਾਨੂੰ ਫਰਮਾਨ ਕੀਤਾ ਉਹਨਾਂ ਨੇ ਜਾਣ ਲੱਗਿਆਂ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋ ਸ਼ਬਦ ਮੈਂ ਲੇ। ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਸ ਤਰ੍ਹਾਂ ਮੰਨਣਾ ਹੈ ਜਿਵੇਂ ਹਾਜ਼ਰ ਨਾਜ਼ਰ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੈਠੇ ਹੈ, ਧੰਨ ਧੰਨ ਸ੍ਰੀ ਮਹਾਰਾਜ ਜੀ ਬੈਠੇ ਹੈਗੇ। ਇਸ ਤਰ੍ਹਾਂ ਹਾਜ਼ਰ ਨਾਜ਼ਰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ, ਕਿਉਂਕਿ ਬਾਣੀ ਗੁਰੂ ਤੇ ਗੁਰੂ ਹੈ ਬਾਣੀ। ਸੋ ਇਹਨਾਂ ਬੀਬੀਆਂ ਦਾ, ਬੇਬੇ ਨਾਨਕੀ ਸੁਖਮਨੀ ਸੇਵਾ ਸੁਸਾਇਟੀ ਫਤਿਹਗੜ੍ਹ ਸਾਹਿਬ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਹੁਣ ਬੇਨਤੀ ਕਰਾਂ, ਸਾਡੇ ਕੋਲ ਬੱਚੇ ਅਵਨੀਤ ਕੌਰ ਅਤੇ ਹਰਜਸ ਸਿੰਘ ਆਏ ਹੋਏ ਹੈ, ਉਹ ਆਪ ਜੀ ਨੂੰ ਇੱਕ ਗੀਤ ਸਰਵਣ ਕਰਾਉਣਗੇ। ਤੇ ਉਹਨਾਂ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜੀ ਮਾਝੀ ਪੰਥ ਦੇ ਪ੍ਰਚਾਰਕ, ਉਹ ਵੀ ਇੱਥੇ ਪਹੁੰਚੇ ਹੈਗੇ। ਉਹ ਆਪ ਜੀ ਨੂੰ ਗੁਰੂ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਤੇ ਉਹਨਾਂ ਤੋਂ ਬਾਅਦ ਭਾਈ ਪਾਖਰ ਸਿੰਘ ਜੀ, ਉਹ ਆਪ ਜੀ ਨੂੰ ਗੁਰੂ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਤੇ ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰ ਦੇਵਾਂ, ਖਾਸ ਕਰਕੇ ਬੁਲਾਰਿਆਂ ਦੇ, ਕਿ ਆਪਾਂ ਕੇਵਲ ਤੇ ਕੇਵਲ ਜਿਹੜੇ ਸਾਡੇ 4 ਹੱਕੀ ਮੰਗਾਂ ਹੈ ਉਹਨਾਂ ਦੇ 'ਤੇ ਹੀ ਆਪਾਂ ਕੇਂਦਰਿਤ ਰਹਿਣਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਲੈਣ ਲਈ ਇਹ ਮੋਰਚਾ ਲੱਗਿਆ ਹੈ। ਅਤੇ 328 ਸਰੂਪ ਜਿਹੜੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਾਪਤਾ ਕੀਤੇ ਗਏ ਹੈ, ਉਹਨਾਂ ਦਾ ਇਨਸਾਫ ਲੈਣ ਲਈ, ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਕੋਟਕਪੂਰਾ ਤੇ ਬਹਿਬਲ ਕਲਾ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਇਹ ਮੋਰਚਾ ਲੱਗਿਆ ਹੈ। ਤੇ ਆਪਾਂ ਇਹਦੇ 'ਤੇ ਹੀ ਕੇਂਦਰਿਤ ਰਹਿਣਾ ਹੈਗਾ, ਤਾਂ ਕਿ ਕਿਉਂਕਿ ਕੌਮ ਦੇ ਮੁੱਦੇ ਬਹੁਤ ਜ਼ਿਆਦਾ ਹੈਗੇ। ਜੇ ਆਪਾਂ ਉਹਨਾਂ ਨੂੰ ਛੇੜੀਏ ਤਾਂ ਉਹਦੇ ਵਾਸਤੇ ਬਹੁਤ ਸਮਾਂ ਚਾਹੀਦਾ ਹੈ, ਉਹ ਆਪਾਂ ਬਾਅਦ ਦੇ ਵਿੱਚ ਕਰਾਂਗੇ। ਸੋ ਅਜੇ ਇਹਨਾਂ ਮੁੱਦਿਆਂ 'ਤੇ ਆਪਾਂ ਕੇਂਦਰਿਤ ਰਹਿਣਾ ਹੈਗਾ। ਤੇ ਸਾਡੇ ਕੋਲ ਇੱਕ ਇਹ ਗੱਡੀ ਦੀ ਚਾਬੀ ਆਈ ਹੈ, ਜਿਸ ਵੀਰ ਦੀ ਵੀ ਹੋਵੇ ਉਹ ਆ ਕੇ ਸਟੇਜ ਤੋਂ ਲਿਜਾ ਸਕਦਾ ਹੈ। ਆਓ ਬੱਚਿਆਂ ਪਾਸੋਂ ਗੀਤ ਸਰਵਣ ਕਰੀਏ ਜੀ। ਤੇ ਲਾਈਟ ਦੀ, ਕਿਉਂਕਿ ਕਾਫੀ ਦਿਨ ਤੋਂ 2-3 ਦਿਨ ਤੋਂ ਪ੍ਰੋਬਲਮ ਆ ਰਹੀ ਹੈ, ਕਿਉਂਕਿ ਜਿਹੜੀ ਮੇਨ ਲਾਈਨ ਹੈ ਉਹ ਸੜ ਚੁੱਕੀ ਹੈ ਤੇ ਜਨਰੇਟਰਾਂ 'ਤੇ ਜਿਹੜਾ ਕੰਮ ਚੱਲ ਰਿਹਾ ਹੈਗਾ। ਤੇ 3 ਵਜੇ ਤੱਕ ਜਿਹੜੀ ਲਾਈਟ ਰਹਿਣੀ ਹੈ, ਜਿਹੜੇ ਵੀਰਾਂ ਨੇ ਲਾਈਟ ਦਾ ਕੋਈ ਕੰਮ ਕਰਨਾ ਹੈ ਉਹ ਭਾਈ ਕਰ ਲੈਣ। ਇਸ ਤਰ੍ਹਾਂ ਹੀ ਸ਼ਾਮ ਨੂੰ ਵੀ ਜਿਹੜੀ ਹੈ ਲਾਈਟ 6 ਤੋਂ 8 ਵਜੇ ਤੱਕ, 8:30 ਵਜੇ ਤੱਕ ਰਹੇਗੀ। ਸੋ ਜਿਨ੍ਹਾਂ ਨੇ ਲਾਈਟ ਦਾ ਕੰਮ ਕੋਈ ਕਰਨਾ ਹੈ ਉਹ ਕਰ ਲੈਣ। ਸੋ ਬੇਨਤੀ ਪ੍ਰਵਾਨ ਕਰਨੀ। ਅਤੇ ਸਾਡੇ ਵਿੱਚ ਜਿਹੜੇ ਵੀਰਾਂ ਨੇ ਮਾਇਆ ਦੇ ਕੇ ਨਿਵਾਜਿਆ ਹੈ, ਉਹਨਾਂ ਦੇ ਨਾਂ ਇਸ ਪ੍ਰਕਾਰ ਹਨ: ਗੁਪਤ ਸੇਵਾ 100 ਰੁਪਏ, ਹਰਮਨਦੀਪ ਸਿੰਘ 1000 ਰੁਪਏ, ਮਹਿਮਾ ਸਿੰਘ 100 ਰੁਪਏ, ਦੀਪ ਸਿੰਘ 100 ਰੁਪਏ, ਗੁਪਤ ਸੇਵਾ 200 ਰੁਪਏ, ਹਰਮਨਦੀਪ ਸਿੰਘ 200 ਰੁਪਏ, ਸ਼ਹੀਦ ਭਾਈ ਬਖਤੌਰ ਸਿੰਘ ਜੀ ਬਠਿੰਡਾ, ਉਹਨਾਂ ਵੱਲੋਂ 5000 ਰੁਪਏ, ਗੁਪਤ ਸੇਵਾ 50 ਰੁਪਏ, ਜਗਦੀਸ਼ ਸਿੰਘ 1000 ਰੁਪਏ, ਜਸਵਿੰਦਰ ਸਿੰਘ 100 ਰੁਪਏ, ਗੁਪਤ ਸੇਵਾ 200 ਰੁਪਏ, ਹਰਦੀਪ ਸਿੰਘ 50 ਰੁਪਏ, ਸੁਖ ਸਿੰਘ ਮਾਨਸਾ ਤੋਂ 200 ਰੁਪਏ, ਅਮਰਜੀਤ ਸਿੰਘ ਪਟਿਆਲਾ ਤੋਂ 100 ਰੁਪਏ, ਸਮੂਹ ਸੰਗਤ ਪਿੰਡ ਤਾਰੇਵਾਲਾ ਫਾਜ਼ਿਲਕਾ ਤੋਂ 20000 ਰੁਪਏ, ਅਤੇ ਕੌਰ ਸਿੰਘ ਕੌਰ ਸਿੰਘ ਤੇ 100 ਰੁਪਏ, ਗੁਪਤ ਸੇਵਾ 100 ਰੁਪਏ, ਗੁਪਤ ਸੇਵਾ 500 ਰੁਪਏ, ਗੁਪਤ ਸੇਵਾ 100 ਰੁਪਏ, ਹਰਮੀਤ ਸਿੰਘ 100 ਰੁਪਏ, ਗੁਪਤ ਸੇਵਾ 100 ਰੁਪਏ, ਗੁਪਤ ਸੇਵਾ 500 ਰੁਪਏ, ਪਿੰਦਰ ਸਿੰਘ USA ਤੋਂ $500। ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਗੁਰਦੇਵ ਸਿੰਘ ਜੰਮੂ ਤੋਂ 500 ਰੁਪਏ, SS ਸੇਵਾ ਸੁਸਾਇਟੀ 710 ਰੁਪਏ, ਅਚਰਾ ਚੀਨਾ ਜੀ ਅੰਮ੍ਰਿਤਸਰ ਤੋਂ 1500 ਰੁਪਏ।
ਸੋ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਬੱਚਿਆਂ ਪਾਸੋਂ ਆਪਾਂ ਗੀਤ ਸਰਵਣ ਕਰੀਏ ਜੀ। ਉਹਨਾਂ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜੀ ਮਾਝੀ ਉਹ ਆਪ ਜੀ ਨੂੰ ਗੁਰੂ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਇਸ ਮੋਰਚੇ ਵਿੱਚ ਪਹੁੰਚੇ, ਕਿਉਂਕਿ ਇਹ ਮੋਰਚਾ ਕੌਮ ਦਾ ਮੋਰਚਾ ਹੈ, ਕਿਸੇ ਇਕੱਲੇ ਦਾ ਨਹੀਂ। ਨਾਲੇ ਜਿਹੜੀ ਸੰਗਤ ਅਨੰਦਪੁਰ ਸਾਹਿਬ ਹੋਲੇ ਮਹੱਲੇ ਨੂੰ ਜਾ ਰਹੀ ਹੈ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਆਪਣੀ ਹਾਜ਼ਰੀ ਕੌਮੀ ਮੋਰਚੇ ਵਿੱਚ ਜ਼ਰੂਰ ਭਰ ਕੇ ਜਾਵੇ। ਜਿਹੜਾ ਬੰਦਾ ਦਸਤਾਰ ਬਣ ਕੇ ਗੁਰੂ ਦਾ ਨਾ ਹੋ ਸਕਿਆ, ਉਹ ਕਿਸੇ ਇਨਸਾਨ ਦਾ ਸਕਾ ਵੀ ਨਹੀਂ ਬਣ ਸਕਦਾ। ਇਹੋ ਜਿਹੇ ਬੰਦਿਆਂ ਤੋਂ ਸਾਵਧਾਨ ਰਹੋ ਤੇ ਕੌਮੀ ਇਨਸਾਫ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੋ। ਸਾਡੇ ਕੌਮ ਦੇ ਨੇ ਹੀਰੇ, ਸਾਨੂੰ ਨਾ ਉੱਤੇ ਮਾਣ, ਹੱਥਾਂ ਵਿੱਚ ਹੱਥਕੜੀਆਂ ਫਿਰ ਵੀ ਚਿਹਰੇ ਤੇ ਮੁਸਕਾਨ। ਬੱਚਾ ਬੱਚਾ ਹੁਣ ਇਨਸਾਫ ਮੰਗਦਾ, ਬੰਦੀ ਸਿੰਘਾਂ ਦੀ ਰਿਹਾਈ ਮੰਗਦਾ। ਬੱਚਾ ਬੱਚਾ ਹੁਣ ਇਨਸਾਫ ਮੰਗਦਾ, ਬੰਦੀ ਸਿੰਘਾਂ ਦੀ ਰਿਹਾਈ ਮੰਗਦਾ। ਕੱਟੀਆਂ ਨੇ ਸਜ਼ਾਵਾਂ, ਕੱਟੀਆਂ ਨੇ ਸਜ਼ਾਵਾਂ, ਫਿਰ ਵੀ ਕਿਉਂ ਜੇਲਾਂ ਵਿੱਚ ਬੰਦ ਨੇ। ਸਾਨੂੰ ਇਸ ਦਾ ਜਵਾਬ ਚਾਹੀਦਾ, ਸਾਨੂੰ ਇਸ ਦਾ ਜਵਾਬ ਚਾਹੀਦਾ। ਬੱਚਾ ਬੱਚਾ ਹੁਣ ਇਨਸਾਫ ਮੰਗਦਾ, ਬੰਦੀ ਸਿੰਘਾਂ ਦੀ ਰਿਹਾਈ ਮੰਗਦਾ। ਬੱਚਾ ਬੱਚਾ ਹੁਣ ਇਨਸਾਫ ਮੰਗਦਾ, ਬੰਦੀ ਸਿੰਘਾਂ ਦੀ ਰਿਹਾਈ ਮੰਗਦਾ। ਉਹ ਵੀ ਕਿਸੇ ਮਾਵਾਂ ਦੇ ਪੁੱਤ ਹੋਣਗੇ, ਉਹ ਵੀ ਕਿਸੇ ਮਾਵਾਂ ਦੇ ਪੁੱਤ ਹੋਣਗੇ, ਜਿਹੜੇ ਜੇਲਾਂ ਵਿੱਚ ਬੰਦੀ ਸਿੰਘ ਰੱਖੇ ਹੋਏ ਨੇ, ਜਿਹੜੇ ਜੇਲਾਂ ਵਿੱਚ ਬੰਦੀ ਸਿੰਘ ਰੱਖੇ ਹੋਏ ਨੇ। ਇਹਨਾਂ ਦੀ ਰਿਹਾਈ ਉੱਤੇ ਕਿਉਂ ਰਾਜਨੀਤੀ ਚੱਲਦੀ, ਇਹਨਾਂ ਦੀ ਰਿਹਾਈ ਉੱਤੇ ਕਿਉਂ ਰਾਜਨੀਤੀ ਚੱਲਦੀ। ਸਾਨੂੰ ਇਸ ਦਾ ਜਵਾਬ ਚਾਹੀਦਾ, ਸਾਨੂੰ ਇਸ ਦਾ ਜਵਾਬ ਚਾਹੀਦਾ। ਬੱਚਾ ਬੱਚਾ ਹੁਣ ਇਨਸਾਫ ਮੰਗਦਾ, ਬੰਦੀ ਸਿੰਘਾਂ ਦੀ ਰਿਹਾਈ ਮੰਗਦਾ। ਬੱਚਾ ਬੱਚਾ ਹੁਣ ਇਨਸਾਫ ਮੰਗਦਾ, ਬੰਦੀ ਸਿੰਘਾਂ ਦੀ ਰਿਹਾਈ ਮੰਗਦਾ। ਸਾਡੇ ਦੇਸ਼ ਦਾ ਕਾਨੂੰਨ ਕਿਉਂ ਹੈ ਧੋਖਾ ਕਰਦਾ, ਸਾਡੇ ਦੇਸ਼ ਦਾ ਕਾਨੂੰਨ ਕਿਉਂ ਹੈ ਧੋਖਾ ਕਰਦਾ। ਸਜ਼ਾਵਾਂ ਹੋ ਗਈਆਂ ਨੇ ਪੂਰੀਆਂ, ਸਜ਼ਾਵਾਂ ਹੋ ਗਈਆਂ ਨੇ ਪੂਰੀਆਂ, ਫਿਰ ਵੀ ਨਹੀਂ ਉਹ ਛੱਡਦਾ, ਫਿਰ ਵੀ ਨਹੀਂ ਉਹ ਛੱਡਦਾ। ਬੱਚਾ ਬੱਚਾ ਹੁਣ ਇਨਸਾਫ ਮੰਗਦਾ, ਬੰਦੀ ਸਿੰਘਾਂ ਦੀ ਰਿਹਾਈ ਮੰਗਦਾ। ਬੱਚਾ ਬੱਚਾ ਹੁਣ ਇਨਸਾਫ ਮੰਗਦਾ, ਬੰਦੀ ਸਿੰਘਾਂ ਦੀ ਰਿਹਾਈ ਮੰਗਦਾ। ਸਾਡੀ ਕੌਮ ਦੇ ਨੇ ਹੀਰੇ, ਸਾਨੂੰ ਉਹਨਾਂ ਉੱਤੇ ਮਾਣ, ਹੱਥਾਂ ਵਿੱਚ ਹੱਥਕੜੀਆਂ ਫਿਰ ਵੀ ਚਿਹਰੇ ਤੇ ਮੁਸਕਾਨ। ਕੌਮ ਨੂੰ ਲੋੜ ਯੋਧਿਆਂ ਦੀ, ਯੋਧੇ ਆਉਣ ਤਰੀਕਾਂ ਤੇ, ਹੱਥ ਜੋੜ ਕੇ ਫਤਿਹ ਬੁਲਾਉਂਦੇ। ਜਦੋਂ ਵੈਰੀ ਚੜਿਆ ਵੇ, ਲਫੇੜਾ ਮਾਰ ਕੇ ਹੋਸ਼ ਪਲਾਉਂਦੇ। ਕੌਮ ਨੂੰ ਲੋੜ ਯੋਧਿਆਂ ਦੀ, ਯੋਧੇ ਆਉਣ ਤਰੀਕਾਂ ਤੇ, ਹੱਥ ਜੋੜ ਕੇ ਫਤਿਹ ਬੁਲਾਉਂਦੇ। ਜਦੋਂ ਵੈਰੀ ਚੜਿਆ ਵੇ, ਲਫੇੜਾ ਮਾਰ ਕੇ ਹੋਸ਼ ਪਲਾਉਂਦੇ। ਬਲਵਿੰਦਰ ਜਟਾਣੇ ਮਹਾਰਾਜ ਜੀ ਨੇ ਸਰਕਾਰ ਲਾ ਦਿੱਤੀ, ਮੂਸੇ ਵਾਲੇ ਨੇ ਗਾਣਾ ਗਾ ਕੇ ਸੁੱਤੀ ਕੌਮ ਜਗਾ ਦਿੱਤੀ। ਦੀਪ ਬਾਈ ਨੇ ਜਾਨ ਕੌਮ ਦੇ ਲੇਖੇ ਲਾ ਦਿੱਤੀ, ਬਲਵਿੰਦਰ ਜਟਾਣੇ ਮਹਾਰਾਜ ਜੀ ਨੇ ਸਰਕਾਰ ਲਾ ਦਿੱਤੀ। ਮੂਸੇ ਵਾਲੇ ਨੇ ਗਾਣਾ ਗਾ ਕੇ ਸੁੱਤੀ ਕੌਮ ਜਗਾ ਦਿੱਤੀ।
ਗਲੀਆਂ ਵਿੱਚ ਮਾਰਦੇ ਗੇੜੇ, ਝੂਠੇ ਵਾਅਦੇ ਕਰਦੇ ਨੇ ਬਥੇਰੇ, ਇਹ ਝੂਠੀਆਂ ਸਰਕਾਰਾਂ ਨੇ ਸਾਨੂੰ ਸੜਕਾਂ ਤੇ ਬਿਠਾਉਂਦੀਆਂ ਇਹ ਸਰਕਾਰਾਂ ਨੇ ਜਾਤ ਪਾਤ ਵਿੱਚ ਲੋਕਾਂ ਨੂੰ ਵੰਡਦੀਆਂ ਇਹ ਸਰਕਾਰਾਂ ਨੇ ਪੰਜਾਬ ਨੂੰ ਲੁੱਟ ਖਾ ਗਈਆਂ ਇਹ ਸਰਕਾਰਾਂ ਨੇ ਇਹ ਝੂਠੀਆਂ ਸਰਕਾਰਾਂ ਨੇ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਵਨੀਤ ਕੌਰ ਤੇ ਹਰਜਤ ਸਿੰਘ, ਜਿਨ੍ਹਾਂ ਨੇ ਕਿ ਬੰਦੀ ਸਿੰਘਾਂ ਦੀ ਆਵਾਜ਼ ਬੁਲੰਦ ਕੀਤੀ ਕਿ ਹੁਣ ਬੱਚਾ ਬੱਚਾ ਇਨਸਾਫ ਮੰਗ ਰਿਹਾ ਹੈ। ਜਦੋਂ ਕੌਮ ਦੇ ਬੱਚਿਆਂ ਨੂੰ ਵੀ ਪਤਾ ਲੱਗ ਜਾਵੇ ਕਿ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲ ਰਿਹਾ, ਬੰਦੀ ਸਿੰਘ ਨੂੰ ਰਿਹਾ ਨਹੀਂ ਕਰ ਰਹੇ, ਤਾਂ ਜਦੋਂ ਉਹ ਜਾਗ ਪੈਣ ਤਾਂ ਬਾਕੀਆਂ ਨੂੰ ਵੀ ਜਾਗਣਾ ਚਾਹੀਦਾ, ਜਿਹੜੇ ਅਜੇ ਤੱਕ ਘਰਾਂ ਦੇ ਵਿੱਚ ਬੈਠੇ ਹੈਗੇ, ਕਿ ਆਪਾਂ ਵੀ ਭਾਈ ਇਨਸਾਫ ਲੈਣਾ ਹੈ। ਅੱਜ ਇਹਨਾਂ ਨਾਲ ਧੱਕਾ ਹੋ ਰਿਹਾ ਹੈ ਅਤੇ ਕੱਲ੍ਹ ਨੂੰ ਸਾਡੇ ਨਾਲ ਵੀ ਹੋ ਸਕਦਾ ਹੈਗਾ। ਸੋ ਇਸ ਕਰਕੇ ਹਰ ਇੱਕ ਨੂੰ ਜਿਹੜਾ ਜਾਗਣਾ ਬਹੁਤ ਜ਼ਰੂਰੀ ਹੈ। ਅਤੇ ਹੁਣ ਮੈਂ ਬੇਨਤੀ ਕਰਾਂ, ਜੇ ਮਾਝੀ ਸਾਹਿਬ ਆ ਗਏ ਸਟੇਜ 'ਤੇ, ਅਤੇ ਇਹਨਾਂ ਤੋਂ ਪਹਿਲਾਂ ਫਿਰ ਮੈਂ ਬੇਨਤੀ ਕਰਾਂ ਭਾਈ ਪਾਖਰ ਸਿੰਘ ਜੀ, ਜੇ ਉੱਥੇ ਬੈਠੇ ਹੋਣ ਤਾਂ ਸਟੇਜ 'ਤੇ ਆ ਜਾਣ। ਭਾਈ ਪ੍ਰੀਤਮ ਸਿੰਘ ਜੀ, ਭਾਈ ਪ੍ਰੀਤਮ ਸਿੰਘ ਜੀ ਹੋਣ, ਉਹ ਵੀ ਪਹੁੰਚਣ ਦੀ ਕਿਰਪਾਲਤਾ ਕਰਨ। ਭਾਈ ਦਾਨ ਸਿੰਘ ਜੀ, ਭਾਈ ਦਾਨ ਸਿੰਘ ਜੀ, ਜਿਨ੍ਹਾਂ ਨੇ ਜਿਹੜੇ ਨਾਂ ਲਿਖਾ ਕੇ ਗਏ, ਪਰ ਸਟੇਜ ਦੇ ਨੇੜੇ ਰਿਹਾ ਕਰੋ ਤਾਂ ਕਿ ਉਹਨਾਂ ਨੂੰ ਸਮਾਂ ਜਿਹੜਾ ਦਿੱਤਾ ਜਾ ਸਕੇ। ਭਾਈ ਪਾਖਰ ਸਿੰਘ ਜੀ, ਆਪ ਜੀ ਨੂੰ 5 ਮਿੰਟ ਲਈ ਗੁਰਦ ਵਿਚਾਰਾਂ ਦੁਆਰਾ ਨਿਹਾਲ ਕਰਨਗੇ, ਅਤੇ ਬੇਨਤੀ ਹੈ ਕਿ ਆਪਣੇ ਜਿਹੜੇ 4 ਮੁੱਦੇ ਹੈ ਇਹਨਾਂ ਦੇ ਉੱਤੇ ਹੀ ਕੇਂਦਰਿਤ ਰਹਿਣਾ ਹੈ। ਸੋ ਆਓ ਇਹਨਾਂ ਪਾਸੋਂ ਵਿਚਾਰਾਂ ਸਰਵਣ ਕਰੀਏ, ਅਤੇ ਉਹਨਾਂ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜੀ ਮਾਝੀ, ਉਹ ਆਪ ਜੀ ਨੂੰ ਗੁਰਦ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਅਸੀਂ ਜਿੰਨਾ ਚਿਰ ਸਾਡੇ ਬੰਦੀ ਸਿੰਘ ਹਰਿਆ ਨਹੀਂ ਕਰਦੇ ਉਹਨਾਂ ਚਿਰ ਸਾਡਾ ਮੋਰਚਾ ਬਿਲਕੁਲ ਜਾਰੀ ਰਹੂਗਾ, ਉਹਨਾਂ ਚਿਰ ਅਸੀਂ ਇੱਥੋਂ ਨਹੀਂ ਜਾਵਾਂਗੇ। ਮੈਂ ਆਪਣੇ ਘਰੋਂ ਵੀ ਅਰਦਾਸ ਕਰਕੇ ਆਇਆ ਸਾਂ ਭਈ ਜਾਂ ਜਿੱਤ ਕੇ ਜਾਵਾਂਗੇ ਤੇ ਜਾਂ ਮਰ ਕੇ ਜਾਵਾਂਗੇ, ਅਸੀਂ ਬਿਲਕੁਲ ਉਹਨਾਂ ਚਿਰ ਪਿੱਛੇ ਨਹੀਂ ਹਟਦੇ। ਭਾਵੇਂ ਮੇਰੀ ਇੰਨੀ ਉਮਰ ਵੀ ਹੋ ਗਈ ਆ, ਉਹਨਾਂ ਚਿਰ ਅਸੀਂ ਜਿੰਨਾ ਚਿਰ ਸਾਡੇ ਬੰਦੀ ਸਿੰਘ ਹਰਿਆ ਨਹੀਂ ਕਰਦੇ ਅਸੀਂ ਇੱਥੋਂ ਮੋਰਚਾ ਜਾਰੀ ਰੱਖਾਂਗੇ। ਅਸੀਂ ਇੱਥੋਂ ਨਹੀਂ ਜਾਵਾਂਗੇ, ਭਾਵੇਂ ਮਰ ਕੇ ਜਾਣਾ ਪਏ, ਕੋਈ ਪਰਵਾਹ ਨਹੀਂ। ਅਸੀਂ ਕੁਰਬਾਨੀਆਂ ਦੇਣ ਨੂੰ ਵੀ ਕੁਰਬਾਨੀਆਂ ਦੇਣ ਨੂੰ ਬਿਲਕੁਲ ਅਸੀਂ ਤਿਆਰ ਹਾਂ, ਚਾਹੇ ਮੇਰੀ ਇੰਨੀ ਉਮਰ ਹੋ ਗਈ ਆ। ਤੇ ਜੀ ਅਸੀਂ ਦਿੱਲੀੋਂ ਵੀ ਜਿੱਤ ਕੇ ਆਏ ਹਾਂ, ਸਾਡੇ ਨਾਲ ਲਾਡਲੀਆਂ ਫੌਜਾਂ ਅੱਗੇ ਬੈਠੀਆਂ, ਇਹ ਦਿੱਲੀ ਵੀ ਸਾਡੇ ਨਾਲੋਂ ਅੱਗੇ ਸੀ, ਅਸੀਂ ਦਿੱਲੀ ਜਿੱਤ ਗਏ ਹਾਂ। ਮੇਰੀ ਜੇਬ ਵਿੱਚ ਹੁਣ ਵੀ ਕਾਰਡ ਹੈਗਾ, ਤੇ ਇੱਥੋਂ ਵੀ ਅਸੀਂ ਬਿਲਕੁਲ ਜਿੱਤ ਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਪਾਕੜ ਸਿੰਘ ਜੀ, ਜਿਨ੍ਹਾਂ ਨੇ ਕਿ ਪੂਰੇ ਦ੍ਰਿੜ ਇਰਾਦੇ ਨਾਲ ਕਿਹਾ ਕਿ ਆਪਾਂ ਇਹ ਮੋਰਚਾ ਜਿੱਤ ਕੇ ਜਾਣਾ ਹੈਗਾ, ਅਤੇ ਭਾਵੇਂ ਸਾਨੂੰ ਕੁਰਬਾਨੀਆਂ ਕਿਉਂ ਨਾ ਕਰਨੀਆਂ ਪੈਣ। ਸੋ ਇਹ ਜਿਹੇ ਯੋਧੇ ਜਿਹੜੇ ਭਾਵੇਂ ਇੰਨੀ ਉਮਰ ਦੇ ਹੋ ਗਏ, ਪਰ ਮਨ ਦੇ ਵਿੱਚ ਪੂਰੇ ਜਜ਼ਬਾਤ ਹੈਗੇ। ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦੀਆਂ ਭਾਵਨਾਵਾਂ ਜਲਦੀ ਤੋਂ ਜਲਦੀ ਪੂਰੀਆਂ ਹੋਣ। ਅਤੇ ਭਾਈ ਦਾਨ ਸਿੰਘ ਜੀ ਫਤਿਹ ਗਰੁੱਪ ਵਾਲੇ ਜੋ ਬੈਠੇ ਹੋਣ ਆ ਜਾਣ। ਭਾਦਸੋਂ ਪਟਿਆਲਾ ਤੋਂ ਸੰਗਤ ਆਈ ਹੈ, ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਭਾਈ ਕੁਲਵੰਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਹੁੰਚੇ ਹੈਗੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ 2 ਮਿੰਟ ਲਈ ਸਟੇਜ 'ਤੇ ਆ ਜਾਣ। ਜਥੇਦਾਰ ਜੁਝਾਰ ਸਿੰਘ ਸਲਾਮਤਪੁਰ ਖੇੜੀ ਸਲਾਮਤਪੁਰ,
ਜੇ ਉਹ ਇੱਥੇ ਨੇੜੇ ਤੇੜੇ ਆ ਉਹ ਵੀ ਆ ਜਾਣ। ਤੇ ਪਿੰਡ ਰਟੋਲਾ ਜ਼ਿਲ੍ਹਾ ਸੰਗਰੂਰ, ਸਨਾਮ ਤਹਿਸੀਲ ਸ਼ਹੀਦ ਊਧਮ ਸਿੰਘ, ਉਹ ਵੀ ਉਹਨਾਂ ਦਾ ਜਥਾ ਇੱਥੇ ਪਹੁੰਚਿਆ ਸੰਗਤਾਂ ਨੂੰ ਲੈ ਕੇ। ਉਹਨਾਂ ਨਗਰ ਵਾਸੀਆਂ ਦਾ, ਉਹਨਾਂ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਸੰਗਤਾਂ ਲੈ ਕੇ ਇੱਥੇ ਪਹੁੰਚੇ ਹੈਗੇ। ਸਾਡੇ ਵਿਚਕਾਰ ਜਥੇਦਾਰ ਜੁਝਾਰ ਸਿੰਘ ਖੇੜੀ ਜਿਹੜੇ ਇੱਥੇ ਪਹੁੰਚੇ, ਤੇ ਨਾਲ ਹੀ ਉਹਨਾਂ ਦੇ ਜਥੇਦਾਰ ਇੰਦਰਜੀਤ ਸਿੰਘ, ਉਹਨਾਂ ਦੀ ਅਗਵਾਈ ਦੇ ਵਿੱਚ ਚੌਥੀ ਵਾਰ ਜਿਹੜਾ ਜਥਾ ਖੇੜੀ ਤੋਂ ਲੈ ਕੇ ਇੱਥੇ ਪਹੁੰਚੇ ਹੈ। ਅਤੇ ਨਾਲ ਹੀ ਜਥੇਦਾਰ ਨੇ ਜਸਪਾਲ ਕੌਰ ਦੀ ਅਗਵਾਈ ਦੇ ਵਿੱਚ ਬੀਬੀਆਂ ਦਾ ਜਥਾ ਸਲਾਮਤਪੁਰ ਖੇੜੀ ਤੋਂ ਪਹੁੰਚਿਆ ਹੈ। ਸੋ ਉਹਨਾਂ ਸਾਰੀਆਂ ਸੰਗਤਾਂ ਦਾ, ਬੀਬੀਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਾਂ ਭਾਈ ਜੁਝਾਰ ਸਿੰਘ ਨੂੰ ਉਹ ਸੰਗਤਾਂ ਦੇ ਰੂਬਰੂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਦੇ ਅੰਦਰ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਲਈ ਇਕੱਤਰ ਹੋਈ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕੁਝ ਸਮਾਂ ਹੀ ਪਹਿਲਾਂ ਵੀਰ ਜੀ ਬੇਨਤੀ ਕਰ ਰਹੇ ਸੀ ਟੈਣੀ ਸਾਹਿਬ ਦੀ, ਸੋ ਮੈਨੂੰ ਵੀ ਯਾਦ ਆ ਗਿਆ ਕਿ ਦਾਸ ਜੁਝਾਰ ਸਿੰਘ ਪਿੰਡ ਖੇੜੀ ਸਲਾਵਤਪੁਰ, ਪੋਤਰਾ ਬਾਬਾ ਕਿਹਰ ਸਿੰਘ ਬੱਬਰ, ਜ਼ਿਲ੍ਹੇ ਦੇ ਅੰਬਾਲੇ ਦੇ ਅੰਦਰ ਸਿਰਕੱਢ ਆਗੂਆਂ 'ਚੋਂ ਸਨ, ਜਿਨ੍ਹਾਂ ਦੀ ਆਜ਼ਾਦੀ ਘੁਲਾਟੀਆਂ ਦੇ ਅੰਦਰ 4-4 ਸਾਲ ਲਗਾਤਾਰ ਜੇਲ੍ਹ ਹੈ। ਸੋ ਉਸ ਗੱਡੀ ਦੇ ਅੰਦਰ ਸਾਡੇ ਬਾਬਾ ਕਿਹਰ ਸਿੰਘ ਬੱਬਰ ਜੀ ਮੌਜੂਦ ਸਨ, ਜਿਹੜੀ ਗੱਡੀ ਪੰਜਾ ਸਾਹਿਬ ਰੋਕੀ ਗਈ ਪ੍ਰਸ਼ਾਦਾ ਛਕਾਉਣ ਦੇ ਲਈ, ਕਿਉਂਕਿ ਭੁੱਖਿਆਂ ਨੂੰ ਅੰਗਰੇਜ਼ ਹਕੂਮਤ ਹੈ ਜੋ ਕਾਲੇ ਪਾਣੀਆਂ ਦੀ ਸਜ਼ਾ ਲਈ ਲੈ ਕੇ ਜਾ ਰਹੀ ਸੀ। ਦਾਸ ਉਹਨਾਂ ਦਾ ਪੋਤਰਾ ਹੈ ਅਤੇ ਨਾਲ ਦੀ ਨਾਲ ਅਮਰ ਸ਼ਹੀਦ ਭਾਈ ਦਵਿੰਦਰ ਸਿੰਘ ਬੱਬਰ ਦਾ ਵੱਡਾ ਭਰਾ ਵੀ ਹੈ, ਜੋ ਕਿ 1991 ਦੇ ਅੰਦਰ ਮੋਹਾਲੀ ਦੇ ਅੰਦਰ ਪਹਿਲੇ ਹੀ ਬੈਰੀਅਰ 'ਤੇ, ਜੋ ਕਿ ਉੱਥੇ ਪੈਟਰੋਲ ਪੰਪ ਸੀ, ਹੁਣ ਉੱਥੇ ਪੈਟਰੋਲ ਪੰਪ ਹੈ ਨਹੀਂ, ਉੱਥੇ ਸ਼ਹੀਦ ਹੋ ਗਿਆ ਸੀ 6 ਮਈ 1991 ਨੂੰ। ਸੋ ਨਾਲ ਦੀ ਨਾਲ ਸਾਡੇ ਨਾਲ ਪਹੁੰਚੇ ਨੇ ਬੀਬੀ ਜਸਪਾਲ ਕੌਰ, ਧਰਮ ਸੁਪਤਨੀ ਸ਼ਹੀਦ ਭਾਈ ਅਮਰਜੀਤ ਸਿੰਘ ਖੇੜੀ ਸਲਾਦਪੁਰ, ਉਹ ਵੀ ਸਾਡੇ ਜਥੇ ਦੇ ਅੰਦਰ ਸ਼ਾਮਲ ਨੇ। ਸੋ ਮੈਂ ਬੇਨਤੀ ਕਰਾਂ ਕਿ ਆਪਾਂ ਹੈ ਕੌਣ, ਇਸ ਦੇਸ਼ ਲਈ, ਇਸ ਕੌਮ ਲਈ ਆਪਾਂ ਨੇ ਕੀ ਕੀਤਾ ਹੈ, ਕਿਸ ਨੇ। 4 ਕੁਲੈਨਾ ਆਪ ਜੀ ਦੇ ਮੈਂ ਸਨਮੁਖ ਕਰਦਾ ਹਾਂ। ਕਿਹੜੀ ਮਿੱਟੀ ਦੇ ਅਸੀਂ ਹਾਂ ਬਣੇ ਹੋਏ, ਕਿਹੜੀ ਮਿੱਟੀ ਦੇ ਅਸੀਂ ਹਾਂ ਘੜੇ ਹੋਏ, ਘੜਨ ਵਾਲਾ ਏ ਕਿਹੜਾ ਘੁਮਿਆਰ ਸਾਨੂੰ। ਜ਼ੁਲਮ ਨਹੀਂ ਕਰਦੇ, ਜ਼ੁਲਮ ਨਹੀਂ ਸਹਿੰਦੇ, ਸੱਚਾ ਸੁੱਚਾ ਏ ਵਣਜ ਵਿਵਹਾਰ ਸਾਡਾ। ਜਿਸ ਨੂੰ ਪਿਆਰ ਕਰੀਏ ਉਸ ਲਈ ਮਰ ਜਾਈਏ, ਐਵੇਂ ਕਰਦੇ ਨਹੀਂ ਲੋਕ ਸਤਿਕਾਰ ਸਾਡਾ। ਪਹਿਲਾਂ ਸਾਡੇ ਜਿਹਾ ਦੇਸ਼ ਲਈ ਬਣੇ ਕੋਈ, ਪਹਿਲਾਂ ਸਾਡੇ ਲਈ, ਸਾਡੇ ਜਿਹਾ ਦੇਸ਼ ਲਈ ਬਣੇ ਕੋਈ, ਫੇਰ ਪਰਖੇ ਕੋਈ ਦੇਸ਼ ਪਿਆਰ ਸਾਡਾ। ਸਾਡਾ ਦੋਸ਼ ਕੀਏ, ਸਾਡਾ ਗੁਨਾਹ ਕੀਏ, ਜਿਉਣਾ ਦੇਸ਼ ਲਈ ਤੇ ਮਰਨਾ ਦੇਸ਼ ਲਈ। ਅਸੀਂ ਕੀਤਾ ਏ ਦੇਸ਼ ਨੂੰ ਪਿਆਰ ਇੰਨਾ, ਅਸੀਂ ਕੀਤਾ ਏ ਦੇਸ਼ ਨੂੰ ਪਿਆਰ ਇੰਨਾ, ਕਿਸੇ ਨਹੀਂ ਕੀਤਾ, ਕਿਸੇ ਨਹੀਂ ਕਰਨਾ। ਅਸੀਂ ਸਦਾ ਸਰਬੱਤ ਦਾ ਭਲਾ ਮੰਗਿਆ, ਅਸੀਂ ਸਦਾ ਸਰਬੱਤ ਦਾ ਭਲਾ ਮੰਗਿਆ, ਅਸੀਂ ਸਦਾ ਮਜਲੂਮਾਂ ਨੂੰ ਪਾਲਦੇ ਰਹੇ। ਆਜ਼ਾਦੀ ਦੇਸ਼ ਦੀ ਲਈ ਅਸੀਂ ਜ਼ਬਾਨ ਕੀਤੀ, ਆਜ਼ਾਦੀ ਦੇਸ਼ ਦੀ ਅਸੀਂ ਜ਼ਬਾਨ ਕੀਤੀ। ਜਵਾਨੀ ਆਪਣੀ ਦੇਸ਼ ਲਈ ਗਾਲਦੇ ਰਹੇ, ਜਵਾਨੀ ਆਪਣੀ ਦੇਸ਼ ਲਈ ਗਾਲਦੇ ਰਹੇ। ਗੈਰਤ ਵੱਲੋਂ ਨਾ ਦੇਸ਼ ਸਖਣਾ ਹੋ ਜੇ, ਗੈਰਤ ਵੱਲੋਂ ਨਾ ਦੇਸ਼ ਸਖਣਾ ਹੋ ਜਾਏ। ਗੈਰਤ ਦੇਸ਼ ਦੀ
ਅਸੀਂ ਸੰਭਾਲਦੇ ਰਹੇ। ਇਸ ਦੇ ਵਿਰਸੇ ਲਈ ਸਾਡਿਆਂ ਵਾਰਸਾਂ ਨੇ ਕੀ ਕੁਝ ਹੋਸ਼ ਨਹੀਂ ਕੁਰਬਾਨ ਕੀਤਾ। ਇਸ ਦੀ ਪੱਤ ਰਹਿ ਜਾਏ, ਸਾਡਾ ਸਿਦਕ ਰਹਿ ਜਾਏ। ਹੱਸ ਕੇ ਸਾਰਾ ਸਰਬੰਸ ਹੀ ਦਾਨ ਕੀਤਾ। ਨਾਲ ਗੋਲੀਆਂ ਸੇਕਿਆ ਗਿਆ ਸਾਨੂੰ। ਸਾਡੇ ਸਿਦਕ ਤੇ ਦਿਲ ਵਿੱਚ ਨਹੀਂ ਫਰਕ ਆਇਆ। ਅੰਗ ਅੰਗ ਕੱਟ ਕੇ ਵੇਖਿਆ ਗਿਆ ਸਾਨੂੰ। ਸਾਡੇ ਸਿਦਕ ਦੇ ਵਿੱਚ ਨਹੀਂ ਫਰਕ ਆਇਆ। ਤੱਤੀ ਤਵੀ ਤੇ ਸੇਕਿਆ ਗਿਆ ਸਾਨੂੰ। ਸਾਡੇ ਸਿਦਕ ਦੇ ਵਿੱਚ ਨਹੀਂ ਫਰਕ ਆਇਆ। ਹਰ ਥਾਂ ਵੇਖਿਆ ਪਰਖਿਆ ਗਿਆ ਸਾਨੂੰ। ਸਾਡੇ ਸਿਦਕ ਦੇ ਵਿੱਚ ਨਹੀਂ ਫਰਕ ਆਇਆ। ਸਾਡੇ ਜੋਸ਼ ਨੇ ਜਦੋਂ ਉਬਾਲ ਖਾਧਾ, ਸਾਡੇ ਦੋਸਤ ਨੇ ਜਦੋਂ ਉਬਾਲ ਖਾਧਾ, ਵੇਖਣ ਵਾਲਾ ਸੀ ਉਦੋਂ ਜਨੂਨ ਸਾਡਾ। ਵੇਖਣ ਵਾਲਾ ਸੀ ਉਦੋਂ ਜਨੂਨ ਸਾਡਾ। ਸਾਨੂੰ ਜਿਉਂਦੇ ਸ਼ਹੀਦ ਹੀ ਆਖਦੇ ਸਨ। ਸਾਨੂੰ ਜਿਉਂਦੇ ਸ਼ਹੀਦ ਹੀ ਆਖਦੇ ਸਨ। ਲਿਖਿਆ ਲਹੂ ਦੇ ਨਾਲ ਇਤਿਹਾਸ ਸਾਡਾ। ਕਿੰਨਾ ਜ਼ਾਲਮਾਂ ਕਿੰਨਿਆਂ ਬਾਦਸ਼ਾਹਾਂ ਬੜਾ ਜ਼ੋਰ ਲਾਇਆ, ਅਸੀਂ ਨਹੀਂ ਮੁੱਕੇ। ਅੱਖਾਂ ਸਾਹਮਣੇ ਮਾਵਾਂ ਦੇ ਪੁੱਤ ਵੱਡੇ, ਇੰਨਾ ਕਹਿਰ ਢਾਇਆ, ਅਸੀਂ ਨਹੀਂ ਮੁੱਕੇ। ਸਾਡੀ ਖੱਲ ਲਾ ਕੇ ਮਿਰਚ ਲੂਣ ਪਾਇਆ। ਸਾਡੇ ਜ਼ਖਮਾਂ ਤੇ ਅਸੀਂ ਨਹੀਂ ਮੁੱਕੇ। ਸਾਡਿਆਂ ਸਿਰਾਂ ਦੇ ਲੋਕਾਂ ਨੇ ਮੁੱਲ ਪਾਇਆ। ਉਹ ਵੀ ਦੌਰ ਆਇਆ, ਅਸੀਂ ਨਹੀਂ ਮੁੱਕੇ। ਉਹ ਸਾਨੂੰ ਮੁੱਕ ਗਏ ਆਪ ਮੁਕਾਉਣ ਵਾਲੇ। ਸਾਨੂੰ ਮੁੱਕ ਗਏ ਆਪ ਮੁਕਾਉਣ ਵਾਲੇ। ਉਹ ਹੁਣ ਤੇ ਡਰਨ ਡਰਾਉਣ ਦੀ ਗੱਲ ਹੀ ਨਹੀਂ। ਜਦੋਂ ਗਿਣਤੀ ਦੇ ਸਾਂ ਉਦੋਂ ਨਹੀਂ ਮੁੱਕੇ। ਹੁਣ ਤਾਂ ਮੁੱਕਣ ਮੁਕਾਉਣ ਦੀ ਗੱਲ ਹੀ ਨਹੀਂ। ਹੁਣ ਤਾਂ ਮੁੱਕਣ ਮੁਕਾਉਣ ਦੀ ਗੱਲ ਹੀ ਨਹੀਂ। ਸਤਿ ਸ੍ਰੀ ਅਕਾਲ। ਸੋ ਸੰਗਤ ਜੀ, ਦਾਸ ਅੱਜ ਪੰਜਮਿਆਰ ਪਿੰਡ ਤੋਂ ਅਸੀਂ ਆਏ ਹਾਂ। ਸਮੁੱਚੀਆਂ ਸਟੇਜ ਦਾ ਵੀ ਧੰਨਵਾਦ ਹੈ, ਸਮੁੱਚੀਆਂ ਸੰਗਤਾਂ ਦਾ ਧੰਨਵਾਦ ਹੈ, ਭਾਈ ਜਿਹੜੀਆਂ ਆਉਂਦੀਆਂ ਹੋਣ ਲੰਗਰਾਂ ਵਾਲਿਆਂ ਦਾ ਸਮੁੱਚੀਆਂ ਸਾਰਿਆਂ ਹੀ ਧੰਨਵਾਦ ਹੈ। ਸੋ ਇਸੇ ਤਰ੍ਹਾਂ ਭਾਈ ਡਟੇ ਰਹੋ। ਬਹੁਤ ਬਹੁਤ ਪ੍ਰਬੰਧਕਾਂ ਦਾ ਧੰਨਵਾਦ ਹੈ ਜਿਹੜੇ ਕਿ ਇਹ ਸਾਰੀ ਕਾਰਵਾਈ ਨੂੰ ਸੰਭਾਲਦੇ ਨੇ, ਸਾਰੀ ਸੰਗਤ ਨੂੰ ਸੰਭਾਲਦੇ ਨੇ। ਬਹੁਤ ਬਹੁਤ ਧੰਨਵਾਦ। ਹੋਈਆਂ ਪੁੱਲਾਂ ਦੀ ਕਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜਥੇਦਾਰ ਜੁਝਾਰ ਸਿੰਘ ਜੀ ਖੇੜੀ ਸਲਾਮਤਪੁਰ ਤੋਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਸੰਗਤਾਂ ਲੈ ਕੇ ਇੱਥੇ ਪਹੁੰਚੇ ਹੈਗੇ, ਜਿੱਥੇ ਲੈ ਕੇ ਸੋ ਆਸ ਕਰਦੇ ਹਾਂ ਗਾਂਹ ਵਾਸਤੇ ਵੀ ਇੱਥੇ ਆਉਣਗੇ ਅਤੇ ਨਾਲ ਦੀ ਨਾਲ ਆਪਣੀ ਕਵਿਤਾ ਰਾਹੀਂ ਆਪ ਜੀ ਨੂੰ ਪੂਰਾ ਇਤਿਹਾਸ ਵੀ ਸਰਵਣ ਕਰਾ ਗਏ। ਸੋ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਬੇਨਤੀ ਕਰਾਂ ਭਾਈ ਪ੍ਰੀਤਮ ਸਿੰਘ ਜੀ ਨਾਲ ਲਿਖਾ ਕੇ ਗਏ ਸੀ, ਜੋ ਇੱਥੇ ਬੈਠੇ ਆ ਜਾਣ। ਅਤੇ ਉਹਨਾਂ ਤੋਂ ਬਾਅਦ ਜਥੇਦਾਰ ਮੋਹਨ ਸਿੰਘ ਜੀ ਕਰਤਾਰਪੁਰ ਤੋਂ, ਅਤੇ ਉਹਨਾਂ ਦੇ ਨਾਲ ਸੰਤੋਖ ਸਿੰਘ ਜੀ ਮਵੀ ਸੱਪਾਂ ਵਾਲੀ ਪਟਿਆਲਾ ਤੋਂ ਪਹੁੰਚੇ ਹੈ। ਉਹਨਾਂ ਦਾ ਵੀ ਭਾਈ ਧੰਨਵਾਦ। ਜੇ ਵੀਰ ਹੈਗੇ ਜਲਦੀ ਤੋਂ ਜਲਦੀ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਅਤੇ ਮੈਂ ਬੇਨਤੀ ਕਰਾਂ ਭਾਈ ਸੁਰਜੀਤ ਸਿੰਘ ਜੀ ਮੋਹਾਲੀ ਤੋਂ ਕਿ ਉਹ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਅਤੇ ਉਹ ਆਪ ਜੀ ਨੂੰ ਗੁਰੂ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਅਤੇ ਜੋ ਆਪਣੇ ਇਹ 4 ਕੌਮੀ ਮੁੱਦੇ ਹੈਗੇ ਇਹਨਾਂ ਦੇ ਉੱਤੇ ਕੇਂਦਰਿਤ ਰਹਿਣਗੇ। ਅਤੇ ਨਾਲ ਮੈਂ ਬੇਨਤੀ ਕਰਾਂ ਸਾਡੇ ਵਿਚਕਾਰ ਗੁਰਦੁਆਰਾ ਗੁਰਸਾਗਰ ਸਾਹਿਬ ਸਿੰਘ ਪਟਿਆਲਾ ਤੋਂ, ਜਸਵੰਤ ਸਿੰਘ ਸਰਪੰਚ, ਬਲਵੰਤ ਸਿੰਘ ਭੱਟ ਮਾਜਰਾ ਅਤੇ ਹੋਰ ਸੰਗਤਾਂ ਲੈ ਕੇ ਇੱਥੇ ਪਹੁੰਚੇ ਹੈਗੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਆਓ ਭਾਈ ਸਾਹਿਬ ਪਾਸੋਂ ਆਪਾਂ 15 ਮਿੰਟ ਲਈ ਗੁਰੂ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿੰਟ 15-20 ਮੇ ਹੈ ਨੇ, ਇਹਦੇ ਵਿੱਚ ਮੈਂ ਤੁਹਾਨੂੰ ਕੋਈ ਥੋੜ੍ਹਾ ਬਹੁਤੀ ਇਤਿਹਾਸ ਦੀ ਹੀ ਗੱਲ ਦੱਸਾਂਗਾ, ਕਿਉਂਕਿ ਅਸੀਂ ਕੋਈ ਵੀ ਬਿਮਾਰੀ ਆਈ ਹੈ ਨਾ, ਕੋਈ ਵੀ ਕੰਮ ਹੁੰਦਾ ਨਾ, ਉਹਦੀ ਘਾੜਤ ਪਹਿਲੇ ਘੜੀ ਜਾਂਦੀ ਹੈ। ਇਹ ਅੱਜ ਦੀ ਸਰਕਾਰ ਨਹੀਂ, ਪੁਰਾਣੀਆਂ ਸਰਕਾਰਾਂ ਦੇ ਵੀ ਇਹੀ ਕੰਮ ਸਨ। ਗੱਲ ਬਨਾਰਸ 'ਚ ਮੁੱਕ ਜਾਂਦੀ ਤੇ ਮੁੱਕ ਜਾਂਦੀ, ਪਰ ਮੁੱਕੀ ਨਹੀਂ। ਗੱਲ ਗਾਂਹ ਤੁਰ ਪਈ। ਪਹਿਲਾ ਸਮਾਂ ਸੀ, ਮੈਂ ਇਸੇ ਮੁੱਦੇ ਤੇ ਆਵਾਂਗਾ, ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ ਤੇ ਲੋਕਾਂ ਨੂੰ ਨਾਮਦਾਨ ਵੀ ਦਿੰਦੇ ਸੀ, ਚਰਨ ਪਾਹੁਲ ਦਿੰਦੇ ਸੀ। 9ਵੇਂ ਪਾਤਸ਼ਾਹ ਤੱਕ ਚਰਨ ਪਾਹੁਲ ਚੱਲੀ ਹੈ। ਉਦੋਂ ਵੀ ਸਮਾਂ ਆਇਆ ਵੀ ਇਹਨਾਂ ਦੇ ਇਹ ਆਪਣੇ ਆਪ ਨੂੰ ਖੱਤਰੀ ਖਵਾਉਂਦੇ ਨੇ, ਇਹਨਾਂ ਨੂੰ ਵੇਦਾਂ ਸ਼ਾਸਤਰਾਂ ਦਾ ਅਧਿਐਨ ਨਹੀਂ ਹੈਗਾ, ਇਹ ਕਿਵੇਂ ਇਹ ਆਪਣਾ ਨਾਮ ਕਿਵੇਂ ਦੇਈ ਜਾਂਦੇ ਨੇ। ਉਹ ਸਾਰੇ ਬ੍ਰਾਹਮਣ ਤੇ ਖੱਤਰੀ ਹੋ ਕੇ ਅਕਬਰ ਨੂੰ ਜਾ ਕੇ ਮਿਲੇ। ਉਦੋਂ ਰਾਜਧਾਨੀ ਆਗਰੇ ਹੁੰਦੀ ਸੀ ਤੇ ਉਹਨਾਂ ਨੇ ਉਹਨਾਂ ਦੀ ਗੱਲ ਸੁਣੀ। ਕਹਿਣ ਲੱਗੇ ਅਸੀਂ ਲਾਹੌਰ ਜਾਣਾ ਹੈ, ਅਸੀਂ ਗੁਰੂ ਸਾਹਿਬ ਨੂੰ ਉੱਥੇ ਹੀ ਬੁਲਾ ਲਵਾਂਗੇ। ਤੇ ਜਦੋਂ ਉੱਥੇ ਆਣਾ ਸੀ, ਉਹਨਾਂ ਨੇ ਪਰਵਾਨਾ ਭੇਜ ਦਿੱਤਾ ਗੁਰੂ ਅਮਰਦਾਸ ਜੀ ਨੂੰ ਵੀ ਅਸੀਂ ਆਣਾ, ਤੁਸੀਂ ਆਪਣਾ ਪੱਖ ਪੇਸ਼ ਕਰਨਾ। ਇਹਨਾਂ ਬ੍ਰਾਹਮਣਾਂ ਨੇ ਇਹ ਗੱਲ ਕਹੀ ਹੈ ਤੇ ਗੁਰੂ ਸਾਹਿਬ ਆਪ ਨਹੀਂ ਗਏ। ਉਸ ਵੇਲੇ ਗੁਰੂ ਰਾਮਦਾਸ ਜੀ ਸਿਰਫ ਗੁਰੂ ਦੇ ਸਿੱਖ ਹੀ ਸਨ। ਤੇ ਜਦੋਂ ਲਾਹੌਰ ਸੱਦਿਆ ਤੇ ਉਹਨਾਂ ਨੂੰ ਤੋਰਨ ਲੱਗੇ ਤੇ ਕਹਿਣ ਲੱਗੇ ਤੁਸੀਂ ਸ਼ਾਸਤਰਾਂ ਦੇ ਬਾਰੇ ਗੱਲ ਕਰਨੀ ਹੈ, ਸ਼ਾਸਤਰਾਂ ਦੇ ਜੋ ਤੁਹਾਨੂੰ ਕੋਈ ਪ੍ਰਵਚਨ ਕਰਨ ਨੂੰ ਕਹਿਣਗੇ ਅਰਥ ਕਰਕੇ ਤੁਸੀਂ ਦੱਸਣੇ ਨੇ। ਗੁਰੂ ਰਾਮਦਾਸ ਜੀ ਕਹਿੰਦੇ ਕਿ ਸੱਚੇ ਪਾਤਸ਼ਾਹ, ਮੈਂ ਤੇ ਕਦੇ ਵੇਦ ਸ਼ਾਸਤਰ ਪੜ੍ਹੇ ਨਹੀਂ ਤੇ ਮੈਂ ਕਿਵੇਂ ਇਹਨਾਂ ਦੇ ਬਾਰੇ ਇਹਨਾਂ ਦਾ ਅਧਿਐਨ ਕਰਾਂਗਾ, ਕਿੱਦਾਂ ਇਹਨਾਂ ਦੇ ਅਰਥ ਦੱਸਾਂਗਾ, ਕਿਉਂਕਿ ਅਸੀਂ ਸਿੱਖ ਸਾਰੇ ਹੀ ਹਾਂ। ਮੈਨੂੰ ਹੁਣ ਕਹਿੰਦੇ ਪਿੰਡਾਂ 'ਚੋਂ ਸੰਗਤ ਨੂੰ ਲੈ ਕੇ ਆਓ। ਮੈਂ ਪਿੰਡਾਂ 'ਚ ਕਥਾ ਕਰਨ ਜਾਣਾ, 5-7 ਬੰਦੇ ਹੁੰਦੇ ਤੇ 5-7 ਬੀਬੀਆਂ ਹੁੰਦੀਆਂ, 10-12 ਤੋਂ ਵੱਧ ਕੋਈ ਨਹੀਂ ਹੁੰਦਾ ਜੀ। ਸਿਰਫ ਲੰਗਰ ਵੇਲੇ ਸੰਗਤ ਆਉਂਦੀ ਆ। ਔਰ ਪਹਿਲੀ ਗੱਲ ਹੈ ਕਿ ਮੈਂ ਕਿਸੇ ਕੋਲੋਂ ਭੇਟਾ ਹੀ ਨਹੀਂ ਮੰਗਦਾ, ਕਿਉਂਕਿ ਸਾਨੂੰ ਇਤਿਹਾਸ ਤੋਂ ਅਸੀਂ ਬਿਲਕੁਲ ਕੋਰੇ ਲੋਕ ਹਾਂ। ਮੈਂ ਫਤਿਹ ਸਾਹਿਬ ਗਿਆ ਕਥਾ ਕਰਨ, ਤੋਂ ਉੱਥੇ ਮੈਂ ਜੋਤੀ ਸਰੂਪ ਸਾਹਿਬ ਕੀਤੀ ਤੇ ਫਿਰ ਮੈਂ ਦੂਜੇ ਸਿਰੇ ਜਾਣਾ ਸੀ। ਉੱਥੇ ਬੀਬੀਆਂ ਨੂੰ ਕੈਮਰੇ ਵਾਲਾ ਪੁੱਛਦਾ ਹੈ ਵੀ ਸਾਹਿਬਜ਼ਾਦਿਆਂ ਨੂੰ ਦੁੱਧ ਕਿੰਨੇ ਪਿਆ ਸੀ? ਕਹਿੰਦੀ ਗੰਗੂ ਪੰਡਤ ਨੇ। ਅਸੀਂ ਕਿੱਥੇ ਆ ਯਾਰ? ਉੱਥੇ ਪੁੱਛਿਆ 100 ਕੁ ਬੱਚਿਆਂ ਨੂੰ, ਮੁੰਡਿਆਂ ਨੌਜਵਾਨਾਂ ਨੂੰ 10 ਪਾਤਸ਼ਾਹੀਆਂ ਦੇ ਨਾਂ, ਸਿਰਫ ਇੱਕੋ ਹੀ ਪੂਰਾ ਨਿਤਰਿਆ ਸੀ ਉਹਦੇ 'ਚ। ਮੈਂ ਤੁਹਾਨੂੰ ਇਹੀ ਗੱਲਾਂ ਸਿਰਫ ਗੱਲਾਂ ਕਰਦੇ ਆ, ਅਸੀਂ ਗੁਰੂ ਨਾਲ ਨਹੀਂ ਜੁੜਦੇ। ਤੁਸੀਂ ਸਾਰੀ ਦੁਨੀਆ ਕਹਿੰਦੇ ਸੁਖਮਨੀ ਸਾਹਿਬ ਸੁਸਾਇਟੀਆਂ ਬਣੀਆਂ ਇਹਨਾਂ ਨੇ, ਮੈਨੂੰ ਦੱਸੋ ਕੋਈ ਇੱਕ ਸਿੱਖ ਉੱਠ ਕੇ ਜਿਹਨੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਉਸੇ ਵੇਲੇ ਬੰਦੇ ਨੂੰ ਠੀਕ ਕਰਕੇ ਤੋਰ ਦਿੱਤਾ ਹੋਵੇ। ਗੱਲ ਇਹ ਨਹੀਂ ਗੀ, ਗੱਲ ਜਿਹੜੀ ਹੈ, ਗੱਲ ਇਹ ਹੈ ਕਿ ਜਿਸ ਗੱਲ ਦੇ ਉੱਤੇ ਅਸੀਂ ਤੁਰੇ ਆ, ਇਹ ਜੇ 4 ਮੁੱਦਿਆਂ ਦੀ ਗੱਲ ਕਰਦੇ ਤੇ 4 ਮੁੱਦੇ ਉੱਥੇ ਹੀ ਆਉਣਗੇ ਵੀ ਅਸੀਂ ਉੱਥੇ ਤੱਕ ਕਿੱਥੇ ਨਹੀਂ ਪੁੱਜ ਸਕੇ। ਸਾਨੂੰ ਇਹ ਅਸੀਂ ਉੱਥੇ ਤੱਕ ਸਮਰਪਿਤ ਨਹੀਂ ਹੈਗੇ ਗੁਰੂ ਨੂੰ। ਗੁਰੂ ਰਾਮਦਾਸ ਜੀ ਨੇ ਉੱਥੇ ਅਰਥ ਕਰਕੇ ਕਹਿੰਦੇ ਜੀ ਮੈਂ ਤੇ ਪੜ੍ਹੇ ਨਹੀਂ, ਮੈਂ ਤੇ ਇਹਦੇ ਬਾਰੇ ਜਾਣਦਾ ਨਹੀਂ, ਅਸੀਂ ਇਹਦੇ ਬਾਰੇ ਨਹੀਂ ਜਾਣਦੇ। ਉਹ ਕਹਿੰਦੇ ਐਂ ਕਰਕੇ ਸੱਜੇ ਹੱਥ ਕਰਕੇ ਵੇਖਿਓ, ਤੁਹਾਡੇ ਨਾਲ ਹੀ ਖੜੇ ਹੋਵਾਂਗੇ। ਗੁਰੂ ਜਦੋਂ ਬਖਸ਼ਿਸ਼ ਕਰਦਾ, ਗੁਰੂ ਦੂਰ ਨਹੀਂ ਹੁੰਦਾ, ਗੁਰੂ ਨਾਲ ਹੁੰਦਾ ਹੈ। ਉਹਨਾਂ ਨੇ ਉਸੇ ਤਰ੍ਹਾਂ ਕੀਤਾ। ਉੱਥੇ ਜਦੋਂ ਸਵਾਲ ਜਵਾਬ ਪੁੱਛੇ ਗਏ, ਉਹਨੇ ਕਿਹਾ ਜੀ ਤੁਸੀਂ ਉਚਾਰਨ ਕਰੋ, ਮੈਂ ਅਰਥ ਦੱਸਾਂਗਾ। ਉਹਨਾਂ ਨੇ ਸਾਰੇ ਜਿਹੜੇ ਉਹਨਾਂ ਨੇ ਤੇ ਆ ਜਿਹੜਾ ਗਾਇਤਰੀ ਮੰਤਰ ਕੀ ਆ, ਹੋਰ ਜਿਹੜੇ ਉਹਨਾਂ ਦੇ 20 ਮੰਤਰ ਸਾਰਿਆਂ ਦਾ ਹੀ ਉਹਨਾਂ ਦਾ ਉਚਾਰਨ ਕਰਕੇ ਦੱਸਿਆ, ਅਰਥ ਕਰਕੇ ਦੱਸੇ। ਉਸ ਤੋਂ ਅੱਗੇ ਤੁਰ ਪਓ, ਕਿਉਂਕਿ ਜਦੋਂ 5ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਉਚਾਰਨ ਦਾ ਕਿਉਂ ਨਹੀਂ ਜਲਦੀ ਪੈ ਗਈ? ਕੀ ਕਾਰਨ ਸੀ? ਕੁਝ ਕਾਰਨ ਹੁੰਦਾ ਨਾ, ਉਹ ਕਾਰਨ ਕਰਕੇ ਹੀ ਨਹੀਂ ਜਲਦੀ ਪਈ ਨਾ। ਉਸ ਵੇਲੇ ਜਿਹੜਾ ਉਹਨਾਂ ਦਾ ਪ੍ਰਿਥੀਆ ਪ੍ਰਭਾਤ ਸੀ, ਉਹਨੇ ਵੀ ਆਪਣੀ ਵੱਖਰੀ ਗੱਲ ਬਣਾਈ ਹੋਈ ਸੀ।
ਉਹ ਵੀ ਕਵਿਤਾ ਉਚਾਰਨ ਕਰਦਾ ਤੇ ਆਪਣੇ ਨਾਲ ਮਹੱਲਾ 6ਵਾਂ ਲਿਖਦਾ ਸੀ। ਉਹਦਾ ਮੁੰਡਾ ਮਿਹਰਬਾਨ ਸੀ, ਉਹ ਆਪਣੇ ਨਾਲ ਮਹੱਲਾ 7ਵਾਂ ਲਿਖਦਾ ਸੀ। ਉਹਨਾਂ ਦਾ ਪੋਤਰਾ ਸੀ, ਉਹ 8ਵਾਂ ਲਿਖਦਾ ਸੀ। ਜੇ ਇਤਿਹਾਸ ਨੂੰ ਪੂਰਾ ਡੂੰਘੇ ਜਾਓਗੇ ਤੇ ਫਿਰ ਤੁਸੀਂ ਇਹ ਸਾਰੀਆਂ ਚੀਜ਼ਾਂ ਪੜ੍ਹੋਗੇ। ਤੇ ਉਹ ਜਦੋਂ ਉਹ ਕੋਈ ਸਿੱਖ ਗੁਰੂ ਘਰ ਵੀ ਆਂਦਾ ਸੀ, ਉਹਨੇ ਉਹਨਾਂ ਦੀ ਜਿਹੜੀ ਉਚਾਰੀ ਕਵਿਤਾ ਉਚਾਰਨ ਕੀਤੀ। ਹੁਣ ਅਸੀਂ ਤੁਸੀਂ ਰੋਜ਼ ਪੜ੍ਹਦੇ ਹੋ ਇੱਕ ਨਾਨਕ ਨੀਵਾਂ ਜੋ ਚੱਲੇ ਲਾਗੇ ਨਾ ਤਤੀਵਾ, ਬਾਣੀ ਨਹੀਂ ਹੈਗੀ। ਕਿਉਂਕਿ ਇਹਨਾਂ ਗੱਲਾਂ ਨੂੰ ਅਸੀਂ ਸਹੀ ਕਦੇ ਕਦੇ ਸਮਝਿਆ ਹੀ ਨਹੀਂਗਾ। ਸਾਡੇ ਉਚਾਰਨ 'ਚ ਬੜੀਆਂ ਗਲਤੀਆਂ ਨੇ। ਕਹਿੰਦਾ ਸੇਵਕਣ ਕੋ ਸਭ ਗੁਣ ਸੁਖ ਦਿਓ, ਸਤਨ ਕੋ ਬਲਮੋਂ ਵੱਧ ਕੀਓ। ਆ ਪੰਕਤੀ ਇਹ ਆ। ਅਸੀਂ ਕਹਿੰਦੇ ਸ਼ਿਵ ਗੁਣ ਕੋ ਸ਼ਿਵ ਗੁਣ ਸੁਖ ਦਿਓ ਸਤ, ਤੇ ਸ਼ਿਵ ਜੀ ਦੀ ਗੱਲ ਹੀ ਨਹੀਂ ਕੀਤੀ ਦੀ ਉਹਨੇ। ਕਿਉਂਕਿ ਬਾਣੀ ਪੜ੍ਹਨ ਤੋਂ ਪਹਿਲਾਂ ਸੰਥਿਆ ਲੈਣੀ ਜ਼ਰੂਰੀ ਆ। ਦੂਸਰੀ ਗੱਲ ਜਿਹੜੀ ਕਹਿੰਦੇ ਵੀ ਇਹ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ, ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹੜਾ ਤਾੜ ਦੇ ਪੱਤਿਆਂ ਦਾ ਜਿਹੜਾ ਕਾਗਜ਼ ਬਣਿਆ ਸੀ, ਉਹਦੇ ਤੇ ਉਚਾਰੋ 5 ਮਣ ਦਾ ਵਜਨ ਹੈ। ਉਹਨੂੰ 4-5 ਬੰਦੇ ਪ੍ਰਕਾਸ਼ ਕਰ ਸਕਦੇ, ਇਦਾਂ ਨਹੀਂ ਹੁੰਦਾ। ਉਹ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਉਚਾਰਨ ਹੋਇਆ, ਮੈਂ ਛਾੜ 'ਚ ਗੱਲ ਸੁਣਾਉਣ ਡਿਆ, ਪੂਰਾ ਖੁੱਲ੍ਹ ਕੇ ਨਹੀਂ ਦੱਸਣ ਡਿਆ, ਕਿਉਂਕਿ ਜਦੋਂ ਉਚਾਰਨ ਹੋਇਆ ਉਦੋਂ ਵੀ ਕਹਿ ਦਿੱਤਾ ਵੀ ਇਹਦੇ ਵਿੱਚ ਤੇ ਜੀ ਕੁਝ ਠੀਕ ਲਿਖਿਆ ਹੀ ਨਹੀਂ। ਇਹਦੇ ਵਿੱਚ ਤੇ ਜੀ ਫਲਾਣੀ ਚੀਜ਼ ਨਹੀਂ ਲਿਖੀ ਤੇ ਚਾਹ ਨਹੀਂ ਲਿਖੀ। ਇਹ ਉਦੋਂ ਵੀ ਬ੍ਰਾਹਮਣਾਂ ਨੇ ਇਹੀ ਗੱਲ ਕੀਤੀ ਸੀ, ਖੱਤਰੀ ਨੇ ਜਾ ਕੇ। ਫਿਰ ਅਕਬਰ ਆਪ ਆਇਆ ਸੀ, ਪਹਿਲੇ ਜਿਹੜਾ ਆਇਆ ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਮ। ਫਿਰ ਅੱਬਲ ਅੱਲਾ ਨੂਰ ਪਾਇਆ, ਫਿਰ ਉਹ ਫਿਰ ਤੀਸਰਾ ਹੋਰ ਆਇਆ। ਤਿੰਨੇ ਵਾਰੀ ਤੋਂ ਲਿਆ ਗਿਆ, ਤਿੰਨੇ ਵੱਖਰਾ। ਕਹਿੰਦੇ ਇਹ ਤੇ ਮਾਨਵਤਾ ਦੇ ਭਲੇ ਦਾ ਗ੍ਰੰਥ ਹੈ। ਮੈਂ ਤੁਹਾਨੂੰ ਇਹ ਗੱਲਾਂ ਤਾਂ ਦੱਸਣ ਲੱਗਾ ਵੀ ਇਹ ਗੱਲਾਂ ਤਾਂ ਇਹ ਉੱਥੇ ਤੱਕ ਪੁੱਜੇ ਕਿ ਅਸੀਂ ਸਾਨੂੰ ਕੋਈ ਬਾਹਰੋਂ ਆਪਣਾ ਦੁਸ਼ਮਣ ਲੈਣ ਨਹੀਂ ਜਾਣਾ ਪੈਂਦਾ, ਉਹ ਸਾਡੇ ਵਿੱਚ ਹੀ ਬੈਠੇ ਹੁੰਦੇ ਨੇ। ਤੁਸੀਂ ਕਹੇ ਨਾ 747 ਸਿੰਘ 42 ਸਿੰਘ ਨਾ ਫੜੇ ਜਾਂਦੇ, ਗੁਰਦਾਸ ਨੰਗਲ ਦੀ ਗੜੀ ਜੁੱਜੇ ਆਪਣੀ ਨਾ ਫੜਾਉਂਦੇ, ਮਹਾਰਾਜ ਰਣਜੀਤ ਸਿੰਘ ਦਾ ਰਾਜ ਨਾ ਜਾਂਦਾ ਜੇ ਆਪਣੀ ਨਾ ਗਵਾਉਂਦੇ। ਅਸੀਂ ਕੋਈ ਜੇ ਗੱਲਾਂ ਨੂੰ ਖੋਲਾਂਗੇ, ਇਹ ਜਿਨ੍ਹਾਂ ਸਿੰਘਾਂ ਨੇ ਇਹ ਕੰਮ ਕੀਤੇ ਕੋਈ ਮਾੜਾ ਤਾਂ ਨਹੀਂ ਕੀਤਾ, ਕੀਤੇ ਤੇ ਚੰਗੇ ਹੀ ਨੇ ਸਾਰੇ, ਪਰ ਅਸੀਂ ਉਹਨਾਂ ਨਾਲ ਹੈ ਨਹੀਂ। ਅਸੀਂ ਹੋਰ ਕੰਮ ਲਈ, ਤੁਸੀਂ ਇੱਥੇ ਕੋਈ ਨੱਚਣ ਟੱਪਣ ਵਾਲਾ ਕੋਈ ਕਲਾਕਾਰ ਸੱਦ ਲਓ, ਇੱਥੇ ਇਦਾਂ ਨੱਚਣਗੇ, ਨੋਟ ਐ ਵਾਰ-ਵਾਰ ਕੇ ਸੁੱਟਣਗੇ ਉੱਤੋਂ ਦੀ। ਕਿਆ ਬੁੱਢੇ ਕਿਆ ਬਜ਼ੁਰਗ ਕਿਆ ਜਵਾਨ, ਜਨਾਨੀਆਂ ਮੁੰਡਿਆਂ ਸਭ ਇਹੋ ਕਰਨ। ਜੋ ਤੁਸੀਂ ਰੱਬ ਦੇ ਨਾਂ ਦੀ ਗੱਲ, ਕੋਈ ਨਹੀਂ ਆਉਂਦਾ। ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਉਚਾਰਨ ਹੋਇਆ, ਉਸ ਤੋਂ ਬਾਅਦ ਅਸੀਂ ਸਾਰੇ ਜਣੇ ਨਾ, ਤੁਸੀਂ ਨੋਟ ਕਰਿਓ ਗੱਲ ਨੂੰ, ਤੁਸੀਂ ਜਦੋਂ ਵੀ ਜਲ ਲੈਂਦੇ ਹੋ, ਹਰ ਕੀ ਪੌੜੀ ਤੋਂ ਚੁਲਾ ਲੈਂਦੇ, ਹਰ ਕੀ ਪੌੜੀ ਤੋਂ ਜਲ ਭਰਦੇ। ਕਿਉਂ ਭਰਨੇ ਆ ਭਾਈ? ਤੁਸੀਂ ਅਕਾਲ ਤਖਤ ਸਾਹਿਬ ਤੇ ਜਾਂਦੇ ਹੋ, ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਨੇ ਉੱਥੇ ਬਣਾਇਆ ਕਿਉਂ ਸੀ? ਉਹਦੀ ਸਿਰਜਣਾ ਕਿਉਂ ਕੀਤੀ ਸੀ ਉੱਥੇ? ਇਹਦਾ ਵੀ ਕੋਈ ਕਾਰਨ ਹੋਏਗਾ ਨਾ। ਜੇ ਤੁਸੀਂ ਗਹਿਰਾਈ 'ਚ ਨਹੀਂ ਗਏ, ਤੁਸੀਂ ਬਾਣੀ ਤੇ ਪੜ੍ਹੀ ਨਹੀਂ, ਤੇ ਗਹਿਰਾਈ ਤੇ ਕਿੱਥੇ ਚੱਲ ਜਾਓਗੇ? ਬਾਣੀ ਪੜ੍ਹੋਗੇ ਤੇ ਗਹਿਰਾਈ 'ਚ ਜਾਓਗੇ, ਜੇ ਬਾਣੀ ਨਾ ਪੜ੍ਹੋਗੇ ਤੇ ਫੇਰ ਨਹੀਂ ਦੂਸਰੇ ਤੇ ਜਾ ਸਕਦੇ। ਛੇਵੇਂ ਪਾਤਸ਼ਾਹ ਨੇ ਦੱਸਿਆ 14 ਗੁਣ ਸੁਣਨ ਵਾਲੇ ਤੇ 14 ਸੁਣਾਉਣ ਵਾਲੇ, 14 ਦੇ ਵੱਖਰੇ ਉਹਦੇ ਨੇ, ਸੁਣਨ ਵਾਲੇ ਵੀ ਵੱਖਰੇ ਨੇ। ਜਿਹੜਾ ਉਹ ਜਿਹਨੂੰ ਜਿਹੜਾ ਸੁਣਾਉਣ ਵਾਲਾ ਉਹਦੇ ਵਿੱਚ ਉਹ 14 ਗੁਣ ਹੋਣਗੇ, ਉਹ ਵੱਖਰੇ ਨੇ। ਤੇ ਜਿਹੜੇ ਸੁਣਾਉਣ ਵਾਲੇ ਵਿੱਚ ਜੇ ਉਹਨਾਂ ਦੀ ਵਿਆਖਿਆ ਕਰਾਂ ਤੇ ਜੋ ਫਿਰ ਜਿਹੜਾ ਸੁਣ ਕੇ ਜਾਏਗਾ ਨਾ, ਉਹ ਸਿੱਖ ਨਹੀਂ ਬਣਦਾ, ਗੁਰਸਿੱਖ ਨਹੀਂ ਬਣਦਾ, ਉਹ ਸੰਤ ਬਣ ਕੇ ਜਾਏਗਾ। ਕਿਉਂਕਿ ਅਸੀਂ ਉੱਥੇ ਹੈ ਨਹੀਂ। ਅਸੀਂ ਕਈ ਗੱਲ ਕਰਦੇ ਹਾਂ ਵੀ ਅਸੀਂ ਕਹਿੰਦੇ 4 ਮੁੱਦਿਆਂ ਤੇ ਉੱਥੇ ਪੁੱਜਣਾ, ਉਸੇ ਤਰ੍ਹਾਂ ਪੁੱਜਣਾ। ਜੇਕਰ ਅਰਦਾਸ 'ਚ ਤੇ ਇੰਨੀ ਤਾਕਤ ਹੈ ਕਿ ਅਰਦਾਸ ਚਾਹੇ ਤੇ ਮੋਏ ਦੇ ਵਿਸ਼ਵਾਸ ਵਾਸਤੇ ਮੋੜ ਦਿੰਦੀ ਹੈ। ਅਰਦਾਸ ਤੇ ਜਿੱਦਾਂ ਦੀ ਮਰਜ਼ੀ ਤੁਸੀਂ ਕਰ ਲਓ, ਅਰਦਾਸ ਤੇ ਭਗਤੀ ਨਾਲ ਸੁਣੀ ਜਾਂਦੀ ਹੈ। ਜਿਹੜਾ ਰੱਬ ਦਾ ਨਾਮ ਜਪਣ ਵਾਲਾ ਹੈ, ਉਹਦੀ ਅਰਦਾਸ ਬੜੀ ਛੇਤੀ ਪ੍ਰਵਾਨ ਹੋ ਜਾਂਦੀ। ਕਿਉਂ ਹੁੰਦੀ ਹੈ? ਕਿਉਂਕਿ ਜੁੜਿਆ ਹੋਇਆ ਉਹਦੇ ਨਾਲ। ਜੁੜਨਾ ਕਿੱਦਾਂ ਹੈ? ਕਹਿੰਦਾ ਪ੍ਰਭ ਕੈ ਸਿਮਰਨ ਰਿਤ ਸਿਮਰਨੋ ਤੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸੇ ਦੂਜਾ, ਪ੍ਰਭ ਕੈ ਸਿਮਰਨ ਤੀਰ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤੱਕ ਲਾਗੋ ਪਾਏ। ਕਹਿੰਦਾ ਜੇ ਇੱਥੇ ਤੱਕ ਪੁੱਜਾਂਗੇ ਫੇਰ ਹੀ ਰਿੱਧੀਆਂ ਸਿੱਧੀਆਂ ਆਣੀਆਂ। ਜੇ ਅਸੀਂ ਸਿਮਰਿਆ ਨਹੀਂ, ਉਹਦਾ ਨਾਂ ਨਹੀਂ ਜਪਿਆ, ਤੇ ਫਿਰ ਸਹੀ ਉੱਥੇ ਤਾਂ ਨਹੀਂ ਵਪੜ ਸਕਦੇ। ਕਿਉਂਕਿ ਉਸੇ ਤਰ੍ਹਾਂ ਅਸੀਂ ਅੱਗੇ ਤਾਂ ਹੀ ਤੁਰਾਂਗੇ ਨਾ। ਉਹ ਸ਼ਹਾਦਤ ਦਾ ਕਾਰਨ ਇਸ ਕਰਕੇ ਨਹੀਂ ਸੀ ਬਣਿਆ, ਉਹ ਸ਼ਹਾਦਤ ਦਾ ਕਾਰਨ ਪਹਿਲਾਂ ਹੀ ਬਣ ਗਿਆ ਸੀ। ਅਕਬਰ ਬਾਦਸ਼ਾਹ ਸੀ, ਉਹਦਾ ਇੱਕ ਨਾ ਅਰਬ ਦੇ ਵਿੱਚੋਂ ਇੱਕ ਮੌਲਾਨਾ ਆਇਆ, ਪੈਗੰਬਰ ਸੀ ਉਹਨਾਂ ਦਾ। ਉਹਨੇ ਆਇਆ, ਉਹਨੇ ਬੜੇ ਸਤਿਕਾਰ ਨਾਲ ਕਿਹਾ, ਉਹ ਬੜਾ ਸਤਿਕਾਰ ਕੀਤਾ ਅਕਬਰ ਨੇ, ਸਾਡੇ ਭਾਈ ਇਸਲਾਮ ਦਾ ਸਾਡੇ ਕੋਲ ਆਪਣਾ ਪੈਗੰਬਰ ਆਇਆ ਹੈ, ਮੌਲਾਨਾ ਆਇਆ, ਇਹਨਾਂ ਬਹੁਤ ਚੰਗਾ ਸੀ। ਉਹਨੇ ਕਹਿੰਦਾ ਜੀ, ਉਹਨੇ ਬੜਾ ਸਤਿਕਾਰ ਕੀਤਾ, ਆਪਣੇ ਨਾਲ ਬੰਦੇ ਵੀ ਲੈ ਕੇ ਆਇਆ। ਅੱਛਾ, ਉੱਥੇ ਰਿਹਾ।
ਉਸ ਤੋਂ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਬਾਰੇ ਉਹਨਾਂ ਨੇ ਅਕਬਰ ਨੇ ਸਾਰੀ ਗੱਲ ਸਹੀ ਕਰ ਦਿੱਤੀ ਤੇ ਉਹਦੇ ਬੰਦੇ ਉਹ ਆਇਆ ਨਾ, ਜਦੋਂ ਉਹਨੇ ਸਤਿਕਾਰ ਕੀਤਾ, ਸਤਿਕਾਰ ਤੋਂ ਬਾਅਦ ਕਹਿਣ ਲੱਗਾ ਵੀ ਗੱਲ ਇੱਦਾਂ ਹੈ, ਮੇਰੇ ਨਾਲ ਇੱਕ ਬੰਦਾ ਹੈ, ਇਹਨੂੰ ਆਪਣਾ ਮੰਤਰੀ ਬਣਾ ਦੇ। ਉਹਨੇ ਕਿਹਾ ਲੈ ਜੀ, ਸਾਡਾ ਵੀ ਬੰਦਾ ਆਇਆ ਤੇ ਇਹਨੂੰ, ਇਹ ਧਾਰਮਿਕ ਬੰਦਾ, ਵਿਦਵਾਨ ਹੈ, ਇਹਦੀ ਗੱਲ ਮੰਨ ਲੈਂਦੇ, ਮੰਤਰੀ ਬਣਾ ਦਿੱਤਾ। ਦੂਜੇ ਸਿਰੇ ਜਹਾਂਗੀਰ ਜਿਹੜਾ ਸੀ, ਔਰਤ ਦੀਆਂ ਦੋ ਔਰਤਾਂ ਸੀ, ਪਹਿਲੀ ਦਾ ਨਾਂ ਤਹੀਆ, ਦੂਸਰੀ ਜੋਧਾ ਬਾਈ ਸੀ। ਉਹ ਪਹਿਲੀ 'ਚ ਔਲਾਦ ਨਹੀਂ ਸੀ ਹੋਈ। ਜਦੋਂ ਇਹ ਸਲੀਮ ਪੈਦਾ ਹੋਇਆ ਹੋਣ ਤੋਂ ਬਾਅਦ ਵੱਡਾ ਮੁੰਡਾ ਸੀ ਇਹਨੇ ਉਹਨੂੰ ਦੇ ਦਿੱਤਾ ਵੀ ਇਹ ਇਹਨੂੰ ਪਾਲੇਗੀ, ਦੀ ਔਲਾਦ ਨਹੀਂ ਸੀ। ਉਹਨੇ ਪਾਲਿਆ ਤੇ ਸਹੀ, ਪਰ ਉਹਨੂੰ ਨਸ਼ੇੜੀ ਬਣਾ ਦਿੱਤਾ, ਜੰਮਦੇ ਨੂੰ ਨਸ਼ਿਆਂ ਤੇ ਲਾ ਦਿੱਤਾ ਸੀ। ਹਮ ਗੱਲ ਨਸ਼ਿਆਂ ਦੀ ਕਰਾਂਗੇ ਨਾ, ਵੀ ਨਸ਼ਿਆਂ ਤੇ ਲੱਗਦਾ ਕਿਵੇਂ ਇਹ ਬੰਦਾ, ਉਹਨੂੰ ਜੰਮਦੇ ਨੂੰ ਸ਼ਰਾਬ ਪੀਂਦਾ ਸੀ ਬਹੁਤ। ਫਿਰ ਉਹਨੂੰ ਪਤਾ ਸੀ ਵੀ ਇਹਨੂੰ ਅਕਬਰ ਨੇ ਤੇ ਬਾਦਸ਼ਾਹ ਬਣਾਉਣਾ ਨਹੀਂ। ਉਹਦੇ ਦੋ ਭਰਾ ਹੋਰ ਵੀ ਸੀ। ਉਹਨੂੰ ਜਾ ਕੇ ਵੱਖਰੀ ਸਲਾਹ ਕੀਤੀ ਉਹਨੇ ਵੀ ਗੱਲ ਸੁਣ, ਤੈਨੂੰ ਮੈਂ ਬਾਦਸ਼ਾਹ ਬਣਵਾ ਦਾਂਗਾ, ਪਰ ਤੂੰ 6 ਮਹੀਨਿਆਂ 'ਚ ਕੰਮ ਕਰਨਾ ਹੈ ਵੀ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕਰਨਾ। ਉਹਨੇ ਜਿਹੜਾ ਦੂਜੇ ਸਿਰੇ ਬਣਾਇਆ ਸੀ ਨਾ ਮੰਤਰੀ, ਉਸ ਮੰਤਰੀ ਨੇ ਪਤਾ ਕੀ ਕੀਤਾ ਵੀ ਜਿਹੜਾ ਅਕਬਰ ਦੀ ਰੋਟੀ ਬਣਾਉਂਦਾ ਸੀ ਉਹਦੇ ਵਿੱਚ ਸਲੋ ਪਾਇਜ਼ਨ ਪਾਉਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਅਕਬਰ ਦੇ ਗੁਰਦੇ ਖਰਾਬ ਹੋ ਗਏ ਤੇ 6 ਮਹੀਨਿਆਂ ਦੇ ਪਹਿਲੇ ਮਰ ਗਿਆ। ਉਹਦੇ ਦੋ ਭਰਾ ਸੀ, ਉਹਨਾਂ ਨੂੰ ਫੜਿਆ ਤੇ ਜੇਲ੍ਹ 'ਚ ਦਿੱਤਾ, ਉੱਥੇ ਦੋਵਾਂ ਨੂੰ ਕਤਲ ਕਰ ਦਿੱਤਾ, ਉਹਨੂੰ ਬਾਦਸ਼ਾਹ ਬਣਾ ਦਿੱਤਾ। 6 ਮਹੀਨੇ ਵੀ ਨਹੀਂ ਹੋਏ ਤੇ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦ ਹੋ ਗਏ ਸੀ। ਹੁਣ ਮੈਂ ਥੋੜਾ ਜਿਹਾ ਅੱਗੇ ਚੱਲਾਂ, ਤੁਸੀਂ ਅਸੀਂ ਸਾਰੇ ਗੱਲਾਂ ਕਰਦੇ ਹਾਂ ਵੀ ਗਵਾਲੀਅਰ ਦੇ ਕਿਲੇ ਵਿੱਚ ਨਾ 6ਵੇਂ ਪਾਤਸ਼ਾਹ ਨੂੰ ਕੈਦ ਕੀਤਾ। ਮੈਂ ਥੋੜੀ ਛਾੜ 'ਚ ਤਾਂ ਸੁਣਾਉਣਾ ਵੀ ਜਿੰਨਾ ਕੁ ਟਾਈਮ ਮਿਲੇ ਉਹਦੇ 'ਚ ਮੈਂ ਤੁਹਾਨੂੰ ਦੱਸਾਂ ਵੀ ਉੱਥੇ ਨਾ ਜਿਹੜੇ 52 ਰਾਜੇ ਕੈਦੀ ਸੀ, ਜਿਹੜੇ ਉੱਥੇ ਕੈਦੀ ਸੀ, ਉਹਨਾਂ ਨੂੰ ਪਤਾ ਕੀ ਮਿਲਦਾ, ਉਹ ਬੜੇ, ਉਹਨਾਂ ਸਾਰਿਆਂ ਨੂੰ ਦਮਾ ਹੋ ਗਿਆ ਸੀ। ਜੇਲ੍ਹ ਦੇ ਵਿੱਚ ਰੋਟੀ ਉੱਦਾਂ ਦੀ ਦਿੱਤੀ ਜਾਂਦੀ ਹੈ, ਜੇ ਤੁਸੀਂ ਕਹਿੰਦੇ, ਮੈਂ ਉਦੋਂ ਵੀ ਦੱਸਿਆ ਕਿ ਹਵਾਰਾ ਜੀ ਦਾ 100% ਦਿਮਾਗ ਕਿਉਂ ਕੰਮ ਕਰਦਾ, ਉਹ 24 ਘੰਟੇ ਵਿੱਚ 16 ਘੰਟੇ 18 ਘੰਟੇ ਜਪ-ਤਪ ਕਰਦੇ ਆ। 6 ਘੰਟਿਆਂ 'ਚ ਸੌਣਾ ਤੇ ਉਹ ਤੇ ਦਿਮਾਗ ਦੇ ਨੇ ਬਿਲਕੁਲ ਤੰਦਰੁਸਤ ਹੀ ਰਹਿਣਾ। ਤੇ ਉਹ ਜਿਹੜੇ ਰਾਜੇ ਸੀ ਅੰਦਰ ਜੇਲ੍ਹ 'ਚ ਤੇ ਕੈਦ ਸੀ, ਪਰ ਉਹਨਾਂ ਨੂੰ ਸਾਰਿਆਂ ਨੂੰ ਦਮਾ ਹੋ ਚੁੱਕਾ ਸੀ। ਉਹਨਾਂ ਦੀ ਵੀ ਰੋਟੀ ਵਿੱਚ ਸਲੋ ਪਾਇਜ਼ਨ ਦਿੱਤਾ ਜਾਂਦਾ ਸੀ। 6ਵੇਂ ਪਾਤਸ਼ਾਹ ਗਏ, ਉਹ ਪਾਨ ਸਿੰਘ ਤੰਮਰ ਦਾ ਬਣਾਇਆ ਹੋਇਆ ਕਿਲਾ ਸੀ। ਉਹਦਾ ਐਟਮੋਸਫੇਅਰ ਇਦਾਂ ਦਾ ਕਿ ਉਹਦੇ ਵਿੱਚ ਜਿਹੜਾ ਵੀ ਬੰਦਾ ਜੀਂਦਾ ਕਹਿੰਦੇ ਵਾਪਸ ਜੀਂਦਾ ਬਾਹਰ ਕਦੇ ਨਹੀਂ ਆਇਆ। ਉਹ ਇਸ ਕਰਕੇ ਉਹਨੇ ਇਹ ਕੰਮ ਕੀਤਾ। ਉੱਥੇ 6ਵੇਂ ਪਾਤਸ਼ਾਹ ਨੂੰ ਜਦੋਂ ਉੱਥੇ ਅੰਦਰ ਕੈਦ ਕੀਤਾ ਤੇ ਉੱਥੇ ਬਾਬਾ ਬੁੱਢਾ ਜੀ ਸੰਗਤ ਫਿਰ 4 ਸਵੇਰੇ ਜਾਂਦੀ ਸੀ, ਬਾਹਰੋਂ ਹੀ ਪਰਿਕਰਮਾ ਕਰਕੇ ਮੱਥਾ ਟੇਕਦੇ ਸਨ। ਅਖੀਰ ਕਰਦਿਆਂ ਵਜ਼ੀਰ ਖਾਂ ਮੈਂ ਹੁਣ ਇਹ ਬੜਾ ਲੰਮਾ ਹੋ ਜਾਣਾ। ਤੇ ਉੱਥੇ ਜਦੋਂ 6ਵੇਂ ਪਾਤਸ਼ਾਹ ਉੱਥੇ ਸਨ ਤੇ ਉਹ ਜਦੋਂ ਰਾਜੇ ਕਹਿੰਦੇ ਆ ਵੀ ਸਾਨੂੰ ਇਹ ਬਿਮਾਰੀ ਹੋ ਗਈ, ਅਸੀਂ ਬਚ ਨਹੀਂ ਸਕਦੇ ਤੇ ਸਾਡਾ ਕੋਈ ਹੱਲ ਲੱਭੋ, ਤੇ ਬਾਬਾ ਬੁੱਢਾ ਜੀ ਨੂੰ ਸੱਦਿਆ। ਉਹਨੇ ਕਿਹਾ ਕਿ 6ਵੇਂ ਪਾਤਸ਼ਾਹ ਕਹਿੰਦੇ 2 ਟਾਈਮ ਇੱਥੇ ਤਾਂ ਪ੍ਰਸ਼ਾਦਾ ਰੋਟੀ ਪਾਣੀ ਖਾਣਾ ਬੰਦ ਕਰ ਦਿਓ ਜੇਲ੍ਹ ਦਾ। ਉਹ ਬੰਦ ਕਰਾ ਦਿੱਤਾ। ਉੱਥੇ ਸਵੇਰੇ ਤੇ ਸ਼ਾਮ ਨੂੰ 2 ਟਾਈਮ ਦੇਗ ਬਣ ਕੇ ਆਉਂਦੀ ਸੀ, ਉਹੀ ਛਕਦੇ ਸੀ। ਉਹ ਜਿਉਂ-ਜਿਉਂ ਛਕਣ ਲੱਗੇ ਉਹ ਠੀਕ ਹੁੰਦੇ ਗਏ। ਜਦੋਂ ਰਿਹਾ ਕਰਨ ਦੀ ਵਾਰੀ ਆਈ, ਉਸ ਵੇਲੇ ਉਹ ਕਹਿਣ ਲੱਗੇ ਮਹਾਰਾਜ ਤੁਸੀਂ ਤੇ ਰਿਹਾ ਹੋ ਕੇ ਚੱਲ ਜਾਣਾ ਤੇ ਸਾਡਾ ਕਿਵੇਂ ਬਣੇਗਾ। ਉਹਨੇ ਕਿਹਾ ਵੀ ਠੀਕ ਹੈ, ਤੁਹਾਨੂੰ ਅਸੀਂ ਨਾਲ ਲਿਆ ਕਰਕੇ ਜਾਵਾਂਗੇ। ਇਹ ਗੱਲ ਉਹ ਵਜ਼ੀਰ ਖਾਂ ਸੀ ਜਿਹੜਾ ਗੁਰੂ ਦਾ ਸਿੱਖ ਸੀ। ਇਹ ਬੜਾ ਲੰਮਾ ਚੌੜਾ ਇਤਿਹਾਸ ਹੈ ਕਿਸ ਤਰ੍ਹਾਂ ਗੁਰੂ ਦਾ ਸਿੱਖ ਬਣਿਆ। ਪਰ ਉਹ ਜਾ ਕੇ ਸਾਈਂ ਮੀਆਂ ਮੀਰ ਨੂੰ ਮਿਲਿਆ ਤੇ ਸਾਈਂ ਮੀਆਂ ਮੀਰ ਨੇ ਆ ਕੇ ਕਿਹਾ ਸੀ ਜਹਾਂਗੀਰ ਨੂੰ, ਤੂੰ ਅੱਗੇ ਗਲਤੀ ਕੀਤੀ, ਹੁਣ ਗਲਤੀ ਨਾ ਕਰ, ਇਹਨਾਂ ਨੂੰ ਛੱਡ ਦੇ। ਜਦੋਂ ਸਾਈਂ ਮੀਆਂ ਮੀਰ ਨੇ ਤੇਰਾ ਹੁਣ ਬਚਾ ਨਹੀਂ ਹੋਣਾ। ਤੇ ਫਿਰ ਉਹਨੇ ਜਦੋਂ ਛੱਡਣ ਦੀ ਗੱਲ ਕੀਤੀ ਤਾਂ ਕਹਿੰਦੇ ਰਾਜੇ ਨੂੰ ਛੱਡੋਗੇ ਤਾਂ ਜਾਣਾ। ਫਿਰ ਕਹਿੰਦੇ ਜੀ ਜਿੰਨੇ ਤੁਸੀਂ ਆਪਣੇ ਚੋਲੇ ਦੇ ਨਾਲ ਬੰਨ ਕੇ ਜਿੰਨੇ ਉਹਨੇ 52 ਕਲੀਆਂ ਵਾਲਾ ਚੋਲਾ ਜਦੋਂ ਸੁਣਾਇਆ ਬਣਵਾਇਆ, ਉਹ ਬਣਵਾਉਣ ਤੋਂ ਬਾਅਦ ਤੇ ਉਹ ਸਾਰੇ ਰਾਜਿਆਂ ਨੂੰ ਕੈਦ 'ਚ ਛਡਾਇਆ। ਇਹ ਜਿਹੜੇ 22 ਧਾਰ ਦੇ ਰਾਜੇ ਸੀ, ਉਹਨਾਂ 'ਚੋਂ ਕਈ ਦਾਦੇ ਤੇ ਪੜਦਾਦੇ ਸੀ ਉਹਨਾਂ ਦੇ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਨੇ ਛਡਾਇਆ ਸੀ। ਕਿਉਂਕਿ ਜੇ ਗੁਰੂ ਦਾ ਇਤਿਹਾਸ ਪੜ੍ਹਦੇ ਹੋ ਨਾ, ਗੁਰੂ ਦੀ ਗੱਲ ਐਵੇਂ ਨਹੀਂ ਵੀ ਜੇਕਰ ਅਸੀਂ ਕਹਿੰਦੇ ਹਾਂ ਵੀ ਇਹ ਜਿਹੜਾ ਸਾਡਾ ਮੁੱਦਾ ਨਾ ਬੜਾ ਲੇਟ ਹੋ ਗਿਆ। ਲੇਟ ਪਤਾ ਕਿਉਂ ਹੋਇਆ? ਮੈਂ ਉਸ ਦਿਨ ਵੀ ਇੱਕ ਦਿਨ ਗੱਲ ਕਹੀ ਕਿ ਹੰਸਾਲੀ ਵਾਲੇ ਬਾਬਾ ਜੀ ਕਹਿੰਦੇ ਸੀ ਵੀ ਸਿੰਘਾਂ ਦੱਸੋ ਐਟਮ ਬੰਬ ਕੀ ਕਰਦੇ ਆ। ਕਹਿਣ ਲੱਗੇ ਜੀ ਐਟਮ ਬੰਬ ਦਾ ਬੰਦੇ ਤੇ ਮਾਰਦੇ ਬੰਦੇ ਆ, ਪਸ਼ੂ ਪਕਸ਼ੀ ਬਨਸਪਤੀ ਸਾਰੀ ਖਤਮ ਕਰ ਦਿੰਦੇ ਆ। ਕਹਿਣ ਲੱਗੇ 5 ਸਿੰਘਾਂ ਨੂੰ ਗਿਆ। ਮੈਂ 5 ਉਸ ਦਿਨ ਵੀ ਦੱਸੇ ਵੀ 10ਵੇਂ ਪਾਤਸ਼ਾਹ ਨੇ 5 ਸਿੰਘਾਂ ਦੀ ਕਿਵੇਂ ਡਿਊਟੀ ਲਾਈ ਸੀ। ਉਹਨੇ ਭਾਈ ਦਿਆਲ ਸਿੰਘ ਕਿਵੇਂ ਉੱਠ ਕੇ ਆ ਗਏ ਸੀ ਸੀਰੀ ਛੱਡੇ ਦੇ। ਕਹਿਣ ਲੱਗੇ ਵੀ
ਇਹ ਐਟਮ ਬੰਬ ਚੱਲਣ ਹੀ ਨਾ। ਸਿੱਖੋ, ਜੇ ਤੁਸੀਂ ਪਿੰਡਾਂ 'ਚ ਰਹਿੰਦੇ ਹੋ ਤਾਂ ਪਿੰਡਾਂ ਵਿੱਚ ਰਹਿ ਕੇ ਜੇ ਇਹ ਵੀ ਨਾ ਕੰਮ ਕਰ ਸਕੇ, ਸਾਡੀ ਬੜੀ ਵਧੀਆ ਐਜੀਪੀਸੀ ਸੰਸਥਾ ਆ, ਜੇ ਉਹ ਵੀ ਨਹੀਂ ਇਹਨਾਂ ਕੰਮਾਂ ਦੇ ਵਿੱਚ, ਤੇ ਅਸੀਂ ਕਿੱਥੇ ਜਾਣਾ ਹੈ? ਕਿਉਂਕਿ ਤੁਸੀਂ ਜਦੋਂ ਵੀ ਇਕੱਠੇ ਹੋ ਕੇ ਚੱਲੋਗੇ ਨਾ, ਤੇ ਮੇਰਾ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ ਅਸੀਂ ਉਸੇ ਵੇਲੇ ਸੇਫ ਹੋ ਜੰਨੇ ਹਾਂ। ਪਰ ਅਸੀਂ ਇਕੱਠੇ ਹੁੰਦੇ ਨਹੀਂ, ਅਸੀਂ ਲੰਬੜਦਾਰੀਆਂ 'ਚ ਪਏ ਹੋਏ ਹਾਂ, ਆਪਣੇ ਆਪਣੇ ਚੱਕਰਾਂ 'ਚ ਫਸੇ ਹੋਏ ਹਾਂ, ਹੋਰ ਅਸੀਂ ਕਿਸੇ ਦੀ ਗੁਰੂ ਦੀ ਗੱਲ ਨੂੰ ਸੁਣਦੇ ਨਹੀਂ ਗੇ। ਮੈਂ ਥੋੜ੍ਹੀ 6ਵੇਂ ਪਾਤਸ਼ਾਹ ਦਾ ਸਮਾਂ ਆਪਣੇ ਸਿੰਘਾਸਨ 'ਤੇ ਬੈਠੇ ਹਾਂ। ਗੁਰੂ ਕੋਈ ਜਾਤ ਨਹੀਂ ਵੇਖਦਾ, ਗੁਰੂ ਧਰਮ ਨਹੀਂ ਵੇਖਦਾ, ਗੁਰੂ ਊਚ ਨਹੀਂ ਵੇਖਦਾ, ਗੁਰੂ ਨੀਚ ਨਹੀਂ ਵੇਖਦਾ, ਗੁਰੂ ਸਾਰਿਆਂ ਨੂੰ ਤਾਰਦਾ ਹੈ। ਗੁਰੂ ਆਪਣੇ ਸਿੰਘਾਸਨ 'ਤੇ ਬੈਠੇ ਆ, 2 ਲੈਣਾ ਲੱਗੀਆਂ ਨੇ, ਇੱਕ ਸਿਰੇ ਬੀਬੀਆਂ ਨੇ, ਇੱਕ ਸਿਰੇ ਬੰਦੇ ਨੇ। ਜਦੋਂ ਸਮਾਪਤੀ ਹੁੰਦੀ ਆ ਦੀਵਾਨ ਦੀ, ਹਰ ਕੋਈ ਆਪਣੀ ਗੁਰੂ ਅੱਗੇ ਜਾ ਕੇ ਫਰਿਆਦ ਕਰਦਾ ਹੈ। ਗੁਰੂ ਸਾਰਿਆਂ ਨੂੰ ਬਖਸ਼ਿਸ਼ਾਂ ਕਰਦੇ ਨੇ। ਕਰਦਿਆਂ ਜਦੋਂ ਗਏ ਤੇ ਇੱਕ ਮੁਸਲਮਾਨ ਆ ਗਿਆ, ਉਹਦਾ ਨਾਂ ਸੀ ਸੈਯਦ ਜਾਨੀ ਖਾਂ। ਸੈਯਦ ਜਾਨੀ ਖਾਂ ਵੀ ਲੱਗ ਗਿਆ ਲੈਣ ਵਿੱਚ। 6ਵੇਂ ਪਾਤਸ਼ਾਹ ਕੋਲ ਆਇਆ, ਆ ਕੇ ਖੜ ਗਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ। ਕਹਿੰਦੇ ਕੀ ਕਿਰਪਾ ਚਾਹੀਦੀ ਹੈ? ਕਹਿੰਦੇ ਜਾਨੀ ਕੋ ਜਾਨੀ ਮਿਲਾ ਦਿਓ, ਜਾਨੀ ਕੋ ਜਾਨੀ ਮਿਲਾ ਦਿਓ। 6ਵੇਂ ਪਾਤਸ਼ਾਹ ਭਾਈ ਬਿਧੀ ਚੰਦ ਖੜਾ ਕੋਲ ਨਾਲ ਸਿੱਖ ਖੜੇ, ਕਹਿੰਦੇ ਇਹਨੂੰ ਧੱਕੇ ਮਾਰ ਕੇ ਪੰਡਾਲ ਚੋਂ ਬਾਹਰ ਕੱਢ ਦਿਓ। ਸਿੱਖ ਸਾਰੀ ਸੰਗਤ ਚੁੱਪ ਕਰ ਗਈ। ਗੱਲ ਤੇ ਕੋਈ ਮਾੜੀ ਕੀਤੀ ਨਹੀਂ, ਵੀ ਗੁਰੂ ਨੇ ਧੱਕੇ ਕਿਉਂ ਮਰਵਾਏ ਆ ਇਹਨੂੰ? ਗੱਲ ਤੇ ਰੱਬ ਦੀ ਪੁੱਛੀ ਹੈ ਨਾ, ਜਾਨੀ ਕੋ ਜਾਨੀ ਮਿਲਾ ਦਿਓ। ਜਦੋਂ ਇੰਨੀ ਗੱਲ ਕਹੀ ਤੇ ਉਹਨਾਂ ਨੇ ਜਦੋਂ ਉਹਨੂੰ ਧੱਕੇ ਮਾਰ ਕੇ ਕੱਢ ਦਿੱਤਾ, ਤੇ ਫਿਰ ਕੀ ਉਹ ਬਾਹਰ ਵੀ ਬੈਠਾ ਇੱਕੋ ਹੀ ਗੱਲ ਕਹਿੰਦਾ ਹੈ, ਨਾਲੇ ਰੋਈ ਜਾਂਦਾ, ਅੱਖਾਂ 'ਚੋਂ ਬਰਾਗ ਹੈ, ਤੇ ਨਾਲੇ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ, ਜਾਨੀ ਕੋ ਜਾਨੀ ਮਿਲਾ ਦਿਓ। ਸ਼ਾਮਾਂ ਪੈ ਗਈਆਂ। ਭਾਈ ਬਿਧੀ ਚੰਦ ਨੂੰ ਕਹਿੰਦੇ ਪ੍ਰਸ਼ਾਦਾ ਪਾਣੀ ਛਕਾਈ, ਉਹਦੀ ਕੇਅਰ ਕਰਿਓ। ਜਦੋਂ ਸ਼ਾਮਾਂ ਪੈ ਗਈਆਂ, ਉਹ ਉਹੀ ਕਹਿੰਦਾ, ਨਾ ਕੁਝ ਖਾਂਦਾ ਨਾ ਕੋਈ ਪੀਂਦਾ ਹੈ, ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ, ਜਾਨੀ ਕੋ ਜਾਨੀ ਮਿਲਾ ਦਿਓ। ਦੂਜਾ ਦਿਨ ਹੋ ਗਿਆ। ਪੁੱਛਿਆ ਭਾਈ ਬਿਧੀ ਚੰਦ ਕੀ ਕਰਦਾ ਹੈ? ਕਹਿੰਦਾ ਬਸ ਮਹਾਰਾਜ ਹੁਣ ਅਥਰੂ ਦੇ ਘੱਟ ਹੀ ਹੈ, ਹੁਣ ਕਹਿੰਦਾ ਬਸ ਇੰਨੀ ਹੌਲੀ ਹੌਲੀ ਆਵਾਜ਼ ਹੈ, ਜਾਨੀ ਕੋ ਜਾਨੀ ਮਿਲਾ ਦਿਓ। ਬੁੱਲੀ ਹਿਲਦੇ ਨੇ, ਜਾਨੀ ਕੋ ਜਾਨੀ ਮਿਲਾ ਦਿਓ। ਕਹਿੰਦੇ ਦੀ ਅੱਗੇ ਨਾ ਪਰਦਾ ਕਰ ਦਿਓ, ਕਨਾਤ ਲਾ ਦਿਓ, ਇਹ ਦੱਸੇ ਹੀ ਨਾ ਕਿਸੇ ਦੀ। ਗੁਰੂ ਦੇ ਇਮਤਿਹਾਨ ਬੜੇ ਔਖੇ ਨੇ, ਅਸੀਂ ਗੱਲਾਂ ਬੜੀਆਂ ਸਿੱਧੀਆਂ ਸੁਣਾਉਂਦੇ ਹਾਂ, ਪਰ ਸੌਖਾ ਕੰਮ ਨਹੀਂ ਉੱਥੇ ਤੱਕ ਪੁੱਜਣਾ। ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ, ਜਾਨੀ ਕੋ ਜਾਨੀ ਮਿਲਾ ਦਿਓ। ਉਹੀ ਕਰੀ ਜਾਂਦਾ। 2 ਦਿਨ ਗੁਜਰੇ, 3 ਕੋਈ, ਚੌਥਾ ਦਿਨ ਕੁਝ ਹੋਣ ਤੇ ਨਾ ਬਸ ਇਦਾਂ ਹੀ ਸਾਹ ਹੀ ਚੱਲਦੇ ਪਏ, ਤਾਂ ਜੋ ਹਿੱਲੀ ਜਾਂਦੇ ਨੇ, ਬਸ ਜਾਨੀ ਕੋ ਜਾਨੀ ਮਿਲਾ ਦਿਓ। ਕਹਿੰਦੇ ਭਾਈ ਬਿਧੀ ਚੰਦ ਕੋਈ ਖਾਦ ਛਕਿਆ ਉਹਨੇ? ਕਹਿੰਦੇ ਨਹੀਂ ਮਹਾਰਾਜ ਛਕਿਆ ਨਹੀਂ ਕੁਛ ਵੀ, ਬਸ ਇੱਕੋ ਹੀ ਗੱਲ ਕਹਿੰਦਾ, ਜਾਨੀ ਕੋ ਜਾਨੀ ਮਿਲਾ ਦਿਓ। ਅਖੀਰ ਅੱਜ ਸਾਰੀ ਸਮਾਪਤੀ ਦੀਵਾਨ ਦੀ ਹੋਈ ਤੇ ਗੁਰੂ ਸਾਹਿਬ ਆਪ ਆ ਗਏ ਕੋਲ। ਕਹਿੰਦੇ ਫਿਰ ਜਾਨੀ ਖਾਂ ਮਿਲਣਾ, ਹੁਣੇ ਮਿਲਣਾ? ਕਹਿੰਦਾ ਹਾਂਜੀ ਮਿਲਾ ਦਿਓ, ਹੁਣੇ ਮਿਲਾ ਦਿਓ। ਉੱਠ ਕੇ ਖੜ ਗਿਆ। ਉਸ ਵਿੱਚ ਚੰਗਾ ਭਲਾ ਹੋ ਗਏ। ਕਹਿੰਦਾ ਜੀ ਮਿਲਾ ਦਿਓ। ਤੇ ਗੁਰੂ ਸਾਹਿਬ ਕਹਿੰਦੇ ਉਹ ਸਾਹਮਣੇ ਦਰਿਆ ਵਗਦਾ, ਉਹਦੀ ਛਾਪ ਮਾਰਦੇ, ਬਿਆਸ ਨਾਲ ਹੀ ਵਗਦਾ ਸੀ। ਕਹਿੰਦੇ ਜਦ ਉਹਦੇ ਛਾਲ ਮਾਰਦੇ ਜਾ ਕੇ, ਉਹਨੇ ਗੁਰੂ ਦਾ ਬਚਨ ਹੋਇਆ, ਉਧਰ ਨੂੰ ਤੁਰ ਪਿਆ, ਦੌੜ ਪਿਆ, ਤੇ ਪਿੱਛੇ ਭਾਈ ਬਿਧੀ ਚੰਦ ਦੇ ਸਿੱਖਾਂ ਨੂੰ ਕਹਿੰਦੇ ਮਾਰ ਦੇਣੀ ਹੋ, ਇਹ ਪੱਕਾ ਆਇਆ, ਕੱਚਾ ਨਹੀਂ ਆਇਆ। ਜਦੋਂ ਪੁੱਛਿਆ ਨਾ ਵੀ ਤੈਨੂੰ ਤੇਰਾ ਗੁਰੂ ਕੌਣ ਸੀ, ਪਹਿਲੇ ਪੁੱਛਿਆ ਗੁਰੂ ਸਾਹਿਬ ਨੇ, ਕਹਿੰਦਾ ਜਿਹੜਾ ਮੇਰਾ ਇਸ਼ਟ ਸੀ, ਜਿਹਨੇ ਤੂੰ ਮੈਂ ਸਿੱਖਿਆ ਲਈ, ਮੈਨੂੰ ਕਿਹਾ ਕਿ ਉਸ ਪੱਲਾ ਅੱਲਾ ਪਰਵਰਦਗਾਰ ਦਾ ਰੂਪ ਹੋਣਾ ਤੇ ਕਿਵੇਂ ਹੋਣਾ। ਸੁਣਦੇ ਸਾਰੇ ਆ, ਗੁਰਮੁਖ ਰੋਮ ਰੋਮ ਹਰ ਧਿਆਵੈ। ਉੱਥੇ ਤੱਕ ਪੁੱਜਣਾ ਸੌਖਾ ਕੰਮ ਨਹੀਂ। ਵੀ ਬੜੀਆਂ ਲੰਮੀਆਂ ਚੌੜੀਆਂ ਕਲਾਸਾਂ ਨੇ, ਮੈਂ ਇੱਕ ਦਿਨ ਅੱਗੇ ਵੀ ਕਰਕੇ ਹੀ ਵਿਆਖਿਆ ਉਹਦੀ, ਵੀ ਉਹ ਜਦੋਂ ਉਹਦੀ ਪ੍ਰਾਪਤੀ ਹੁੰਦੀ ਹੈ, ਉਹਦੇ ਸਿੱਧੇ ਬਾਣੀ ਸੁਣਦੇ ਹੋ, ਉਸ ਤੋਂ ਬਾਅਦ ਜਦੋਂ ਸਮਾਧੀ ਲੱਗਦੀ ਹੈ ਨਾ, ਉਦੋਂ ਫਿਰ ਰਸਨਾ ਰੁਕ ਜਾਂਦੀ ਹੈ, ਹਿਰਦਾ ਜਾਪ ਕਰਦਾ ਹੈ, ਉਸ ਤੋਂ ਬਾਅਦ ਰੋਮ ਖੁੱਲ੍ਹਦੇ ਆ। ਇਹ ਸੌਖਾ ਕੰਮ ਨਹੀਂ ਜਿੱਦਾਂ ਮੈਂ ਕਹਿੰਦਾ ਕਿ ਜੀਵਨ ਮੁਕਤ ਕਿਵੇਂ ਹੁੰਦਾ ਬੰਦਾ। ਗੁਰੂ ਦਾ ਸਿੱਖ ਜਿੰਦਿਆਂ ਮੁਕਤਾ, ਕਿਸੇ ਨੂੰ ਮਰਨ ਤੋਂ ਬਾਅਦ ਮੁਕਤੀ ਨਹੀਂ ਜੇ। ਉਹਨੇ ਇਹੀ ਗੱਲ ਕਹੀ ਸੀ ਕਿ ਮੇਰੇ ਜਿਹੜਾ ਮੇਰਾ ਔਲੀਆ ਸੀ, ਜਿਹਦੇ ਤੂੰ ਮੇਰਾ ਫਕੀਰ, ਜਿਹੜਾ ਮੈਂ ਫਕੀਰ ਦਾ ਚੇਲਾ ਬਣਿਆ ਸੀ, ਉਹਨੇ ਕਿਹਾ ਵੀ ਜੇਕਰ ਤੂੰ ਉਸ ਅੱਲਾ ਪਰਵਰਦਗਾਰ ਨੂੰ ਸਿੱਧਾ ਮਿਲਣਾ ਚਾਹੁੰਦੇ, ਜਾ 6ਵੇਂ ਪਾਤਸ਼ਾਹ ਕੋਲ ਜਾ, ਉਹ ਤੈਨੂੰ ਮਿਲਾਉਣਗੇ। ਉਹ ਤਾਂ ਕਰਕੇ 6ਵੇਂ ਪਾਤਸ਼ਾਹ ਕੋਲ ਆਇਆ ਸੀ। ਤੇ ਜਦੋਂ ਉੱਥੇ ਆਏ, ਕਹਿੰਦੇ ਹੁਣ ਤੂੰ, ਜਦੋਂ ਉਹਨੇ ਛਾਲ ਮਾਰ ਦਿੱਤੀ, ਉਹਨੂੰ ਵਿੱਚੋਂ ਦੀ
ਭਾਈ ਵਿਧੀ ਚੰਦ ਨੇ ਸਾਰਿਆਂ ਨੇ ਵਿੱਚੋਂ ਕੱਢਿਆ, ਕੱਢ ਕੇ ਨਾ ਬਾਹਰ ਲਿਆਂਦਾ, ਭਿੱਜਾ ਹੀ ਸੀ। ਕਹਿੰਦੇ ਫਿਰ ਮਿਲਣਾ, ਕਹਿੰਦੇ ਹਾਂ ਮਿਲਾ ਦਿਓ। ਉਹ ਸੱਚੇ ਪਾਤਸ਼ਾਹ ਨੇ ਐਂ ਕਰਕੇ ਪਿਆਰ ਦੀਆਂ ਨੇਤਰਾਂ ਦੇ ਨਾਲ ਇਹੋ ਜਿਹਾ ਤੀਰ ਮਾਰਿਆ, ਆਪਣੇ ਹਿੱਕ ਨਾਲ ਲਾਇਆ, ਉਹਦੇ ਰੋਮ ਰੋਮ 'ਚ ਅੱਲਾਹੂ ਅੱਲਾਹੂ ਚੱਲ ਪਿਆ। ਉਹ ਜੀ ਗੁਰੂ ਦੀ ਸਿੱਖ ਬਣਨੇ, ਉਹ ਰੋਜ਼ ਤੇ ਸਾਰੇ ਕਹਿੰਦੇ ਆ ਵੀ ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਕਿਹੜੀ ਜਪਦੇ ਹੋ ਯਾਰ, ਕਿੰਨੀ ਕੁ ਮੂਲ ਮੰਤਰ ਦਾ ਪਾਠ ਕਰਦੇ ਹੋ? ਜੇ ਕੁਝ ਕਰਨਾ ਹੀ ਹੈ ਤਾਂ ਕਰਕੇ ਵੇਖ ਲਿਓ। ਤੁਸੀਂ ਮੂਲ ਮੰਤਰ ਦੇ ਨਾ 40 ਦਿਨਾਂ ਦੇ ਵਿੱਚ ਨਾ 1.25 ਲੱਖ ਕਰਕੇ ਵੇਖਿਓ, ਕੁਝ ਲੱਭਾ ਕੁਛ? ਫੇਰ ਲੱਭਦਾ। ਉੱਠਣ ਦਾ ਸਮਾਂ ਬੜਾ ਔਖਾ ਹੈ, ਉਸ ਤਾਰਿਆਂ ਦੀ ਛਾਵੇਂ ਹੀ ਜਪਣਾ ਪੈਂਦਾ, ਉਹ ਸੂਰਜ ਚੜ੍ਹੇ ਨਹੀਂ ਜਪਣਾ ਪੈਂਦਾ। ਜੇਕਰ ਤੂੰ ਚੱਲਣਾ ਤੇ ਕਹਿੰਦੇ ਨਾ ਖੰਨਿਓ ਤਿੱਖੀ ਬਾਲੋਂ ਨਿੱਕੀ ਏਤ ਮਾਰਗ ਜਾਣਾ, ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ, ਖੰਨਿਓ ਤਿੱਖੀ ਬਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਮਾਰਗ ਖੰਡੇ ਦੀ ਧਾਰ ਤੇ ਚੱਲਣ ਦੇ ਬਰਾਬਰ ਹੈ। ਜੇਕਰ ਅਸੀਂ ਇਹਨਾਂ ਸਿੰਘਾਂ ਦੀ ਗੱਲ ਕਰਦੇ ਹਾਂ, ਮੈਂ ਦਾਅਵੇ ਨਾਲ ਗੱਲ ਕਹਿਣਾ, ਉਹ ਗੱਲਾਂ ਅਸੀਂ, ਮੈਂ 1-2 ਮਿੰਟ ਲਾਂਗਾ ਜੀ। ਇੱਕ ਗੱਲ ਸੁਣਾ ਦਿਆਂ ਗੁਰੂ ਕੇ ਬਾਗ ਦੀ। ਗੁਰੂ ਕਾ ਬਾਗ ਵੀ ਮੋਰਚਾ ਲੱਗਾ ਸੀ, ਉੱਥੇ ਨਾ ਜਿਹੜਾ ਅੰਗਰੇਜ਼ ਅਫਸਰ ਸੀ ਨਾ, ਇੰਸਪੈਕਟਰ ਸੀ, ਉਹਨੇ ਵੇਖਿਆ ਸਿੱਖ ਪਹਿਲੇ ਪਿਆਰ ਨਾਲ ਫਿਰ ਵੱਧਦੇ ਜਾਂਦੇ ਨਹੀਂ, ਵੱਧਦੇ ਜਾਂਦੇ ਨੇ। ਉਹਨਾਂ ਕਿਹਾ ਵੀ ਇਹਨਾਂ ਨੂੰ ਜਾਣ ਨਹੀਂ ਦੇਣਾ, ਗੋਲੀ ਮਾਰੀ ਜਾਣੀ ਹੈ ਜਿਹੜਾ ਵੀ ਅੱਗੇ ਜਾਏ। ਮਾਰਦੇ ਮਾਰਦੇ ਸ਼ਾਮ ਪੈ ਗਈ, 130-32 ਸਿੰਘ ਸ਼ਹੀਦ ਹੋ ਗਏ। 130-32 ਸਿੰਘ ਸ਼ਹੀਦ ਹੋ ਗਏ। ਪਰ ਸ਼ਾਮਾਂ ਪਈਆਂ, ਉਹਦਾ ਮਨ ਬੜਾ ਵਿਚਲਿਤ ਹੋਇਆ। ਉਹਨੇ ਆਪਣੇ SSP ਨੂੰ ਕਿਹਾ, ਕਹਿੰਦਾ ਯਾਰ ਗੱਲ ਇੱਦਾਂ ਹੈ, ਮੇਰੀ ਤੂੰ ਬਦਲੀ ਕਰ ਦੇ, ਮੈਂ ਇੱਥੇ ਨਹੀਂ ਰਹਿ ਸਕਦਾ, ਜਾਂ ਤੂੰ ਮੈਂ ਇੱਥੇ ਨਹੀਂ ਡਿਊਟੀ ਨਹੀਂ ਕਰ ਸਕਦਾ। ਉਹ ਇਸ ਕਰਕੇ ਪ੍ਰਭਾਵਿਤ ਹੋਏ ਵੀ ਆਪਣੇ ਗੁਰੂ ਤੋਂ ਇੰਦਾ ਬਲਹਾਰ ਜਾਂਦੇ ਨੇ ਗੁਰਦੁਆਰੇ ਦੇ ਵਾਸਤੇ। ਤੇ ਉਹਨੇ ਜਦੋਂ ਇਹ ਗੱਲ ਕਹੀ ਤੇ ਉਹਨੇ ਕੀ ਕੀਤਾ, ਆਪਣੀ ਨੌਕਰੀ ਛੱਡ ਦਿੱਤੀ। ਇੱਕ ਇੱਥੇ ਬ੍ਰਿਗੇਡੀਅਰ ਰਿਟਾਇਰ ਨੇ ਚੰਡੀਗੜ੍ਹ ਦੇ, ਬਿਕਰਮਜੀਤ ਸਿੰਘ, ਉਹਨਾਂ ਨੇ ਕਿਤਾਬ ਲਿਖੀ, ਉਹਦੇ ਵੀ ਲਿਖਿਆ। ਉਹ ਨਾ ਜੋਧਪੁਰ ਵਿੱਚ ਨਾ ਬਰੂਦ ਦੀ ਫੈਕਟਰੀ ਜਾਂਦੇ ਸੀ। ਉਹ ਜਿਹੜੇ ਅੰਗਰੇਜ਼ ਸੀ ਨਾ, ਉਸ ਤੋਂ ਬਾਅਦ ਨੇ ਸਿੱਖ ਧਰਮ ਦਾ ਇਤਿਹਾਸ ਪੜ੍ਹਿਆ। ਉਹਨੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਸਿੱਖਿਆ ਲਈ, ਪੂਰੀ ਗੁਰਮੁਖੀ ਸਿੱਖੀ। ਉਸ ਤੋਂ ਬਾਅਦ ਦੋਵਾਂ ਮੀਆਂ ਬੀਬੀ ਨੇ ਉਹਨੂੰ ਪਿੱਛੋਂ ਦੀ ਫਤਿਹ ਦੀ ਜਵਾਬ ਦਿੱਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਦਾ ਜੋ ਕਹਿੰਦੇ ਤੁਸੀਂ ਕਿਵੇਂ ਬਣੇ, ਉਹਨੇ ਫਿਰ ਸਾਰਾ ਆਪਣਾ ਇਤਿਹਾਸ ਦੱਸਿਆ। ਮੈਂ ਉਹ ਸਿੱਖਾਂ ਦੀ ਕਰਨੀ ਕਰਕੇ ਆਪਣਾ ਧਰਮ ਛੱਡ ਕੇ ਇਸ ਸਿੱਖ ਧਰਮ 'ਚ ਆਇਆ। ਇੱਥੇ ਆ ਕੇ ਮੈਨੂੰ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਹੋਈ। ਉਹ ਅਸੀਂ ਤੇ ਯਾਰ, ਅਸੀਂ ਸਿੱਖ ਹੋ ਕੇ ਸਿੱਖ ਨਹੀਂ ਰਹੇ। ਇਹ ਜਨਮੇਜੇ ਨੇ ਕਿਹੜੇ 18 ਪੰਡਤ ਕਿਵੇਂ ਵਧਾਏ ਸੀ, ਕਿਸ ਤਰ੍ਹਾਂ ਵੱਡੇ, ਇਹ ਬੜਾ ਲੰਮਾ ਚੌੜਾ ਇਤਿਹਾਸ ਹੈ। 1345 ਅੰਗ ਦੇ ਸ਼ਬਦ ਆਉਂਦਾ ਹੈ, ਵਿਭਾਸ ਮਹੱਲਾ ਪਹਿਲਾ ਦੱਖਣੀ, ਉਹ 8 ਪਦਿਆਂ ਦਾ ਸ਼ਬਦ ਹੈ। ਜੇ ਉਹਦਾ ਤੁਹਾਨੂੰ ਵਿਆਖਿਆ ਕਰਕੇ ਤੁਹਾਨੂੰ ਆਪੇ ਪਤਾ ਲੱਗ ਜਾਊ ਕਿ ਕਿਸਾਂ ਦਾ ਕੀ ਮਹੱਤਵ ਹੈ। ਇਸ ਕਰਕੇ ਜਿੰਨਾ ਕੁ ਸਮਾਂ ਮਿਲਿਆ, ਮੈਂ ਤੁਹਾਨੂੰ ਵੈਸੇ ਗੱਲ ਦੱਸਾਂ, ਜੇ ਮੈਨੂੰ ਸਮਾਂ ਦੇਣਾ ਹੋਵੇ ਤਾਂ ਘੱਟੋ ਘੱਟ ਘੰਟਾ ਜ਼ਰੂਰ ਦਿਆ ਕਰੋ, ਫਿਰ ਮੈਂ ਕੋਈ ਤੁਹਾਨੂੰ ਦੱਸਿਆ ਜ਼ਰੂਰ ਕਰਾਂਗਾ। ਕਿਉਂਕਿ ਇਤਿਹਾਸ ਤੇ ਮੈਂ ਖੋਲ੍ਹ ਲਿਆ ਵੀ ਨਹੀਂ ਤਾਂ ਸਮਾਪਤੀ ਦਾ ਸਮਾਂ, ਤੇ ਮੈਂ ਉਤੋਂ ਵੀ ਟਾਈਮ ਵੱਧ ਰਹਿ ਗਿਆ। ਤੇ ਜਿੰਨਾ ਸੁਣਿਆ ਕੋਈ ਇੱਕ ਗੱਲ ਯਾਦ ਰੱਖ ਲਿਓ। ਤੇ ਸਿੰਘਾਂ ਦੀ ਤੁਸੀਂ ਇਹ ਗੱਲ ਵੀ ਇਹ ਜਿਹੜੇ ਨਾ ਇਹਨਾਂ ਨੂੰ ਰਿਹਾ ਕਰਨਾ ਕੋਈ ਔਖਾ ਗੱਲ ਨਹੀਂ। ਜਿੱਦਾਂ ਮੈਂ ਕਹਾਂਗਾ ਇੱਦਾਂ ਤੁਸੀਂ ਕਰਕੇ ਵੇਖਿਓ। ਜੋ ਸਰਕਾਰ ਤੁਹਾਡੇ ਪਿੱਛੇ ਨਾ ਭੱਜੀ ਫਿਰੇ, ਸਾਡੇ ਤੁਸੀਂ ਆਪਣੇ ਬੰਦੇ ਛਡਾ ਕੇ ਲੈ ਜਾਓ ਆਪਣੇ, ਤੇ ਫੇਰ ਤਾਂ ਗੱਲ ਬਣ ਜਾਂਦੀ ਫਟਾਫਟ। ਕੱਲੀ ਤਕਰੀਰਾਂ ਨਾਲ ਗੱਲ ਨਹੀਂ ਬਣਦੀ, ਕਿਸੇ ਗੱਲ ਨਾਲ ਗੱਲ ਨਹੀਂ ਬਣਦੀ। ਗੱਲ ਬਾਣੀ ਨਾਲ ਬਣਦੀ ਹੈ, ਉਹਦਾ ਨਾਮ ਜਪਣ ਨਾਲ ਬਣਦੀ ਹੈ, ਉਹਦੀ ਸਿਮਰਨ ਕਰਨਾ ਬਣਦੀ ਹੈ, ਉਹਦੇ ਅੱਗੇ ਨਤਮਸਤਕ ਹੋਣ ਨਾਲ ਬਣਦੀ ਹੈ। ਕਹਿੰਦਾ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਅੱਗੇ ਸੁਖ ਪਾਵੇ। ਤੇ ਤਾਂ ਹੀ ਮੁਕਤ ਹੋਵਾਂਗੇ ਜੇਕਰ ਅਸੀਂ ਉਹਦੇ ਮੁਤਾਬਕ ਚੱਲਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਜਿੰਨਾ ਬੋਲਿਆ ਕੋਈ ਇੱਕ ਗੱਲ ਮੰਨ ਲਓ ਤੇ ਉਹਦੇ ਗੁਰੂ ਅੱਗੇ ਅਰਦਾਸ ਕਰਿਆ ਕਰੋ। ਸਾਰੀ ਇੱਕ ਡਿਊਟੀ ਬਣਾ ਲਓ ਵੀ ਯਾਰ ਸਾਡੀ ਇਹ ਡਿਊਟੀ ਹੈ ਵੀ ਅਸੀਂ ਇਹਨਾਂ ਸਿੰਘਾਂ ਦੇ ਬਾਰੇ ਇੱਦਾਂ ਦਾ ਕੰਮ ਕਰੀਏ ਜਿਨ੍ਹਾਂ ਨੇ, ਤੁਸੀਂ ਵੇਖਿਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ। ਮੈਂ ਸਾਰਾ ਕੁਝ ਮੈਨੂੰ ਪਤਾ ਇਹਨਾਂ ਬਾਰੇ, ਤੁਸੀਂ ਸ਼ਾਇਦ ਨਾ ਜਾਣਦੇ। ਮੈਂ 2 ਘੰਟੇ ਸਿੱਖ ਵਾਲਿਆਂ ਦੇ ਮਸਲੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨਾਲ ਬੈਠਾ ਸੀ। ਉਹਨੇ 4 ਵਾਰੀ ਪਾਣੀ ਪੀਤਾ ਹੈ ਗੁਰੂ ਅਰਜਨ ਸਿੰਘ ਨੇ। ਬਾਦਲ ਦੀ ਜਨਾਨੀ ਵੀ ਕਦੇ ਮੇਰੇ ਨਾਲ ਬੈਠੀ, ਉਹ ਵੀ ਕਹਿੰਦੀ ਵੀ ਇਹ ਕੌਣ ਆ ਸਰਦਾਰ। ਮੇਰੀ ਆਦਤ ਬੜੀ ਭੈੜੀ ਹੈ ਕਿ ਮੈਂ ਗੱਲ ਨੂੰ ਛੱਡਦਾ ਉਦੋਂ ਹੀ ਗੱਲ ਬੰਦੇ ਨੂੰ ਸਿੱਧਾ ਕਰਕੇ, ਕਦੇ ਗੱਲ ਕਰਨ 'ਚ ਕਿਸੇ ਕੋਲ ਡਰੇ ਨਹੀਂ। ਕਿਉਂਕਿ ਡਰਨਾ ਕਿਹੜੀ ਗੱਲ ਤੋਂ, ਗੱਲ ਤੇ ਧਰਮ ਦੀ ਕਰਨੀ ਹੈ ਨਾ, ਕਿਉਂ ਡਰਨਾ ਕਿਸੇ ਕੋਲ। ਇਸ ਕਰਕੇ ਜੋ ਸੁਣਿਆ ਕੋਈ ਇੱਕ ਗੱਲ ਪੱਲੇ ਬੰਨੋ, ਉਹਦੇ ਅੱਗੇ ਤੁਰੋ, ਉਹਦੇ ਪਿੱਛੇ ਤੁਰੋ, ਅੱਗੇ ਨਾ ਲੱਗੋ। ਕਹਿੰਦਾ ਗੁਰ ਕੀ ਮੱਤ ਲੈ ਆਣੇ ਭਗਤ ਬਿਨਾਂ ਉਹ ਡੂਬੇ ਸਿਆਣੇ। ਅਸੀਂ ਗੁਰੂ ਤੋਂ ਮੱਤ ਲਈਏ, ਆਪਣੀ ਮੱਤ ਅੱਗੇ ਨਾ ਰੱਖੀਏ, ਅਸੀਂ ਆਪਣੀ ਮੱਤ ਅੱਗੇ ਰੱਖਣੀ ਹੈ। ਇਸੇ ਕਰਕੇ ਅਸੀਂ ਪਿੱਛੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦਾ ਜਵਾਬ ਫਤਿਹ ਜੀ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸੁਰਜੀਤ ਸਿੰਘ ਜੀ ਮੋਹਾਲੀ ਤੋਂ, ਜਿਨ੍ਹਾਂ ਨੇ ਗੁਰੂ ਵਿਚਾਰਾਂ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ ਹੈ। ਅਤੇ ਮੈਂ ਬੇਨਤੀ ਕਰਾਂ ਕਿ ਇੱਥੇ ਅੰਮ੍ਰਿਤ ਵੇਲੇ ਤੋਂ ਹੀ 4 ਵਜੇ ਮਹਾਰਾਜ ਦਾ ਪ੍ਰਕਾਸ਼ ਹੋ ਜਾਂਦਾ ਹੈਗਾ। ਉਸ ਤੋਂ ਬਾਅਦ ਲਗਾਤਾਰ ਜਿਹੜੇ ਕੀਰਤਨ ਅਤੇ ਆਸਾ ਦੀ ਵਾਰ, ਅਤੇ ਉਸ ਤੋਂ ਬਾਅਦ ਇੱਥੇ ਕੀਰਤਨ ਅਤੇ ਕਥਾ ਜਿਹੜੀ ਚੱਲਦੀ ਰਹਿੰਦੀ ਹੈ। ਅਤੇ ਸਿਰਫ 12 ਵਜੇ ਤੋਂ ਲੈ ਕੇ 4 ਵਜੇ ਤੱਕ ਗੁਰੂ ਵਿਚਾਰਾਂ ਹੁੰਦੀਆਂ, ਕਿਉਂਕਿ ਜਿਹੜੇ ਜਥੇ ਐਡੀ ਦੂਰੋਂ ਦੂਰੋਂ ਲੈ ਕੇ ਆਉਂਦੇ ਹੈਗੇ, ਅਤੇ ਉਹ ਆਪਣੇ ਵਿਚਾਰ ਕਿ ਮੋਰਚੇ ਨੂੰ ਆਪਾਂ ਕਿਵੇਂ ਅੱਗੇ ਲੈ ਕੇ ਜਾਣਾ ਹੈਗਾ। ਅਤੇ ਇਹਨਾਂ ਦੇ ਵੀ ਬਹੁਤ ਵਧੀਆ ਵਿਚਾਰ ਕੀਤੇ ਕਿ ਬਾਣੀ ਦੇ ਨਾਲ ਆਪਾਂ ਜਿਹੜਾ ਹੈ ਵੱਧ ਤੋਂ ਵੱਧ ਜੁੜਨਾ ਹੈ, ਕਿ ਬਾਣੀ ਹੀ ਸਾਡਾ ਜਿਹੜਾ ਆਸਰਾ ਹੈ। ਵੈ ਗੁਰਬਾਣੀ ਆਧਾਰ ਹੈ, ਗੁਰਬਾਣੀ ਲੱਗ ਰਹੋ। ਸੋ ਇਸ ਕਰਕੇ ਬਾਣੀ ਦੇ ਨਾਲ ਆਪਾਂ ਜੁੜਨਾ ਹੈਗਾ, ਅਤੇ ਵੱਧ ਤੋਂ ਵੱਧ ਬਾਣੀ ਪੜ੍ਹਨੀ ਹੈ। ਜਿੱਥੇ ਇੱਥੇ ਜਾਪ ਹੁੰਦੇ ਹੈ, ਉੱਥੇ ਆਪਾਂ ਘਰਾਂ ਦੇ ਵਿੱਚ ਵੀ ਹਰ ਰੋਜ਼ ਨਿਤਨੇਮ ਤੋਂ ਬਾਅਦ ਆਪਣੀ ਨਿੱਜੀ ਅਰਦਾਸ ਕਰਦੇ ਹਾਂ। ਨਾਲ ਦੀ ਨਾਲ ਇਸ ਮੋਰਚੇ ਦੀ ਸਫਲਤਾ ਵਾਸਤੇ ਵੀ ਆਪਾਂ ਅਰਦਾਸ ਕਰਨੀ ਹੈ। ਅਤੇ ਜਿੰਨੇ ਵੀ ਗੁਰੂ ਘਰਾਂ ਦੇ ਵਿੱਚ ਪਾਠੀ ਸਿੰਘ, ਗ੍ਰੰਥੀ ਸਿੰਘ ਵੀਰ ਜਿਹੜੇ ਅਰਦਾਸਾਂ ਕਰਦੇ ਹੈ, ਉਹਨਾਂ ਨੂੰ ਵੀ ਬੇਨਤੀ ਹੈ ਕਿ ਹਰ ਰੋਜ਼ ਸਵੇਰੇ ਸ਼ਾਮ ਇਹ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਜ਼ਰੂਰ ਅਰਦਾਸਾਂ ਕਰਨ, ਤਾਂ ਕਿ ਸਿੱਖ ਕੌਮ ਨੂੰ ਇਨਸਾਫ ਮਿਲ ਸਕੇ। ਅਤੇ ਮੈਂ ਹੁਣ ਬੇਨਤੀ ਕਰਾਂ ਜਥੇਦਾਰ ਮੋਹਨ ਸਿੰਘ ਜੀ ਕਰਤਾਰਪੁਰ ਤੋਂ, ਉਹ ਆਪ ਜੀ ਨੂੰ ਗੁਰਦ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਅਤੇ ਇਹਨਾਂ ਤੋਂ ਬਾਅਦ ਭਾਈ ਨਾਇਬ ਸਿੰਘ ਜੀ ਕੋਟਲਾ ਅਜਮੇਰ, ਉਹ ਆਪ ਜੀ ਨੂੰ ਮੁਖਾਤਬ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਾਰੀ ਸੰਗਤ ਨੂੰ ਮੈਂ ਆਪਣੇ ਵੱਲੋਂ, ਜਿਹੜੀ ਮੇਰੇ ਨਾਲ ਸੰਗਤ ਆਈ ਹੋਈ ਆ ਪਟਿਆਲੇ ਤੋਂ, ਸਾਰਿਆਂ ਨੂੰ ਅਸੀਂ ਤੁਹਾਨੂੰ ਇੱਥੇ ਆਇਆਂ ਨੂੰ ਜੀ ਆਇਆਂ ਆਨੇ ਆ ਕਿ ਤੁਸੀਂ ਇਸ ਇਨਸਾਫ ਮੋਰਚੇ ਵਿੱਚ ਵੱਧ ਚੜ੍ਹ ਕੇ ਪਿੰਡਾਂ 'ਚੋਂ, ਸ਼ਹਿਰਾਂ 'ਚੋਂ ਤੁਸੀਂ ਇਹ ਕਾਰਜ ਜਿਹੜਾ ਹੈ, ਇਹ ਗੁਰੂ ਦਾ ਕਾਰਜ ਹੈ, ਜਿਸ ਕਰਕੇ ਤੁਸੀਂ ਇੱਥੇ ਆਏ ਹੋਏ। ਇਸ ਕਰਕੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਇਹ ਇਨਸਾਫ ਮੋਰਚਾ ਹੈ। ਸਾਧ ਸੰਗਤ ਜੀ, ਮੋਰਚੇ ਪਹਿਲਾਂ ਵੀ ਬੜੇ ਲੱਗੇ ਨੇ। ਸੰਨ 47 ਤੋਂ ਪਹਿਲਾਂ ਵੀ ਸਿੱਖਾਂ ਦੇ ਲੜਾਈਆਂ ਲੜੀਆਂ ਅੰਗਰੇਜ਼ਾਂ ਨਾਲ, ਦੇਸ਼ ਨੂੰ ਆਜ਼ਾਦ ਕਰਾਇਆ, ਬੜੀਆਂ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ, ਫਾਂਸੀਆਂ ਦੇ ਰੱਸੇ ਚੁੰਮੇ, ਜਾਇਦਾਦਾਂ ਵੀ ਜ਼ਬਤ ਹੋਈਆਂ। ਜਿਹੜੇ ਸਾਡੇ ਉਸ ਸਮੇਂ ਬਜ਼ੁਰਗਾਂ ਨੇ ਲੜਾਈਆਂ ਅੰਗਰੇਜ਼ਾਂ ਦੇ ਖਿਲਾਫ ਲੜੀਆਂ, ਦੇਸ਼ 1947 ਵਿੱਚ ਆਜ਼ਾਦ ਹੋ ਗਿਆ। ਪਰ ਸਾਧ ਸੰਗਤ, ਦੇਸ਼ ਤੇ ਆਜ਼ਾਦ ਹੋ ਗਿਆ, ਸਿੱਖ ਕੌਮ ਜਿਹੜੀ ਲੜਾਈ ਵੀ ਸਿੱਖ ਕੌਮ ਨੇ ਲੜੀ ਸੀ, ਅਤੇ ਸਿੱਖ ਕੌਮ ਸਾਡੀ ਗੁਲਾਮ ਹੋ ਗਈ। ਅੱਜ 75 ਸਾਲ ਹੋ ਗਏ ਸਾਨੂੰ ਗੁਲਾਮੀ ਵਿੱਚ ਵਿਚਰਦਿਆਂ ਨੂੰ। ਜਿੰਨੇ ਵੀ ਇੱਥੋਂ ਦੇ ਮੁੱਖ ਮੰਤਰੀ ਹੋਏ ਪੰਜਾਬ ਦੇ, ਉਹ ਸਾਰੇ ਸਿੱਖਾਂ ਦੇ ਐਂਟੀ ਰਹੇ, ਦੋਖੀ ਰਹੇ ਨੇ। ਹਰ ਮਸਲੇ ਉਹਨਾਂ ਨੇ ਵਿਗਾੜੇ ਆ, ਹਰ ਮਸਲਿਆਂ ਦੇ ਵਿੱਚ ਉਹਨਾਂ ਨੇ ਦਖਲਅੰਦਾਜ਼ੀ ਕੀਤੀ ਆ, ਜੋ ਕਰਕੇ ਸਿੱਖ ਕੌਮ ਨੂੰ ਨਿਰਾਸ਼ਾ ਹੀ ਰਹਿੰਦੀ ਰਹੀ ਆ। ਜਿਹੜਾ ਵੀ ਮੁੱਖ ਮੰਤਰੀ ਬਣਿਆ ਸੰਨ 47 ਤੋਂ ਲੈ ਕੇ, ਮੇਰੇ ਉਂਗਲਾਂ ਦੇ ਗਿਣੇ ਪਏ ਸਾਰੇ, ਮੈਨੂੰ ਸਾਰੀ ਯਾਦ ਹੈ ਜੀ। ਸਾਧ ਸੰਗਤ ਜੀ, ਮੋਰਚਾ ਇੱਕ ਨਹੀਂ ਲੱਗਿਆ, ਬੜੇ ਮੋਰਚੇ ਲੱਗੇ ਆ। ਮੋਰਚੇ ਦੇ ਗਿਣੇ ਨਹੀਂ ਜਾਂਦੇ, ਇਹਨੇ ਲੱਗੇ ਆ। ਪਰ ਮੌਕੇ ਦੀਆਂ ਸਰਕਾਰਾਂ, ਅੱਜ ਹੁਣ ਤੁਸੀਂ ਇਹ ਇਨਸਾਫ ਮੋਰਚਾ ਕੋਈ ਅਸੀਂ ਸ਼ੌਂਕ ਨਾਲ ਤਾਂ ਨਹੀਂ ਲਾ ਰਹੇ। 1984 ਵਿੱਚ ਅਟੈਕ ਹੋਇਆ, ਸਾਡਾ ਅਕਾਲ ਤਖਤ ਟੈਂਕਾਂ ਨਾਲ ਢਾਤਾ, ਦਰਬਾਰ ਸਾਹਿਬ ਢਾਤਾ, 40 ਗੁਰਦੁਆਰੇ ਹੋਰ ਜਿਹੜੇ ਪੰਜਾਬ ਦੇ ਉਹਨਾਂ ਵਿੱਚ ਵੀ ਫੌਜ ਗਈ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ, ਸਿੰਘ ਸ਼ਹੀਦ ਕਰੇ। ਕਿਹੜੀ ਕਿਹੜੀ ਗੱਲ ਦੱਸੀਏ ਜੋ ਸਾਡੇ ਨਾਲ ਨਹੀਂ ਵਾਪਰੀ। ਜਿਨ੍ਹਾਂ ਸਿੰਘਾਂ ਨੇ ਕੋਈ ਰੋਸ ਵਿੱਚ ਆ ਕੇ, ਕੋਈ ਬਦਲੇ ਦੀ ਭਾਵਨਾ ਨਹੀਂ, ਰੋਸ ਵਿੱਚ ਆ ਕੇ ਜਿਨ੍ਹਾਂ ਨੇ ਉਹਨਾਂ ਦਿਨਾਂ ਵਿੱਚ ਪਾਪ ਜਾਂ ਜ਼ੁਲਮ ਕੀਤਾ, ਜੇ ਉਹਨੂੰ ਕੋਈ ਜੁਰਮਾਨਾ ਦਿੱਤਾ ਹੈ ਤਾਂ ਉਹਨਾਂ ਨੂੰ 30-30, 35-35 ਸਾਲ ਜੇਲ੍ਹਾਂ ਵਿੱਚ ਹੋ ਗਏ ਨੇ। ਜਿਹੜਾ ਕਾਨੂੰਨ ਆ, ਵਿਧਾਨ ਆ, ਜਿਹੜੀ ਸਾਡੀ ਕੋਰਟਾਂ ਅਦਾਲਤਾਂ ਜੋ ਫੈਸਲਾ ਕਰਦੀਆਂ, ਉਹਦੇ ਮੁਤਾਬਕ ਨਹੀਂ ਸਾਡੇ ਨਾਲ। ਸਾਡੇ ਤੇ ਕਾਨੂੰਨ ਵੀ ਸਾਡੇ ਦੋ ਚੱਲ ਰਹੇ ਨੇ। ਉਹ ਕੋਰਟਾਂ ਜਿਹੜੀਆਂ, ਉਹ ਸਾਡੇ ਵਾਸਤੇ ਕਾਨੂੰਨ ਹੋਰ ਨੇ, ਦੂਜਿਆਂ ਲੋਕਾਂ ਵਾਸਤੇ ਹੋਰ ਨੇ, ਜਿਹੜੀ ਘੱਟ ਗਿਣਤੀ ਸਾਡੇ ਵਾਸਤੇ ਹੋਰ ਨੇ। ਹੁਣ ਸਰਸੇ ਵਾਲਾ ਤੁਹਾਡੇ ਸਾਹਮਣੇ ਜਦੋਂ ਮਰਜ਼ੀ ਆ ਜਾਂਦਾ ਆ, ਉੱਥੋਂ ਦੀ ਸਰਕਾਰ ਉਹਦੀ ਨੇਕ ਚੱਲਣੀ ਲਿਖ ਦਿੰਦੀ ਵੀ ਬਹੁਤ ਚੰਗਾ ਬੰਦਾ ਹੈ, ਤਾਂ ਹੀ ਆ ਜਾਂਦਾ ਨਾ। ਅਤੇ ਸਾਡੀ ਸੂਬੇ ਦੀ ਸਰਕਾਰ, ਸਾਧ ਸੰਗਤ ਜੀ, ਪਰਸੋਂ ਤੁਸੀਂ ਪੜ੍ਹ ਹੀ ਲਿਆ
ਵੀ ਜਿਹੜਾ ਗ੍ਰਹਿ ਮੰਤਰੀ ਉਹਨੂੰ ਸਾਡਾ ਮੁੱਖ ਮੰਤਰੀ ਜਾ ਕੇ ਜਿਹੜਾ ਭਗਵੰਤ ਮਾਨ ਆ ਉਹ ਜਾ ਕੇ ਸਿਫਾਰਿਸ਼ ਕਰ ਰਿਹਾ ਵੀ ਸਾਨੂੰ 50 ਕੰਪਨੀਆਂ ਫੌਜ ਚਾਹੀਦੀ, ਇੱਥੇ ਖਤਰਾ ਬਹੁਤ ਹੈ ਸਿੱਖਾਂ ਤੋਂ। ਆਹ ਮੋਰਚਾ ਜਿਹੜਾ ਤੁਹਾਡਾ ਲੱਗਾ ਇਹ ਤੋਂ ਖਤਰਾ ਆਨੇ ਬਹਾਨੇ ਜੋ ਮਰਜ਼ੀ ਬਣਾਈ ਜਾਣ। ਜਿਹੜੇ ਤੁਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਬੈਠੇ ਜੇ ਨਾ, ਇਹ ਖਤਰਾ ਤੁਹਾਡੇ ਕੋਲੋਂ ਆ ਵੀ ਗੁਰੂ ਗ੍ਰੰਥ ਸਾਹਿਬ ਤਾਬਿਆਂ ਕੋਲ ਬੈਠੇ ਅੰਮ੍ਰਿਤ ਕੋ ਛਕਦੇ ਆ, ਬਾਣੀ ਕੋ ਪੜ੍ਹਦੇ ਆ। ਲੜਾਈ ਤੇ ਇਸੇ ਦੀ ਆ, ਬਾਣੀ ਕੋ ਪੜ੍ਹਦੇ ਅੰਮ੍ਰਿਤ ਕੋ ਛਕਦੇ ਆ। ਸਾਧ ਸੰਗਤ ਜੀ, ਇਹ 50 ਕੰਪਨੀਆਂ ਕਾਹਦੇ ਵਾਸਤੇ ਮੰਗਾ ਰਿਹਾ ਆ? ਕੀ ਹੈ ਇੱਥੇ ਤੁਹਾਨੂੰ ਪਤਾ ਹੀ, ਤੁਸੀਂ ਕੋਈ ਹੈ ਇੱਥੇ ਦੱਸੋ ਕੋਈ ਗੱਲ। ਅਸੀਂ ਤਾਂ ਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਸਾਡੇ ਵਿੱਚ ਬਿਰਾਜਮਾਨ ਨੇ, ਗੁਰੂ ਨਾਨਕ ਪਾਤਸ਼ਾਹ ਦੇ ਬਿਰਾਜਮਾਨ ਨੇ, ਉਹਨਾਂ ਦੀ ਅਗਵਾਈ ਵਿੱਚ ਮੋਰਚਾ ਚੱਲ ਰਿਹਾ। ਕੋਈ ਵਿਅਕਤੀ ਦੀ ਅਗਵਾਈ 'ਚ ਤਾਂ ਮੋਰਚਾ ਨਹੀਂ, ਕੋਈ ਬੰਦਾ ਹੈ ਮੋਰਚਾ ਚਲਾ ਸਕਦਾ ਕੋਈ? ਤੇ ਨਾ ਇਹ ਸਰਕਾਰਾਂ ਚੱਲਣ ਦੇਣ। ਮੋਰਚਾ ਦੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਚੱਲ ਰਿਹਾ ਹੈ। ਇਹ ਇਨਸਾਫ ਮੋਰਚਾ ਹੈ। ਇਹ ਉਹਨਾਂ ਚਿਰ ਬੰਦ ਨਹੀਂ ਹੁੰਦਾ, ਮੁੱਕਦਾ ਨਹੀਂ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ। ਪਰ ਉਹਨੇ ਚਿਰ ਨੂੰ ਹੋਰ ਭਾਜੀ ਚੜ੍ਹਦੇ, ਹੋਰ ਕੋਈ ਨਾ ਕੋਈ ਨਵਾਂ ਕਰ ਦਿੰਦੇ ਕਾਰਨਾਮਾ। ਕੋਈ ਹੁਣ ਪਿੱਛੇ ਦਿੱਲੀ ਮੋਰਚਾ ਲੱਗਾ ਸੀ, ਕਿੱਥੇ ਕਿੱਥੇ ਕਿੰਨੀਆਂ ਸ਼ਹੀਦੀਆਂ ਕਰਦੀਆਂ, ਕਿੰਨਾ ਕੁਛ ਕੁੱਟਮਾਰ, ਜਿਹੜੇ ਸਿੰਘ ਜਾਂਦੇ ਸੀ ਭੁੱਖੇ ਧਿਆਏ, ਬੁਰਾ ਹਾਲ 1 ਸਾਲ ਰਿਹਾ। ਸਾਧ ਸੰਗਤ ਜੀ, ਮੋਰਚੇ ਲਾਉਣੇ ਕੋਈ ਸੌਖੇ ਨਹੀਂ ਹੈਗੇ। ਪਰ ਹੁਣ ਸਾਡੀ ਵੀ ਇਹ ਮਜਬੂਰੀ ਆ ਵੀ ਗੁਰੂ ਸਾਹਿਬ ਦੇ ਅੰਗ ਜਿਹੜੇ ਗਲੀਆਂ 'ਚ ਰੋਲੇ ਜਾਣ ਤੇ ਇਸ਼ਤਿਹਾਰ ਲਾਤੇ ਪਿੰਡਾਂ ਵਿੱਚ ਵੀ ਸਾਡੇ ਗੁਰੂ ਨੂੰ ਮੰਨ ਲਓ ਤੇ ਤੁਹਾਡਾ ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਹੀ ਦੇ ਦਿੰਦੇ ਆ, ਜਾਂ ਇਹਨੂੰ ਛਡਾ ਲਓ ਸਾਡੇ ਕੋਲ ਆ। ਇਸ਼ਤਿਹਾਰ ਲਾਤੇ। ਜੇਕਰ ਉਹ ਸੰਗਤਾਂ ਜਿਹੜੀਆਂ ਸੀ, ਜਿੱਦਾਂ ਤੁਸੀਂ ਅੱਜ ਬੈਠੇ ਆ, ਇਸੇ ਤਰ੍ਹਾਂ ਗੁਰੂ ਦੇ ਤਾਬਿਆਂ ਬੈਠੀਆਂ ਸੀ ਸੰਗਤਾਂ ਤੇ ਬਾਣੀ ਪੜ੍ਹ ਰਹੀਆਂ ਸੀ, ਸਤਿਨਾਮ ਵਾਹਿਗੁਰੂ ਆਖਰੀਆਂ ਜਾਮ ਕਰਕੇ ਬੈਠੀਆਂ ਸੀ ਉੱਥੇ ਸੜਕ ਤੇ। 2 ਸਿੰਘ ਦੇ ਮੌਕੇ ਦੇ ਸ਼ਹੀਦ ਹੋ ਗਏ, ਕਾਫੀ ਸਾਰੇ ਫੱਟੜ ਹੋ ਗਏ ਉੱਥੇ। ਹੁਣ ਅੱਜ ਤੱਕ ਸਾਨੂੰ ਤੇ ਨਿਆਂ ਹੀ ਨਹੀਂ ਮਿਲ ਰਿਹਾ ਵੀ ਉਹ ਜਿਹੜੇ ਜਿਨ੍ਹਾਂ ਨੇ ਗੋਲੀ ਚਲਾਈ ਆ ਉਹ ਕੌਣ ਸੀ ਉਸ ਟਾਈਮ ਤੇ ਕਿਹਦੀ ਸਰਕਾਰ ਸੀ, ਕਿਹੜਾ ਗ੍ਰਹਿ ਮੰਤਰੀ, ਕਿਹੜਾ ਮੁੱਖ ਮੰਤਰੀ ਸੀਗਾ। ਜੇ ਉਹਨੇ ਇਨਸਾਫ ਨਹੀਂ ਦਿੱਤਾ, ਉਹਨੂੰ ਮਗਰੋਂ ਸਰਕਾਰਾਂ ਵੀ 2-3 ਬਦਲ ਗਈਆਂ। ਅੱਜ ਤੱਕ ਇਹਨਾਂ ਨੂੰ ਕੋਈ ਹੈ ਇਸ ਗੱਲ ਦਾ ਵੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਤੇ ਉਹ ਜਿਹੜੇ ਦੋਸ਼ੀ ਉਹ ਕਿੱਥੇ ਨੇ? 523 ਗੁਰੂ ਗ੍ਰੰਥ ਸਾਹਿਬ ਸਰੂਪ ਪਤਾ ਨਹੀਂ ਕਿਹਨੂੰ ਵੇਚ ਦਿੱਤੇ, ਕਿੱਥੇ ਦਿੱਤੇ ਆ, ਕਿੱਥੇ ਨਹੀਂ ਤੇ। ਹੁਣ ਜਿਹੜੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈ ਕੇ ਤੜਕੇ ਉੱਠ ਕੇ ਆਪਣੀ ਮੱਥਾ ਟੇਕਦੇ ਨੇ, ਗੁਰੂ ਸਾਹਿਬ ਤੋਂ ਸਾਰਾ ਕੁਝ ਸਰਦਾ ਪੂਰੀ ਕਰਦੇ ਨੇ, ਉਹਨਾਂ ਦੇ ਤਾਂ ਮਨ ਨੂੰ ਸ਼ਾਂਤੀ ਕਿੱਦਾਂ ਵੇ? ਉਹ 500 ਸਰੂਪ ਜਿਹੜੇ ਉਹ ਕਿੱਥੇ ਦਿੱਤੇ ਆ, ਕਿਹਦੇ ਕੋਲ ਆ, ਕਿਹੜੇ ਦੋਸ਼ੀਆਂ ਕੋਲ ਆ? ਉਹ ਦੋਸ਼ੀ ਨਹੀਂ ਜਿਹੜੇ ਦੇਣ ਵਾਲੇ ਆ ਤੇ ਲੈਣ ਵਾਲੇ। ਸਾਨੂੰ ਤਾਂ ਉਹ ਨਹੀਂ ਲੱਭ ਰਿਹਾ ਅਜੇ ਤੱਕ ਕਿੱਥੇ ਆ। ਇਹ ਸਾਧ ਸੰਗਤ ਜੀ, ਬੜੇ ਵੱਡੇ ਵੱਡੇ ਮਗਰ ਸਰਕਾਰ ਦੇ ਹੱਥ ਨੇ। 1984 ਲੈ ਤੁਸੀਂ ਲੈ ਲਓ, ਹਰਿਮੰਦਰ ਸਾਹਿਬ ਦੇ ਟੈਕ ਦੇ ਵਿੱਚ ਸਾਡਾ ਜਿਹੜਾ ਤੋਸ਼ਾਖਾਨਾ ਸੀ, ਉਹਦੇ ਵਿੱਚੋਂ ਅਰਬਾਂ ਰੁਪਈਆਂ ਦਾ ਸੋਨਾ, ਚਾਂਦੀ, ਹੀਰੇ ਜਵਾਹਰਾਤ, ਜਿਹੜੇ ਸਾਡਾ ਤੋਸ਼ਾਖਾਨਾ, ਅਰਬਾਂ ਖਰਬਾਂ ਦਾ ਸਮਾਨ ਹਿੰਦੁਸਤਾਨ ਦੀ ਸਰਕਾਰ। ਬੜਾ ਗੁਰੂ ਇਤਿਹਾਸ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਗਏ ਨਾ, ਤੇ ਉਹ ਤੋਸ਼ਾਖਾਨਾ ਮੋੜਿਆ ਨਾ, ਸਾਡੀ ਸਿੱਖ ਲਾਇਬ੍ਰੇਰੀ ਮੋੜੀ, ਤੇ ਨਾ ਇਹਨਾਂ ਜਿਹੜੇ ਸੀ ਪਹਿਲੇ ਮੁੱਖ ਮੰਤਰੀ ਹੋ ਗਏ ਉਹਨਾਂ ਨੇ ਮੰਗੀ ਵੀ ਸਾਨੂੰ ਇਹ ਵਾਪਸ ਕਰਿਆ ਜਾਵੇ। ਬੰਦੇ ਦੇ ਛਲਾਉਣ ਦੀ ਗੱਲ ਜਿਹੜੀ ਉਹਨਾਂ ਕੀ ਕਰਨੀ ਸੀ, ਉਹ ਸਾਡਾ ਇੰਨਾ ਕੀਮਤੀ ਖਜ਼ਾਨਾ ਜਿਹੜਾ ਉਹ ਅਜੇ ਤੱਕ ਮੰਗਿਆ ਹੀ ਨਹੀਂਗਾ। 40 ਸਾਲ ਹੋ ਗਏ ਆ। ਇਹ ਬੜੇ ਧੱਕੇ ਹੋ ਰਹੇ ਨੇ। ਜਿਹੜੀਆਂ ਸਰਕਾਰਾਂ ਮੌਕੇ ਦੀਆਂ ਆਉਂਦੀਆਂ ਉਹ ਹਰ ਇੱਕ ਜ਼ੁਲਮ ਕਰਦੀਆਂ। ਅਜੇ ਵੀ ਕੋਈ ਪਤਾ ਨਹੀਂ। ਅਸੀਂ ਇਹਨੂੰ, ਮੈਂ ਤੇ ਇੱਕ ਗੱਲ ਉਹ ਆਪਣੇ ਵੱਲੋਂ ਅਪੀਲ ਹੀ ਕਰਨੀ ਚਾਹੁੰਦਾ ਮੁੱਖ ਮੰਤਰੀ ਨੂੰ, ਭਾਈ ਤੂੰ ਇਹੋ ਜਿਹੇ ਕੰਮ ਨਾ ਕਰ, ਜੇ ਫੌਜ ਨਾ ਮੰਗਾ, ਨਾ ਕੋਈ ਹੋਰ ਲੋੜ ਆ, ਇੱਥੇ ਕੋਈ ਖਤਰਾ ਨਹੀਂ ਹੈ ਕਿਸੇ ਗੱਲ ਦਾ। ਤੂੰ ਆਪਣੀਆਂ ਜੜ੍ਹਾਂ ਆਪ ਹੀ ਪੁੱਟ ਰਿਹਾ ਆ। ਇਹ ਸਾਰੇ ਲੋਕਾਂ ਨੇ ਰਹਿ ਗਿਆ ਕਿ ਸਾਲ ਆ ਗਈਆਂ ਵੋਟਾਂ, ਕਿਤੇ ਜਾਣਗੇ ਤੇਰੇ ਵਰਗੇ ਅੱਗੇ ਕਈ ਚਲੇ ਗਏ, ਰੰਗਜੇਬ ਚਲੇ ਗਿਆ, ਇੱਥੋਂ ਸ਼ਾਹਜਹਾਨ ਚਲੇ ਗਿਆ, ਅੰਗਰੇਜ਼ ਚਲੇ ਗਏ, ਹੋਰ ਕਿੰਨੇ ਮੁੱਖ ਮੰਤਰੀ ਚਲੇ ਗਏ, ਤੂੰ ਵੀ ਇੱਦਾਂ ਚਲੇ ਜਾਣਾ। ਮੈਂ ਤਾਂ ਅਪੀਲ ਹੀ ਕਰਨੀ ਚਾਹੁੰਦਾ ਵੀ ਇਹ ਜਿਹੜੇ ਫੈਸਲੇ ਤੂੰ ਲੈ ਰਿਹਾ ਹੈ, ਇਹ ਸਿੱਖ ਵਿਰੋਧੀ ਫੈਸਲੇ ਨੇ। ਇਹ ਸਿੱਖ ਇਹਨਾਂ ਤੇਰੇ ਫੈਸਲਿਆਂ ਨੂੰ ਨਹੀਂ ਮੰਨਦੇ। ਮੈਂ ਇਸ ਕਰਕੇ ਇੱਥੇ ਆਪਣਾ ਜਿੰਨੀ ਵੀ ਤੁਸੀਂ ਸੰਗਤ ਆਏ, ਸਾਰੇ ਪਿੰਡਾਂ 'ਚ ਜਾਓ ਤੇ ਸਾਰਿਆਂ ਨੂੰ ਪ੍ਰਚਾਰ ਕਰੋ। ਜਾ ਕੇ ਜਿਹੜਾ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਉਹਨੂੰ ਦੱਸੋ ਵੀ ਉਸੇ ਸਿੱਖ ਦੀ ਹਾਜ਼ਰੀ ਪੈਣੀ ਆ, ਜਿਹੜਾ ਇੱਥੇ ਆ ਕੇ ਹਾਜ਼ਰੀ ਪਾਊਗਾ ਉਹਨੂੰ ਗੁਰੂ ਘਰ ਦੀਆਂ ਖੁਸ਼ੀਆਂ ਮਿਲਣਗੀਆਂ। ਉਹਦੀ ਬਾਣੀ ਨਿਤਨੇਮ ਪੜ੍ਹਿਆ ਵੀ ਸਫਲ ਹੋਏਗਾ। ਜਿਹੜਾ ਇੱਥੇ ਇਨਸਾਫ ਮੋਰਚੇ 'ਚ ਆਵੇਗਾ, ਇਹ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਮੋਰਚਾ ਹੈ ਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਬਹੁਤ ਵੱਡਾ ਕਾਰਨ ਹੈ। ਮੁੱਦੇ ਤੇ ਬਹੁਤ ਸਾਰੇ ਨੇ, ਮੈਂ ਜ਼ਿਆਦਾ ਨਾ ਕਹਾਂ ਕਿਉਂ ਇੱਥੇ ਸਮੇਂ ਦੀ ਘਾਟ ਵੀ ਹੈ। ਪਰ ਮੈਂ ਇਹ ਸੰਗਤ ਨੂੰ ਜ਼ਰੂਰ ਅਪੀਲ ਕਰਦਾ ਵੀ ਆਪਣੇ ਪਿੰਡਾਂ ਸ਼ਹਿਰਾਂ ਜਿੱਥੇ ਵੀ ਗੁਰਦੁਆਰੇ ਗ੍ਰੰਥੀਆਂ ਨੂੰ ਬੁਲਾਓ ਵੀ ਜੇਕਰ ਤੁਸੀਂ
ਆਪਣੀ ਸੱਚੀ ਸੁੱਚੀ ਹਾਜ਼ਰੀ ਮਨਜ਼ੂਰ ਆ ਤੁਹਾਡੀ, ਉਹ ਇੱਥੇ ਆਇਆ ਹੀ ਹੁਣ ਇੱਥੇ ਨਿਮਸਕਾਰ ਕੇ ਭਾਵੇਂ ਚਲੇ ਘਰ ਜਾਇਆ ਕੋ, ਨਿਮਸਕਾਰ ਜ਼ਰੂਰ ਇੱਥੇ ਕਰਕੇ ਜਾਓ, ਤਾਂ ਹੀ ਤੁਹਾਡੀਆਂ ਜਿਹੜੀਆਂ ਜ਼ਿੰਦਗੀਆਂ ਸਫਲ ਹੋਣਗੀਆਂ। ਉਹਨੂੰ ਕਹਿੰਦੇ ਲੋਕ ਸੁਖੀਏ ਪਰ ਲੋਕ ਸੋਲੇ। ਜਿਹਦੀ ਇੱਥੇ ਹਾਜ਼ਰੀ ਗੁਰੂ ਘਰ 'ਚ ਪੈ ਗਈ, ਅੱਗੇ ਵੀ ਪੈ ਗਈ, ਤੁਹਾਡੀਆਂ ਇੱਥੇ ਹਾਜ਼ਰੀਆਂ ਪੈ ਗਈਆਂ, ਤੁਹਾਡੀਆਂ ਜ਼ਿੰਦਗੀਆਂ ਸਫਲ ਹੋ ਗਈਆਂ। ਉਹਨੂੰ ਕਹਿੰਦੇ ਸਫਲ ਭਈ ਸਫਲ ਯਾਤਰਾ। ਇੱਥੋਂ ਦੀ ਯਾਤਰਾ ਉਹਦੀ ਸਫਲ ਸੰਸਾਰ ਦੀ ਹੋ ਗਈ, ਜਿੰਨੇ ਇੱਥੇ ਗੁਰੂ ਘਰ ਦੇ ਵਿੱਚ ਆ ਕੇ ਹਾਜ਼ਰੀ ਪਾਈ। ਸਾਰੀਆਂ ਸੰਗਤਾਂ ਨੂੰ ਮੈਂ ਜੀਆਂ ਦਾ ਫਤਿਹ ਬੁਲਾਉਂਦਾ। ਪ੍ਰਬੰਧਕਾਂ ਦਾ ਵੀ ਧਿਆਨ ਬਹੁਤ ਮੈਂ ਆਪਣੇ ਵੱਲੋਂ ਸਤਿਕਾਰ ਕਰਦਾ, ਜਿਹੜਾ ਕਰ ਰਹੇ ਨੇ ਲੰਗਰ ਵਾਲੇ, ਹੋਰ ਜਿੰਨੀ ਇੱਥੇ ਸੰਗਤਾਂ ਆਈਆਂ ਦਾ ਇੱਥੇ ਸੇਵਾ ਕਰ ਰਹੇ ਨੇ, ਸੰਗਤਾਂ ਦੀ ਲੰਗਰ ਲੱਗੇ ਨੇ, ਹਰ ਤਰ੍ਹਾਂ ਦੀ ਇੱਥੇ ਸਹੂਲਤਾਂ ਜਿੰਨੀਆਂ ਦੇ ਰਹੇ ਨੇ, ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਪ੍ਰਬੰਧਕਾਂ ਦਾ ਵੀ ਕਰਦੇ ਹਾਂ, ਆਈਆਂ ਸੰਗਤਾਂ ਦਾ ਵੀ ਮੈਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜਥੇਦਾਰ ਮੋਹਨ ਸਿੰਘ ਜੀ, ਜਿਨ੍ਹਾਂ ਨੇ ਕਿ Welcome to Swift Stream Video Guides. ਗੁਰਮਤ ਅਨੁਸਾਰ Today, I'll teach you how to live stream to YouTube with Swift Stream using ਕਿਵੇਂ ਆਪਾਂ OBS. ਪਹਿਲਾਂ ਮੋਰਚੇ ਜਿੱਤੇ ਹੈਗੇ। ਤੇ ਸਭ ਤੋਂ ਵੱਡੀ ਜਿਹੜੀ ਗੁਰਬਾਣੀ ਹੈ, ਜਦੋਂ ਆਪਾਂ ਗੁਰਬਾਣੀ ਨਾਲ ਜੁੜ ਗਏ ਤਾਂ ਮੋਰਚੇ ਸਫਲ ਹੋ ਜਾਂਦੇ ਹੈਗੇ। ਸੋ ਆਪਾਂ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਹੈ ਅਤੇ ਨਿਤਨੇਮੀ ਬਣਨਾ ਹੈ, ਕਿਉਂਕਿ ਸਤਿਗੁਰੂ ਜੀ ਸਾਨੂੰ ਕਹਿ ਕੇ ਗਏ ਹੈ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਸੋ ਰਹਿਤ ਦੇ ਵਿੱਚ ਰਹਿਣਾ ਅਤੇ ਬਾਣੀ ਪੜ੍ਹਨੀ, ਬਾਣੇ ਨਾਲ ਜੁੜਨਾ, ਇਹ ਸਭ ਤੋਂ ਉੱਤਮ ਕਾਰਜ ਹੈਗਾ। ਅਤੇ ਇਹੀ ਕਰਨ ਵਾਸਤੇ ਆਪਾਂ ਸੰਸਾਰ ਦੇ ਵਿੱਚ ਆਏ ਹੈਗੇ। ਹਰ ਐਤਵਾਰ ਮੋਰਚੇ ਵੱਲੋਂ ਅੰਮ੍ਰਿਤ ਸੰਚਾਰ ਹੁੰਦਾ ਹੈ। ਅੱਜ ਵੀ ਜਿਹੜਾ ਅੰਮ੍ਰਿਤ ਸੰਚਾਰ ਹੋ ਰਿਹਾ ਹੈ, ਅਤੇ ਉੱਥੇ ਵੀ ਸਿੰਘ ਜਿਹੜੇ ਜਿਨ੍ਹਾਂ ਦੇ ਕਿਰਪਾ ਕੀਤੀ ਮਾਰੇ ਤੁੱਠੇ, ਅਤੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਅੱਜ 5 ਪਿਆਰੇ ਵਰਤਾ ਰਹੇ ਹੈਗੇ। ਸੋ ਜਿਨ੍ਹਾਂ ਨੇ ਵੀ ਅੰਮ੍ਰਿਤ ਦੀ ਦਾਤ ਲੈਣੀ ਹੈ, ਬਾਹਰ ਜਿੱਥੇ ਅਸੀਂ ਆਪਣੀ ਹਾਜ਼ਰੀ ਲਾਉਂਦੇ ਹਾਂ ਉੱਥੇ ਆਪਣੇ ਨਾਂ ਵੀ ਜ਼ਰੂਰ ਦਰਜ ਕਰਾ ਕੇ ਜਾਣੇ ਹੈ, ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ। ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਗੂਰੇ ਕਾ ਹੈ ਨੌ ਬੁਰਾ। ਇਸ ਕਰਕੇ ਭਾਈ ਆਪਾਂ ਨਗੂਰੇ ਨਹੀਂ ਰਹਿਣਾ, ਗੁਰੂ ਵਾਲੇ ਬਣਨਾ ਹੈਗਾ। ਸੋ ਮੈਂ ਬੇਨਤੀ ਕਰਾਂ ਭਾਈ ਨੈਬ ਸਿੰਘ ਜੀ ਕੋਟਲਾ ਅਜਨੇਰ, ਜੇ ਉਹ ਪੰਡਾਲ ਦੇ ਵਿੱਚ ਹੈਗੇ ਆ ਤਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਅਤੇ ਸਾਡੇ ਵਿਚਕਾਰ ਪਿੰਡ ਬਖਸ਼ੀਸ਼ਵਾਲ ਜ਼ਿਲ੍ਹਾ ਸੰਗਰੂਰ ਤੋਂ ਸੰਗਤਾਂ ਇੱਕ ਬੱਸ ਲੈ ਕੇ ਆਈਆਂ ਅਤੇ ਨਾਲ ਰਸਤਾ ਵੀ ਲੈ ਕੇ ਆਈਆਂ। ਬਖਸ਼ੀਸ਼ਵਾਲ ਤੋਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਇਸ ਮੋਰਚੇ ਨੂੰ ਸਮਰਪਿਤ ਸੰਗਤਾਂ ਨੂੰ ਲੈ ਕੇ ਇੱਥੇ ਪਹੁੰਚਦੇ ਹੈਗੇ। ਅਤੇ ਮੈਂ ਬੇਨਤੀ ਕਰਾਂ ਕਿ ਮੇਜਰ ਸਿੰਘ ਜੀ ਚੱਕ ਸੈਦੋ ਕੇ ਫਿਰੋਜ਼ਪੁਰ ਤੋਂ, ਉਹ ਜਿਹੜੇ ਇੱਥੇ ਮੋਰਚੇ ਨੂੰ ਬਹੁਤ ਦੇਰ ਤੋਂ ਪਹਿਲੇ ਦਿਨ ਤੋਂ ਇੱਥੇ ਸਮਰਪਿਤ ਹੈਗੇ ਅਤੇ ਸੇਵਾਵਾਂ ਨਿਭਾ ਰਹੇ ਹੈ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਆਓ ਉਹਨਾਂ ਪਾਸੋਂ ਆਪਾਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਤੁਸੀਂ ਬੜੇ ਦੇਰ ਤੋਂ ਪੰਡਾਲ ਦੇ ਵਿੱਚ ਬਿਰਾਜਮਾਨ ਹੈ। ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਆਪਣਾ ਫਰਜ਼ ਬਣਦਾ ਕਿ ਗੁਰੂ ਨੂੰ ਯਾਦ ਕਰਨਾ। ਜਿੰਨਾ ਚਿਰ ਵੀ ਬੈਠੇ ਆ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਇਨਸਾਨ ਮੋਰਚੇ ਵਾਸਤੇ ਸਾਰੀਆਂ ਸੰਗਤਾਂ ਸੰਯੋਗ ਦੇ ਕੇ ਮੋਰਚੇ ਨੂੰ ਸਫਲ ਕਰਨ ਵਾਸਤੇ ਪਹੁੰਚੇ ਆ। ਸੋ ਮੈਂ ਪਹਿਲਾਂ ਇਹ ਗੱਲ ਕਰ ਦੇਵਾਂ ਕਿ ਮੈਂ ਉਹ ਜਿੱਦਾਂ ਦਾ ਵੇਖਣਾ ਮੈਂ ਇੱਥੇ ਬੈਠਾ ਧਰਨੇ ਦੇ ਵਿੱਚ ਸ਼ਾਮਲ ਹੋ, ਤੁਹਾਨੂੰ ਸਟੇਜ ਸੈਕਟਰੀ ਨੇ ਵੀ ਦੱਸ ਹੀ ਦਿੱਤਾ ਹੈ ਕਿ ਬਹੁਤ ਜਾੜੀਆਂ ਸੰਗਤਾਂ 12 ਵਜੇ ਆ ਕੇ ਹਾਜ਼ਰੀ ਲਵਾ ਕੇ ਸਟੇਜ ਦੇ ਉੱਤੇ ਤੇ ਗੱਡੀਆਂ ਨੂੰ ਵਾਪਸ ਮੋੜ ਲੈਂਦੇ ਆ। ਸੋ ਸਾਡੀ ਬੇਨਤੀ ਹੈ ਕਿ ਧਰਨੇ ਇਸ ਤਰ੍ਹਾਂ ਨਹੀਂ ਲੱਗਦੇ ਗੇ। ਧਰਨਾ ਅਸੀਂ ਦਿੱਲੀ ਵੀ ਲਾਇਆ ਸੀ, ਕਿਸਾਨ ਯੂਨੀਅਨ ਦਾ ਮੋਰਚਾ ਲੱਗਿਆ ਸੀ ਤੇ ਸਾਲ ਭਰ ਬਾਰਡਰਾਂ ਤੇ ਬੈਠੇ ਰਹੇ ਹਾਂ। ਮੀਂਹ ਹਨੇਰੀਆਂ, ਪੋਹ ਦੇ ਮਹੀਨੇ
ਤੇ ਮੈਂ ਉੱਥੇ ਵੀ ਸਟੇਜ ਤੇ ਬੋਲਦਾ ਰਿਹਾ ਕਿ ਪੋਹ ਦਾ ਮਹੀਨਾ ਸਾਡੇ ਗੁਰੂਆਂ ਨੇ ਵੀ ਹੰਡਾਇਆ ਸਰੀਰ ਤੇ, ਪਰਿਵਾਰ ਖੇਰੂ ਖੇਰੂ ਹੋਇਆ, ਤੇ ਉਹ ਪੋਹ ਦਾ ਮਹੀਨਾ ਅਸੀਂ ਉੱਥੇ ਦਿੱਲੀ ਬਾਰਡਰਾਂ ਤੇ ਹੰਡਾਇਆ। ਸੋ ਅੱਜ ਤੁਸੀਂ ਇਹ ਮੋਰਚਾ ਇਨਸਾਫ ਮੋਰਚੇ ਦੇ ਵਿੱਚ ਸ਼ਾਮਲ ਹੋਏ ਆ। ਜਿਹੜੀਆਂ ਸੰਗਤਾਂ ਲੰਗਰਾਂ ਦੇ ਵਿੱਚ ਫਿਰਦੀਆਂ ਇੱਧਰ ਉੱਧਰ ਸੱਜੇ ਖੱਬੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਲੰਗਰ ਪਾਣੀ ਛਕ ਕੇ ਉਹ ਪੰਡਾਲ ਦੇ ਵਿੱਚ ਹਾਜ਼ਰੀਆਂ ਭਰਿਆ ਕਰਨ ਵੱਧ ਤੋਂ ਵੱਧ, ਕਿਉਂਕਿ ਪੰਡਾਲ ਦੇ ਵਿੱਚ ਹੀ ਸਾਰੀ ਗੱਲ ਜਿਹੜੀ ਆ ਤੁਹਾਨੂੰ ਮਿਲਣੀ ਹੈ। ਇਹ ਨਹੀਂ ਕਿ ਤੁਹਾਨੂੰ ਘਰ ਬੈਠਿਆਂ ਨੂੰ ਕੋਈ 100 ਸਟੇਜ ਦੀ ਗੱਲ ਮਿਲ ਜਾਵੇ। ਪਰ ਮੈਂ ਬੇਨਤੀ ਕਰਦਾ ਸੰਗਤਾਂ ਦੇ ਚਰਨਾਂ ਵਿੱਚ ਕਿ ਲੰਗਰ ਪਾਣੀ ਛਕ ਕੇ ਪੰਡਾਲ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰਿਆ ਕਰਨੋ। ਇੱਧਰ ਉੱਧਰ ਜਾ ਕੇ ਤੁਸੀਂ ਬਾਜ਼ਾਰ ਬਣਾ ਕੇ ਤੁਰੇ ਫਿਰਦੇ ਆ, ਇਹ ਗੱਲ ਚੰਗੀ ਨਹੀਂ। ਆਪਣਾ ਮੋਰਚਾ ਲੱਗਿਆ, ਮੋਰਚੇ ਦੇ ਵਿੱਚ ਸਫਲ ਕਰਨ ਵਾਸਤੇ ਮੋਰਚੇ ਨੂੰ ਤੁਸੀਂ ਪੰਡਾਲ ਦੇ ਵਿੱਚ ਆਓ। ਇਹ ਗੁਰੂ ਨਾਨਕ ਪਾਤਸ਼ਾਹ ਨੇ ਇਹ ਵੀ ਗੱਲ ਆਖੀ ਸੀ, ਗੁਰਬਾਣੀ ਦੇ ਵਿੱਚ ਦਰਜ ਆ, ਪਹਿਲਾਂ ਮਰਨ ਕਬੂਲ ਕਰ, शिव जीवन की छड़ियास और सबन की रेण का आओ हमारे पास। सो प्यारी साध संगत जी, ਆਪਾਂ ਨੂੰ ਇੱਕ ਦਿਨ ਮਰਨਾ ਤਾਂ ਪੈਣਾ ਹੀ ਹੈ। ਕਈ ਸਾਡੇ ਨੌਜਵਾਨ ਇਹੋ ਜਿਹੇ ਨੇ ਜਿਹੜੇ ਕਿ ਟੀਕਾ ਲਾ ਕੇ ਮਰ ਜਾਂਦੇ ਨੇ, ਉਹ ਵੀ ਜ਼ਿੰਦਗੀ ਗਵਾ ਲੈਂਦੇ ਨੇ। ਤੇ ਉਹਦੇ ਨਾਲ ਇਹ ਚੰਗਾ ਕਿ ਦੁਸ਼ਮਣ ਦੇ ਨਾਲ ਗਲ ਲਾ ਕੇ ਮਰਨ ਦਾ ਕੋਈ ਉਹਦਾ ਜਸ ਗਾਉਂਦਾ ਰਵੇ ਮਗਰੋਂ ਵੀ ਹਾਂ ਵੀ ਉਹ ਦੁਸ਼ਮਣ ਨੂੰ ਲੈ ਕੇ ਮਰ ਗਿਆ। ਤੇ ਜੇ ਆਪਣੇ ਸੂਈ ਨਾਲ ਹੀ ਮਰ ਜਾਣਾ ਤੇ ਫਾਇਦਾ ਕੀ ਜ਼ਿੰਦਗੀ ਦਾ। ਜਿਹੋ ਜਿਹਾ ਆਇਆ ਨਰਕਾਂ ਦੇ ਵਿੱਚੋਂ ਤੇ ਨਰਕਾਂ 'ਚ ਹੀ ਮੁੜ ਗਿਆ, ਕੋਈ ਫਾਇਦਾ ਨਾ ਹੋਇਆ। ਕਈਆਂ ਨੂੰ ਆ ਨਸ਼ਿਆਂ ਦੀ ਗੱਲ ਇੱਥੇ ਬੜੀ ਚੱਲੀ ਹੈ, ਚੱਲਣੀ ਵੀ ਚਾਹੀਦੀ ਹੈ ਕਿ ਨਸ਼ੇ ਚਿੱਟੇ ਕਾਲੇ ਜਿਹੜੇ ਲਾਉਂਦੇ ਆ ਖਾਂਦੇ ਆ, ਉਹਨਾਂ ਨੂੰ ਸੰਗਤਾਂ ਨੂੰ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ਿਆਂ ਤੋਂ ਗਰੇਜ਼ ਕਰੋ, ਬਚੋ ਇਹਦੇ ਤੋਂ। ਆ ਹੁਣ ਤੁਹਾਡੇ ਸਾਹਮਣੇ ਹੈ ਭਾਈ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਾ ਰਿਹਾ। ਤੇ ਸੈਂਟਰ ਸਰਕਾਰ ਕੀ ਇੱਥੋਂ ਦੀ ਸਟੇਟ ਸਰਕਾਰ ਜਿਹੜੀ ਆ ਭਗਤ ਮਾਨ ਦੀ ਸਰਕਾਰ, ਉਹਨਾਂ ਨੂੰ ਵੀ ਸੱਪ ਲੜੀ ਜਾਂਦਾ ਉਸ ਅੰਮ੍ਰਿਤਪਾਲ ਸਿੰਘ ਤੋਂ, ਕਿਉਂਕਿ ਉਹ ਸਿੱਖੀ ਦੀ ਗੱਲ ਕਰਦਾ। ਇੱਥੇ ਜਦੋਂ ਵੀ ਧਾੜਵੀਆਂ ਆਉਂਦੀਆਂ ਰਹੀਆਂ ਨੇ, ਸਿੱਖੀ ਨੂੰ ਢਾਹ ਲਾਉਂਦੀਆਂ ਰਹੀਆਂ ਨੇ। ਅਹਿਮਦ ਸ਼ਾਹ ਅਬਦਾਲੀ ਵਰਗੇ ਵੀ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਰਹੇ ਆ, ਮੀਰ ਮੰਨੂ ਵਰਗੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਰਹੇ ਆ, ਜ਼ਕਰੀਆ ਖਾਂ ਵਰਗੇ ਇੱਥੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਰਹੇ ਆ, ਤੇ ਸਿੱਖ ਖਤਮ ਨਹੀਂ ਹੋਏ। ਇੱਥੇ ਗੱਲ ਇਹ ਵੀ ਚੱਲੀ ਹੈ ਸਟੇਜ ਤੋਂ ਕਈ ਵਾਰੀ ਬੋਤਾ ਸਿੰਘ ਤੇ ਗਰਜਾ ਸਿੰਘ ਦੀ, ਜਿਨ੍ਹਾਂ ਨੇ ਦੋਵਾਂ ਨੇ ਪਿੱਠਾਂ ਜੋੜ ਕੇ 10,000 ਦਾ ਇਕੱਠ ਦਾ ਉਹਨਾਂ ਦਾ ਮੁਗਲਾਂ ਦਾ ਮੁਕਾਬਲਾ ਕੀਤਾ। ਭਾਈ ਮੈਂ ਜ਼ਿਆਦਾ ਵਿਸਤਾਰ ਦੇ ਵਿੱਚ ਨਹੀਂ ਜਾਂਦਾ, ਉਹਨਾਂ ਸਿੰਘਾਂ ਨੇ ਤਾਂ ਚਿੱਠੀ ਦੇ ਵਿੱਚ ਬਹੁਤ ਕੁਝ ਲਿਖਿਆ ਸੀ। ਉਹ ਖੁਸਰੋ ਨੂੰ ਬੜਾ ਕੁਝ ਲਿਖਿਆ ਸੀ, ਉੱਥੇ ਉਹਨਾਂ ਨੇ ਟੈਕਸ ਵੀ ਲਾ ਦਿੱਤਾ ਸੀ। ਆਨਾ ਟਕਾ, ਆਨਾ ਗੱਡਾ, ਖੋਤਾ ਟਕਾ, ਇਹ ਟੈਕਸ ਭਰ ਕੇ ਜਾਓਗੇ ਤੇ ਫਿਰ ਤੁਸੀਂ ਅੱਗੇ ਲੰਘ ਸਕਦੇ ਆ। ਦੋ ਸਿੰਘ ਹੀ ਸੀ, ਬੋਤਾ ਸਿੰਘ ਤੇ ਗਰਜਾ ਸਿੰਘ। ਜੇ ਅੱਜ ਸਾਡੇ ਸਿੰਘ ਜੇਲ੍ਹ ਦੇ ਵਿੱਚ ਡੱਕੇ ਆ, ਇਹਨਾਂ ਤੋਂ ਵੀ ਉਹਨਾਂ ਨੂੰ ਤਕਲੀਫਾਂ ਹੁੰਦੀਆਂ। ਆ ਹੁਣ ਪਿੰਡਾਂ ਦੇ ਵਿੱਚ ਬਾਦਲ ਪਰਿਵਾਰ ਨੇ ਪੇਪਰ ਛਾਪ ਕੇ ਘੱਲ ਦਿੱਤੇ ਆ, ਸ਼੍ਰੋਮਣੀ ਕਮੇਟੀ ਦਾ ਨਾਮ ਲਿਖ ਕੇ ਕਿ ਇਹਨਾਂ ਦੇ ਉੱਤੇ ਸਾਈਨ ਕਰਕੇ ਦੇ ਦਿਓ। ਪੰਚਾਇਤਾਂ ਦੇ ਵਿੱਚ ਥੱਪਾ ਥੱਪਾ ਕਾਗਜ਼ਾਂ ਦਾ ਫਿਰ ਘੱਲਿਆ ਉਹਨਾਂ ਨੇ। ਦਾਸ ਵੀ 2 ਦਿਨ ਪਿੰਡ ਗਿਆ ਸੀ ਤੇ ਮੇਰੇ ਘਰ ਵੀ ਉਹਨਾਂ ਨੇ ਪਹੁੰਚਾਏ, ਪਰ ਮੈਂ ਤਾਂ ਉਹਨਾਂ ਨੂੰ ਕਹਿੰਦਾ ਵੀ ਮੈਂ ਚੁੱਲ੍ਹੇ 'ਚ ਡਾ ਦਿਓ ਇਹਨਾਂ ਨੂੰ, ਕਿਉਂ ਇਹਨਾਂ ਕਾਗਜ਼ਾਂ ਦੀ ਸਾਨੂੰ ਲੋੜ ਨਹੀਂ। ਜੇ ਉਹ ਐਡੇ ਚੰਗੇ ਹੁੰਦੇ, ਬਾਦਲ ਸਰਕਾਰ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਦਬੀ ਹੋਈ ਉਹ ਇਹਨਾਂ ਦੀ ਸਰਕਾਰ, ਜੇ ਬਾਈਬਲ ਕਾਂਡ ਹੋਇਆ, ਬਗਰਾੜੀ ਕਾਂਡ ਹੋਇਆ, ਕੋਟਕਪੂਰੇ ਵਿੱਚ ਸਿੰਘਾਂ ਤੇ ਲਾਠੀ ਚਾਰਜ ਹੋਇਆ, ਤੇ ਉਹ ਵੀ ਬਾਦਲ ਸਰਕਾਰ। ਫਟੇ ਲਾਨ ਤੇ ਇਹੋ ਜਿਹੀਆਂ ਸਰਕਾਰਾਂ ਦੇ ਜਿਹੜੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ। ਸਿੱਖੀ ਉਹ ਕੌਣ ਹੈ? ਤੁਹਾਡੇ ਬੁੱਕਲ ਦੇ ਸੱਪ ਬੁੱਕਲ 'ਚ ਪਲਦੇ ਆ। ਅੱਗੇ ਆ ਬੱਚੇ ਛੋਟੇ ਛੋਟੇ ਇਤਿਹਾਸ ਦੀ ਗੱਲ ਕਰਕੇ ਗਏ ਆ, ਜਦੋਂ
ਇਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ ਉਦੋਂ ਤੁਹਾਡੇ ਪੈਰਾਂ ਥੱਲੇ ਹੱਥ ਦਿੰਦੇ ਆ। ਜਦੋਂ ਇਹਨਾਂ ਦਾ ਮਤਲਬ ਨਿਕਲ ਗਿਆ ਉਦੋਂ ਇਹਨਾਂ ਨੇ ਤੁਹਾਨੂੰ ਪੁੱਛਣਾ ਨਹੀਂ। ਤੇ ਉਹ ਬਾਦਲ ਸਰਕਾਰ ਨੇ ਹੀ ਇਹ ਸਾਰਾ ਕੁਝ ਘਾਣ ਕੀਤਾ ਸਿੱਖੀ ਦਾ। 25 ਸਾਲ ਬਾਦਲ ਨੇ ਤੁਹਾਡੇ ਤੇ ਸਰਕਾਰ ਚਲਾਈ ਹੈ। ਕੋਈ ਮੰਤਰੀ ਰਿਹਾ ਸੀ ਲక్ష్మణ ਸਿੰਘ ਗਿੱਲ, ਉਹ ਪੰਜਾਬੀ ਦੀ ਫਾਈਲ ਜਿਹੜੀ ਨਹੀਂ ਆਉਂਦੀ ਸੀ, ਪੰਜਾਬੀ ਤੋਂ ਬਾਹਰ ਲਿਖੀ ਹੁੰਦੀ ਸੀ, ਉਹਨੂੰ ਚਲਾ ਕੇ ਬਾਹਰ ਮਾਰਦਾ ਸੀ ਵੀ ਇਹ ਪੰਜਾਬੀ 'ਚ ਲਿਖ ਕੇ ਲਿਆਓ ਤਾਂ ਮੈਂ ਇਹਨੂੰ ਮਨਜ਼ੂਰ ਕਰਦਾ। ਤੇ ਸਾਡਾ ਘਾਣ ਸਿੱਖੀ ਦਾ, ਪੰਜਾਬੀ ਦਾ ਇਹਨਾਂ ਬਾਦਲਾਂ ਨੇ ਕੀਤਾ। ਪੰਜਾਬੀ ਪੂਰੀ ਲਾਗੂ ਨਹੀਂ ਕਰਾ ਸਕੇ। ਸਿੱਖ ਹੁੰਦਿਆਂ ਨਾਤੇ ਉਹ ਆਂਦੇ ਅਸੀਂ ਪੰਥਕ ਦਲ ਦੇ ਹਮਾਇਤੀ ਆ। ਕੀ ਪੰਥਕ ਦਲ ਦੇ ਹਮਾਇਤੀ ਹੈ ਜਦੋਂ ਸਿੱਖੀ ਦਾ ਘਾਣ ਹੀ ਇਹਨਾਂ ਲੋਕਾਂ ਨੇ ਕੀਤਾ, ਇਹਨਾਂ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਕੀਤਾ। ਕੀ ਇਹਨਾਂ ਦਾ ਪੰਥਕ ਹੈ? ਜਗ ਮੈਂ ਉਤਮ ਕੱਢ ਗਏ ਵਿਰਲੇ ਕਈ ਕਈ। ਸੋ ਵਿਰਲੇ ਵਿਰਲੇ ਯੋਧੇ ਹੁੰਦੇ ਆ ਜੋ ਇਸ ਦੀਵੇ ਦੀ ਲੋ ਮਾਣਦੇ ਆ, ਪਤੰਗੇ, ਉਹ ਵਿਰਲੇ ਵਿਰਲੇ ਹੁੰਦੇ ਆ। ਹੁਣ ਇੱਥੇ ਪਹਿਲਾਂ ਵੀ ਗੱਲ ਚੱਲੀ ਸੀ 50 ਕੰਪਨੀਆਂ ਭਗਵੰਤ ਮਾਨ ਨੇ ਆਰਮੀ ਦੀਆਂ ਮਨਜ਼ੂਰ ਕਰਾਈਆਂ। ਇੱਥੇ ਇਹ ਵੀ ਗੱਲ ਚੱਲੀ ਸੀ, ਹੁਣੇ ਭਾਈ ਸਾਹਿਬ ਦੱਸ ਗਏ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ, ਗਵਾਲੀਅਰ ਦੇ ਕਿਲੇ ਦੀ ਗੱਲ। ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਿਹੜੇ ਉਹਨਾਂ ਦੇ 52 ਰਾਜੇ ਛਡਾਏ ਸੀ, ਉਹ ਇਹਨਾਂ ਸਿਰਫਿਰਿਆਂ ਦੇ ਵੀ ਕੋਈ ਲੱਗਦੇ ਹੋਣੇ ਆ ਜਿਹੜੇ ਤੁਹਾਨੂੰ ਅੱਜ ਸਿੱਖਾਂ ਨੂੰ ਵੇਖਣਾ ਨਹੀਂ ਚਾਹੁੰਦੇ, ਚੰਗਾ ਨਹੀਂ ਚਾਹੁੰਦੇ ਕਿ ਪੱਗਾਂ ਇਹਨਾਂ ਨੂੰ ਸੱਪ ਵਾਂਗੂ ਲੜਦੀਆਂ ਤੁਹਾਡੇ ਸਿਰਾਂ ਤੇ। ਆ ਨੀਲੀਆਂ ਪੀਲੀਆਂ ਦਸਤਾਰਾਂ ਜਿਹੜੀਆਂ ਤੁਹਾਡੀਆਂ ਇਹਨਾਂ ਦੇ ਹਿੱਕ ਤੇ ਲੜਦੀਆਂ ਨੇ, ਇਹ ਵੇਖਣਾ ਨਹੀਂ ਚਾਹੁੰਦੇ। ਅਹਿਮਦ ਸ਼ਾਹ ਮੋਦੀ ਹਿੰਦੁਸਤਾਨ ਬਣਾਉਣਾ ਚਾਹੁੰਦਾ, ਹਿੰਦੁਸਤਾਨ ਦੀ ਗੱਲ ਕਰਦੇ ਨੇ। ਕਦੇ ਪੰਜਾਬ ਦੇ ਵਿੱਚ ਵੇਖੋ ਸਾਧ ਸੰਗਤ ਜੀ, ਜਿੰਨੇ ਵੀ ਹਿੰਦੂ ਪਰਿਵਾਰ ਬੈਠੇ ਆ, ਕਦੇ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਆ ਵੀ ਅਸੀਂ ਪੰਜਾਬ 'ਚ ਰਹਿੰਦੇ ਆ, ਸਾਨੂੰ ਪੰਜਾਬ ਨੂੰ ਸਹੂਲਤ ਮਿਲਣੀ ਚਾਹੀਦੀ ਆ? ਕਦੇ ਉਹਨਾਂ ਨੇ ਗੱਲ ਨਹੀਂ ਕੀਤੀ। ਇੱਕ ਸਿੱਖ ਹੀ ਰੌਲਾ ਪਾਉਂਦੇ ਆ ਨਾ ਪੰਜਾਬ ਦੇ ਵਿੱਚ। ਤੇ ਜੇ ਇੱਥੇ ਖਾਲਿਸਤਾਨ ਦੀ ਗੱਲ ਕੋਈ ਕਰੇ ਤੇ ਉਹ ਅੱਤਵਾਦੀ ਹੈ, ਉਹਨੂੰ ਉਗਰਵਾਦੀ ਕਹਿ ਦਿਓ, ਉਹਨੂੰ ਅੱਤਵਾਦੀ ਕਹਿ ਦਿਓ, ਉਹਨੂੰ ਦਹਿਸ਼ਤਪਸੰਦ ਕਹਿ ਦਿਓ, ਬੜਾ ਕੁਝ ਕਹਿੰਦੇ ਆ। ਇਹ ਸਾਡੇ ਸਿੱਖਾਂ ਦੇ ਕਾਰਨਾਮੇ ਜਿਨ੍ਹਾਂ ਨੇ ਸਰਕਾਰਾਂ ਚਲਾਈਆਂ ਪਹਿਲਾਂ। ਬਾਦਲ ਵੀ ਉਹਨਾਂ ਦੇ ਮੋਦੀ ਦੇ ਪੈਰਾਂ ਥੱਲੇ ਜਾ ਕੇ ਹੱਥ ਦਿੰਦਾ ਸੀਗਾ, ਉਹਨੂੰ ਜਾ ਕੇ ਮੱਥਾ ਟੇਕਦਾ ਸੀ। ਅੱਜ ਹੁਣ ਭਗਵੰਤ ਮਾਨ ਉਹ ਕੰਜਰੀਵਾਲ ਕਹਿੰਦੇ ਕਿ ਕੇਜਰੀਵਾਲ ਮੈਨੂੰ ਪੂਰਾ ਨਾਂ ਨਹੀਂ ਆਉਂਦਾਗਾ, ਉਹਦੇ ਪੈਰਾਂ ਥੱਲੇ ਹੱਥ ਜਾ ਕੇ ਦਿੰਦਾ। ਸ਼ਰਮ ਦੀ ਗੱਲ ਆ, ਇੱਕ ਸਿਰ ਤੇ ਦਸਤਾਰ ਬੰਨ੍ਹ ਕੇ ਤੇ ਉਹਦੇ ਪੈਰਾਂ ਤੇ ਜਾ ਕੇ ਮੱਥਾ ਟੇਕਦਾ। ਨੱਕ ਡੋਬ ਕੇ ਚੱਪਣੀ 'ਚ ਮਰ ਜਾਣਾ ਚਾਹੀਦਾ ਇਹੋ ਜਿਹੇ ਮੁੱਖ ਮੰਤਰੀ ਨੂੰ। ਦਸਤਾਰ ਬੰਨ੍ਹ ਕੇ ਤੇ ਇੱਕ ਸਿਰ ਫੇਰੇ ਦੇ ਪੈਰਾਂ ਥੱਲੇ ਜਾ ਕੇ ਮੱਥਾ ਟੇਕਦਾ। ਸੋ ਵੀਰੋ, ਆਪਾਂ ਨੂੰ ਇਹ ਮੋਰਚੇ ਲਾਉਣੇ ਪੈਂਦੇ ਆ। ਮੋਰਚੇ ਕਿਉਂ ਲਾਉਣੇ ਪੈਂਦੇ ਆ? ਕਿਉਂਕਿ ਸਾਨੂੰ ਇਨਸਾਫ ਨਹੀਂ ਮਿਲਦਾ। ਜੇ ਸਾਨੂੰ ਇਨਸਾਫ ਮਿਲ ਜਾਵੇ ਤੇ ਸਾਨੂੰ ਇਹ ਮੋਰਚੇ ਸੜਕਾਂ ਤੇ ਬਹਿਣਾ ਨਾ ਪਵੇ। ਇਹ ਤੁਹਾਡੀ ਦ੍ਰਿੜਤਾ ਹੈ ਜੋ ਤੁਸੀਂ ਘਰਾਂ ਨੂੰ ਛੱਡ ਕੇ ਆਪਣੇ ਕਾਰੋਬਾਰ ਤਿਆਗ ਕੇ ਇਹ ਮੋਰਚੇ ਦੇ ਵਿੱਚ ਆਉਨੇ ਆ। ਤੇ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਪਿੰਡਾਂ ਦੇ ਵਿੱਚੋਂ ਸੰਗਤਾਂ ਇੱਥੇ ਵੱਧ ਤੋਂ ਵੱਧ ਮੋਰਚੇ ਦੇ ਵਿੱਚ ਸ਼ਾਮਲ ਹੋਣ, ਕਿਉਂਕਿ ਇਹ ਮੋਰਚਾ ਸਾਡੇ ਜੁਝਾਰੂ ਸਿੰਘਾਂ ਵਾਸਤੇ ਲੱਗਿਆ, ਉਹਨਾਂ ਨੂੰ ਬੰਦ ਖਲਾਸੀ ਕਰਾਉਣ ਵਾਸਤੇ ਲੱਗਿਆ। 20 ਤੋਂ 35 ਸਾਲ ਤੱਕ ਜੇਲ੍ਹਾਂ 'ਚ ਬੈਠੇ ਆ। ਉਹ ਤੁਸੀਂ ਆ ਬੋਰਡਾਂ ਤੇ ਇਸ਼ਤਿਹਾਰਾਂ ਤੇ ਵੇਖ ਹੀ ਲਿਆ, ਕੋਈ 27 ਸਾਲ ਹੈ, ਕੋਈ 28 ਸਾਲ ਹੈ, ਕੋਈ 30 ਸਾਲ ਹੈ, ਕੋਈ 23 ਸਾਲ ਹੈ। ਸੋ ਇਹ ਦੂਣੀਆਂ ਸਜ਼ਾਵਾਂ ਕੱਟ ਬੈਠੇ ਆ। ਜੇ ਸੈਂਟਰ ਸਰਕਾਰ ਸਾਨੂੰ ਇਨਸਾਫ ਦਿੰਦੀ ਹੁੰਦੀ
ਤਾਂ ਸਾਨੂੰ ਆ ਧਰਨੇ ਮੋਰਚੇ ਨਾ ਲਾਉਣੇ ਪੈਂਦੇ। ਸੋ ਵੀਰੋ, ਵੱਧ ਤੋਂ ਵੱਧ ਸਾਥ ਦਿਓ। ਇਸ ਮੋਰਚੇ ਨੂੰ ਆਪਾਂ ਸਫਲ ਬਣਾਉਣਾ ਹੈ। ਜਿੰਨਾ ਚਿਰ ਵੀ ਜਿੰਨਾ ਆਪਾਂ ਨੂੰ ਇਨਸਾਫ ਨਹੀਂ ਮਿਲਦਾ, ਉਹਨਾਂ ਚੱਕ ਇਹ ਮੋਰਚਾ ਜਾਰੀ ਰਹੂਗਾ। ਅਸੀਂ ਪਿੱਛੇ ਨਹੀਂ ਹਟਾਂਗੇ, ਲੜਾਈ ਲੜਾਂਗੇ। ਸਿਰ ਧੜ ਦੀ ਬਾਜੀ ਲੱਗੀ ਹੈ ਤੇ ਲੜ ਕੇ ਲੜਾਂਗੇ। ਉਹਨਾਂ ਵੀਰਾਂ ਨੂੰ ਜਾਂ ਤਾਂ ਅਸੀਂ ਹਰਿਆ ਕਰਾ ਲਾਂਗੇ ਜਾਂ ਫਿਰ ਆਪਣੀਆਂ ਕੁਰਬਾਨੀਆਂ ਦੇ ਦਿਆਂਗੇ। ਇਹ ਸਾਡਾ ਅਸੂਲ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਮੈਂ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਕਥਨ ਹੈ, ਪਹਿਲਾਂ ਮਰਨ ਕਬੂਲ ਕਰ, जीवन की छड़ आस और सबन की रेन का आओ हमारे पास। सो वीरो, मौत तो अटल है। पिंड बैठिया नूं पता नहीं कदों सवासां की पूंजी खिच लेनी है, किसी का अटैक हो गया। जे तुसीं इत्थे मोर्चे दे विच शहीदियां पा जाओगे तो मोर्चे दे विच तुहानूं शहीदी गिणिया जाऊगा, शहीदां दा खिताब मिल जाऊगा। तो घर बैठिया की मौत हो गई तो दवा दव लकड़ा चुक के पा के तुहानूं 4 बंदियां ने फूक देना तो किसी ने मुड़ के ना नहीं लेना भोग तो मगरों। तो जे तुहाडी कुरबानी किते इत्थे लेखे लग जाए तो तुहाडा शहीदां दे विच ना आ जाना, जिन्हां नूं तुसीं आज़ाद कराउण वास्ते, जिन्हां नूं रिहा कराउण वास्ते तुसीं इह धरनिਆਂ ਦੇ ਵਿੱਚ शामिल होने हैं। सो साध संगत जी, आपां नूं ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਪ੍ਰਚਾਰ ਕਰਨਾ ਚਾਹੀਦਾ। ਮੈਂ ਬੇਨਤੀ ਕਰਾਂ ਕਿ ਬਹੁਤ ਜ਼ਿਆਦਾ ਇਕੱਠ ਸਾਡੇ ਭੋਗਾਂ ਤੇ ਪਿੰਡਾਂ ਦੇ ਵਿੱਚ ਹੁੰਦੇ ਆ। ਉੱਥੇ ਕੀਰਤਨ ਕਰਨ ਵਾਲੇ ਕੀਰਤਨ ਕਰਦੇ ਆ ਤੇ ਉਹਨਾਂ ਨੂੰ ਵੀ ਬੇਨਤੀ ਆ ਇਸ ਸਟੇਜ ਤੋਂ ਕਿ ਜਦੋਂ ਉਹ ਕੀਰਤਨ ਕਰਦੇ ਆ ਉਦੋਂ ਆ ਧਰਮ ਯੁੱਧ ਮੋਰਚਾ ਜਿਹੜਾ ਲੱਗਿਆ, ਇਨਸਾਫ ਮੋਰਚਾ ਲੱਗਿਆ, ਇਹਦੇ ਵਾਸਤੇ ਵੀ ਕੋਈ ਬਚਨ ਤੋਂ ਕਹਿ ਦਿਆ ਕਰਨ। ਪਿੰਡਾਂ ਦੇ ਵਿੱਚ ਵੀਰੋ ਤੁਸੀਂ ਜਾ ਕੇ ਉਹਨਾਂ ਕੀਰਤਨ ਕਰਨ ਵਾਲਿਆਂ ਨੂੰ ਵੀ, ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਬੈਠੀਆਂ, ਉਹਨਾਂ ਨੂੰ ਨਾਲ ਦੀ ਨਾਲ ਕਹਿ ਦਿਆ ਕਰੋ ਕਿ ਭਾਈ ਉੱਥੇ ਇਨਸਾਫ ਮੋਰਚਾ ਲੱਗਿਆ, ਉਹਦੇ ਵਾਸਤੇ ਵੀ ਤੁਸੀਂ 2 ਲਫ਼ਜ਼ ਕਹਿ ਦਿਆ ਕਰਨ। ਇਹ ਕੀਰਤਨੀਆਂ ਨੂੰ ਕਹਿਣਾ ਤੁਹਾਡਾ ਫਰਜ਼ ਬਣਦਾ, ਅੱਗੋਂ ਉਹਨਾਂ ਦਾ ਵੀ ਫਰਜ਼ ਬਣਦਾ ਕਿ ਸਿੱਖ ਸਿਧਾਂਤਾਂ ਦੇ ਮੁਤਾਬਕ ਆਪਾਂ ਇਹਨਾਂ ਧਰਮ ਯੁੱਧ ਮੋਰਚੇ ਨੂੰ, ਇਨਸਾਫ ਮੋਰਚੇ ਨੂੰ ਸਫਲਤਾ ਦਿਵਾਉਣੀ ਆ। ਸੋ ਮੈਂ ਹੁਣ 2 ਨਾਅਰੇ ਲਾਉਣਾ ਉਹਨਾਂ ਸਿੰਘਾਂ ਦੀ ਖਾਤਰ ਤੇ ਗੱਜ ਵੱਜ ਕੇ ਆਵਾਜ਼ ਦੇਣੀ ਆ। ਤੁਸੀਂ ਨਾਅਰਾ ਲਾਉਣਾ, ਇਨਸਾਫ ਮੋਰਚਾ ਜਿੰਦਾਬਾਦ, ਇਨਸਾਫ ਮੋਰਚਾ ਜਿੰਦਾਬਾਦ, ਬੰਦੀ ਸਿੰਘ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ। ਗੁਰੂ ਗ੍ਰੰਥ ਸਾਹਿਬ ਦੀ ਬਦਵੀ ਕਰਨ ਵਾਲੇ ਦੁਸ਼ਟ ਸੋਧੋ ਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਓ। ਸੋ ਬੇਨਤੀ ਆ ਵੀਰੋ, ਬਹੁਤ ਕੁਝ ਤੁਹਾਡੇ ਚਰਨਾਂ ਵਿੱਚ ਬੋਲਦਿਆਂ ਕੋਈ ਕਿਸੇ ਦੇ ਮਨ ਦੇ ਠੇਸ ਪਹੁੰਚੀ ਹੋਵੇ ਤੇ ਦਾਸ ਖਿਮਾ ਮੰਗਦਾ। ਸੋ ਸੰਗਤ ਬਖਸ਼ਣਹਾਰ ਆ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਮੇਜਰ ਸਿੰਘ ਜੀ, ਚੈੱਕ ਸੈਦੋਗੇ, ਫਿਰੋਜ਼ਪੁਰ। ਸੋ ਉਹਨਾਂ ਦਾ ਬਹੁਤ ਧੰਨਵਾਦ, ਜਿਹੜੇ ਕਿ ਪਹਿਲੇ ਦਿਨ ਤੋਂ ਇੱਥੇ ਮੋਰਚੇ ਨੂੰ ਸਮਰਪਿਤ ਹੈ, ਤੇ ਦਾਸ ਸੇਵਾਵਾਂ ਨਿਭਾ ਰਹੇ ਹੈ ਇੱਥੇ। ਤੇ ਮੈਂ ਹੁਣ ਬੇਨਤੀ ਕਰਾਂ ਨੈਬ ਸਿੰਘ ਕੋਟਲਾ ਜਨੇਰ, ਉਹ ਵੀ 2 ਮਿੰਟ ਲਈ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨਗੇ। ਤੇ ਉਸ ਤੋਂ ਬਾਅਦ ਐਡਵੋਕੇਟ ਦਿਲਸ਼ੇਰ ਸਿੰਘ ਜੀ, ਜਿਹੜੇ ਕਿ ਜਥੇਦਾਰ ਸਾਹਿਬ ਦਾ ਕੇਸ ਲੜਦੇ ਹੈ, ਉਹ ਆਪ ਜੀ ਨੂੰ ਜੋ ਵੀ ਸਾਡੇ ਕੋਲ ਇੱਥੇ ਮਾਇਆ ਆਉਂਦੀ ਹੈ ਉਹਦੇ ਸੰਬੰਧ ਦੇ ਵਿੱਚ ਸੰਗਤਾਂ ਨਾਲ ਰੂਬਰੂ ਹੋਣਗੇ। ਆਓ ਇਹਨਾਂ ਪਾਸੋਂ ਆਪਾਂ ਵਿਚਾਰ ਸਰਵਣ ਕਰੀਏ ਜੀ। ਸਾਡੇ ਵਿਚਕਾਰ ਸਰਦਾਰ ਕਰਨੈਲ ਸਿੰਘ ਜੀ ਪੰਜੋਲੀ ਪਹੁੰਚੇ ਹੈ, ਉਹਨਾਂ ਦਾ ਵੀ ਇੱਥੇ ਪਹੁੰਚਣ 'ਤੇ ਜੀ ਆਇਆਂ, ਕਿਉਂਕਿ ਉਹ ਬਾਲਾਂ ਦਾ ਖਹਿੜਾ ਛੱਡ ਕੇ ਤੇ ਹੁਣ ਪੰਥ ਦੇ ਨਾਲ ਖੜੇ ਹੈਗੇ।
ਸੋ ਇਸ ਤਰ੍ਹਾਂ ਜਿਹੜੇ ਵੀ ਇਸ ਤਰ੍ਹਾਂ ਆਉਂਦੇ ਆ ਭਾਈ, ਆਪਾਂ ਸਭ ਦਾ ਸਤਿਕਾਰ ਕਰਨਾ ਹੈਗਾ, ਕਿਉਂਕਿ ਜਦੋਂ ਬੰਦੇ ਨੂੰ ਸਮਝ ਲੱਗ ਜਾਂਦੀ ਹੈ ਤਾਂ ਚਲੋ ਦੇਰ ਆਈ ਦਰੁਸਤ ਆਏ। ਸੋ ਇਸ ਕਰਕੇ ਇਹਨਾਂ ਦਾ ਵੀ ਭਾਈ ਧੰਨਵਾਦ ਹੈਗਾ। ਅਤੇ ਹੋਰ ਵੀ ਜਿਹੜੇ ਅਜੇ ਬਹੁਤ ਸਾਰੇ ਲੋਕ ਇਹੋ ਜਿਹੇ ਹੈ ਜਿਹੜੇ ਅਜੇ ਵੀ ਉਹਨਾਂ ਦਾ ਪੱਲਾ ਫੜੀ ਫਿਰਦੇ ਹੈਗੇ। ਅਤੇ ਭਾਈ ਪੱਲਾ ਆਪਾਂ ਗੁਰੂ ਦਾ ਫੜਨਾ ਹੈ। ਜਿਹੜਾ ਗੁਰੂ ਦਾ ਪੱਲਾ ਫੜ ਲਿਆ ਉਹ ਪਾਰ ਉਤਾਰਾ ਹੋ ਜਾਣਾ ਹੈ, ਅਤੇ ਜਿਹੜਾ ਉਹਦਾ ਪੱਲਾ ਫੜ ਕੇ ਫਿਰੀ ਗਿਆ ਉਹ ਡੁੱਬ ਜਾਣਾ ਉਹਨੇ। ਸੋ ਇਸ ਕਰਕੇ ਆਪਾਂ ਗੁਰੂ ਦਾ ਪੱਲਾ ਫੜੀਏ ਤਾਂ ਕਿ ਸਾਡਾ ਪਾਰ ਉਤਾਰ ਹੋ ਜਾਵੇ। ਆਓ ਭਾਈ ਨੈਬ ਸਿੰਘ ਪਾਸੋਂ ਆਪਾਂ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਕੁਛ ਬੁੱਧੀ ਬਖਸ਼ੀ ਆ, ਜਿਵੇਂ ਹੁਣ ਇਹ ਭਾਈ ਸਾਹਿਬ ਕੁਛ ਬਚਨ ਕਰਕੇ, ਕੁਛ ਇੱਧਰ ਭਾਈ ਸਾਹਿਬ ਬਚਨ ਕਰਕੇ, ਇਹਨਾਂ ਵਿੱਚੋਂ ਹੀ ਅਸੀਂ ਦੇਖ ਦੇਖ ਕੇ ਕੁਛ ਲਿਖਣਾ ਹੁੰਦਾ। ਅਤੇ ਮਹਾਰਾਜ ਨੇ ਇੰਨੀ ਕੁ ਕਿਰਪਾ ਕਰੀ ਆ, ਥੋੜ੍ਹਾ ਜਿਹਾ ਲਿਖਿਆ ਗਾਇਆ। ਅਤੇ ਅੱਜ ਇੱਕ ਹੋਰ ਆਪਣਾ ਨਵਾਂ ਰਿਲੀਜ਼ ਹੋਇਆ, ਜਿਵੇਂ ਸਿੰਘ ਹਰ ਇੱਕ ਕੰਮ ਦੇ ਵਿੱਚ ਮੂਹਰੇ ਖੜ੍ਹਦੇ ਨੇ, ਉਹ ਸਾਡਾ ਅੱਜ ਰਿਲੀਜ਼ ਹੋਇਆ। ਅਤੇ ਇੱਕ ਪਹਿਲਾਂ ਵੀ ਆਇਆ ਭਾਈ ਜਗਤਾਰ ਸਿੰਘ ਹਵਾਰੇ ਦਾ ਵੀ ਨੌਵਾਂ ਵਿੱਚ ਬੰਦੀ ਸਿੰਘਾਂ ਬਾਰੇ ਪਹਿਲਾਂ ਵੀ ਇੱਕ ਲਿਖਿਆ ਸੀ। ਉਦੋਂ ਸਿੱਧੂ ਮੂਸੇ ਵਾਲੇ ਜੀ ਅਟੈਕ ਹੋ ਗਿਆ ਸੀ ਉਹਨਾਂ 'ਤੇ, ਉਹ ਵਿੱਚੇ ਥੋੜ੍ਹਾ ਜਿਹਾ ਰਹਿ ਗਿਆ ਸੀ। ਮਹਾਰਾਜ ਦੀ ਕਿਰਪਾ ਨਾਲ ਚਲੋ ਹੁਣ ਮਹਾਰਾਜ ਕਿਰਪਾ ਕਰਨ ਅਗਲਾ ਸੌਂਗ ਸਾਡਾ ਇੱਕ। ਅਤੇ ਹੁਣ ਅਸੀਂ ਲਿਖਿਆ ਸੀਗਾ, ਜਿਵੇਂ ਹੁਣ ਤੁਸੀਂ ਦੇਖਦੇ ਹੀ ਹੋ ਬਹੁਤ ਕੁਛ, ਸਿੰਘਾਂ ਦੀਆਂ ਦਾੜੀਆਂ ਪੱਟ ਹੁੰਦੀਆਂ ਨੇ, ਸਿੰਘਾਂ ਦੇ ਕੇਸ ਪੱਟ ਹੁੰਦੇ ਨੇ। ਕਿਉਂ? ਉਹ ਛੋਟੀਆਂ ਛੋਟੀਆਂ ਸ੍ਰੀ ਸਾਹਿਬਾਂ ਪਾਉਂਦੇ ਨੇ। ਥੋੜ੍ਹੀ ਜਿਹੀ ਬੜੇ ਸ਼ਾਸਤਰ ਰੱਖੋ, ਆਪਾਂ ਬਾਹਰ ਅੰਦਰ ਜਾਣਾ। ਅਸੀਂ ਵੀ ਕਿਰਤੀ ਸਿੰਘ ਹਾਂ, ਅਸੀਂ ਸ਼ਾਸਤਰ ਪੂਰੇ ਰੱਖਦੇ ਹਾਂ। ਕਿਰਤ ਵੀ ਕਰੋ, ਮਹਾਰਾਜ ਨੇ ਸ਼ਾਸਤਰ ਦਿੱਤੇ ਨੇ। ਕਿਸੇ ਦੀ ਕੀ ਮਜਾਲਾ ਵੀ ਆਪਣੇ ਕੋਲ ਕੋਈ ਆ ਜਾਊਗਾ। ਇਹ ਆਪਾਂ ਨੂੰ ਸ਼ਾਸਤਰ ਇਸ ਲਈ ਉਹ ਮਹਾਰਾਜ ਨੇ ਦਿੱਤੇ ਨੇ। ਪਰ ਗੱਲ ਛੋਟੀ ਜੀ ਆ, ਇਹ ਬਹੁਤ ਬੜਾ ਮੁੱਦਾ ਬਣ ਜਾਣਾ। ਇਹਦੇ ਬਾਰੇ ਲਿਖਿਆ ਮਹਾਰਾਜ, ਸਿੱਖ ਕੌਮ ਦਾ ਹੀਰ ਹੋਵੇ, ਪਾ ਲੋ ਗਲ ਵਿੱਚ ਹੁਣ ਤਲਵਾਰਾਂ, ਹੱਥ ਪੱਗਾਂ ਨੂੰ ਪੈਂਦੇ ਕੁੜੀਆਂ ਫਿਰਦੀਆਂ ਨੇ ਸਰਕਾਰਾਂ। ਹੁਣ ਤਾਂ ਹੋਸ਼ ਸੰਭਾਲ ਜਰਾ, ਠੋਡੀ ਮਤ ਕਿਉਂ ਗਈ ਐ ਮਾਰੀ। ਜੇ ਪੱਗ ਬਚਾਉਣੀ ਐ ਸਿੰਘੋ ਹੋ ਜੋ ਸ਼ਾਸਤਰ ਧਾਰੀ। ਜੇ ਇੱਜ਼ਤ ਬਚਾਉਣੀ ਐ ਸਿੰਘੋ ਹੋ ਜੋ ਸ਼ਾਸਤਰ ਧਾਰੀ। ਹੁਣ ਇਹੋ ਜਿਹਾ ਗਾਹਾਂ ਸਮਾਂ ਆਉਣਾ ਨੇ, ਇਹ ਨੇੜੇ ਹੀ ਆ, ਜ਼ਿਆਦਾ ਦੂਰ ਨਹੀਂ, ਇਤਿਹਾਸ ਬੋਲ ਰਿਹਾ। ਇਹਨਾਂ ਨੇ ਅੰਦਰੋਂ ਕੱਢ ਕੱਢ ਕੇ ਪਹਿਲਾਂ ਤੁਹਾਨੂੰ ਕੁੱਟਣਾ, ਫੇਰ ਤੁਹਾਨੂੰ ਲੁੱਟਣਾ। ਤੁਸੀਂ ਤਰਲੇ ਕਰਨੇ ਆ, ਇਹਨਾਂ ਨੇ ਤੁਹਾਨੂੰ ਜੇਲਾਂ ਦੇ ਵਿੱਚ ਸੁੱਟਣਾ। ਇਹਦੇ ਨਾ ਮਰ ਜਾਓ ਚੰਗਾ ਏ, ਨਾ ਤੁਸੀਂ ਰੋਲੋ ਇਹ ਸਰਦਾਰੀ। ਜੇ ਪੱਗ ਬਚਾਉਣੀ ਐ ਸਿੰਘੋ ਹੋ ਜੋ ਸ਼ਾਸਤਰ ਧਾਰੀ। ਇਹ ਤੋਂ ਅਗਲਾ ਬੋਲ ਆਈ, ਜਿਵੇਂ ਹੁਣ ਜੇ ਆਪਣੇ 'ਚ ਪਾਵਰਾ, ਆਪਣੇ ਆਪ ਨੂੰ ਆਪੇ ਬਚਾ ਲਓ, ਕੋਈ ਕਿਸੇ ਦੇ ਮਗਰ ਨਹੀਂ ਲੱਗਦਾ। ਮੈਂ ਦਾਅਵੇ ਨਾਲ ਕਹਿੰਦਾ, ਬਹੁਤ ਫੌਜਾਂ ਉਰੇ ਬੈਠੀਆਂ ਹੋਣਗੀਆਂ ਜਿਨ੍ਹਾਂ ਨੇ ਬਹੁਤ ਧੱਕੇ ਹੋਏ ਨੇ, ਕੋਈ ਨਹੀਂ ਕਿਸੇ ਦੇ ਮਗਰ ਲੱਗਦਾ। ਕਿਸੇ ਦਾ ਕੀ ਸਵਾਰ ਦੇਂਗਾ, ਉਹ ਤੂੰ ਤਾਂ ਆਪਣਾ ਆਪ ਬਚਾ ਲਈ। ਤੇਰੇ ਮਗਰ ਕਿਸੇ ਨੇ ਲੱਗਣਾ ਨਹੀਂ, ਭਾਵੇਂ ਕੋਠੇ ਚੜ ਰੌਲਾ ਪਾ ਲਈ। ਪਹਿਲਾਂ ਤੁਹਾਡੇ ਕੇਸ ਪੱਟਣੇ ਨੇ, ਫਿਰ ਇਹਨਾਂ ਪੱਟਣੀ ਠਾਡੀ ਦਾੜੀ। ਜੇ ਪੱਗ ਬਚਾਉਣੀ ਐ ਸਿੰਘੋ ਹੋ ਜੋ ਸ਼ਾਸਤਰ ਧਾਰੀ। ਉਹ ਤੋਂ ਬਾਅਦ ਆਪਣੇ ਸਿੰਘਾਂ ਸ਼ਹੀਦਾਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ। ਉਹ ਸਾਡੇ ਵੱਡੇ ਵਡੇਰਿਆਂ ਨੇ ਆਪਣਾ ਬੰਦ ਬੰਦ ਕਟਵਾਇਆ, ਦੇਗਾਂ ਵਿੱਚ ਵਾਲ ਦਿੱਤੇ, ਫਿਰ ਵੀ ਸਿੰਘ ਮੁੱਕਿਆ ਨਹੀਂ ਮੁਕਾਇਆ। ਇਹ ਫਤਵੇ ਦੇਣਗੇ ਓਏ ਜੋ ਚਮਚੇ ਨੇ ਸਰਕਾਰੀ। ਜੇ ਪੱਗ ਬਚਾਉਣੀ ਐ ਸਿੰਘੋ ਹੋ ਜੋ ਸ਼ਾਸਤਰ ਧਾਰੀ। ਉਹ ਤੋਂ ਬਾਅਦ ਅਗਲਾ ਬੋਲ ਭਾਈ ਹਵਾਰਾ ਸਿੰਘ ਜੀ ਹੋਣ ਵਾਲਾ, ਠੀਕ ਹੈ ਜੀ। ਇੱਥੇ ਸੱਚ ਨੂੰ ਫਾਂਸੀ ਆ, ਉਹ ਝੂਠੀ ਫਿਰਦੀ ਦੁਨੀਆ ਸਾਰੀ। ਦੋ ਪਲ ਬਹਿ ਕੇ ਸੋਚ ਲਿਓ ਜੋ ਲਿਖ ਗਿਆ ਨੈਬ ਸਿੰਘ ਲਿਖਾਰੀ। ਬਿਨਾਂ ਕਸੂਰੋਂ ਜੇਲਾਂ ਵਿੱਚ ਡੱਕੇ ਨੇ, ਵੀਰ ਹਵਾਰੇ ਜੇ ਡੱਕੇ ਨੇ, ਜਿਨ੍ਹਾਂ ਦੀ ਉਮਰ ਬੀਤ ਗਈ ਸਾਰੀ। ਜੇ ਪੱਗ ਬਚਾਉਣੀ ਐ ਸਿੰਘੋ ਹੋ ਜੋ ਸ਼ਾਸਤਰ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਫੀ ਚਾਹੁੰਦਾ ਜੇ ਕੁਛ ਮੰਦਾ ਚੰਗਾ ਬੋਲਿਆ ਹੋਵੇ।
ਆਪਣਾ YouTube ਚੈਨਲ ਨਾਇਬ ਸਿੰਘ ਕੋਟਲਾ ਜਨੇਰ ਦੇ ਨਾਂ ਤੇ ਆ। ਵਾਹਿਗੁਰੂ ਜੀ ਅੱਜ ਸੌਂਗ ਆਇਆ ਆਪਣਾ, ਜਿਹੜੇ ਸਿੰਘ ਮੂਹਰੇ ਖੜਦੇ ਨੇ, ਇੱਕ ਪਹਿਲਾ ਬੇਨਤੀ ਥੋੜੀ ਜੀ 2 ਮਿੰਟ। ਕਹਿੰਦਾ ਜਿਹੜੇ ਪੁੱਤ ਨੇ ਗੁਰੂ ਗੋਬਿੰਦ ਸਿੰਘ ਤੇ ਹਿੱਕਾਂ ਤਾਣ ਕੇ ਖੜਦੇ ਆ, ਕੌਮ ਤੇਰੀ ਨੂੰ ਕਲੰਗੀ ਵਾਲੜਿਆ, ਹੁਣ ਗਿੱਦੜ ਢੋਲਾ ਕਰਦੇ ਨੇ। ਆ ਜਿਹੜੇ ਆਪਾਂ ਨੂੰ ਆਵੇਂ ਫਿਰਦੇ ਨੇ ਨਾ ਰੋਜ਼, ਕਦੇ ਕੁਛ ਮੁੱਦਾ ਚੱਕ ਲਿਆ, ਕਦੇ ਕੁਛ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਨਾਇਬ ਸਿੰਘ ਕੋਟਲਾ ਜਨੇਰ, ਜਿਨ੍ਹਾਂ ਨੇ ਕਿ ਤੁਹਾਨੂੰ ਗੀਤ ਰਾਹੀਂ ਆਪਣੇ ਵਿਚਾਰ ਪ੍ਰਗਟ ਕੀਤੇ। ਕਿਉਂਕਿ ਬਾਹਰ ਕਹਿੰਦੇ ਬਿਨ ਸ਼ਾਸਤਰ ਕੇ ਸੰਗ ਨਰ ਭੇੜ ਜਾਣੋ, ਬੰਦਾ ਸ਼ਾਸਤਰਾਂ ਤੋਂ ਬਿਨਾਂ, ਕੇਸਾਂ ਤੋਂ ਬਿਨਾਂ ਭੇੜ ਦੇ ਬਰਾਬਰ ਹੈਗਾ। ਇਸ ਕਰਕੇ ਆਪਾਂ ਸ਼ਾਸਤਰਧਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਭਾਈ ਆਪਾਂ ਸਤਿਗੁਰਾਂ ਦੀ ਦੱਸੀ ਰਹਿਤ ਮਰਿਆਦਾ ਅਨੁਸਾਰ ਚੱਲਣਾ ਹੈ। ਅਤੇ ਮੈਂ ਹੁਣ ਬੇਨਤੀ ਕਰਾਂ ਐਡਵੋਕੇਟ ਦਲਸ਼ੇਰ ਸਿੰਘ ਜੀ, ਆਪ ਜੀ ਨੂੰ ਮੁਖਾਤਬ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਖਸ਼ਾਂ ਦੇ ਭੰਡਾਰ, ਸਾਂਝੀਵਾਲਤਾ ਦੇ ਪ੍ਰਤੀਤ, ਏਕਤਾ ਤੇ ਅਖੰਡਤਾ ਦੇ ਮਦਾਈ, ਗੁਰੂ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਗੱਜ ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੜੇ ਮਾਣ ਦੀ ਗੱਲ ਹੈ ਕਿ ਮੈਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਤੇ ਹੋਰ ਬੰਦੀ ਸਿੰਘਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਵਕੀਲ ਦੇ ਤੌਰ ਤੇ। ਤੇ ਇਸ ਤੋਂ ਵੀ ਅੱਗੇ ਮੈਂ ਵਡਭਾਗਾ ਸਮਝਦਾ ਹਾਂ ਕਿ ਬਹੁਤ ਜ਼ਿਆਦਾ ਤਾਦਾਦ ਹੈ ਵਕੀਲਾਂ ਦੀ। ਜੇ ਹਾਈ ਕੋਰਟ ਅਸੀਂ ਜਾਂਦੇ ਹਾਂ ਤੇ ਸੈਂਕੜੇ ਨਹੀਂ ਹਜ਼ਾਰਾਂ ਦੀ ਤਾਦਾਦ 'ਚ ਵਕੀਲ ਨੇ, ਪਰ ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਸਾਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਕੁਝ ਕੇਸਿਸ ਕਰਨ ਦਾ ਮੌਕਾ ਮਿਲਿਆ ਹੈ। ਔਰ ਅਸੀਂ ਤਹਿ ਦਿਲੋਂ ਇਸ ਗੱਲ ਨੂੰ ਤਰਜੀਹ ਦੇ ਰਹੇ ਹਾਂ ਕਿ ਜਥੇਦਾਰ ਸਾਹਿਬ, ਜਿੱਦਾਂ ਸਾਨੂੰ ਇਹ ਵਡਭਾਗ ਪ੍ਰਾਪਤ ਹੈ ਕਿ ਅਸੀਂ ਤਿਹਾੜ ਜੇਲ੍ਹ ਦੇ ਵਿੱਚ ਜਾ ਕੇ ਉਹਨਾਂ ਦੇ ਦਰਸ਼ਨ ਮੇਲੇ ਕਰਦੇ ਹਾਂ, ਉਸੇ ਤਰੀਕੇ ਦੇ ਨਾਲ ਸਾਰੀ ਸੰਗਤ ਉਹਨਾਂ ਦੇ ਖੁੱਲ੍ਹੇ ਦਰਸ਼ਨ ਕਰ ਸਕੇ। ਜਥੇਦਾਰ ਸਾਹਿਬ ਵੱਲੋਂ ਮੈਨੂੰ ਇਸ ਮੋਰਚੇ ਦੀ ਵਿੱਤ ਕਮੇਟੀ ਦਾ ਇੱਕ ਮੈਂਬਰ ਲਾਇਆ ਗਿਆ ਹੈ ਔਰ ਅਸੀਂ ਅੱਜ ਸੰਗਤ ਨੂੰ 7 ਜਨਵਰੀ ਤੋਂ ਜਦੋਂ ਦਾ ਇਹ ਮੋਰਚਾ ਆਗਾਜ਼ ਹੋਇਆ ਹੈ ਤੇ 31 ਜਨਵਰੀ ਤੱਕ ਦਾ ਅਸੀਂ ਜਿਹੜਾ ਡਿਟੇਲਡ ਹਿਸਾਬ ਲਾਇਆ ਹੈ, ਉਹਦਾ ਅੱਜ ਅਸੀਂ ਜਿਹੜਾ ਸੰਖੇਪ ਵੇਰਵਾ ਦੇਵਾਂਗੇ। ਤੇ ਜਿਸ ਕਿਸੇ ਨੂੰ ਵੀ ਕੋਈ ਇਹਦਾ ਲੈਬੋਰੇਸ਼ਨ 'ਚ ਚਾਹੀਦਾ ਵੇਰਵਾ, ਕੋਈ ਸਵਾਲ ਹੋਵੇ, ਉਹ ਮੈਨੂੰ ਇਸ ਸਟੇਜ ਦੇ ਆ ਕੇ ਮਿਲ ਸਕਦਾ ਹੈ। ਸਾਡੇ ਕੋਲ ਬਿਲ ਬੁੱਕ ਹੈਗੀ ਆ। ਉਸ ਤੋਂ ਇਲਾਵਾ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਪਿਛਲੇ ਹਫਤੇ ਮੈਨੂੰ ਆਪਣੇ ਬੰਦੀ ਸਿੰਘ ਪਰਮਜੀਤ ਸਿੰਘ ਭਿਓਰਾ ਸਾਹਿਬ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਨੇ ਕੁਝ ਬੇਨਤੀਆਂ ਮੈਨੂੰ ਕਹੀਆਂ ਸੀ ਕਰਨ ਲਈ ਸੰਗਤ ਦੇ ਵਿੱਚ, ਔਰ ਮੇਰਾ ਇਹ ਫਰਜ਼ ਬਣਦਾ ਹੈ ਕਿ ਜੇ ਮੈਂ ਬੰਦੀ ਸਿੰਘਾਂ ਦੀ ਗੱਲ ਕਰਦਾ ਹੈ, ਉਹਨਾਂ ਨੂੰ ਮਿਲਦਾ ਹੈ, ਤੇ ਉਹਨਾਂ ਦੀ ਇਨ ਬਿਨ ਗੱਲ ਮੈਂ ਸੰਗਤ ਤੱਕ ਵੀ ਜ਼ਰੂਰ ਪਹੁੰਚਾਵਾਂ। ਉਹਨਾਂ ਦਾ ਇੱਕ ਸੁਝਾਅ ਸੀ ਕਿ ਸਾਡੀ ਰਿਹਾਈ, ਭਾਵੇਂ ਪਿਛਲੀ ਦਫਾ ਵੀ ਮੈਂ ਦੁਹਰਾਇਆ ਸੀ ਕਿ 100 ਸਾਲ ਵੀ ਸਾਨੂੰ ਜੇ ਜੇਲ੍ਹ ਕੱਟਣੀ ਪੈਂਦੀ ਆ ਪੰਥ ਵਾਸਤੇ, ਸਾਨੂੰ ਕੋਈ ਇਸ 'ਚ ਸ਼ਿਕਵਾ ਨਹੀਂ ਹੋਏਗਾ। ਅਸੀਂ ਚੜ੍ਹਦੀ ਕਲਾ ਨਾਲ ਇਹ 100 ਸਾਲ ਜੇਲ੍ਹ ਵੀ ਹੋਰ ਕੱਟ ਲਾਂਗੇ। ਜੇ ਸਾਡੀ ਰਿਹਾਈ ਹੁੰਦੀ ਆ ਤੇ ਕਿਸੇ ਬਗੈਰ ਸ਼ਰਤ ਤੋਂ ਹੋਣੀ ਚਾਹੀਦੀ ਆ। ਦੂਸਰੀ ਉਹਨਾਂ ਨੇ ਸਾਨੂੰ ਬੇਨਤੀ ਕੀਤੀ ਸੀ, ਪੰਜੌਲੀ ਸਾਹਿਬ ਬੈਠੇ ਨੇ, ਕਿ ਐਜੀਪੀਸੀ ਜਿਹੜਾ ਪ੍ਰਬੰਧ ਹੈ ਐਜੀਪੀਸੀ ਦਾ, ਜ਼ਰੂਰ ਇਸ ਵੇਲੇ ਬਹੁਤਾ ਕੰਟਰੋਲ ਜਾਂ ਗਲਬਾ ਬਾਦਲ ਪਰਿਵਾਰ ਕੋਲ ਹੈ, ਪਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਬਹੁਤ ਜ਼ਿਆਦਾ ਸੁਹਿਰਦ ਐਜੀਪੀਸੀ ਮੈਂਬਰ ਹੈਗੇ ਨੇ ਜਿਨ੍ਹਾਂ ਨੂੰ ਬਾਦਲ ਪਰਿਵਾਰ ਦਾ ਗਲਬਾ ਆਪਣੇ ਤੱਕ ਨਹੀਂ ਲੈ ਸਕਿਆ। ਭਿਓਰਾ ਸਾਹਿਬ ਦੀ ਬੇਨਤੀ ਸੀ ਕਿ ਜਿਹੜੇ ਬਾਦਲ ਪਰਿਵਾਰ ਦੇ ਗਲਬੇ ਤੋਂ ਬਾਹਰ ਨੇ ਐਜੀਪੀਸੀ ਮੈਂਬਰ, ਉਹਨਾਂ ਦੇ ਨਾਲ ਸੰਪਰਕ ਕਰਕੇ ਅਸੀਂ ਉਹਨਾਂ ਨੂੰ ਆਪਣੀ ਤਾਲਮੇਲ ਕਮੇਟੀ ਦੇ ਵਿੱਚ ਲੈਣਾ ਹੈ। ਮੈਂ ਬੇਨਤੀ ਕਰਾਂਗਾ ਪੰਜੌਲੀ ਸਾਹਿਬ ਨੂੰ ਕਿ ਉਹ ਜ਼ਰੂਰ ਐਸਾ ਸਾਨੂੰ ਇੱਕ ਲਿਸਟ ਦੇਣ ਕਿ
ਜਿਨ੍ਹਾਂ ਤੇ ਬਾਦਲ ਪਰਿਵਾਰ ਦਾ ਕੋਈ ਪ੍ਰਭਾਵ ਨਾ ਹੋਵੇ ਤੇ ਗੁਰੂ ਆਸ਼ੇ ਅਨੁਸਾਰ ਜਿਨ੍ਹਾਂ ਨੇ ਆਪਣਾ ਕੰਮ ਕੀਤਾ ਹੋਵੇ ਜਾਂ ਆਪਣਾ ਜੀਵਨ ਜਿਹੜਾ ਉਹਨਾਂ ਦਾ ਗੁਰੂ ਮਰਿਆਦਾ ਅਨੁਸਾਰ ਬਤੀਤ ਕਰਦੇ ਹੋਣ, ਉਹਨਾਂ ਮੈਂਬਰਾਂ ਨੂੰ ਅਸੀਂ ਇਸ ਮੋਰਚੇ ਦੇ ਵਿੱਚ ਤਾਲਮੇਲ ਕਮੇਟੀ ਦੇ ਵਿੱਚ ਲੈਣਾ ਹੈ, ਕਿਉਂਕਿ ਇਹ ਮੋਰਚਾ ਕੌਮ ਦਾ ਹੈ। ਤੇ ਇਹ ਬੇਨਤੀ ਸਾਨੂੰ ਜਿਹੜੀ ਬੰਦੀ ਸਿੰਘਾਂ ਵੱਲੋਂ ਆਈ ਹੈ ਕਿ ਸਾਨੂੰ ਇਸ ਪੰਥ ਦੇ ਮੋਰਚੇ ਦੇ ਵਿੱਚ ਕੋਈ ਐਸੀ ਧਾਰਮਿਕ ਜਥੇਬੰਦੀ ਨਹੀਂ ਛੱਡਣੀ ਚਾਹੀਦੀ ਜੋ ਗੁਰੂ ਆਸ਼ੇ ਅਨੁਸਾਰ ਆਪਣਾ ਜੀਵਨ ਬਤੀਤ ਕਰ ਰਹੀ ਹੈ ਤੇ ਆਪਣੇ ਕਾਰਜ ਕਰ ਰਹੀ ਆ। ਉਹਨਾਂ ਸਾਰਿਆਂ ਨੂੰ ਇਸ ਤਾਲਮੇਲ ਕਮੇਟੀ ਦੇ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਸੁਚੱਜੇ ਤੇ ਚੜ੍ਹਦੀ ਕਲਾ ਵਾਲੇ ਵਿਚਾਰ ਦੇਣ ਤੇ ਮੋਰਚਾ ਜਿਉਂ ਚੜ੍ਹਦੀ ਕਲਾ ਵਿੱਚ ਜਾ ਰਿਹਾ ਹੈ ਤੇ ਇਸ ਤੋਂ ਅੱਗੇ ਵੀ ਜਾਵੇ। ਮਾਨ ਜੀ ਸਾਹਿਬ ਬੈਠੇ ਨੇ, ਇਹਨਾਂ ਨੂੰ ਵੀ ਅਸੀਂ ਕਮੇਟੀ ਵੱਲੋਂ ਇਹ ਬੇਨਤੀ ਕਰਨੀ ਆ ਕਿ ਇਹਨਾਂ ਦਾ ਬਹੁਤ ਵੱਡਾ ਪ੍ਰਚਾਰ ਹੈ, ਸੰਗਤ ਇਹਨਾਂ ਨੂੰ ਸੁਣਦੀ ਆ। ਇਹ ਵੀ ਆਪਣੇ ਇਲਾਕੇ ਦੇ ਵਿੱਚ ਜਾ ਕੇ, ਵੈਸੇ ਤੇ ਇਹਨਾਂ ਦਾ ਪੂਰੇ ਪੰਜਾਬ 'ਚ ਹੀ ਬੜਾ ਸਤਿਕਾਰ ਹੈ, ਇਹ ਖਾਸ ਕਰਕੇ ਜਿਹੜਾ ਇਹਨਾਂ ਦਾ ਆਪਣਾ ਇਲਾਕਾ ਹੈ ਉੱਥੇ ਪ੍ਰਚਾਰ ਕਰਨ ਇਸ ਮੋਰਚੇ ਦਾ, ਤਾਂ ਜੋ ਕਿ ਸੰਗਤ ਨੂੰ ਇਸ ਮੋਰਚੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਿਲੇ ਔਰ ਮੋਰਚੇ ਦੇ ਵਿੱਚ ਸਰੀਰਕ ਤੌਰ ਤੇ ਜਿਹੜੀ ਸ਼ਮੂਲੀਅਤ ਸੰਗਤ ਦੀ ਹੋਰ ਵੱਧ ਸਕੇ। ਮੈਂ ਇੰਨੀਆਂ ਬੇਨਤੀਆਂ ਕਰਕੇ ਖਿਮਾ ਦਾ ਜਾਜਕ ਹਾਂ। ਹੁਣ ਮੈਂ ਜਿਹੜਾ ਅੱਜ ਦਾ ਸਾਡਾ ਮੇਨ ਮਕਸਦ ਹੈ, ਇੱਕ ਸੈਕਟਰੀ ਸਾਹਿਬ ਵੱਲੋਂ ਬੇਨਤੀ ਆ, ਜੋੜੇ ਘਰ ਦੇ ਨੇੜੇ ਗੱਡੀ ਖੜੀ ਹੈ ਜਿਸ ਨਾਲ ਜਾਮ ਲੱਗਿਆ ਹੋਇਆ ਹੈ, 7973 ਗੱਡੀ ਦਾ ਨੰਬਰ ਹੈ, ਉਹ ਕਿਰਪਾ ਕਰਕੇ ਵੀਰ ਉਸ ਗੱਡੀ ਨੂੰ ਅੱਗੇ ਪਿੱਛੇ ਕਰ ਲੈਣ। ਇਹ 7 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਸਾਡੇ ਕੋਲ ਗੁਰੂ ਦੀ ਗੋਲਕ ਤੇ ਜੋ ਰਸੀਦ ਬੁੱਕਸ ਛਪੀਆਂ ਨੇ ਉਹਦੇ ਹਿਸਾਬ ਨਾਲ ਸਾਡੇ ਕੋਲ ਕੁੱਲ 14,98,000 ਰੁਪਇਆ ਜਿਹੜਾ ਪ੍ਰਾਪਤ ਹੋਇਆ। ਉਹਦੇ ਵਿੱਚੋਂ ਇਸ ਗੱਲ ਨੂੰ ਯਕੀਨ ਆਪਾਂ ਮੰਨੀਏ ਕਿ ਜਦੋਂ ਇਸ ਜਗ੍ਹਾ ਤੇ ਆਪਾਂ 7 ਜਨਵਰੀ ਨੂੰ ਆਏ ਸਾਂ, ਇਹ ਇੱਕ ਜੰਗਲ ਬਿਆਬਾਨ ਸੀ, ਇੱਥੇ ਮਤਲਬ ਕਿ ਬੈਠਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਅੱਜ ਇੱਕ ਖਾਲਸਾਈ ਪਿੰਡ ਬਣ ਗਿਆ। ਬਹੁਤ ਵੱਡੇ ਲੈਵਲ ਤੇ ਇੱਥੇ ਜਿਹੜਾ ਸੰਗਤ ਦੀ ਆਮਦ ਲਈ ਪ੍ਰਬੰਧ ਕੀਤੇ ਗਏ ਨੇ। ਜਿਸ ਪੰਡਾਲ 'ਚ ਆਪਾਂ ਬੈਠੇ ਹਾਂ, ਇਸ ਪੰਡਾਲ 'ਚ ਪਹਿਲਾਂ ਟੈਂਟ ਸੀ ਔਰ ਬੜੀ ਦੁੱਖ ਦੇ ਨਾਲ ਕਹਿੰਦੇ ਆ ਕਿ ਜਦੋਂ ਅਸੀਂ ਕਿਸੇ ਟੈਂਟ ਵਾਲੇ ਨੂੰ ਬੇਨਤੀ ਕਰਦੇ ਸੀ ਕਿ ਮੋਰਚੇ ਲਈ ਟੈਂਟ ਲਾਉਣਾ ਹੈ ਤੇ ਹਰ ਕੋਈ ਇਸ ਗੱਲ ਤੋਂ ਪਿੱਛੇ ਹਟ ਜਾਂਦਾ ਸੀ, ਕਿਉਂਕਿ ਸਰਕਾਰ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿ ਮੇਰਾ ਟੈਂਟ ਜ਼ਬਤ ਹੋ ਜਾਏਗਾ, ਮੇਰਾ ਸਾਊਂਡ ਜ਼ਬਤ ਹੋ ਜਾਏਗਾ। ਤੇ ਕੁਝ ਸੱਜਣਾ ਨੇ ਬੜੀ ਦਲੇਰੀ ਦੇ ਨਾਲ ਇੱਥੇ ਜਿਹੜੀ ਟੈਂਟ ਦੀ ਇੱਥੇ ਲਾਉਣ ਦੀ ਸੇਵਾ ਕੀਤੀ ਸੀ ਔਰ ਉਸ ਟੈਂਟ ਨੂੰ 11 ਦਿਨ ਉਹ ਟੈਂਟ ਇੱਥੇ ਲੱਗਾ। ਉਸ ਤੋਂ ਬਾਅਦ ਉਸ ਟੈਂਟ ਨੂੰ ਅਸੀਂ ਖਰੀਦ ਕੇ ਫਿਰ ਟੈਂਟ ਤੋਂ ਬਾਅਦ ਜਦੋਂ ਬਾਰਿਸ਼ਾਂ ਪਈਆਂ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਹੁਣ ਆਪਣੇ ਕੋਲ ਪੱਕਾ ਸ਼ੈੱਡ ਹੈਗਾ ਔਰ ਇਸ ਤੋਂ ਇਲਾਵਾ ਸੰਗਤ ਦੇ ਰਹਿਣ ਵਾਸਤੇ ਸੈਂਕੜੇ ਤੰਬੂ, ਕੰਬਲ ਤੇ ਗੱਦੇ, ਪੱਖੇ, ਲਾਈਟਾਂ, ਐਸਾ ਇਸ ਸਾਰੇ ਪ੍ਰਬੰਧ 'ਚ ਸਾਡੇ ਕੋਲ 31 ਜਨਵਰੀ ਤੱਕ 13,14,516 ਰੁਪਏ ਜਿਹੜਾ ਸਾਡਾ ਖਰਚ ਹੋਇਆ ਤੇ 1,84,000 ਤੇ ਕੁਝ ਪੈਸੇ ਸਾਡੇ ਕੋਲ ਵਧੇ ਸਨ, ਜੋ ਅਗਲੇ ਜਿਹੜਾ 31 ਜਨਵਰੀ ਤੋਂ ਅੱਗੇ ਜਿਹੜਾ ਪ੍ਰੋਗਰਾਮ ਵੱਧਦਾ ਗਿਆ ਉਹਦੇ ਵਿੱਚ ਹੋਰ ਮਾਇਆ ਆਈ ਹੈ ਤੇ ਹੋਰ ਖਰਚ ਵੀ ਹੋਏ ਨੇ। ਉਹਦਾ ਅਸੀਂ ਵੇਰਵਾ ਜਿਹੜਾ ਅਗਲੇ 1-2 ਦਿਨ ਦੇ ਵਿੱਚ ਸਾਰੇ ਬਿੱਲ ਚੈੱਕ ਕਰਕੇ ਤੇ ਸੰਗਤ ਦੇ ਰੂਬਰੂ 1-2 ਦਿਨਾਂ ਦੇ ਵਿੱਚ ਦੁਬਾਰਾ ਰੱਖ ਦਾਂਗੇ। ਮੈਂ ਦੁਬਾਰਾ ਬੇਨਤੀ ਕਰ ਦਵਾਂ ਕਿ ਗੁਰੂ ਦੀ ਗੋਲਕ ਤੇ ਰਸੀਦ ਬੁੱਕਸ ਦੇ ਵਿੱਚੋਂ ਸਾਨੂੰ ਟੋਟਲ 14,98,600 ਰੁਪਈਆ ਜਿਹੜਾ ਪ੍ਰਾਪਤ ਹੋਇਆ ਤੇ 13,14,516 ਰੁਪਏ ਖਰਚ ਹੈ ਔਰ ਬਕਾਇਆ ਜਿਹੜਾ ਸੀ 31 ਜਨਵਰੀ ਤੱਕ 1,84,163 ਰੁਪਏ ਸੀ। ਔਰ ਬੇਨਤੀ ਕਰਾਂਗਾ ਜੇ ਕਿਸੇ ਨੂੰ ਵੀ ਇਸ ਗੱਲ ਤੇ ਕੋਈ ਸ਼ੰਕਾ ਹੋਵੇ ਜਾਂ ਸੰਖੇਪ ਵਿੱਚ ਇਹਦਾ ਬਿਊਰਾ ਜਾਣਨਾ ਹੋਵੇ
ਤੇ ਮੈਂ ਹਰ ਵੇਲੇ ਇਸ ਮੋਰਚੇ 'ਚ 24 ਘੰਟੇ ਹਾਜ਼ਰ ਹਾਂ। ਜਦੋਂ ਮਰਜੀ ਮੈਨੂੰ ਮਿਲ ਕੇ ਸਾਡੇ ਕੋਲ ਵੇਰਵਾ ਲੈ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਐਡਵੋਕੇਟ ਦਲਸ਼ੇਰ ਸਿੰਘ, ਜਿਹੜੇ ਕਿ ਬੰਦੀ ਸਿੰਘਾਂ ਦੇ ਜਿਹੜੇ ਕੇਸ ਲੜ ਰਹੇ ਹੈਗੇ, ਬਿਲਕੁਲ ਨਿਸ਼ਕਾਮ ਸੇਵਾ ਕਰ ਰਹੇ ਹੈ ਪਹਿਲੇ ਦਿਨ ਤੋਂ ਹੀ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੋਰਚੇ ਦੇ ਵਿੱਚ ਵੀ ਦਿਨ ਰਾਤ ਸੇਵਾ ਨਿਭਾ ਰਹੇ ਹੈਗੇ। ਸੋ ਮੈਂ ਹੁਣ ਬੇਨਤੀ ਕਰਾਂ, ਭਾਈ ਜਸਵਿੰਦਰ ਸਿੰਘ ਜੀ 2 ਮਿੰਟ ਲਈ ਆਪਣੇ ਤੁਹਾਡੇ ਨਾਲ ਵਿਚਾਰ ਰੱਖਣਗੇ, ਅਤੇ ਉਹਨਾਂ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜੀ ਮਾਝੀ ਸਾਹਿਬ ਉਹ ਆਪ ਜੀ ਨਾਲ ਮੁਖਾਤਬ ਹੋਣਗੇ। ਸੋ ਆਓ ਇਹਨਾਂ ਪਾਸੋਂ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀਓ, ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣੇ ਆਪਾਂ ਵਕੀਲ ਦਲਸ਼ੇਰ ਸਿੰਘ ਜੀ ਪਾਸੋਂ ਜਿਹੜਾ ਮੋਰਚੇ ਦਾ ਹਿਸਾਬ ਕਿਤਾਬ ਹੈ ਉਹ ਸੁਣ ਕੇ ਹਟੇ ਹਾਂ। ਸੋ ਸਮੁੱਚੀ ਵਿੱਤ ਕਮੇਟੀ, ਮੋਰਚੇ ਦੀ ਕੋਰ ਕਮੇਟੀ, ਸਾਰਿਆਂ ਦਾ ਸਾਡਾ ਇਸ ਗੱਲ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਲੈ ਰਹੇ ਹਾਂ ਕਿ ਜਿਹੜਾ ਹਿਸਾਬ ਕਿਤਾਬ ਦਾ ਮਾਮਲਾ ਉਹਨੂੰ ਸ਼ੀਸ਼ੇ ਵਾਂਗੂ ਸਾਫ਼ ਰੱਖਣਾ ਤੇ ਦਿਖਾਉਣਾ ਵੀ ਹੈ। ਸੋ ਧੰਨਵਾਦ ਹੈ ਉਹਨਾਂ ਦਾ। ਸੋ ਮੇਰੀ ਬਸ 1 ਮਿੰਟ ਲਈ ਬੇਨਤੀ ਹੈ ਕਿ ਜਿਵੇਂ ਕਿ ਸਵੇਰੇ ਸੂਰਜ ਚੜ੍ਹਦਾ, ਸੂਰਜ ਚੜ੍ਹਨ ਤੋਂ ਪਹਿਲਾਂ ਅਸੀਂ ਨਿਤਨੇਮ ਕਰਦੇ ਹਾਂ, ਗੁਰੂ ਅੱਗੇ ਅਰਦਾਸ ਕਰਦੇ ਹਾਂ, ਅਤੇ ਉਸ ਤੋਂ ਬਾਅਦ ਦਿਨ ਚੜ੍ਹਦਾ ਤੇ ਕਿਸੇ ਨਾ ਕਿਸੇ ਰੋਜ਼ ਇਤਿਹਾਸ ਦੇ ਪੰਨੇ ਫਰੋਲੀਏ ਤੇ ਕਿਸੇ ਨਾ ਕਿਸੇ ਸ਼ਹੀਦ ਦੀ ਸ਼ਹਾਦਤ ਹੁੰਦੀ ਹੈ। ਸੋ ਇਹੋ ਜਿਹਾ ਦੁਨੀਆ ਦੀ ਬਹੁਤ ਘੱਟ ਕੌਮਾਂ ਨੇ ਜਿਨ੍ਹਾਂ ਕੌਮਾਂ ਦੇ ਵਿੱਚ ਰੋਜ਼ਾਨਾ ਸ਼ਹਾਦਤਾਂ ਹੋਣ। ਸੋ ਇਸ ਗੱਲ ਦਾ ਮਾਣ ਸਿੱਖ ਕੌਮ ਨੂੰ ਹਾਸਲ ਹੈ। ਤੁਸੀਂ ਰੋਜ਼ ਕਿਸੇ ਵੀ ਕੋਨੇ ਤੇ ਖੜੇ ਹੋ ਕੇ ਕਿਸੇ ਨੂੰ ਵੀ ਐਲਾਨੀਆ ਰੂਪ 'ਚ ਕਹਿ ਸਕਦੇ ਹੋ ਕਿ ਅੱਜ ਦੀ ਤਰੀਕ ਦੇ ਦਿਨ ਫਲਾਣੇ ਸਿੰਘ ਦੀ ਸ਼ਹਾਦਤ ਹੈ, ਜਾਂ ਅੱਜ ਫਲਾਨੀ ਸਿੰਘਣੀ ਸ਼ਹੀਦ ਹੋਏ ਸਨ, ਸਾਡੇ ਗੁਰੂ ਸਾਹਿਬਾਨ ਸ਼ਹੀਦ ਹੋਏ ਸਨ। ਸੋ ਸ਼ਹਾਦਤਾਂ ਦਾ ਸਫ਼ਰ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ। ਸੋ ਉਸੇ ਤਰੀਕੇ ਦੇ ਨਾਲ ਅੱਜ ਵੀ ਇੱਕ ਸ਼ਹਾਦਤ ਹੋਈ ਸੀ, ਉਹ ਵੀ ਲਾਸਾਨੀ ਸੀਗੀ ਸ਼ਹਾਦਤ। ਅੱਜ ਦੇ ਦਿਨ 26 ਫਰਵਰੀ, ਮਾਫ ਕਰਨਾ 5 ਮਾਰਚ 1993, 5 ਮਾਰਚ 1993 ਦੇ ਦਿਨ, ਅੱਜ ਦੇ ਦਿਨ ਭਾਈ ਰਮਿੰਦਰਜੀਤ ਸਿੰਘ ਟੈਣੀ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਉਰਫ ਕਿਰਨਜੋਤ ਕੌਰ, ਉਹਨਾਂ ਦੀ ਸ਼ਹਾਦਤ ਹੋਈ ਸੀ। ਇਹ ਸ਼ਹਾਦਤ ਮੈਂ ਇਸ ਕਰਕੇ ਸ਼ਬਦ ਵਰਤਿਆ ਕਿ ਨਵੇਕਲੀ ਸੀ, ਕਿਉਂਕਿ ਭਾਈ ਰਮਿੰਦਰਜੀਤ ਸਿੰਘ ਟੈਣੀ ਤੇ ਉਹਨਾਂ ਦੀ ਧਰਮ ਪਤਨੀ ਪਟਿਆਲੇ ਤੋਂ ਲੁਧਿਆਣੇ ਵੱਲ ਬੱਸ 'ਚ ਬੈਠ ਕੇ ਜਾ ਰਹੇ ਸਨ। ਉਹਨਾਂ ਨੂੰ ਖੰਨੇ ਦੇ ਲਾਗੇ ਪੁਲਿਸ ਨੇ ਘੇਰਾ ਪਾ ਕੇ ਰੋਕਿਆ। ਉੱਥੇ ਬਹੁਤ ਵੱਡਾ ਕਈ ਘੰਟੇ ਪੁਲਿਸ ਮੁਕਾਬਲਾ ਚੱਲਿਆ, ਜਿਸ ਦੌਰਾਨ ਭਾਈ ਰਮਿੰਦਰਜੀਤ ਸਿੰਘ ਟੈਣੀ ਵੱਲੋਂ ਜਿੱਥੇ ਪੁਲਿਸ ਨਾਲ ਮੁਕਾਬਲਾ ਦਿਲੇਰਾਨਾ ਤਰੀਕੇ ਨਾਲ ਕੀਤਾ ਗਿਆ, ਉੱਥੇ ਬੀਬੀ ਮਨਜੋਤ ਕੌਰ ਵੱਲੋਂ ਵੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਆਪ ਸਟੇਨ ਗਨ ਹੱਥਾਂ 'ਚ ਫੜ ਕੇ ਪੁਲਿਸ ਨਾਲ ਮੁਕਾਬਲਾ ਕੀਤਾ, ਤੇ ਦੋਵੇਂ ਸਿੰਘ ਸਿੰਘਣੀ ਸ਼ਹੀਦ ਹੋ ਗਏ ਪੁਲਿਸ ਨਾਲ ਮੁਕਾਬਲਾ ਕਰਦਿਆਂ। ਪਰ ਉਹਨਾਂ ਨੇ ਹੱਥ ਖੜੇ ਨਹੀਂ ਕੀਤੇ। ਹੱਥ ਖੜੇ ਕਰਨ ਦਾ ਮਤਲਬ ਇਹ ਸੀ
ਕਿ ਸਾਡੀ ਆਉਣ ਵਾਲੀ ਨਸਲਾਂ ਇਸ ਗੱਲ ਨੂੰ ਯਾਦ ਰੱਖਣ ਤਾਂ ਕਿ ਅਸੀਂ ਕਦੇ ਵੀ ਸਰਕਾਰ ਦੇ ਅੱਗੇ, ਸਟੇਟ ਦੇ ਅੱਗੇ ਕਿਸੇ ਵੀ ਹਾਲਾਤਾਂ ਦੇ ਵਿੱਚ ਹੱਥ ਖੜੇ ਨਹੀਂ ਕਰਨੇ। ਅਸੀਂ ਸ਼ਹੀਦ ਹੋ ਜਾਣਾ ਪਰ ਹੱਥ ਖੜੇ ਨਹੀਂ ਕਰਨੇ। ਸੋ ਹੋਰ ਵੱਡੀ ਗੱਲ ਇਹ ਸੀਗੀ, ਸਾਡੀ ਮਾਤਾਵਾਂ ਭੈਣਾਂ ਦੇ ਲਈ ਵੀ ਇਹ ਇੱਕ ਪ੍ਰੇਰਨਾਦਾਇਕ ਗੱਲ ਹੈ ਕਿ ਭੈਣ ਮਨਜੋਤ ਕੌਰ ਜੀ ਉਸ ਸਮੇਂ ਗਰਭਵਤੀ ਸਨ। ਉਹਨਾਂ ਦੇ ਪੇਟ ਦੇ ਵਿੱਚ ਬੱਚਾ ਜਿਹੜਾ ਸੀ ਉਹਨਾਂ ਦਾ, ਇਸ ਗੱਲ ਦੀ ਵੀ ਉਹਨਾਂ ਨੇ ਪਰਵਾਹ ਨਹੀਂ ਕੀਤੀ। ਸੋ ਮੈਂ ਸਮਝਦਾ ਉੱਥੇ 2 ਨਹੀਂ 3 ਜਣੇ ਸ਼ਹੀਦ ਹੋਏ ਨੇ। ਸੋ ਇਹੋ ਜਿਹੀ ਸ਼ਹਾਦਤਾਂ ਸਾਨੂੰ ਕੌਮ ਦੇ ਲਈ ਕੁਛ ਨਾ ਕੁਛ ਕਰਨ ਵੱਲ ਪ੍ਰੇਰਦੀਆਂ ਨੇ। ਸੋ ਅਗਲੀ ਬੇਨਤੀ ਹੈ ਕਿ ਸਿੱਖ ਸੰਗਤਾਂ ਨੂੰ ਅਪੀਲ ਹੈ, ਜਿੱਥੇ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਲਾ ਮਹੱਲਾ ਮਨਾਇਆ ਜਾਂਦਾ, ਇਸ ਵਾਰ ਤੁਹਾਨੂੰ ਪਤਾ ਹੀ ਹੈ ਕਿ ਥੋੜੇ ਦਿਨ ਪਹਿਲਾਂ ਸਾਡੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਐਲਾਨ ਵੀ ਕੀਤਾ ਗਿਆ ਸੀਗਾ ਕਿ ਆਪਾਂ ਹੋਲਾ ਮਹੱਲਾ ਜਿੱਥੇ ਉੱਥੇ ਹਾਜ਼ਰੀ ਲਵਾਉਣੀ ਹੈ, ਉੱਥੇ ਸਿੱਖ ਕੌਮ ਨੂੰ, ਸੰਗਤ ਨੂੰ ਬੇਨਤੀ ਹੈ ਕਿ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਹੋਲਾ ਮਹੱਲਾ ਮਨਾਵਾਂਗੇ। ਸੋ ਸਾਡੀ ਬੇਨਤੀ ਹੈ ਸਮੁੱਚੀ ਸਿੱਖ ਸੰਗਤ ਨੂੰ, ਦੇਸ਼ ਵਿਦੇਸ਼ ਦੀ ਨੂੰ, ਜਿੱਥੇ ਅਸੀਂ ਉੱਥੇ ਜਾ ਕੇ ਹਾਜ਼ਰੀ ਲਵਾਉਣੀ ਹੈ ਇਸ ਦਿਨ, ਉਸੇ ਦਿਨ ਸਾਡੇ ਇਸ ਕੌਮੀ ਇਨਸਾਫ ਮੋਰਚਾ ਜਿਹੜਾ ਬੰਦੀ ਸਿੰਘਾਂ ਦੇ ਨਾਂ ਤੇ ਲੱਗਿਆ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਇਨਸਾਫ ਤੇ ਲੱਗਿਆ ਹੋਇਆ, ਸੋ ਬੰਦੀ ਸਿੰਘਾਂ ਦੀ ਵੀ ਬੇਨਤੀ ਹੈ ਕੌਮ ਨੂੰ ਕਿ ਆਪਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜਾ ਹੋਲਾ ਮਹੱਲਾ ਉਹ ਜ਼ਰੂਰ ਮਨਾਇਆ ਜਾਵੇ। ਸੋ ਇੰਨੀ ਕੁ ਜਿਹੜੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਵਿਚਾਰਾਂ ਕਰਦੇ ਹਾਂ, ਅਨੇਕਾਂ ਭੁੱਲਾਂ ਹੋ ਗਈਆਂ ਹੋਣੀਆਂ, ਗੁਰੂ ਸਾਹਿਬ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਜਸਵਿੰਦਰ ਸਿੰਘ ਜੀ ਰਾਜਪੁਰਾ, ਜਿਨ੍ਹਾਂ ਨੇ ਸ਼ਹੀਦਾਂ ਬਾਰੇ ਦੱਸਿਆ ਕਿ ਹਰ ਰੋਜ਼ ਸ਼ਹੀਦ ਜਿਹੜੇ ਆਪਣੇ ਕੌਮ ਦੇ, ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਕਦੇ ਉਹ ਹੱਥ ਖੜੇ ਕਰਕੇ ਬਾਹਰ ਨਹੀਂ ਆਏ। ਤੇ ਤੁਹਾਨੂੰ ਪਤਾ ਹੈ ਕਿ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਹੱਥ ਖੜੇ ਕਰਕੇ ਕੌਣ ਆਏ ਸੀਗੇ ਬਾਹਰ, ਜਿਨ੍ਹਾਂ ਨੇ ਕਿ ਸਾਡੀ ਕੌਮ ਨੂੰ ਕਲੰਕਿਤ ਕੀਤਾ। ਸੋ ਜਿਹੜਾ ਇਹ ਸਿੱਖ ਹੈਗਾ, ਜਿਹੜਾ ਗੁਰੂ ਨੂੰ ਸਮਰਪਿਤ ਹੈ, ਉਹ ਕਦੇ ਵੀ ਹੱਥ ਖੜੇ ਕਰਕੇ ਨਹੀਂ ਬਾਹਰ ਹੁੰਦਾ। ਸੋ ਇਸ ਕਰਕੇ ਭਾਈ ਆਪਾਂ ਉਹ ਯੋਧਿਆਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਕੁਰਬਾਨੀਆਂ ਕੀਤੀਆਂ। ਤੇ ਮੈਂ ਹੁਣ ਬੇਨਤੀ ਕਰਾਂ ਮਾਝੀ ਸਾਹਿਬ ਨੂੰ ਕਿ ਉਹ ਸੰਗਤਾਂ ਦੇ ਰੂਬਰੂ ਹੋਣ ਅਤੇ ਸੰਗਤਾਂ ਨੂੰ ਜੋ ਇਹ ਸਾਡੇ 4 ਮੁੱਦੇ ਹੈ ਇਹਨਾਂ ਬਾਰੇ ਦੱਸਣ ਕਿ ਆਪਾਂ ਕਿਵੇਂ ਕਾਮਯਾਬੀ ਪ੍ਰਾਪਤ ਕਰਨੀ ਹੈ, ਕਿਵੇਂ ਮੋਰਚਾ ਜਿੱਤਣਾ ਹੈਗਾ। ਤੇ ਇਹਨਾਂ ਤੋਂ ਬਾਅਦ ਜਥੇਦਾਰ ਬਾਬਾ ਮੇਲਾ ਸਿੰਘ ਜੀ, ਪ੍ਰਚਾਰਕ ਬੁੱਢਾ ਦਲ, ਉਹ ਆਪ ਜੀ ਨੂੰ ਸੰਬੋਧਨ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
हम हरस्यों धड़ा किया, मेरी हर टेक, मैं हर बिन पख धड़ा अवर न कोई, हों हर गुण गावां असंख अनेक। समुची मानवता दे सरब सांझे रहबर, धन आद श्री गुरु ग्रंथ साहिब पातशाह जी दी इलाही हजूरी अंदर कौमी इंसाफ मोर्चे च हाजरियां भर रहे जागदे सिरां वाले सन्मानयोग नौजवान वीर बुजुर्ग मावां भैणां, सहरे कमाल गुरु गोबिंद सिंह साहिब पिता जी वल्लों बख्शी फतेह प्रवानो जी। वाहिगुरु जी का खालसा, वाहिगुरु जी की फतेह। विचारां ने बुलारियां पासों सरवण श्री गुरु ग्रंथ साहिब राज पावन स्वरूपां दीयां विधियां दे संबंध विच पूरी 2015 तो लैके लगातार ये मंग कर रही है कि दोषियों के उत्ते सख्त कार्रवाई होनी चाहिए, पर जिहड़ी कार्रवाई होनी है वो कानून के मुताबिक ही होनी है। जदों बेअदबी वर्गे गंभीर पाप दे लई जिहड़ा कानून बने वो बहुत बौना जा कानून है, जिहदे विच धारा 295 ए लग रही है, भावां कोई किसी दी दाढ़ी पट देवे, गात्रा तोड़ देवे खिच के, जा कोई इहो जे शब्द बोल देवे जिहदे नाल सामने वो बंदा कहे कि मेरी भावना नूं ठेस पहुंच गई, उन्हां दे उपर भी 295 ए है। ते महाराज साहब पातशाह दियां बेअदबियां तक कोई कर देवे उन्हां दे उपर भी 295 ए है, जिहदे विच केस है जिहड़ा सिर्फ मैजिस्ट्रेट दे विच चलदा है और केस लम्मा होण करके उहदा बेनीफिट भी संबंधित दोषी नूं मिल जांदा है। इहदे विच वध तों वध 3 साल दी सज़ा हो सकती है, जिहड़ी कि मेरे अजे तक ध्यान विच नहीं किसी नूं होई होवे। बार बार बेअदबियां करन वाले बंदे दन दनाउंदे फिरदे है, इहदियां बड़ियां मिसालां दित्तियां जा सकदियां। तां इहदे लई हुकूमत नूं चाहीदा है कि 295 ए नूं सख्त कीता जावे, तां जो जिवें बाकी दियां धरावां दे विच सोधां होईयां और जिहड़ा एक उन्हां ने क्वेश्चन करदे आ कि सिर्फ गुरु ग्रंथ साहिब लई क्यों, मैं कहना सानू खुले दिल नाल ये गल कहनी चाहिदी है कि श्री गुरु ग्रंथ साहिब महाराज जां कोई भी धर्म ग्रंथ भावां पवित्र गीता होवे जां कुरान शरीफ होवे बाइबल होवे, किसी भी धर्म ग्रंथ की कोई बेअदबी करे ਉਹਦੇ ਤੇ ਉਹਨੂੰ ਫਾਂਸੀ ਜਾਂ ਘੱਟੋ ਘੱਟ ਉਮਰ ਕੈਦ ਹੋਣੀ ਚਾਹੀਦੀ ਹੈ। ਦੂਜਾ, ਇਨਸਾਫ ਮੰਗਣ ਵਾਲੇ ਲੋਕਾਂ ਤੇ ਜੋ ਕਹਿਰ ਗਦਾਰ ਬਾਦਲ ਕਿਆਂ ਨੇ ਢਾਹਿਆ ਉਹ ਤੁਸੀਂ ਸਾਰਾ ਕੁਝ ਚੰਗੀ ਤਰ੍ਹਾਂ ਜਾਣਦੇ ਹੋ। 1970 ਤੋਂ ਇਹ ਬਾਦਲ ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣਿਆ ਇਹਨੇ ਖੂਨ ਪੀਣਾ ਸ਼ੁਰੂ ਕੀਤਾ ਕੌਮ ਦਾ। ਜਦੋਂ ਪਹਿਲੀ ਵਾਰ 1 ਸਾਲ 79 ਦਿਨ ਇਹਨੇ ਰਾਜ ਕੀਤਾ ਪੰਜਾਬ ਦੇ ਉੱਪਰ, ਸਭ ਤੋਂ ਪਹਿਲਾਂ 82 ਸਾਲ ਦਾ ਬਾਬਾ ਬੂਝਾ ਸਿੰਘ ਜਿਹੜਾ ਫਰੀडम फाइटर ਸੀ, ਉਹਦਾ ਝੂਠਾ ਪੁਲਿਸ ਮੁਕਾਬਲਾ ਬੰਗੀਆਂ ਦੇ ਨੇੜੇ ਪਿੰਡ ਨਗਰ ਤੋਂ ਚੁੱਕ ਕੇ ਉਹਨੂੰ ਮਾਰਿਆ ਸੀ, ਜਿਹੜਾ ਕਿ ਜਸਟਿਸ ਤਾਰਕੁੰਡੇ ਦੀ ਰਿਪੋਰਟ ਦੇ ਮੁਤਾਬਕ ਝੂਠਾ ਪੁਲਿਸ ਮੁਕਾਬਲਾ ਸੀ। ਤਾਂ ਕਾਤਲਾਂ ਨੂੰ ਅਹੁਦੇਦਾਰੀਆਂ पंथ दे ही ठेकेदारां वल्लों इस तरह नाल निवाजिया गया, ये भी आपां जानते हैं। बंदी सिंघां दी गल मैं केंद्र सरकार नूं
ਕੌਮੀ ਇਨਸਾਫ ਮੋਰਚੇ ਦੀ ਇਸ ਸਟੇਜ ਤੋਂ ਇਹ ਯਾਦ ਕਰਵਾਉਣਾ ਚਾਹੁੰਦਾ ਕਿ ਜਿਹੜਾ ਆ ਨੋਟੀਫਿਕੇਸ਼ਨ ਕੇਂਦਰ ਸਰਕਾਰ ਨੇ 11 ਅਕਤੂਬਰ 2019 ਨੂੰ ਗੁਰੂ ਨਾਨਕ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ 8 ਬੰਦਿਆਂ ਨੂੰ ਰਿਹਾ ਕਰਨ ਦੀ ਗੱਲ ਕੀਤੀ ਸੀ। ਪਰ ਇਹਨਾਂ 8 ਬੰਦਿਆਂ ਦੇ ਵਿੱਚੋਂ 3 ਬੰਦਿਆਂ ਦੇ ਤਾਂ ਨਾਮ ਉਹਨਾਂ ਦੇ ਪਾਏ ਗਏ ਜਿਹੜੇ ਪਹਿਲਾਂ ਹੀ ਮੋਰਚੇ ਦੇ ਵਿੱਚ ਜਿਹੜੇ ਪਹਿਲਾਂ ਹੀ ਰਿਹਾ ਹੋ ਚੁੱਕੇ ਸੀਗੇ, ਔਰ 3 ਬੰਦੇ ਜਿਹੜੇ ਨੇ ਭਾਈ ਨੰਦ ਸਿੰਘ ਜੀ, ਭਾਈ ਲਾਲ ਸਿੰਘ ਜੀ ਔਰ ਭਾਈ ਜਿਹੜੇ ਸੀ ਸੁਬੇਗ ਸਿੰਘ। ਇਹ 3 ਬੰਦੇ ਜਿਹੜੇ ਨੇ ਨੋਟੀਫਿਕੇਸ਼ਨ ਵਾਲੇ ਇਹ ਰਿਹਾ ਕਰ ਦਿੱਤੇ ਨੇ ਕੇਂਦਰ ਸਰਕਾਰ ਨੇ। ਤਾਂ ਸਵਾਲ ਪਹਿਲਾ ਤਾਂ ਇਹ ਕਰਨਾ ਬਣਦਾ ਹੈ ਕਿ ਕੇਂਦਰ ਸਰਕਾਰ ਨੇ ਜਿਹੜਾ ਆਪਣਾ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਵਿੱਚੋਂ ਜਿਹੜੇ 3 ਬੰਦੇ ਰਿਹਾ ਕੀਤੇ ਨੇ, ਜੇ ਉਹ ਅਮਨ ਅਮਾਨ ਨਾਲ ਇਸ ਧਰਤੀ ਦੇ ਉੱਤੇ ਰਹਿ ਰਹੇ ਨੇ, ਜੇ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਹੋਈ ਨਹੀਂ, ਤਾਂ ਫਿਰ ਬਾਕੀ ਦੇ ਸਿੰਘਾਂ ਨੂੰ ਛੱਡਣ ਦੇ ਵਿੱਚ ਕੀ ਇਤਰਾਜ਼ ਹੈ? ਏਡੀ ਵੱਡੀ ਬੇਈਮਾਨੀ ਸਾਡੇ ਨਾਲ ਸਾਰੀਆਂ ਹਕੂਮਤਾਂ ਕਰ ਰਹੀਆਂ ਨੇ। ਕੇਂਦਰ ਸਰਕਾਰ ਜਿਹਨੇ ਆਰਟੀਕਲ 72 ਦੇ ਤਹਿਤ ਭਾਈ ਰਾਜੋਆਣਾ ਦੀ ਜਿਹੜੀ ਫਾਂਸੀ ਆ ਉਹਨੂੰ ਜੇਲ੍ਹ ਦੇ ਵਿੱਚ ਤਬਦੀਲ ਕਰਨਾ, ਉਮਰ ਕੈਦ ਵਿੱਚ, ਉਸ ਗੱਲ ਤੋਂ ਭੱਜ ਰਹੀ ਆ। ਔਰ ਬੀਜੇਪੀ ਗਵਰਨਮੈਂਟ ਕਰਨਾਟਕ ਦੇ ਵਿੱਚ ਕੇਸ ਰਜਿਸਟਰ ਹੈ ਗੁਰਦੀਪ ਸਿੰਘ ਖਹਿਰਾ ਦਾ, ਉਸ ਗੱਲ ਤੋਂ ਭੱਜ ਰਹੀ ਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ਤੇ ਕੇਜਰੀਵਾਲ ਗਵਰਨਮੈਂਟ ਜਿਹੜੀ ਦਿੱਲੀ ਦੀ ਆ ਉਹ ਭੱਜ ਰਹੀ ਆ, ਉਹ ਝੂਠ ਬੋਲ ਰਹੇ ਨੇ। ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਕਿ ਇੱਕ ਪਾਸੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹ ਹੁਣ ਸਾਡੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨਾਲ ਰਾਬਤਾ ਬਣਾ ਕੇ ਗੱਲ ਕਹਿ ਰਹੇ ਨੇ ਕਿ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮੁੱਦੇ ਤੇ ਅਸੀਂ ਕੇਜਰੀਵਾਲ ਨਾਲ ਗੱਲ ਕਰਾਂਗੇ। ਹਾਲਾਂਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਉਹ ਸਬੂਤ ਬਣ ਰਹੇ ਸੀ ਪੰਜਾਬ ਦੇ ਵਿੱਚ ਕਿ ਕਿਵੇਂ ਇਹਨਾਂ ਦੇ ਸੈਂਟੈਂਸ ਰਿਵਿਊ ਬੋਰਡ ਨੇ ਕਈ ਵਾਰ ਭੁੱਲਰ ਸਾਹਿਬ ਦੀ ਰਿਹਾਈ ਨੂੰ ਕੈਂਸਲ ਕੀਤਾ, ਉਦੋਂ ਸੀਐਮ ਨਹੀਂ ਸੀ ਬਣੇ ਭਗਵੰਤ ਮਾਨ ਜੀ, ਉਦੋਂ ਕਹਿ ਰਹੇ ਸੀ ਕਿ ਫਾਈਲ ਐਲਜੀ ਕੋਲ ਪਈ ਹੈ। ਪਰ ਇਸ ਗੱਲ ਤੇ ਤਾਂ ਉਹ ਆ ਗਏ ਨੇ ਹੁਣ ਕਿ ਅਸੀਂ ਕੇਜਰੀਵਾਲ ਨਾਲ ਗੱਲਬਾਤ ਕਰਾਂਗੇ ਭੁੱਲਰ ਸਾਹਿਬ ਦੀ ਰਿਹਾਈ ਲਈ। ਪਰ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਗੁਰਮੀਤ ਸਿੰਘ ਇੰਜੀਨੀਅਰ ਜਿਹਦਾ ਕੇਸ ਯੂਟੀ ਦਾ ਹੈ, ਉਹਦੇ ਖਿਲਾਫ ਜਿਹੜੀ ਨੈਗੇਟਿਵ ਰਿਪੋਰਟ ਪਟਿਆਲੇ ਦੇ ਡੀਸੀ ਸਾਹਿਬ ਨੇ ਭੇਜੀ ਹੈ ਕਿ ਪਟਿਆਲੇ ਦਾ ਜਿਹੜਾ ਡੀਸੀ ਹੈ ਉਹ ਹੁਣ ਸਾਡੇ ਪੰਜਾਬ ਦੇ ਸੀਐਮ ਤੋਂ ਉੱਪਰ ਦੀ ਹੋ ਗਿਆ, ਜਿਨੇ ਗੁਰਮੀਤ ਸਿੰਘ ਇੰਜੀਨੀਅਰ ਦੇ ਖਿਲਾਫ ਰਿਪੋਰਟ ਭੇਜੀ ਹੈ। ਤਾਂ ਭਗਵੰਤ ਮਾਨ ਨੂੰ ਚਾਹੀਦਾ, ਮੁੱਖ ਮੰਤਰੀ ਸਾਹਿਬ ਨੂੰ, ਕਿ ਪਹਿਲਾ ਕੰਮ ਇਹ ਕਰਨ ਕਿ ਉਹ ਡੀਸੀ ਪਟਿਆਲਾ ਤੋਂ ਪੋਜ਼ਿਟਿਵ ਰਿਪੋਰਟ ਗੁਰਮੀਤ ਸਿੰਘ ਇੰਜੀਨੀਅਰ ਦੇ ਹੱਕ ਵਿੱਚ ਜਾਣੀ ਚਾਹੀਦੀ ਹੈ, ਜਿਹੜਾ ਬੰਦਾ ਪੈਰੋਲ ਦੇ ਦੌਰਾਨ ਈ ਰਿਕਸ਼ਾ ਚਲਾ ਕੇ ਆਪਣੇ ਗੁਜਰਾਨ ਦੇ ਲਈ ਜਿਹੜਾ ਕੰਮ ਕਰਦਾ, ਈਮਾਨਦਾਰੀ ਤੋਂ ਕੰਮ ਲੈਣਾ ਚਾਹੀਦਾ। ਬੜੀ ਹੈਰਾਨਗੀ ਹੁੰਦੀ ਹੈ ਜਦੋਂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਜਿਨ੍ਹਾਂ ਨੂੰ ਫਗਵਾੜੇ ਦੇ ਵਿੱਚ ਬੰਦੀ ਸਿੰਘਾਂ ਦੀ ਲਿਸਟ ਦਿੱਤੀ ਗਈ ਔਰ ਮੇਰਾ ਖਿਆਲ ਹੈ 1.5 ਘੰਟਾ ਬੈਠ ਕੇ ਉਹਨਾਂ ਨਾਲ ਗੱਲਬਾਤ ਹੋਈ, ਬਾਪੂ ਗੁਰਚਰਨ ਸਿੰਘ ਜੀ, ਹਰਦੀਪ ਸਿੰਘ ਡਿਵਡਵਾ, ਸੁਖਦੇਵ ਸਿੰਘ, ਆਪਣੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਸਮੇਤ ਕਈ ਜਾਣੇ ਅਸੀਂ ਉਸ ਮੀਟਿੰਗ 'ਚ ਸ਼ਾਮਲ ਸੀਗੇ। ਪਰ ਅੱਜ ਸ਼ੇਖਾਵਤ ਜੀ ਕਹਿ ਰਹੇ ਆ ਕਿ ਸਾਡੇ ਕੋਲ ਤੇ ਅਜੇ ਤੱਕ ਲਿਸਟ ਹੀ ਨਹੀਂ ਪਹੁੰਚੀ। ਇਹ ਕਿਸ ਕਿਸਮ ਦੀਆਂ ਜਿਹੜੀਆਂ ਬੇਈਮਾਨੀਆਂ ਨੇ ਸਿੱਖਾਂ ਦੇ ਨਾਲ ਕੀਤੀਆਂ ਜਾਂਦੀਆਂ ਨੇ। ਔਰ ਦੂਜੇ ਪਾਸੇ ਅਜੇ ਤੱਕ ਵੀ ਸਿੱਖਾਂ ਨੂੰ ਫਿਰ ਕਿਹਾ ਜਾਂਦਾ ਹੈ ਗਰਮ ਬਹੁਤ ਨੇ, ਇਹਨਾਂ ਤੋਂ ਬਚੋ, ਇਹ ਮਾਹੌਲ ਨਾ ਖਰਾਬ ਕਰ ਦੇਣ, ਇਸ ਤਰ੍ਹਾਂ ਦੀਆਂ ਗੱਲਾਂ। ਮੇਰੇ ਹੱਥ ਦੇ ਵਿੱਚ ਆਹ ਡਾਕੂਮੈਂਟ ਨੇ ਜਿਹੜੇ ਪੰਜਾਬ ਦੇ ਵਿੱਚ ਮੈਂ ਕਈ ਥਾਵਾਂ ਤੇ ਦਿਖਾਏ। ਆਹ ਇੱਕ ਬੰਦਾ ਹੈ ਜਿਹਨੂੰ ਉਮਰ ਕੈਦ ਹੋਈ ਹੈ, ਪਰ
ਜੇਲ੍ਹ ਦੇ ਵਿੱਚ ਇਹਨੇ ਸਿਰਫ ਤੇ ਸਿਰਫ 2 ਸਾਲ 4 ਮਹੀਨੇ 6 ਦਿਨ ਲਾਏ ਆ, ਰਿਹਾ ਹੋ ਗਿਆ। ਆ ਦੂਜਾ ਬੰਦਾ ਹੈ ਜਿਹਨੂੰ ਉਮਰ ਕੈਦ ਹੋਈ ਹੈ, ਜੇਲ੍ਹ ਦੇ ਵਿੱਚ ਇਹਨੇ ਸਿਰਫ 1 ਸਾਲ 11 ਮਹੀਨੇ 13 ਦਿਨ ਕੱਟੇ ਆ ਤੇ ਇਹਦੀ ਰਿਹਾਈ ਹੋ ਗਈ ਹੈ। ਆ ਤੀਜਾ ਬੰਦਾ ਹੈ ਜਿਹੜੀ ਉਮਰ ਕੈਦ ਸਿਰਫ 1 ਸਾਲ 11 ਮਹੀਨੇ 7 ਦਿਨਾਂ ਦੇ ਵਿੱਚ ਪੂਰੀ ਹੋ ਗਈ ਹੈ। ਆ ਇੱਕ ਚੌਥਾ ਬੰਦਾ ਹੈ ਜਿਹਨੂੰ ਉਮਰ ਕੈਦ ਤਾਂ ਹੋਈ ਸੀ ਪਰ 2 ਸਾਲ 1 ਮਹੀਨੇ 12 ਦਿਨ ਦੇ ਵਿੱਚ ਇਹਦੀ ਜਿਹੜੀ 2 ਸਾਲ 5 ਦਿਨ ਇਹਨੇ ਸਿਰਫ ਜੇਲ੍ਹ ਚਲਾਏ ਆ, ਉਮਰ ਕੈਦ ਇਹਦੀ ਪੂਰੀ ਹੋ ਗਈ ਹੈ। ਇਹਨਾਂ ਨੂੰ ਉਮਰ ਕੈਦਾਂ ਹੋਈਆਂ 2-2 ਸਾਲ ਬਾਅਦ ਰਿਹਾ ਹੋ ਗਏ। ਇਹ ਬੰਦੇ ਕੌਣ ਸਨ? ਇਹ ਬੰਦੇ ਸਨ ਜਿਨ੍ਹਾਂ ਨੇ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ। ਉਹ ਕਾਤਲਾਂ ਦੀ ਉਮਰ ਕੈਦ 2 ਸਾਲ ਬਾਅਦ ਰਿਹਾ ਕਿਉਂਕਿ ਇਹਨਾਂ ਦੀ ਸਿਫਾਰਿਸ਼ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਤੇ ਪੰਜਾਬ ਦੇ ਡੀਜੀਪੀ ਨੇ ਕਰ ਦਿੱਤੀ ਹੈ। ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਦਰਵੇਸ਼ਾਂ ਦੀ ਆ ਸਾਡੇ ਕੌਮ ਦੇ ਹੀਰਿਆਂ ਦੀ ਸਿਫਾਰਿਸ਼ ਕਿਹਨੇ ਕਰਨੀ ਹੈ? ਇਹ ਤਾਂ ਸੰਗਤ ਨੇ ਕਰਨੀ ਹੈ, ਆਪਾਂ ਸਾਰਿਆਂ ਨੇ ਰਲ ਕੇ ਕਰਨੀ ਹੈ। ਇਸ ਲਈ ਇਹ ਸਾਡਾ ਫਰਜ਼ ਬਣਦਾ ਹੈ। ਮੈਂ ਕੁਝ ਤੁਲਨਾ ਨਹੀਂ ਕਰ ਰਿਹਾ ਸੌਦਾ ਸਾਧ ਬਲਾਤਕਾਰੀ ਦੇ ਨਾਲ, ਉਹ ਬੜੇ ਮਾੜੇ ਕਿਰਦਾਰ ਦਾ ਬੰਦਾ ਹੈ। ਮੈਂ ਬੇਨਤੀ ਵੀ ਕੀਤੀ ਪਿਛਲੇ ਦਿਨੀ ਕਿ ਜਿਨ੍ਹਾਂ ਨੂੰ ਅੱਜ ਵੀ ਸੌਦਾ ਸਾਧ ਚੰਗਾ ਲੱਗਦਾ, ਜਿਹੜੇ ਲੀਡਰ ਸਾਡੇ ਸਮਾਜ ਦੇ ਅਜੇ ਤੱਕ ਉਹਦੀ ਸਪੋਰਟ ਕਰਦੇ ਆ, ਮੈਂ ਮਹਾਰਾਜ ਦੀ ਹਜ਼ੂਰੀ 'ਚ ਇਹ ਸ਼ਬਦ ਵਰਤਦਾ, ਮੇਰੀਆਂ ਭੈਣਾਂ ਤੇ ਮਾਵਾਂ ਬੈਠੀਆਂ, ਕਿ ਜੇ ਇੰਨਾ ਜ਼ਿਆਦਾ ਉਹਦਾ ਤੁਹਾਨੂੰ ਚੰਗਾ ਲੱਗਦਾ ਸੌਦਾ ਸਾਧ ਦਾ ਨਾਮਦਾਨ, ਜਦੋਂ ਪੈਰੋਲ ਤੇ ਆਉਂਦਾ ਹੈ ਉਹਨੂੰ 5-5 ਦਿਨ ਘਰੇ ਰੱਖ ਕੇ ਨਾਮਦਾਨ ਲੈ ਲਿਆ ਕਰੋ ਨਾ। ਫਿਰ ਉਹਨੂੰ ਘਰੇ ਸਾਂਭ ਕੇ ਰੱਖੋ, 5-5 ਦਿਨ ਚਰਨ ਪਵਾ ਲਓ ਉਹਦੇ ਤੋਂ। ਇਸ ਕਿਸਮ ਦੇ ਘਟੀਆ ਬੰਦਿਆਂ ਨੂੰ ਪੈਰੋਲਾਂ ਦਿੱਤੀਆਂ ਜਾਂਦੀਆਂ। ਤੇ ਆ ਸਾਡੇ ਹੀਰੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਸਿੱਖ ਜਵਾਨੀ ਨੂੰ ਜਿੰਦਾ ਰੱਖਣ ਦੇ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ 25-25 30-30 ਸਾਲ ਬਾਅਦ ਵੀ ਛੱਡਿਆ ਨਹੀਂ ਜਾ ਰਿਹਾ। ਇਸ ਤੋਂ ਵੱਡੀ ਬੇਇਨਸਾਫੀ ਹੋਰ ਕੋਈ ਨਹੀਂ ਹੋ ਸਕਦੀ। ਔਰ ਇੰਨੇ ਗੰਭੀਰ ਮਸਲਿਆਂ ਦੇ ਉੱਤੇ ਮੈਂ ਸਾਰੇ ਸਿੱਖਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀ ਆਪਾਂ ਆਪਸ ਦੇ ਵਿੱਚ ਛੋਟੀ-ਛੋਟੀ ਗੱਲ ਤੇ ਖਾਨਾ ਜੰਗੀ ਸ਼ੁਰੂ ਕੀਤੀ ਹੈ, ਇਹਨੂੰ ਯਕਦਮ ਬੰਦ ਕਰੋ। ਸਾਰੀ ਸੰਗਤ ਚਾਹੁੰਦੀ ਹੈ ਕਿ ਕੌਮ ਇਕਮੁੱਠ ਹੋ ਕੇ ਬੇਅਦਬੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਲੜਾਈ ਲੜੇ, ਪਰ ਸਾਡੇ ਜਿਹੜੇ ਚੌਧਰੀ ਹੈ ਉਹ ਇਕੱਠੇ ਨਹੀਂ ਹੁੰਦੇ। ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਪਤਾ ਨਹੀਂ ਉਹਨਾਂ ਦਾ ਤੋਰੀ ਫੁਲਕਾ ਆਪਸ ਵਿੱਚ ਪਾਟੋ ਝਾੜ ਕਰਕੇ ਚੱਲਦਾ, ਉਹੀ ਮੁੱਦੇ ਲੈ ਕੇ ਬਾਰ-ਬਾਰ। ਪਰ ਮੈਂ ਬੇਨਤੀ ਕਰਾਂ, ਪਿਛਲਾ ਇਤਿਹਾਸ ਗਵਾਹ ਹੈ ਕਿ ਜਦੋਂ ਦੁਸ਼ਮਣ ਤੁਹਾਨੂੰ ਟਾਰਗੇਟ ਕਰਦਾ ਹੈ, ਉਹ ਨਹੀਂ ਵੇਖਦਾ ਟਕਸਾਲੀ ਕੌਣ ਹੈ, ਮਸ਼ੀਨਰੀ ਕੌਣ ਹੈ, ਉਹ ਵੇਖਦੇ ਆ ਇਹ ਸਿੱਖ ਹੈ। ਉਹ ਸਿੱਖ ਭਾਵੇਂ ਮਨਮੋਹਨ ਸਿੰਘ ਹੋਵੇ, ਬਾਅਦ ਵਿੱਚ ਪ੍ਰਧਾਨ ਮੰਤਰੀ ਵੀ ਕਿਉਂ ਨਾ ਬਣ ਜਾਏ, ਉਹਦੇ ਘਰ ਤੱਕ ਨੂੰ ਟਾਰਗੇਟ ਕਰਦੇ ਆ। ਉਹ ਤਾਂ ਇਹ ਅਸੀਂ ਬਖੇੜੇ ਖੜੇ ਕੀਤੇ ਹੋਏ ਆ। ਸਾਰੀਆਂ ਗੱਲਾਂ ਛੱਡ ਕੇ ਕਾਮਨ ਮਿਨੀਮਮ ਪ੍ਰੋਗਰਾਮ ਆਪਾਂ ਬਣਾਈਏ। ਬੜੇ ਮਤਭੇਦ ਹੈਗੇ ਨੇ ਪੰਥ ਵਿੱਚ, ਨਹੀਂ ਇਕਮੁੱਠ ਹੋਇਆ ਜਾਣਾ ਯਕਦਮ, ਪਰ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਕੇ ਆਪਾਂ ਸੁਚੱਜੇ ਢੰਗ ਨਾਲ ਫੇਰ ਹੀ ਸਾਡਾ ਜਿਹੜਾ ਪ੍ਰੈਸ਼ਰ ਹੈ ਉਹ ਪਊਗਾ। ਔਰ ਇਸ ਮੋਰਚੇ ਦੀ ਸਨਮਾਨਯੋਗ ਲੀਡਰਸ਼ਿਪ ਨੂੰ ਮੈਂ ਬੇਨਤੀ ਕਰਾਂਗਾ, ਬੜਾ ਚੰਗਾ ਲੱਗਿਆ ਜਦੋਂ ਇਹ ਹਿਸਾਬ ਕਿਤਾਬ ਦੱਸ ਰਹੇ ਸੀ। ਇੱਕ ਤਾਂ ਆਪਾਂ, ਕਿਉਂਕਿ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਪ੍ਰਸਤੀ ਹੇਠ ਚੱਲ ਰਿਹਾ, ਇੱਥੇ ਇੰਨੀ ਕੁ ਪਵਿੱਤਰਤਾ ਰਹਿਣੀ ਚਾਹੀਦੀ ਹੈ ਕਿ ਇੰਨਾ ਪਾਕ ਸਾਫ ਸਾਰਾ ਪ੍ਰਬੰਧ ਹੋਵੇ, ਕੋਈ ਬੰਦਾ ਵੀ ਪੈਸੇ ਪੱਖੋਂ ਜਿਹੜਾ ਉਂਗਲ ਨਾ ਕਰ ਸਕੇ, ਭਾਵੇਂ ਉਹ ਮੋਰਚੇ 'ਚ ਆਇਆ ਜਾਂ ਨਾ ਆਇਆ, ਪਰ ਉਹ ਸਾਨੂੰ ਪੁੱਛੇ ਤੇ ਯਕਦਮ ਸਾਡੇ ਕੋਲ ਸਾਰੇ ਜਵਾਬ ਚਾਹੀਦੇ ਆ। ਦੂਸਰਾ, ਬਹੁਤ ਸਿਆਣੇ ਸੂਝਵਾਨ ਸੁਹਿਰਦ ਵੀਰ ਨੇ, ਚੰਗੇ ਜਿਹੜੇ ਆਪਾਂ ਨੂੰ ਗਾਈਡ ਕਰ ਸਕਦੇ ਨੇ, ਬੁੱਧੀਜੀਵੀ ਵਰਗ, ਥਿੰਕ ਟੈਂਕ ਜਿਹੜਾ ਹੈ, ਉਹਨਾਂ ਦੇ ਨਾਲ ਰਾਬਤਾ ਬੜਾ ਜ਼ਰੂਰੀ ਹੈ। ਉਹ ਸਾਨੂੰ ਖੁਦ ਬਣਾਉਣਾ ਚਾਹੀਦਾ। ਤੀਸਰਾ, ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਫੋਰਨ ਦੇ ਵਿੱਚ ਸਾਡੇ ਬਹੁਤ ਸੁਹਿਰਦ ਭੈਣ ਭਰਾ ਵਸਦੇ ਆ, ਦੂਜੀਆਂ ਕੰਟਰੀਆਂ ਦੇ ਵਿੱਚ ਵੀ, ਇਸ ਕਮੇਟੀ ਦੇ ਵਿੱਚ ਉਹਨਾਂ ਨੂੰ ਵੀ ਸ਼ਾਮਲ ਕਰਨ ਦੀ ਲੋੜ ਹੈ, ਤਾਂ ਜੋ ਜਿਹੜੀ ਸਾਡੀ ਇਸ ਕੌਮੀ ਇਨਸਾਫ ਮੋਰਚੇ ਦੀ ਕਮੇਟੀ ਹੋਵੇ ਉਹ ਵਰਲਡ ਵਾਈਡ ਹੋਵੇ, ਉਹ ਸਿਰਫ ਇੱਕ ਖਿੱਤੇ ਤੱਕ ਸੀਮਿਤ ਨਾ ਹੋਵੇ।
ਔਰ ਜਦੋਂ ਵੀ ਕੋਈ ਫੈਸਲਾ ਲੈਣਾ ਹੈ, ਉਹ ਵਰਲਡ ਵਾਈਡ ਸਾਰੇ 100-150 ਬੰਦੇ ਦਾ ਇਕੱਠਿਆਂ ਦਾ ਮਿਲ ਕੇ ਹੋਵੇ। ਕੋਈ ਕੈਨੇਡਾ ਨੂੰ ਰਿਪਰੈਜ਼ੈਂਟ ਕਰਦਾ ਹੋਵੇ, ਕੋਈ ਅਮਰੀਕਾ ਨੂੰ, ਵੱਖਰੀ ਵੱਖਰੇ ਥਾਵਾਂ ਤੋਂ ਸਾਰੇ ਹੋਣ ਸਾਂਝੇ ਰੂਪ ਦੇ ਵਿੱਚ, ਤਾਂ ਜੋ ਪਿਛਲੇ ਮੋਰਚਿਆਂ ਦੇ ਵਿੱਚ ਜਿਹੜੀ ਸਾਨੂੰ ਨਿਰਾਸ਼ਤਾ ਦਾ ਸਾਹਮਣਾ ਕਰਨਾ ਪਿਆ ਉਹ ਨਾ ਕਰਨਾ ਪਵੇ। ਮੈਨੂੰ ਲੱਗਦਾ ਕਿ ਸਾਨੂੰ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਲੋੜ ਹੈ। ਭੁੱਲਾਂ ਚੁੱਕਾਂ ਬਹੁਤ ਹੋਈਆਂ ਹੋਣੀਆਂ, ਆਪਣਾ ਬੱਚਾ ਜਾਣ ਕੇ, ਭਰਾ ਜਾਣ ਕੇ ਮਾਫ ਕਰਿਓ। ਔਰ ਸੁਹਿਰਦ ਬੰਦੇ, ਮੈਨੂੰ ਖੁਸ਼ੀ ਹੋਈ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਾਹਿਬ ਬੈਠੇ ਹੈ। ਬੜੀਆਂ ਗੱਲਾਂ ਦੇ ਉੱਤੇ ਤੁਹਾਡੇ ਮਤਭੇਦ ਹੋਣਗੇ, ਮੇਰੀ ਬੇਨਤੀ ਨੂੰ ਸੁਣਿਓ ਹੱਥ ਬੰਨ ਕੇ। ਜ਼ਰੂਰੀ ਨਹੀਂ ਕਿ ਮੈਂ ਢਿੱਲੋਂ ਸਾਹਿਬ ਨਾਲ 100% ਸਹਿਮਤ ਹੋਵਾਂ, ਇਹ ਜ਼ਰੂਰੀ ਗੱਲ ਨਹੀਂ ਹੈ। ਪਰ ਜਿਸ ਬੰਦੇ ਦੀ ਜਿਸ ਪੱਖੋਂ ਜ਼ਿਆਦਾ ਪਕੜ ਹੈ, ਵਰਲਡ ਵਾਈਡ ਪੋਲਿਟਿਕਸ ਨੂੰ ਸਮਝਦੇ ਹੈ, ਸਿਸਟਮ ਨੂੰ ਸਮਝਦੇ ਹੈ, ਔਰ ਬੜੀਆਂ ਰਿਚ ਕਿਤਾਬਾਂ ਇਹਨਾਂ ਨੇ ਪੰਥ ਦੀ ਝੋਲੀ ਦੇ ਵਿੱਚ ਪਾਈਆਂ ਨੇ, ਐਸੇ ਸਿਆਣੇ ਸੁਹਿਰਦ ਬੰਦਿਆਂ ਤੋਂ ਜੇ ਆਪਾਂ ਗਾਈਡੈਂਸ ਲੈ ਕੇ ਚੱਲਾਂਗੇ, ਫਿਰ ਤਾਂ ਮੈਨੂੰ ਲੱਗਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਹੋਊਗੀ। ਜਦੋਂ ਆਪਾਂ ਇੱਕ ਸੁਰਤਾ ਨਾਲ, ਉਹ ਜਿਵੇਂ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਬਨੇ ਰਹੇ ਸਭ ਸਕੇ ਬਰਾਦਰ, ਇੱਕ ਕੋ ਦੂਸਰ ਦੇਵਤ ਆਦਰ, ਹੈ ਇਨਮੇ ਇਤਫਾਕ ਮਹਾਨ, ਸਿੱਖ ਸਿੱਖ ਪਰ ਭਾਰਤ ਪ੍ਰਾਣ। ਤੇ ਜੇ ਸਾਡੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਚੱਕਰ ਪਿਆ, ਫਿਰ ਔਖਾ ਹੋਵੇਗਾ। ਗੁਰੂ ਬਖਸ਼ਿਸ਼ ਕਰੇ, ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖ ਸਮੂਹ ਇਨਸਾਫ ਪਸੰਦ ਲੋਕ ਜਿਹੜੇ ਨੇ, ਉਹ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਨੇ। ਜਿੱਥੇ ਜਿੱਥੇ ਵੀ ਮੋਰਚੇ ਚੱਲਦੇ ਆ, ਜਾਂ ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ ਨੇ, ਉੱਥੇ ਇਹ ਸਾਰੇ ਗੱਲਾਂ ਹੋਣੀਆਂ ਚਾਹੀਦੀਆਂ ਨੇ। ਮੈਂ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਦਰਬਾਰੇ ਖਾਲਸਾ ਜਥੇਬੰਦੀ ਦੇ ਜਿੰਨੇ ਪ੍ਰਚਾਰਕ ਜਿੱਥੇ ਜਿੱਥੇ ਵੀ ਦੀਵਾਨ ਲਾਉਂਦੇ ਆ, ਉਹ ਜਿਵੇਂ ਮੋਰਚੇ ਵੱਲੋਂ ਕਿਹਾ ਗਿਆ, ਆਪਣਾ ਬੇਅਦਬੀ ਤੇ ਬੰਦੀ ਸਿੰਘਾਂ ਦੇ ਮਸਲੇ ਤੇ ਡਿਟੇਲ ਦੇ ਵਿੱਚ ਅਸੀਂ ਗੱਲ ਉੱਥੇ ਕਰਦੇ ਹਾਂ, ਕਿਉਂਕਿ ਬਹੁਤ ਜ਼ਰੂਰੀ ਹੈ। ਵੱਖ-ਵੱਖ ਪਿੰਡਾਂ ਸ਼ਹਿਰਾਂ 'ਚ ਗੱਲ ਜਿਹੜੀ ਪਹੁੰਚਣੀ ਚਾਹੀਦੀ ਹੈ। ਮੈਂ ਸਰਦਾਰ ਕਪੂਰ ਸਿੰਘ ਦੀਆਂ ਉਹ ਲਾਈਨਾਂ ਦੇ ਨਾਲ ਹੀ ਸਮਾਪਤੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਜਦੋਂ ਅਸੀਂ ਕਮਾਂਡ ਸੰਭਾਲਦੇ ਹਾਂ, ਜਦੋਂ ਸੰਗਤ ਸਾਡੀ ਗੱਲ ਸੁਣਨ ਲੱਗ ਜਾਂਦੀ ਹੈ, ਤਾਂ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਉਹ ਕਿਤੇ ਜ਼ਿਆਦਾ ਵੱਧ ਜਾਂਦੀ ਹੈ। ਕੋਈ ਫੀਲਿੰਗ ਲੈਣ ਦੀ ਲੋੜ ਨਹੀਂ ਹੁੰਦੀ। ਜਿਵੇਂ ਉਹ ਕਹਿੰਦੇ ਆ ਕਿ ਜਿੰਨੀ ਸੰਗਤ ਹੇਠਾਂ ਬੈਠੀ ਸੀ ਸਾਰੀ, ਉਹਨਾਂ ਨੂੰ ਕਿਹਾ ਕਿ ਪੰਥ ਜਿਹੜਾ ਹੈ, ਪੰਥ ਦੀ ਜਿਹੜੀ ਸੰਗਤ ਹੈ, ਉਹ ਕਦੇ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟਦੀ। ਤੇ ਜਿਹੜੇ ਸਟੇਜ ਵਾਲੇ ਆ, ਉਹ ਕਈ ਵਾਰੀ ਗਦਾਰੀ ਕਰਨ ਤੋਂ ਪਿੱਛੇ ਨਹੀਂ ਹਟਦੇ। ਇਹ ਅੱਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਟੇਜ ਵਾਲਿਆਂ ਨੇ ਵੇਖਣਾ ਕਿ ਮਹਾਰਾਜ ਨੇ ਬਹੁਤ ਬਖਸ਼ਾਂ ਤੁਹਾਡੀ ਝੋਲੀ 'ਚ ਪਾਉਣੀਆਂ ਨੇ, ਪਰ ਇਸ ਵਾਰ ਪਿਛਲੀਆਂ ਉਹ ਗੱਲਾਂ ਨਾ ਹੋਣ। ਅਸੀਂ ਚਾਹੁੰਦੇ ਹਾਂ ਕਿ ਸਾਡੇ ਲੀਡਰ ਇੰਨੇ ਸੁਚੱਜੇ ਢੰਗ ਨਾਲ ਅਗਵਾਈ ਦੇਣ ਕਿ ਸਾਨੂੰ ਸਾਰੀ ਕੌਮ ਨੂੰ ਮਾਣ ਹੋਵੇ। ਗੁਰੂ ਕਿਰਪਾ ਕਰੇ। ਭੁੱਲਾਂ ਚੁੱਕਾਂ ਲਈ ਮਾਫੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਹਰਜਿੰਦਰ ਸਿੰਘ ਜੀ ਮਾਝੀ ਸਾਹਿਬ, ਜਿਨ੍ਹਾਂ ਨੇ ਕਿ ਆਪਾਂ ਨੂੰ ਬਹੁਤ ਵਧੀਆ ਸੁਝਾਅ ਦਿੱਤੇ ਕਿ 295 ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਅਤੇ ਇਹ ਉਮਰ ਕੈਦ ਹੋਣੀ ਚਾਹੀਦੀ ਹੈ, ਤਾਂ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਹੋ ਸਕੇ। ਅਤੇ ਨਾਲ ਸਰਕਾਰਾਂ ਬਾਰੇ ਵੀ ਦੱਸਿਆ ਕਿ ਸਿੱਖਾਂ ਨਾਲ ਵਿਤਕਰਾ ਜਿਹੜਾ ਇੰਨਾ ਹੋ ਰਿਹਾ ਹੈ, ਜਿਹੜੇ ਸਿੱਖਾਂ ਦੇ ਕਾਤਲ ਹੈਗੇ ਉਹਨਾਂ ਨੂੰ ਛੇਤੀ ਜਿਹੜਾ ਹੈ 2-2 ਸਾਲ ਬਾਅਦ ਰਿਹਾ ਕੀਤਾ ਜਾਂਦਾ ਹੈ, ਪਰ ਸਾਡੇ ਬੰਦੀ ਸਿੰਘ 25-25 ਸਾਲਾਂ ਤੋਂ 32-32 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਹੈਗੇ, ਇਹਨਾਂ ਨਾਲ ਧੱਕਾ ਹੋ ਰਿਹਾ ਹੈਗਾ। ਸੋ ਸਖਤ ਕਾਨੂੰਨ ਬਣਨੇ ਚਾਹੀਦੇ ਹੈਗੇ। ਅਤੇ ਸਾਨੂੰ ਸਿੱਖ ਕੌਮ ਨੇ ਇੱਕ ਇਹ ਸੰਦੇਸ਼ ਵੀ ਦੇ ਕੇ ਗਏ ਹੈ ਕਿ ਸਾਨੂੰ ਆਪਣੇ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ 'ਤੇ ਇਕੱਠੇ ਹੋਣਾ ਚਾਹੀਦਾ ਹੈ, ਕਿਉਂਕਿ ਬਹੁਤ ਸਮੇਂ ਤੋਂ ਸਿੱਖਾਂ ਦੀ ਮੰਗ ਸੀ ਕਿ ਸਿੱਖ ਇਕੱਠੇ ਨਹੀਂ ਹੋ ਰਹੇ, ਪਰ ਸਤਿਗੁਰਾਂ ਨੇ ਕਿਰਪਾ ਕੀਤੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹ ਸਾਨੂੰ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਮਿਲ ਗਿਆ ਸਾਰਿਆਂ ਨੂੰ ਇਕੱਠੇ ਹੋਣ ਦਾ। ਇਹਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਹੋਰ ਸੰਪਰਦਾਵਾਂ ਸਾਰੀਆਂ ਹੀ ਪਹੁੰਚ ਰਹੀਆਂ ਗੀਆਂ। ਸੋ ਇਸ ਕਰਕੇ ਕਿਸਾਨ ਜਥੇਬੰਦੀਆਂ 32 ਦੀਆਂ 32 ਇੱਥੇ ਪਹੁੰਚ ਚੁੱਕੀਆਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਹੁਣ ਬੇਨਤੀ ਕਰਾਂ, ਸਾਡੇ ਵਿੱਚ ਜਥੇਦਾਰ ਬਾਬਾ ਮੇਲਾ ਸਿੰਘ ਜੀ, ਪ੍ਰਚਾਰਕ ਬੁੱਢਾ ਦਲ, ਉਹ ਪਹੁੰਚੇ ਆ, 5 ਮਿੰਟ ਲਈ ਆਪਣੇ ਵਿਚਾਰਾਂ ਸਾਂਝੇ ਕਰਨਗੇ।
ਤੇ ਉਹਨਾਂ ਤੋਂ ਬਾਅਦ ਸਿੱਖ ਕੌਮ ਦੇ ਜਿਹੜੇ ਸਿਰਮੌਰ ਵਿਦਵਾਨ ਸਾਡੇ ਵਿਚਕਾਰ ਪਹੁੰਚੇ ਗੁਰਦਰਸ਼ਨ ਸਿੰਘ ਢਿੱਲੋਂ ਜੀ, ਉਹ ਆਪ ਜੀ ਨੂੰ ਮੁਖਾਤਬ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛਤਰ ਚਬਰ ਤਖਤਾਂ ਦੇ ਮਾਲਕ, ਗੱਦੀ ਤੇ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਇਕੱਤਰ ਹੋਏ ਗੁਰੂ ਕੇ ਜੁਝਾਰੂ ਖਾਲਸਾ ਜੀਓ, ਲਵਾਓ ਹਾਜ਼ਰੀਆਂ, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਬੜੀਆਂ ਸੰਗਤਾਂ ਵੱਖਰੋ ਵੱਖਰੇ ਦਰਦ ਲੈ ਕੇ ਆਉਂਦੀਆਂ, ਵੱਖਰੋ ਵੱਖਰੇ ਦਰਦ ਸੁਣਾਏ ਜਾਂਦੇ ਨੇ। ਆਪਾਂ ਬਸ ਕੁਝ ਕੁ ਵਿਚਾਰ ਕਰਨੀ ਹੈ। 1845 ਦੇ ਵਿੱਚ ਮੁਦਕੀ ਦੀ ਜੰਗ ਤੋਂ ਬਾਅਦ ਜੋ ਖਾਲਸੇ ਨੇ ਸ਼ਹੀਦੀ ਪਾਈ, ਸਿੰਘ ਸਾਹਿਬਜ਼ਾਦਾ ਬਾਬਾ ਹਨੂਮਾਨ ਸਿੰਘ ਜੀ 96 ਕਰੋੜੀਓ ਜੰਗ ਦੇ ਵਿੱਚ ਲੜ ਰਹੇ ਸੀ, ਜਿਨ੍ਹਾਂ ਦਾ ਸਾਹਮਣੇ ਸੜਕ ਦੇ ਉੱਤੇ ਅੰਗੀਠਾ ਬਣਿਆ ਹੋਇਆ ਵੱਡਾ ਗੁਰਦੁਆਰਾ ਸਾਹਿਬ ਹੈ ਸੁਹਾਣੇ ਵਾਲਾ। ਖਾਲਸਾ ਜੰਗਾਂ ਯੁੱਧਾਂ ਦੇ ਵਿੱਚ ਜ਼ੁਲਮਾਂ ਦੇ ਖਿਲਾਫ ਲੜਦਾ ਹੈ, ਅੱਜ ਵੀ ਲੜਦਾ ਹੈ, ਲੜਦਾ ਰਹੂਗਾ ਵੀ। ਗੁਰੂ ਰੂਪ ਸਾਧ ਸੰਗਤ ਜੀ, ਅੰਗਰੇਜ਼ਾਂ ਨੇ ਖਾਲਸਾ ਰਾਜ ਕਬਜ਼ੇ ਦੇ ਵਿੱਚ ਕੀਤਾ। ਇਹਨਾਂ ਨੇ ਸਾਡੇ ਸਿੰਘਾਂ ਨੂੰ ਜਿੱਥੇ ਸ਼ਹੀਦ ਵੀ ਕੀਤਾ, ਉੱਥੇ ਸਾਡੇ ਵੀ ਅੱਜ ਵਾਲੇ ਜਿਹੜੇ ਅੰਗਰੇਜ਼ ਸਾਡੇ ਤੇ ਰਾਜ ਕਰਦੇ, ਇਹਨਾਂ ਦੇ ਵੱਡ ਵਡੇਰੇ ਰਲੇ ਹੋਏ ਸੀ, ਉਹਨਾਂ ਨਾਲ ਹੱਥੀਂ ਖਾਲਸਾ ਮਾਰਿਆ। ਕਈਆਂ ਨੇ ਸਾਡੇ ਦਮਾਲੇ ਵਧਾ ਕੇ ਪਟਿਆਲੇ ਵਾਲੇ ਰਾਜਿਆਂ ਨੇ ਸ਼ਹੀਦ ਕੀਤਾ ਇਸੇ ਜੰਗ ਦੇ ਵਿੱਚ, ਇਸੇ ਮਸਲੇ ਦੇ ਵਿੱਚ ਆਪਦੀ ਪੱਗ ਬਣਾਈ। ਸਾਡੇ ਪਟਿਆਲਾ ਸ਼ਾਹੀ ਧੱਕੇ ਨਾਲ ਜਿਹੜੀ ਅੱਜ ਵੀ ਅਸੀਂ ਬੰਨ੍ਹਦੇ ਤੁਰੇ ਆ ਰਹੇ ਹਾਂ। ਅੰਗਰੇਜ਼ਾਂ ਨੇ ਸਾਡਾ ਅਕਾਲ ਤਖ਼ਤ ਸਾਹਿਬ ਨੂੰ ਕਬਜ਼ੇ ਦੇ ਕਰਨ ਖਾਤਰ ਇੱਕ ਨਕਲ ਖਾਲਸਾ ਸਾਜ ਕੇ ਅਕਾਲ ਤਖ਼ਤ ਸਾਹਿਬ ਸਾਡਾ ਕਬਜ਼ੇ ਦੇ ਵਿੱਚ ਕੀਤਾ, ਜਿਹੜਾ ਅੱਜ ਵੀ ਹੈ, ਕਿਉਂਕਿ ਮਹਾਰਾਜ ਨੇ ਖਾਲਸਾ ਐ ਸਾਜਿਆ ਨਹੀਂ ਹੈ। ਇਹ ਵੀ ਵਿਚਾਰ ਅਧੀਨ ਗੱਲ ਹੈ, ਸੋਚਣ ਦੀ ਗੱਲ ਹੈ। ਇੱਥੋਂ ਸਾਡੇ ਅਨੇਕਾਂ ਫੁਲਵਾੜੀਆਂ ਬਣੀਆਂ, ਖਾਲਸੇ ਦੇ ਬਾਣੇ ਨੂੰ ਵਧਾਇਆ ਗਿਆ, ਕਿਉਂਕਿ ਜਿਹੜੀ ਇਹ ਖੇਡ ਹੈ ਬਾਣੇ ਦੇ ਵਿੱਚ ਹੈ। ਭਰਾਵੋ, ਜਿੱਥੇ ਵੀ ਤੁਸੀਂ ਬੈਠੇ ਹੋ, ਪਿੰਡਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ, ਸਾਨੂੰ ਕਿਤੇ ਮਰਨ ਦੀ ਲੋੜ ਨਹੀਂ, ਲੜਨ ਦੀ ਲੋੜ ਨਹੀਂ। ਸਾਡੇ ਨਾਲ ਧੱਕਾ ਇਉਂ ਹੀ ਹੋਇਆ, ਅਸੀਂ ਮਹਾਰਾਜ ਦਾ ਵਚਨ ਨਹੀਂ ਪਾਲਿਆ, ਅਸੀਂ ਆਪਦੇ ਮਨ ਦੀਆਂ ਕੀਤੀਆਂ, ਜਿਵੇਂ ਜੀ ਕਰਿਆ ਉਵੇਂ ਅਸੀਂ ਵਸਤਰ ਪਾਏ, ਮਹਾਰਾਜ ਦੇ ਬਾਣੇ ਨੂੰ ਵਧਾਇਆ, ਜਿੱਥੇ ਉੱਤੇ ਸ਼ਾਸਤਰ ਵੀ ਵਧਾਏ। ਇਹ ਸਾਨੂੰ ਬਖਸ਼ਾਂ ਸੀ। ਸਾਡੀ ਹਾਲਤ ਇਹ ਕਿਉਂ ਹੋਈ, ਅਸੀਂ ਇਹ ਵਿਚਾਰ ਦੇ ਵਿੱਚ ਥੋੜ੍ਹਾ ਜਿਹਾ ਆਪਾਂ 2 ਮਿੰਟ ਲਾਉਣੇ ਹੈ। ਇਹੀ ਸਾਡੇ ਵਿੱਚ ਵੱਡੀ ਕੰਧ ਹੈ। ਤੁਹਾਡੇ ਪਿੱਠ ਪਿੱਛੇ ਖਾਲਸਾ ਰਾਜ ਪਿਆ, ਮਹਾਰਾਜਾ ਰਣਜੀਤ ਸਿੰਘ ਵਾਲਾ। ਉਹ ਰਾਜ ਰਾਜਾ ਵਰਦੀ ਦੇ ਵਿੱਚ ਹੈ। ਤਿਆਰ ਪਰ ਤਿਆਰ ਹੋ, ਆਪਾਂ ਨੂੰ ਸਾਰਿਆਂ ਨੂੰ ਪਤਾ, ਨਹੀਂ ਮੰਨਦੀਆਂ ਸਰਕਾਰਾਂ, ਖੱਜਲ ਖੁਆਰ ਕਰਦੀਆਂ, ਕਿਉਂਕਿ ਅਸੀਂ ਮਹਾਰਾਜ ਨੇ ਆਖਿਆ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ, ਜਬ ਹੈ ਗਏ ਵਿਪਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਭਾਈ ਅਸੀਂ ਵਿਦੇਸ਼ੀ ਬਾਣਾ ਪਾਇਆ ਹੋਇਆ ਹੈ। ਸੋਚ ਕੇ ਦੇਖੋ ਸਾਡੇ ਸਤਿਗੁਰਾਂ ਦੀ ਕੀ ਸੋਚ ਸੀ। ਹਰ ਤਰ੍ਹਾਂ ਦੀ ਵਰਦੀ ਲਹਾਈ ਉਹਨਾਂ ਨੇ, ਦਮਾਲੇ ਚਲਾਏ, ਚੰਦ ਤੋੜੇ ਲਾਏ, ਬਾਣਾ ਦਿੱਤਾ ਖਾਲਸੇ ਨੇ, ਖਾਲਸਾ ਰਾਜਾ ਖਾਲਸਾ ਸਾਜਿਆ। ਸਾਡੇ ਵਿੱਚ ਅੰਗਰੇਜ਼ ਵੜ ਗਏ, ਸਾਡਾ ਅਕਾਲ ਤਖ਼ਤ ਸਾਹਿਬ ਨੂੰ ਸਾਡੀ ਉਹ ਕਬਜ਼ੇ 'ਚ ਕੀਤਾ ਹੋਇਆ। ਦੇਸ਼ ਆਜ਼ਾਦ ਹੋਇਆ, ਅਸੀਂ ਐਵੇਂ ਕੱਛਾਂ ਫੈਲਾਉਂਦੇ ਹਾਂ। ਕਾਹਦਾ ਦੇਸ਼ ਆਜ਼ਾਦ ਹੋਇਆ? ਗੁਰਦੁਆਰੇ ਸਾਡੇ ਕਬਜ਼ੇ ਦੇ ਵਿੱਚ ਕੀਤੇ ਗਏ। 1920 ਦੇ ਵਿੱਚ ਅਕਾਲੀ ਫੌਜ ਦੇ ਖਿਲਾਫ ਅਕਾਲੀ ਦਲ ਬਣਾਤਾ। 25 ਦੇ ਵਿੱਚ ਉਹਨਾਂ ਨੂੰ ਗੁਰਦੁਆਰੇ ਲਿਖਤੇ, ਉਸੇ ਆਪ ਦੇ ਬਾਣੇ ਦੇ ਵਿੱਚ ਹੀ, ਜਿਵੇਂ ਪੈਂਟਾਂ ਅੰਗਰੇਜ਼ ਪਾਉਂਦੇ ਆ, ਗੁਰਦੁਆਰੇ ਲਿਖ ਕੇ ਖਾਲਸੇ ਨੂੰ ਕਮਜ਼ੋਰ ਕਰਨ ਖਾਤਰ। ਸੋਚਣ ਵਾਲੀ ਗੱਲ ਹੈ, ਇੱਥੇ ਸਾਰੀ ਬਿਮਾਰੀ ਅੜੀ ਪਈ ਹੈ। ਖਾਲਸੇ ਨੂੰ ਕਮਜ਼ੋਰ ਕੀਤਾ ਗਿਆ, ਗੁਰਦੁਆਰੇ ਲਾਂਭੇ ਕੀਤੇ ਗਏ, ਅਕਾਲ ਤਖ਼ਤ ਸਾਹਿਬ ਤੋਂ ਬਚਨ ਨਹੀਂ ਕੋਈ ਕਰ ਸਕਿਆ ਖਾਲਸਾ। ਇਹ ਵੀ ਉਹਨਾਂ ਨੇ ਕਬਜ਼ੇ 'ਚ ਕੀਤਾ ਹੈ। ਅੱਜ ਵੀ ਉਹੀ ਹਾਲਤ ਆ, ਲੜੀ ਜਾਂਦੇ ਨਾ, ਆਪਾਂ ਗਾਲਾਂ ਦੇਈ ਜਾਂਦੇ ਵੀ ਉਹ ਐ ਨਹੀਂ ਕਰਦੇ ਜੀ, ਬਾਦਲ ਕਿਆ ਨੇ ਕਬਜ਼ਾ ਕਰ ਲਿਆ। ਗੁਰੂ ਦੇ ਪਿਆਰਿਓ, ਬਾਣਾ ਪਹਿਨਣਾ ਪੈਣਾ। ਬਾਣਾ ਪਹਿਨ ਕੇ ਨਾ, ਜਿਹੜੇ ਪਿੰਡਾਂ ਦੇ ਵਿੱਚ ਵੀ ਬੈਠੇ ਹੋ, ਜਿੰਨੇ ਅੰਮ੍ਰਿਤਧਾਰੀ ਹੋ, ਕੁਛ ਨਹੀਂ ਕਰਨਾ, ਆਪਦੇ ਪਿਓ ਦੀ ਵਰਦੀ ਪਾਉਣੀ ਕੀ ਔਖੀ ਹੈ। ਜੇ ਤੁਸੀਂ ਨਿਹੰਗ ਵਰਦੀ ਕਹਿੰਦੇ ਤਾਂ ਸਾਡਾ ਪਿਓ ਵੀ ਨਿਹੰਗ ਸਿੰਘ ਹੀ ਸੀ। ਤੁਸੀਂ ਦਰਦ ਮੰਨੋ, ਪਿੰਡਾਂ ਦੇ ਵਿੱਚ 10 ਕੁੜੀਆਂ ਪਿੰਡਾਂ 'ਚ ਰੁਲੀ ਜਾਂਦੀਆਂ। ਪਿੰਡਾਂ ਦੇ ਵਿੱਚ ਦਫ਼ਤਰ ਖੋਲ੍ਹੋ, ਬਾਣਾ ਪਾ ਕੇ ਘਰ ਘਰ ਜਾਓ। ਡੇਰਾਬਾਦ ਮਰਦਾ, ਹੋਰ ਤਰ੍ਹਾਂ ਦੇ ਜਿਹੜੇ ਤੁਹਾਡੇ 'ਚ ਸੰਨ ਲਾਉਂਦੇ ਆ ਉਹ ਮਰਦੇ ਆ। ਸਾਰੀਆਂ ਬਿਮਾਰੀਆਂ ਮਰਦੀਆਂ। ਜਿਹਦੇ ਛੱਤ ਨਹੀਂ ਹੈਗੀ, ਅਸੀਂ ਉਹਦੇ ਕੋਲ ਛੱਤ ਪਾ ਨਹੀਂ ਸਕਦੇ।
ਤੁਸੀਂ ਇੱਥੋਂ ਦੀ ਪੜ੍ਹੋ, ਖਾਲਸਾ ਰਾਜ ਚੱਕੋ। ਅਸੀਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਿੰਘ ਸਾਹਿਬ ਜਹਦਰ ਬਾਬਾ ਮਾਨ ਸਿੰਘ ਜੀ ਅਕਾਲੀ ਦੇ ਦਲ ਪੰਥ ਵੱਲੋਂ ਬੁੱਢਾ ਦਲ 4 ਤਖਤ ਕਬਜ਼ੇ ਦੇ ਵਿੱਚ ਨੇ ਅੰਗਰੇਜ਼ਾਂ ਦੇ। ਅੱਜ ਵੀ ਕੱਲਾ ਇੱਕ ਖਾਲਸੇ ਕੋਲੇ ਆ ਪੰਜਵਾਂ ਤਖਤ ਬੁੱਢਾ ਦਲ। ਅਸੀਂ ਉਦੋਂ ਵੱਲੋਂ ਤੁਹਾਨੂੰ ਖਾਲਸਾ ਰਾਜ ਦਿੰਨੇ ਆ। ਵਰਦੀਆਂ ਪਾਓ, ਪਿੰਡਾਂ ਦੇ ਵਿੱਚ ਮਰਦਮ ਸਮਾਰੀਆਂ ਕਰੋ, ਦਫ਼ਤਰ ਖੋਲ੍ਹੋ, ਨੀਲੇ ਬਾਣੇ ਪਹਿਲੋਂ ਤਿਆਰ ਬਰ ਹੋ, ਦਫ਼ਤਰ ਖੋਲ੍ਹ ਕੇ ਮਰਦਮ ਸਮਾਰੀ ਕਰੋ। ਦੇਖੋ ਕਿੰਨੇ ਮਰੀਜ਼ ਆ, ਗੋਡਿਆਂ ਵਾਲੇ, ਕੈਂਸਰ ਵਾਲੇ, ਟੀਵੀਆਂ ਵਾਲੇ, ਤਰ੍ਹਾਂ ਤਰ੍ਹਾਂ ਦੇ ਦਿਲ ਦੀਆਂ ਬਿਮਾਰੀਆਂ, ਚਮੜੀ ਦੇ ਰੋਗ। ਗਰੀਬ ਲੈਟਰਨ ਤੱਕ ਨਹੀਂ ਜਾ ਸਕਦਾ। ਅਸੀਂ ਕਿਰਪਾਨਾਂ ਵੀ ਪਾਈਆਂ, ਪਿੰਡਾਂ 'ਚ ਵੀ ਸੌਂਦੇ ਹਾਂ। ਕਿੱਥੋਂ ਦਾ ਖਾਲਸਾ? ਬੇਨਤੀ ਕਰਦੇ ਹਾਂ ਦਫ਼ਤਰ ਖੋਲ੍ਹੋ, ਭਾਵੇਂ 5 ਸਿੰਘ ਹੋ ਜਾਓ, ਇੱਕ ਤਾਂ ਹੋਊ ਸੂਰਮਾ ਪਿੰਡਾਂ 'ਚ। ਹਰੇਕ ਲੀਡਰ ਦਾ ਦਫ਼ਤਰ ਖੋਲ੍ਹਿਆ ਸੀ, ਮਹਾਰਾਜ ਦੇ ਘਰ ਦੇ ਖੋਲ੍ਹੋ ਬਾਣਾ ਪਾ ਕੇ। ਧੀਆਂ ਭੈਣਾਂ ਦੇ ਕੇਸ ਉੱਥੇ ਆਉਣਗੇ। ਜਿਹੜੇ ਮਰੀਜ਼ ਹੈ ਫ੍ਰੀ ਹੈਲਥ ਸਰਕਾਰ ਬਣੀ ਹੈ, ਇਹਨਾਂ ਨੂੰ ਚੁਕਾਓ। ਪਿੰਡਾਂ 'ਚ ਕਿਉਂ ਨਹੀਂ ਜਾਮ ਕਰਦੇ? ਜਿਹੜੇ ਪਿੰਡਾਂ 'ਚ ਇਹਨਾਂ ਨੂੰ ਪਿੰਡਾਂ 'ਚ ਦੱਸੋ ਸਰਕਾਰ ਨੂੰ ਅਸੀਂ ਕੌਣ ਹੁੰਦੇ ਆ। ਖਾਲਸਾ ਰਾਜ ਆ ਸਾਡਾ, ਇਹ ਲਾਗੂ ਕਰਨ ਕੰਨਿਓ ਪਿਆ। ਸਾਨੂੰ ਇੱਧਰ ਸੁਰਤ ਨਹੀਂ ਆਉਣ ਦਿੰਦੇ। ਕੋਈ ਖਾਲਿਸਤਾਨ, ਕੋਈ ਪਾਕਿਸਤਾਨ। ਮਹਾਰਾਜ ਕਹਿੰਦਾ ਖਾਲਸਾ ਮੇਰਾ ਪੂਜਣ ਯੋਗ। 2% ਹੈ ਨਾ ਆਪਾਂ। ਏਡ ਆਪਣੀ ਜਿਹੜੀ ਉਹ ਬਾਹਰ ਜਾਂਦੀ ਹੈ, ਕੀ ਵੱਜਦੀ ਹੈ ਆਪਣੀ ਖਾਲਸਾ ਏਡ। ਕਿੰਨੇ ਵਿਦੇਸ਼ਾਂ ਦੇ ਵਿੱਚ ਆ, ਜੇ ਬਾਣਾ ਪਾਇਆ ਹੋਵੇ ਉਦੋਂ ਫੁੱਲ ਲੱਗੇ। ਤੇ ਆਪਾਂ 2% ਆ। ਆਪਾਂ ਤਾਂ ਸਾਰਿਆਂ ਨੂੰ ਮੱਤ ਦੇਣੀ ਹੈ, ਸੰਸਾਰ ਸਾਗਰ ਨੂੰ। ਆਪਾਂ ਤਾਂ ਹੋਰ ਚੱਕਰ 'ਚ ਲੀਡਰਾਂ ਨੇ ਪਾਏ ਹੋਏ ਆ। ਖਾਲਸਾ ਮੇਰਾ ਰੂਪ, ਸਤਿਗੁਰ ਨੇ ਖਾਲਸੇ ਨੂੰ ਰੂਪ ਦਿੱਤਾ, ਰੱਖਿਆ ਕੀ ਹੈ ਉਹਨੇ? ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੂੰਹ ਮੈਂ ਕਰੂ ਨਿਵਾਸ। ਯਾਰ ਖਾਲਸੇ ਕਿਉਂ ਨਹੀਂ ਬਣਦੇ? ਬਾਣਾ ਪਾਓ, ਕੱਪੜੇ ਪਾਉਣੇ ਐ। ਮੈਂ ਸਾਰੀਆਂ ਭੈਣਾਂ ਨੂੰ ਬੇਨਤੀ ਕਰਦਾ, ਭੈਣੋ ਬਾਣਾ ਪਾ ਲੈਣ ਦਿਓ ਇਹਨਾਂ ਨੂੰ, ਕਿਰਪਾ ਕਰਕੇ ਬਾਣਾ ਪਾਓ। ਸਾਰੀਆਂ ਬਿਮਾਰੀਆਂ ਦਾ ਹੱਲ ਹੈ। ਜਦੋਂ ਤੁਸੀਂ ਪਿੰਡਾਂ ਦੇ ਵਿੱਚ ਮਰੀਜ਼ ਇਹਨਾਂ ਨੂੰ MLA ਨੂੰ ਚੁਕਾਓਗੇ, ਅਸੀਂ ਨਾਲ ਹੋਵਾਂਗੇ ਤੁਹਾਡੇ। ਮੇਰਾ ਸੇਵਾ ਦੇ ਵਿੱਚ ਤਾਂ ਰਾਜ ਪਿਆ, ਇੱਥੋਂ ਦੀ ਖਾਲਸਾ ਰਾਜ ਹੈ। ਹੋਰ ਵੋਟਾਂ ਨਾਲ ਨਾ ਜੀ, ਵੋਟ ਸੋਥੋਂ ਬਾਹਰ ਪਾ ਦੇਣਗੇ ਲੋਕ। ਥੱਲਿਓਂ ਸੇਵਾ ਕਰੋ, ਇਹੀ ਖਾਲਸਾ ਰਾਜ ਹੈ। ਅਸੀਂ ਬੇਨਤੀ ਕਰਦੇ ਹਾਂ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਵੱਲੋਂ ਵੀ ਭਾਈ ਜੋੜ ਮੇਲਾ ਆਪਾਂ ਹੋਲੇ ਮਹੱਲੇ ਦਾ ਇੱਥੇ ਹੀ ਮਨਾਵਾਂਗੇ। ਸਾਰੀਆਂ ਜਥੇਬੰਦੀਆਂ ਵੀ ਇੱਥੇ ਆਪਣੇ ਨਾਲ, ਜਿੰਨੇ ਨਿਹੰਗ ਸਿੰਘ ਜਥੇਬੰਦੀਆਂ, ਹੋਰ ਵੀ ਤਰ੍ਹਾਂ ਤਰ੍ਹਾਂ ਦੀ ਫੁਲਵਾੜੀ ਹੈ। 6 ਤਰੀਕ ਨੂੰ ਆਪਾਂ ਅਖੰਡ ਪਾਠ ਸਾਹਿਬ ਦਲ ਵੱਲੋਂ ਵੀ ਉੱਥੇ ਬੁੱਢੇ ਦਲ ਦੀ ਪਾਲਕੀ ਦੇ ਵਿੱਚ ਵੀ ਰੱਖਾਂਗੇ, ਸਟੇਜ ਵਾਲਿਆਂ ਨੇ ਵੀ ਰੱਖਣਾ ਹੈ। ਤੇ ਉਸ ਤੋਂ ਬਾਅਦ 8 ਨੂੰ ਆਪਾਂ ਭੋਗ ਪਾ ਕੇ ਨਾਲ ਦੀ ਨਾਲ ਮੁਹੱਲੇ ਦਾ ਚੱਲ ਹੈ, ਸ਼ਾਸਤਰ ਵਿਦਿਆ ਜਾਓ ਦਿਖਾਏ ਜਾਣਗੇ। ਸੋ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦੇ ਹਾਂ, ਜਿੱਥੇ ਤੱਕ ਵੀ ਕੋਈ ਸੁਣਦਾ, ਭਾਈ ਜੋੜ ਮੇਲਾ ਆਪਾਂ ਹੋਲੇ ਮਹੱਲੇ ਦਾ ਇੱਥੇ ਮਨਾ ਰਹੇ ਹਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ। ਸਾਰੇ ਵੀਰਾਂ ਨੂੰ ਫੇਰ ਬੇਨਤੀ ਕਰਦਾ, ਬਾਣੇ ਪਾਓ ਭਰਾਵੋ, ਆਪਦਾ ਪਹਿਰਾ ਸਾਂਭੋ। ਰਾਜ ਆਪਣਾ ਪਹਿਰਾ ਸਾਂਭਣ ਕੰਨਿਓ ਪਿਆ। ਚੱਕੋ ਰਾਜ, ਖਾਲਸਾ ਸਾਨੂੰ ਦਿੰਦਾ ਹੈ। ਵਰਦੀ ਪਾਓ ਤੇ ਆਪਦਾ ਵਿਦੇਸ਼ੀ ਬਾਣਾ ਲਾ ਦਿਓ। ਹੋ ਲਾ ਦਿਓ ਵਿਦੇਸ਼ੀ ਬਾਣਾ, ਰਾਜ ਚੱਕੋ ਖਾਲਸੇ ਦਾ ਸਿੰਘੋ। ਲਾ ਦਿਓ ਵਿਦੇਸ਼ੀ ਬਾਣਾ, ਰਾਜ ਲੈ ਜੋ ਖਾਲਸੇ ਦਾ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਦੇ ਜਕਾਰੇ ਜਾਵੇ, ਨਿਹਾਲ ਹੋ ਜਾਵੇ, ਸੋ ਫਤਿਹ ਪਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜਥੇਦਾਰ ਮੇਲਾ ਸਿੰਘ ਜੀ, ਪ੍ਰਚਾਰਕ ਬੁੱਢਾ ਦਲ, ਜਿਨ੍ਹਾਂ ਨੇ ਕਿਹਾ ਕਿ ਭਾਈ ਆਪਾਂ ਬਾਣੀ ਬਾਣੇ ਦੇ ਧਾਰਨੀ ਬਣੀਏ। ਤੇ 8 ਤਰੀਕ ਨੂੰ ਜਿਹੜਾ ਇੱਥੇ ਹੋਲਾ ਮਹੱਲਾ ਮਨਾਇਆ ਜਾਣਾ ਹੈ, ਸੋ ਆਪਨੇ ਵੀ ਆਉਣਾ ਹੈ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਇੱਥੇ ਲੈ ਕੇ ਆਉਣਾ, ਤਾਂ ਕਿ ਜੋ ਖਾਲਸੀ ਜਹੋ ਜਲਾਲ ਹੈ ਉਸ ਬੱਚਿਆਂ ਨੂੰ ਵੀ ਦਰਸ਼ਨ ਕਰਨ ਨੂੰ ਮਿਲਣ। ਤੇ ਮੈਂ ਬੇਨਤੀ ਕਰਾਂ, ਸਰਦਾਰ ਗੁਰਦਰਸ਼ਨ ਸਿੰਘ ਜੀ ਢਿੱਲੋਂ, ਸਿੱਖ ਫਿਲਾਸਫਰ, ਉਹ ਆਪ ਜੀ ਨੂੰ ਮੁਖਾਤਬ ਹੋਣਗੇ। ਤੇ ਸਾਡੇ ਕੋਲ ਜਿਨ੍ਹਾਂ ਵੀਰਾਂ ਨੇ ਮਾਇਆ ਕਰਕੇ ਸੇਵਾ ਕੀਤੀ ਹੈ, ਭਾਈ ਕਰਮ ਸਿੰਘ ਜੀ 200 ਰੁਪਏ, ਗੂਤ ਭੇਟਾ 50 ਰੁਪਏ, ਗੂਤ ਸੇਵਾ 700 ਰੁਪਏ, ਸੁਰਜੀਤ ਸਿੰਘ ਖਾਨਪੁਰ 750 ਰੁਪਏ, ਗੂਤ ਸੇਵਾ 100 ਰੁਪਏ, ਗੂਤ ਸੇਵਾ 100 ਰੁਪਏ, ਗੂਤ ਸੇਵਾ 100 ਰੁਪਏ, ਫਿਰ ਗੁਪਤ ਸੇਵਾ 100 ਰੁਪਏ, ਕੁਲਵਿੰਦਰ ਸਿੰਘ ਜੀ 100 ਰੁਪਏ, ਤੇ ਗੁਪਤ ਸੇਵਾ 500 ਰੁਪਏ, ਕੁਲਦੀਪ ਸਿੰਘ 2100 ਰੁਪਏ, ਦਲੀਪ ਸਿੰਘ 200 ਰੁਪਏ, ਦੀਨ ਕੌਰ ਰੰਧਾਵਾ 5000 ਰੁਪਏ, ਜਸਵਿੰਦਰ ਸਿੰਘ 500 ਰੁਪਏ, ਹਰਵੰਤ ਸਿੰਘ 100 ਰੁਪਏ, ਗੁਪਤ ਸੇਵਾ 300 ਰੁਪਏ, ਕੁਲਵਿੰਦਰ ਸਿੰਘ 100 ਰੁਪਏ, ਸੋਮ ਸਿੰਘ 100 ਰੁਪਏ, ਬਲਦੇਵ ਸਿੰਘ 500 ਰੁਪਏ, ਗਿਆਨ ਕੌਰ 500 ਰੁਪਏ,
ਜਸਵਿੰਦਰ ਕੌਰ 500 ਰੁਪਏ, ਗੁਪਤ ਸੇਵਾ 1000 ਰੁਪਏ, ਗੁਪਤ ਸੇਵਾ 500 ਰੁਪਏ, ਲੁਧਿਆਣੇ ਤੋਂ 500 ਰੁਪਏ, ਗੁਪਤ ਸੇਵਾ 1100 ਰੁਪਏ, ਗੁਪਤ ਸੇਵਾ 50 ਰੁਪਏ, ਜਸਵੀਰ ਸਿੰਘ 100 ਰੁਪਏ, ਬੰਤ ਸਿੰਘ 100 ਰੁਪਏ, ਅਜੇਪ੍ਰੀਤ ਸਿੰਘ 500 ਰੁਪਏ, ਸੋਹਿਕ ਵੀਰ ਸੇਵਾ 100 ਰੁਪਏ, ਅਤੇ ਕੁਲਵੰਤ ਸਿੰਘ ਰਤੀਆ ਪਿੰਡ ਤੋਂ ਮੋਗੇ ਤੋਂ ਆਏ ਹੈ ਅਤੇ ਉਹ ਸੰਗਤਾਂ ਵਾਸਤੇ 3 ਖੇਸ ਲੈ ਕੇ ਆਏ ਆਪ ਤਿਆਰ ਕਰਕੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਆਓ ਆਪਣੇ ਸਰਦਾਰ ਗੁਰਦਰਸ਼ਨ ਸਿੰਘ ਜੀ ਢਿੱਲੋਂ ਪਾਸੋਂ ਆਪਾਂ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਚੱਲਦਾ ਪਰਮ ਸਤਿਕਾਰਯੋਗ ਖਾਲਸਾ ਜੀ, ਪਰਮ ਸਤਿਕਾਰਯੋਗ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੱਚ ਪੁੱਛੋ ਤਾਂ ਸੁਣਨ ਆਇਆ ਸੀਗਾ। ਮੈਂ ਚਾਹੁੰਦਾ ਸੀ ਕਿ ਮੈਂ ਇਸ ਮੋਰਚੇ ਦਾ ਕੁਝ ਛੋਟਾ ਜਿਹਾ ਅੰਗ ਬਣ ਜਾਵਾਂ। ਮੈਨੂੰ ਘਰ ਬੈਠੇ ਬਹੁਤ ਦੁੱਖ ਹੁੰਦਾ, ਤਕਲੀਫ ਹੁੰਦੀ ਆ, ਇਹ ਅਹਿਸਾਸ ਹੁੰਦਾ ਕਿ ਸਾਡੇ ਭੈਣ ਭਰਾ ਬੱਚਿਆਂ ਦੇ ਉੱਤੇ ਕਿਸ ਕਿਸਮ ਦਾ ਅਤਿਆਚਾਰ ਹੁੰਦਾ। ਇਹ ਅਤਿਆਚਾਰ ਆ ਜਿਹੜਾ ਇਹ ਲਗਾਤਾਰ ਚੱਲ ਰਿਹਾ, ਇਸ ਦੇ ਵਿੱਚ ਕੋਈ ਬ੍ਰੇਕ ਆਈ ਨਹੀਂ। ਇੱਥੇ ਮਾਝੀ ਸਾਹਿਬ ਮੇਰੇ ਬਹੁਤ ਪਿਆਰੇ ਮਿੱਤਰ ਆ, ਮੈਨੂੰ ਇਹਨਾਂ 'ਤੇ ਬਹੁਤ ਵਿਸ਼ਵਾਸ ਆ ਕਿ ਇਹ ਪੰਥ ਨੂੰ ਚੰਗੇ ਤਰੀਕੇ ਦੇ ਨਾਲ ਚੰਗੀ ਲੀਡ ਦੇ ਸਕਦੇ ਆ। ਪੋਟੈਂਸ਼ੀਅਲ ਹੈ ਇਹਨਾਂ 'ਚ, ਇਮਾਨਦਾਰੀ ਵੀ ਹੈ। ਇਹਨਾਂ ਨੇ ਇੱਕ ਗੱਲ ਬਾਰ-ਬਾਰ ਇਸ ਸਟੇਜ ਤੋਂ ਆਈ 295A, ਫਿਰ ਇਹਨਾਂ ਨੇ ਇੱਕ ਗੱਲ ਕਹਿ ਦਿੱਤੀ ਕਿ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਸ ਤਰੀਕੇ ਨਾਲ 295A ਲਾ ਕੇ ਉਹਨੂੰ ਸਖਤ ਕਰਕੇ, ਕਾਨੂੰਨ ਨੂੰ ਹੋਰ ਮਤਲਬ ਸਖਤ ਕਰਕੇ, ਇਸੇ ਤਰੀਕੇ ਨਾਲ ਬਾਈਬਲ 'ਤੇ, ਕੁਰਾਨ 'ਤੇ ਅਤੇ ਗੀਤਾ 'ਤੇ। ਮੈਨੂੰ ਬਹੁਤ ਇਸ ਗੱਲ ਦੀ ਤਕਲੀਫ ਆ, ਇਸ ਗੱਲ ਦਾ ਮੈਨੂੰ ਦੁੱਖ ਆ, ਇਸ ਗੱਲ ਦੀ ਮੈਨੂੰ ਚਿੰਤਾ ਹੈ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਿਭਾਸ਼ਾ ਸਮਝ ਹੀ ਨਹੀਂ ਸਕੇ। ਮਾਫ ਕਰਨਾ, ਮੈਂ ਬਹੁਤ ਵੱਡੀ ਗੱਲ ਕਹਿ ਰਿਹਾ। ਸਾਡੇ ਬਹੁਤ ਵੱਡੇ ਵਿਦਵਾਨਾਂ ਨੇ ਤੋਂ ਬਹੁਤ ਵੱਡੀ ਭੁੱਲ ਹੋਈ ਵੀ ਆ, ਬਹੁਤ ਵੱਡੀ ਗਲਤੀ ਹੋਈ ਵੀ ਆ, ਔਰ ਉਸ ਗਲਤੀ ਨੂੰ ਅਸੀਂ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਬਹੁਤ ਕੋਸ਼ਿਸ਼ ਕਰਦਾ, ਲਿਖ ਕੇ ਵੀ ਬੋਲ ਕੇ ਵੀ, ਗੱਲ ਸਮਝ ਲਓ ਗੁਰੂ ਗ੍ਰੰਥ ਸਾਹਿਬ ਚੀਜ਼ ਕੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਿਭਾਸ਼ਾ ਕੀ ਹੈ। ਭਾਈ ਕਾਨ ਸਿੰਘ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਪੰਥ ਦੇ ਬਹੁਤ ਬੜੇ ਮਹਾਨ ਸਤਿਕਾਰਿਤ ਵਿਦਵਾਨ ਸਨ, ਉਹਨਾਂ ਤੋਂ ਬਹੁਤ ਵੱਡੀ ਇੱਕ ਭੁੱਲ ਹੋਈ ਹੈ, ਬਹੁਤ ਵੱਡੀ ਇੱਕ ਗਲਤੀ ਹੋਈ ਆ, ਔਰ ਉਹ ਗਲਤੀ ਨੂੰ ਸੁਧਾਰਨਾ ਬਹੁਤ ਲਾਜ਼ਮੀ ਤੇ ਬਹੁਤ ਜ਼ਰੂਰੀ ਆ। ਕੀ ਹੈ ਗਲਤੀ? ਭਾਈ ਕਾਨ ਸਿੰਘ ਉਹਨਾਂ ਨੇ ਜਦੋਂ ਸਿੰਘ ਸਭਾ ਲਹਿਰ ਚੱਲ ਰਹੀ ਸੀ, ਬੜੇ ਜ਼ੋਰਾਂ ਤੇ ਸੀ, ਬਹੁਤ ਵੱਡੇ ਵਿਦਵਾਨ ਸੀ, ਬੜਾ ਉਹਨਾਂ ਨੇ ਚੰਗਾ ਲਿਟਰੇਚਰ ਦਿੱਤਾ, ਪਰ ਇੱਕ ਗਲਤੀ ਕਰ ਗਏ, ਔਰ ਉਹ ਗਲਤੀ ਸਿੱਖਾਂ ਨੇ ਆਪਣੇ ਪੱਲੇ ਬੰਨ੍ਹ ਲਈ। ਉਹ ਕੀ ਗਲਤੀ ਕਰ ਲਈ ਕਿ ਉਹਨਾਂ ਨੇ MA ਮਕੌਲਫ ਅੰਗਰੇਜ਼ ਆਫੀਸਰ ਸੀ, ICS ਆਫੀਸਰ, ਉਸ ਨੂੰ ਕਹਿ ਕੇ ਟਰਾਂਸਲੇਸ਼ਨ ਕਰਾ ਦਿੱਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਔਰ ਉਹ ਟਰਾਂਸਲੇਸ਼ਨ ਕਰਾਉਣ ਤੋਂ ਬਾਅਦ ਜਿਹੜਾ MA ਮਕੌਲਫ ਸੀ ਉਹ ਈਸਾਈ ਸੀ, ਉਹ ਈਸਾਈ ਜੰਮਿਆ ਸੀ, ਈਸਾਈ ਮਤ ਵਿੱਚ ਉਸ ਦੀ ਗਰੂਮਿੰਗ ਹੋਈ ਵੀ ਸੀ। ਈਸਾਈਆਂ ਦੇ ਲਈ ਜਿਹੜੀ ਬਾਈਬਲ ਹੈ ਉਹ ਇੱਕ ਸਕ੍ਰਿਪਚਰ ਹੈ, ਜਿਸ ਨੂੰ ਤੁਸੀਂ ਧਾਰਮਿਕ ਗ੍ਰੰਥ ਕਹਿ ਲਓ ਪੰਜਾਬੀ ਦੇ ਵਿੱਚ, ਤਾਂ ਬਾਈਬਲ ਦੀ ਕੋਈ ਆਥੈਂਟਿਸਿਟੀ ਨਹੀਂ ਹੈ। ਉਹ ਓਲਡ ਟੈਸਟਾਮੈਂਟ ਕਹਿੰਦੇ, ਇੱਕ ਨਿਊ ਟੈਸਟਾਮੈਂਟ ਕਹਿੰਦੇ ਆ।
ਬਾਈਬਲ ਦਾ ਆਥਰ ਕ੍ਰਾਈਸਟ ਨਹੀਂ ਹੈ। ਕ੍ਰਾਈਸਟ ਤੋਂ 750 ਸਾਲ ਬਾਅਦ ਨਿਊ ਟੈਸਟਾਮੈਂਟ ਲਿਖਿਆ ਗਿਆ। ਇੱਕ ਹੀ ਦੁਨੀਆ ਦਾ ਵਾਹਿਦ ਗ੍ਰੰਥ ਹੈ, ਸਾਖਸ਼ਾਤ ਜਿਉਂਦਾ ਜਾਗਦਾ ਗੁਰੂ ਦਾ ਸਰੂਪ। ਗ੍ਰੰਥ ਨਹੀਂ ਹੈ, ਇਹ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਆ ਸਿੱਖਾਂ ਦਾ, ਜਿਹਨੂੰ ਅੰਗਰੇਜ਼ੀ ਵਿੱਚ ਅਸੀਂ ਕਹਿ ਸਕਦੇ ਲਿਵਿੰਗ ਕਾਰਪੋਰੇਟ ਗੁਰੂ। ਸ਼ਬਦ ਗੁਰੂ ਦੀ ਗੱਲ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਨੇ। ਔਰ ਜਦੋਂ ਪੰਜਵੇਂ ਪਾਤਸ਼ਾਹ ਨੇ ਬੀੜ ਕੰਪਾਈਲ ਕਰਕੇ ਦਰਬਾਰ ਸਾਹਿਬ ਦੇ ਵਿੱਚ ਲੈ ਕੇ ਆਏ, ਉਸ ਵੇਲੇ ਕੀ ਹੋਇਆ? ਇੱਕ ਦੁਨੀਆ ਦੇ ਸਪਿਰਚੁਅਲ ਇਤਿਹਾਸ ਦੇ ਵਿੱਚ ਇੱਕ ਬਹੁਤ ਬੜਾ ਰੈਵੋਲੂਸ਼ਨ ਆਇਆ। ਮਾਫ ਕਰਨਾ ਸਿੱਖ ਉਸ ਗੱਲ ਨੂੰ ਬਹੁਤਾ ਨੋਟ ਨਹੀਂ ਕਰਦੇ ਸੀਰੀਅਸਲੀ, ਕਿਉਂਕਿ ਇੱਕ ਬੜੀ ਵੱਡੀ ਗਲਤੀ ਹੋਈ ਵੀ ਆ। ਉਹ ਕੀ ਹੋਇਆ ਕਿ ਮਹਾਰਾਜ ਪੰਜਵੇਂ ਪਾਤਸ਼ਾਹ ਮੰਜੀ ਤੇ ਬਿਰਾਜਮਾਨ ਹੋ ਕੇ ਸਿੱਖਾਂ ਨੂੰ ਸੁਸ਼ੋਭਿਤ ਹੋਇਆ ਕਰਦੇ ਸੀ। ਜਿਸ ਦਿਨ ਬੀੜ ਕੰਪਾਈਲ ਕਰਕੇ ਲੈ ਕੇ ਆਏ ਤਾਂ ਕੀ ਹੋਇਆ? ਇੱਕ ਬਹੁਤ ਬੜਾ ਰੈਵੋਲੂਸ਼ਨ ਹੋਇਆ ਦੁਨੀਆ ਦੇ ਸਪਿਰਚੁਅਲ ਇਤਿਹਾਸ ਦੇ ਵਿੱਚ। ਸਿੱਖਾਂ ਦੇ ਇਤਿਹਾਸ ਦੀ ਨਹੀਂ ਮੈਂ ਗੱਲ ਕਰ ਰਿਹਾ, ਸਿੱਖ ਵੀ ਉਸ ਦੇ ਵਿੱਚ ਹੈਗੇ ਆ। ਕਿ ਜਿਹੜੀ ਬੀੜ ਸੀ ਉਹ ਕਿੱਥੇ ਬਿਰਾਜਮਾਨ ਕਰ ਦਿੱਤੀ ਤੇ ਗੁਰੂ ਕਿੱਥੇ ਬੈਠ ਗਿਆ? ਇਹ ਗੱਲ ਨੂੰ ਸੋਚੋ, ਇਹ ਗੱਲ ਨੂੰ ਸਮਝੋ। ਇਸ ਈਵੈਂਟ ਦੇ ਪਿੱਛੇ, ਇਸ ਘਟਨਾਕ੍ਰਮ ਦੇ ਪਿੱਛੇ ਬਹੁਤ ਵੱਡੀ ਗੱਲ ਹੈ। ਪਹਿਲੀ ਵੇਰ ਦੁਨੀਆ ਦੇ ਇਤਿਹਾਸ ਦੇ ਵਿੱਚ, ਸਪਿਰਚੁਅਲ ਇਤਿਹਾਸ ਦੇ ਵਿੱਚ, ਧਾਰਮਿਕ ਇਤਿਹਾਸ ਦੇ ਵਿੱਚ ਜਿਹੜਾ ਪੈਗੰਬਰ ਹੈ, ਜਿਹੜਾ ਮੈਸੇਂਜਰ ਆਫ ਗੋਡ ਹੈ, ਉਹ ਜਿਹੜਾ ਰਿਪਰੈਜ਼ੈਂਟੇਟਿਵ ਆਫ ਗੋਡ ਹੈ, ਉਹ ਜ਼ਮੀਨ ਤੇ ਆ ਗਿਆ। ਔਰ ਜਿਹੜੀ ਬੀੜ ਹੈ ਉਹ ਕਿੱਥੇ ਚਲੀ ਗਈ? ਮੰਜੀ ਤੇ ਚਲੀ ਗਈ। ਗੁਰੂ ਨੀਚੇ ਆ ਗਿਆ, ਬੀੜ ਉੱਪਰ ਚਲੀ ਗਈ। ਤਾਂ ਇਹ ਕੀ ਚੀਜ਼ ਹੈ? क्या मैसेज है, क्या संकेत है? दुनिया दियां सारियां ਜਿਹੜੀਆਂ स्क्रिप्चर्स जिन्हां ਨੂੰ ਤੁਸੀਂ ਕਹਿੰਦੇ ਹੋ ਧਾਰਮਿਕ ਗ੍ਰੰਥ, ਉਹ ਅਧੀਨ ਹੈ ਪ੍ਰੋਫਿਟ ਦੇ। ਜਿਹੜੀ ਬਾਈਬਲ ਹੈ ਉਹ ਪ੍ਰੋਫਿਟ ਦੇ ਅਧੀਨ ਹੈ। ਅਪੋਸਟਲਸ ਨੇ ਲਿਖੀ ਆ, ਉਹ ਤਾਂ ਲਿਖੀ ਨਹੀਂ, ਕ੍ਰਾਈਸਟ ਤੋਂ ਲਿਖੀ ਨਹੀਂ ਗਈ। ਇਸੇ ਤਰੀਕੇ ਨਾਲ ਕੁਰਾਨ ਹੈ, ਪ੍ਰੋਫਿਟ ਮੁਹੰਮਦ ਦੇ ਅਧੀਨ ਹੈ। ਪ੍ਰੋਫਿਟ ਮੁਹੰਮਦ ਉੱਪਰ ਹੈ ਔਰ ਕੁਰਾਨ ਨੀਚੇ ਆ। ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਮੈਂ ਉਹਦੀ ਇਤਿਹਾਸਕਾਰ ਆ, ਮੈਂ ਉਹਦੀ ਤੁਹਾਨੂੰ ਅਸਲੀਅਤ ਸਮਝਾਉਣਾ ਚਾਹੁੰਦਾ। ਮੈਂ ਦੱਸਣਾ ਚਾਹੁੰਦਾ, ਮੈਨੂੰ ਬੜੀ ਦੁੱਖ ਹੁੰਦਾ, ਤਕਲੀਫ ਹੁੰਦਾ ਕਿ ਇੱਕ ਐਡੀ ਬੜੀ ਗਲਤੀ ਕਿਸੇ ਐਡੇ ਬੜੇ ਮਹਾਨ ਜੋ ਵਿਦਵਾਨ ਸੀ ਉਸ ਤੋਂ ਹੋਈ, ਉਹਨੂੰ ਅਸੀਂ ਸਾਫ਼ ਕਿਉਂ ਨਹੀਂ ਕਰ ਸਕੇ। ਤਾਂ ਇਹ ਕੀ ਹੈ? ਫਿਰ ਮਹਾਰਾਜ ਨੇ ਕਿਹਾ ਵੀ ਮੇਰੇ ਜਿਹੜੇ ਸਿੱਖ ਹੈ, ਇਹ ਜਿਹੜਾ ਫਿਨੋਮੇਨਾ ਹੋਇਆ, ਇਹ ਜਿਹੜਾ ਬੜਾ ਵੱਡੀ ਈਵੈਂਟ ਹੋਈ ਆ ਅੱਜ ਦਰਬਾਰ ਸਾਹਿਬ ਦੇ ਵਿੱਚ, ਜਿੱਥੇ ਕਿ ਪੋਥੀ ਮੰਜੀ ਸਾਹਿਬ ਤੇ ਚਲੀ ਗਈ ਤੇ ਗੁਰੂ ਜਿਹੜਾ ਹੈ ਉਹ ਜ਼ਮੀਨ ਤੇ ਆ ਗਿਆ, ਆਮ ਸੰਗਤ ਦੇ ਵਿੱਚ ਬੈਠ ਗਿਆ। ਉਹਨਾਂ ਨੇ ਫਿਰ ਕੀ ਕੀਤਾ? ਇੱਕ ਸ਼ਬਦ ਹੈ, ਮੈਂ ਬਾਰ-ਬਾਰ ਸੋਸ਼ਲ ਮੀਡੀਆ ਤੇ ਸਮਝਾਉਣ ਦੀ ਕੋਸ਼ਿਸ਼ ਕਰਦਾ। ਮਹਾਰਾਜ ਨੇ ਕੀ ਲਿਖਿਆ ਪੋਥੀ ਵਿੱਚ? ਕੀ ਲਿਖਿਆ? ਪੋਥੀ ਪਰਮੇਸ਼ਰ ਕਾ ਥਾਨ। ਸਿੰਪਲ ਗੱਲ ਹੈ, ਸਾਦੀ ਗੱਲ ਹੈ, ਸਮਝਾਉਣ ਵਾਲੀ ਗੱਲ ਸੀ, ਮੈਸੇਜ ਆ ਕਿ ਜਿਹੜਾ ਇਹ ਗ੍ਰੰਥ ਹੈ ਇਹ ਪਰਮੇਸ਼ਰ ਦੀ ਜਗ੍ਹਾ ਰੱਬ ਹੈ। ਇਹ ਰੱਬ ਹੈ। ਦੁਨੀਆ ਦਾ ਕੋਈ ਹੋਰ ਗ੍ਰੰਥ, ਚਾਹੇ ਮੁਸਲਮਾਨਾਂ ਦਾ ਹੋਵੇ, ਚਾਹੇ ਈਸਾਈਆਂ ਦਾ ਹੋਵੇ, ਚਾਹੇ ਜਿਊਜ਼ ਦਾ ਹੋਵੇ, ਚਾਹੇ ਜੈਨੀਆਂ ਦਾ ਹੋਵੇ, ਚਾਹੇ ਹਿੰਦੂਆਂ ਦਾ ਹੋਵੇ, ਉਸ ਨੂੰ ਇਹ ਸਥਾਨ ਨਹੀਂ ਮਿਲਿਆ। ਉਹ ਆਪਣੇ ਪੈਗੰਬਰਾਂ ਦਾ, ਆਪਣੇ ਪ੍ਰੋਫਿਟਸ ਦੇ ਅਧੀਨ ਆ। ਇੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਸਾਖਸ਼ਾਤ ਜਿਉਂਦਾ ਜਾਗਦਾ ਗੁਰੂ ਹੈ, ਸ਼ਬਦ ਗੁਰੂ ਹੈ, ਲਿਵਿੰਗ ਉਹਨੂੰ ਅੰਗਰੇਜ਼ੀ ਚ ਅਸੀਂ ਕਹਿੰਦੇ ਲਿਵਿੰਗ ਕਾਰਪੋਰੇਟ ਗੁਰੂ। ਤੋ ਜੇ ਉਹ ਲਿਵਿੰਗ ਕਾਰਪੋਰੇਟ ਗੁਰੂ ਹੈ, ਜੋ ਸਾਖਸ਼ਾਤ ਗੁਰੂ ਜਿਉਂਦਾ ਜਾਗਦਾ ਗੁਰੂ ਹੈ, ਤਾਂ ਉਸ ਨੂੰ ਤੁਸੀਂ ਉਸ ਕਾਇਦੇ ਵਿੱਚ ਨਹੀਂ ਰੱਖ ਸਕਦੇ ਜਿਸ ਕਾਇਦੇ ਵਿੱਚ ਹਿੰਦੂਆਂ ਦੇ ਗ੍ਰੰਥ ਆ, ਮੁਸਲਮਾਨਾਂ ਦਾ ਗ੍ਰੰਥ ਆ, ਈਸਾਈਆਂ ਦਾ ਗ੍ਰੰਥ ਆ, ਜਿਊਜ਼ ਦਾ ਗ੍ਰੰਥ ਆ, ਜੈਨੀਆਂ ਦਾ ਗ੍ਰੰਥ ਆ, ਜਾਂ ਦੂਸਰੇ ਹੋਰ ਧਰਮਾਂ ਦਾ। ਇਹ ਇੱਕ ਵਿਲੱਖਣ ਚੀਜ਼ ਦਿੱਤੀ, ਯੂਨੀਕ ਚੀਜ਼ ਦੁਨੀਆ ਦੇ ਸਪਿਰਚੁਅਲ ਇਤਿਹਾਸ ਦੇ ਵਿੱਚ ਦਿੱਤੀ ਹੈ। 295
295 ਤੁਸੀਂ ਗੀਤਾ ਤੇ ਲਾ ਦਿਓ, ਕੋਈ ਫਰਕ ਨਹੀਂ ਪੈਂਦਾ। ਕੁਰਾਨ ਤੇ ਲਾ ਦਿਓ, ਬਾਈਬਲ ਤੇ ਲਾ ਦਿਓ, ਹੋਰ ਗ੍ਰੰਥਾਂ ਤੇ ਲਾ ਦਿਓ। ਸਾਡਾ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਹੈ, ਉਸ ਦਾ ਉਲੱਥਾ ਨਹੀਂ ਕੀਤਾ ਜਾ ਸਕਦਾ। ਮਾਫ ਕਰਨਾ, ਅਸੀਂ ਜਿਉਂਦੇ ਜਾਗਦੇ ਸਾਖਸ਼ਾਤ ਗੁਰੂ ਦੀ ਕਈ ਕਿਸਮ ਦੀਆਂ ਇਸ ਕਿਸਮ ਦੀਆਂ ਉਲੱਥੇ ਕਰਾ ਦਿੱਤੇ। ਉਹ ਗੁਰੂ ਦਾ ਆਦੇਸ਼ ਹੈ। ਕੀ ਹੈ ਵਰਲਡ ਵਿਊ ਸਿੱਖਾਂ ਦਾ? ਪਿਆਰ। ਇਹਦੇ ਨਾਲ ਪਿਆਰ ਪਾ ਕੇ ਦੇਖੋ। ਮੈਨੂੰ ਪਤਾ ਨਹੀਂ ਕਿਉਂ ਕਰ ਰਹੇ। ਇਹ ਜਿਹੜਾ ਸਾਡਾ ਜੇ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇ ਆਓ, ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਂ ਨਾ ਕੀਜੇ। ਪਿਆਰ ਹੈ, ਇਸ ਨੂੰ ਤੁਸੀਂ ਇਸ ਕਿਸਮ ਦੇ ਕਾਇਦੇ 'ਚ ਬੰਨ੍ਹ ਨਹੀਂ ਸਕਦੇ ਵੀ ਆ ਇਸ ਦਾ ਉਲੱਥਾ ਹੈ, ਆ ਇਸ ਦੀ ਫਲਾਨੀ ਕਰ ਦਿੱਤੀ ਕਿਸੇ ਨੇ। ਕੋਈ ਬੰਦਾ ਨਹੀਂ ਕਰ ਸਕਦਾ। ਇਹ ਕੀ ਹੈ? ਇਹ ਮੈਸੇਜ ਆ ਪਰਮਾਤਮਾ ਦਾ, ਇਹ ਰੱਬ ਦਾ ਮੈਸੇਜ ਹੈ, ਔਰ ਗੁਰੂ ਉਸ ਦਾ ਮੈਸੇਂਜਰ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਿੱਖ ਇਤਿਹਾਸ ਦੇ ਵਿੱਚੋਂ ਸਿੱਖ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਇਸ ਦੇ ਉੱਤੇ। ਗੁਰੂ ਹਰਰਾਏ ਸਾਹਿਬ ਕੀ ਕਰ ਰਹੇ? ਗੁਰੂ ਹਰਰਾਏ ਸਾਹਿਬ ਸ਼ਿਕਾਇਤ ਹੋ ਗਈ ਮੁਗਲ ਐਂਪਰਰ ਔਰੰਗਜ਼ੇਬ ਦੇ ਕੋਲ ਕਿ ਮਹਾਰਾਜ ਤੁਹਾਡੀ ਸਲਤਨਤ ਹੈ, ਇਸਲਾਮ ਦਾ ਰਾਜ ਹੈ ਇਸ ਖਿੱਤੇ ਦੇ ਵਿੱਚ, ਔਰ ਇਸ ਦੇ ਵਿੱਚ ਤੁਕ ਹੈਗੀ ਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ। ਇਹ ਕਿਵੇਂ ਹੋ ਸਕਦਾ ਹੈ? ਕਿਵੇਂ ਅਸੀਂ ਇਸ ਨੂੰ ਬਰਦਾਸ਼ਤ ਕਰ ਸਕਦੇ ਹਾਂ? ਗੁਰੂ ਹਰਰਾਏ ਸਾਹਿਬ ਨੇ ਆਪਣਾ ਬੇਟਾ ਰਾਮ ਰਾਏ, ਜਿਸ ਨੂੰ ਉਹ ਬਹੁਤ ਪਿਆਰ ਕਰਦੇ ਸੀ ਔਰ ਉਸ ਨੂੰ ਸਮਝਦੇ ਸੀ ਕਿ ਸ਼ਾਇਦ ਇਹ ਮੇਰਾ ਜਾਨਸ਼ੀਨ ਹੋਏਗਾ, ਇਸ ਨੂੰ ਮੈਂ ਗੁਰੂ ਥਾਪ ਦੇਵਾਂਗਾ, ਉਹਨੂੰ ਭੇਜਦੇ ਆ ਵੀ ਤੂੰ ਜਾ ਕੇ ਦੱਸ ਕੇ ਆ ਐਂਪਰਰ ਨੂੰ ਵੀ ਇਸ ਦੀ ਕੀ ਅਹਿਮੀਅਤ ਹੈ, ਇਸ ਦਾ ਕੀ ਮਤਲਬ ਹੈ, ਇਸ ਦੀ ਕੀ ਹੈਸੀਅਤ ਹੈ। ਤਾਂ ਰਾਮ ਰਾਏ ਜਾਂਦਾ, ਉਹ ਦੇਖਦਾ ਜਿਹੜਾ ਕੀ ਗੱਲ ਹੈ, ਉਹ ਦੇਖਦਾ ਕੀ ਹੈ ਕਿ ਔਰਾ ਜਿਸ ਨੂੰ ਕਹਿੰਦੇ ਲਾਮ ਲਕਸ਼ਰ, ਜਿਹਨੂੰ ਪੰਜਾਬੀ 'ਚ ਕਹਿੰਦੇ ਆ, ਦਰਬਾਰ ਦਾ ਨੇਜ਼ੇ ਖੜੇ ਆ, ਤਲਵਾਰਾਂ ਲਈ ਖੜੇ ਆ ਦਰਬਾਰ ਦੇ ਵਿੱਚ, ਹਾਥੀ ਘੋੜੇ ਹੋਰ ਕਿੰਨੀ ਵੱਡੀ ਸੈਨਾ, ਕਿੰਨੇ ਬੜੇ ਹਥਿਆਰ। ਉਹ ਘਬਰਾ ਜਾਂਦਾ ਕਿਉਂਕਿ ਉਸ ਦੇ ਵਿੱਚ ਉਹ ਸ਼ਕਤੀ ਨਹੀਂ ਜੋ ਗੁਰੂ ਦੇ ਵਿੱਚ ਹੈ, ਉਸ ਦੇ ਵਿੱਚ ਉਹ ਪੋਟੈਂਸ਼ੀਅਲ ਨਹੀਂ ਜੋ ਗੁਰੂ ਦੇ ਵਿੱਚ ਹੈ। ਉਸ ਗੁਰੂ ਦਾ ਬੇਟਾ ਜ਼ਰੂਰ ਹੈ, ਗੁਰੂ ਦਾ ਪੁੱਤਰ ਜ਼ਰੂਰ ਹੈ, ਪਰ ਗੁਰੂ ਦੀ ਜੋ ਸਪਿਰਿਟ ਹੈ ਉਸ ਦੇ ਵਿੱਚ ਨਹੀਂ। ਤਾਂ ਉਹ ਘਬਰਾ ਕੇ ਉਸ ਦਾ ਸ਼ਬਦ ਬਦਲ ਦਿੰਦਾ। ਮਿੱਟੀ ਮੁਸਲਮਾਨ ਦੀ ਜਗ੍ਹਾ ਉਹ ਕਹਿੰਦਾ ਮਿੱਟੀ ਬੇਈਮਾਨ। ਹਲੇ ਵਾਪਸ ਨਹੀਂ ਪਹੁੰਚੇ, ਰਾਮ ਰਾਏ ਰਸਤੇ ਵਿੱਚ ਹੈ। ਗੁਰੂ ਨੂੰ ਮੈਸੇਜ ਮਿਲ ਗਿਆ ਕਿ ਮਹਾਰਾਜ ਆ ਹੋ ਗਿਆ। ਮਹਾਰਾਜ ਹੁਕਮਨਾਮਾ ਜਾਰੀ ਕਰਦੇ ਆ। ਕੀ ਹੁਕਮਨਾਮਾ ਜਾਰੀ ਕਰਦੇ ਆ? ਵੀ ਰਾਮ ਰਾਏ ਉਸ ਦੀਆਂ ਆਉਣ ਵਾਲੀਆਂ ਸਾਰੀਆਂ ਜਿਨਸਾਂ ਪੰਥ ਦੇ ਵਿੱਚੋਂ ਕੱਢ ਦਿੱਤੀਆਂ ਗਈਆਂ। ਉਹਨਾਂ ਦਾ ਪੰਥ ਦੇ ਨਾਲ ਕੋਈ ਵਾਬਸਤਾ ਨਹੀਂ ਹੈ। ਇੱਕ ਸ਼ਬਦ ਪਿੱਛੇ ਆਪਣੇ ਬੇਟੇ ਨੂੰ, ਜਿਸ ਨੂੰ ਪਿਆਰ ਕਰਦੇ ਆ, ਜਿਸ ਦਾ ਸਤਿਕਾਰ ਕਰਦੇ ਆ, ਜਿਸ ਦਾ ਉਹ ਸਮਝਦੇ ਆ ਵੀ ਇਹ ਮੇਰਾ ਜਾਨਸ਼ੀਨ ਹੋਏਗਾ, ਗੁਰੂ ਨੂੰ, ਇਸ ਨੂੰ ਮੈਂ ਗੁਰੂ ਥਾਪ ਸਕਦਾ। ਉਸ ਤੋਂ ਬਾਅਦ ਕਿੱਡੀ ਬੜੀ ਸ਼ਹਾਦਤ ਹੈ। ਆਪਾਂ ਸ਼ਹਾਦਤ ਦੀ ਗੱਲ ਕਰਦੇ ਰਹੇ ਨਾ ਬਾਰ-ਬਾਰ, ਕਿੱਡੀ ਬੜੀ ਗੁਰੂ ਦੀ ਸ਼ਹਾਦਤ ਆ। ਇੱਕ ਬੰਦੇ ਦੇ ਨਾਲ ਨਹੀਂ ਮੁੱਕਦੀ ਗੱਲ, ਇੱਕ ਬੰਦੇ ਦੇ ਸੀਸ ਨਾਲ ਨਹੀਂ ਮੁੱਕ ਰਹੀ ਗੱਲ। ਆਉਣ ਵਾਲੀਆਂ ਪੀੜ੍ਹੀਆਂ ਸਦਾ ਤੇ ਹਮੇਸ਼ਾ ਲਈ ਪੰਥ ਤੋਂ ਬਾਹਰ। ਔਰੰਗਜ਼ੇਬ ਉਹਨਾਂ ਨੂੰ ਜਗੀਰ ਦਿੰਦਾ, ਹੁਣ ਤੱਕ ਉਹ ਜਗੀਰ ਚੱਲਦੀ ਆ ਦੇਹਰਾਦੂਨ ਦੇ ਵਿੱਚ, ਰਾਮ ਰਈਆਂ ਦੀ ਜਗੀਰ ਆ। ਔਰ ਉਹਨਾਂ ਨੇ ਆਪਣਾ ਗ੍ਰੰਥ ਵੀ ਬਣਾ ਲਿਆ। ਇੱਥੇ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ, ਜੇ ਤੁਸੀਂ ਮੈਨੂੰ ਇਜਾਜ਼ਤ ਦਿਓ 2-4 ਮਿੰਟ। ਇੱਕ ਝਗੜਾ ਚੱਲਿਆ। ਇੱਕ ਝਗੜਾ ਕੀ ਚੱਲਿਆ? ਇੱਕ ਔਰਤ ਸੀ ਪਟਿਆਲੇ ਦੇ ਕੋਲ ਕਿਸੇ ਪਿੰਡ ਦੇ ਵਿੱਚ ਰਹਿੰਦੀ, ਉਸ ਦੇ ਕੋਈ ਬੱਚਾ ਨਹੀਂ ਸੀ। ਉਸ ਔਰਤ ਨੇ ਆਪਣੀ ਵਸੀਅਤ ਲਿਖ ਦਿੱਤੀ ਕਿ ਮੇਰੇ ਮਰਨ ਉਪਰੰਤ ਮੇਰੀ ਸਾਰੀ ਜ਼ਮੀਨ ਤੇ ਜਾਇਦਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ, ਇਸ ਡੇਰੇ ਉੱਤੇ ਡੇਰਾ ਸੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ ਸੀ, ਤਾਂ ਇਸ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਾ ਦਿੱਤੀ ਜਾਵੇ।
ਅੱਛਾ, ਉਹ ਡੇਰੇਦਾਰ ਨੇ ਕੀ ਕੀਤਾ? ਉਹ ਡੇਰੇਦਾਰ ਤੁਹਾਨੂੰ ਪਤਾ ਕਿਸ ਕਿਸਮ ਦੇ ਡੇਰੇਦਾਰ ਆ? ਉਹਨੇ ਸਾਰੀ ਜਿਹੜੀ ਜ਼ਮੀਨ ਸੀ ਆਪਣੇ ਨਾਂ ਰਜਿਸਟਰੀ ਕਰਾ ਲਈ, ਇੰਤਕਾਲ ਕਰਾ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦੇ ਵਿਰੋਧ ਦੇ ਵਿੱਚ ਕੇਸ ਕਰ ਦਿੱਤਾ ਵੀ ਇਹ ਜ਼ਮੀਨ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਲੱਗ ਸਕਦੀ ਆ, ਕਿਉਂਕਿ ਬੀਬੀ ਦੀ ਵਸੀਅਤ ਸੀ ਉਹ, ਸਮਝਿਆ ਕਿ ਨਹੀਂ? ਉਹ ਕੇਸ ਚੱਲਿਆ ਲੋਅਰ ਕੋਰਟ 'ਚੋਂ ਹਾਰ ਗਈ ਸ਼੍ਰੋਮਣੀ ਕਮੇਟੀ, ਫਿਰ ਅੱਗੇ ਗਿਆ ਸੈਸ਼ਨ ਕੋਰਟ 'ਚੋਂ ਹਾਰ ਗਈ, ਫਿਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਇਆ, 3 ਜੱਜਾਂ ਕੋਲ ਗਿਆ, ਇੱਕ ਸਿੱਖ ਜੱਜ ਸੀ, 2 ਹਿੰਦੂ ਜੱਜ ਸੀ। ਜਿਹੜੇ ਹਿੰਦੂ ਜੱਜ ਸੀ ਉਹਨਾਂ ਨੇ ਕਿਹਾ ਵੀ ਇਹ ਉਹ ਡੇਰੇਦਾਰ ਦੇ ਨਾਂ ਲੱਗਣੀ ਚਾਹੀਦੀ ਹੈ ਜ਼ਮੀਨ ਜਾਇਦਾਦ, ਕਿਉਂਕਿ ਬੀਬੀ ਨੇ ਵਸੀਅਤ ਕੀਤੀ ਹੈ ਡੇਰੇ ਨੂੰ। ਤਾਂ ਫਿਰ ਸੁਪਰੀਮ ਕੋਰਟ ਦੇ ਕੋਲ ਗਿਆ। ਉੱਥੇ ਤੁਹਾਨੂੰ ਮੈਂ ਬਹੁਤ ਵੱਡੀ ਗੱਲ ਦੱਸ ਰਿਹਾ, ਜਿਹੜੀ ਸਿੱਖਾਂ ਨੇ ਅੱਖਾਂ ਮੀਚੀਆਂ ਵੀ ਹੈ। ਉੱਥੇ 3 ਹਿੰਦੂ ਜੱਜਾਂ ਨੇ ਫੈਸਲਾ ਦਿੱਤਾ, ਤਿੰਨ ਹਿੰਦੂ ਜੱਜਾਂ ਨੇ ਫੈਸਲਾ ਦਿੱਤਾ ਜਿਹੜਾ ਬਹੁਤ ਹੀ ਅਹਿਮੀਅਤ ਵਾਲਾ, ਔਰ ਜਿਹੜੀ ਜਿਸ ਦੀ ਗਹਿਰਾਈ ਨਾ ਕੋਈ ਸਿੱਖ ਵਿਦਵਾਨ ਮਈਰ ਕਰ ਸਕਿਆ, ਨਾ ਕੋਈ ਹੋਰ। ਜੇ ਸਿੱਖ ਜੱਜ ਹੁੰਦਾ ਮੈਂ ਨਹੀਂ ਸਮਝਦਾ ਵੀ ਉਸ ਕਿਸਮ ਦਾ ਉਹ ਦੇ ਸਕਦਾ ਸੀ ਫੈਸਲਾ। ਉਹਨਾਂ ਨੇ ਕੀ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਸੀਅਤ ਹੈ ਉਹ ਜੁਰਿਸਟਿਕ ਪਰਸਨ ਦੀ ਆ। ਮੈਂ ਦੱਸੂਗਾ ਮਤਲਬ ਕੀ, ਉਹ ਜੁਰਿਸਟਿਕ ਪਰਸਨ ਦੀ ਹੈ, ਔਰ ਉਹ ਸਟੇਟਸ ਤੇ ਅਹੁਦਾ ਨਾ ਤਾਂ ਹਿੰਦੂਆਂ ਦੇ ਆਈਡਲਸ ਨੂੰ ਮੂਰਤੀਆਂ ਨੂੰ ਮਿਲ ਸਕਦਾ, ਨਾ ਕ੍ਰਿਸਚਨ ਦੇ ਕ੍ਰੋਸ ਨੂੰ ਮਿਲ ਸਕਦਾ। ਉਸ ਦੀ ਆਪਣੀ ਇੱਕ ਵਿਲੱਖਣ ਹੈਸੀਅਤ ਹੈ। ਉਹ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਹੈ। ਉਸ ਦੇ ਨਾਂ ਦੇ ਉੱਤੇ ਜਾਇਦਾਦ ਦੀ ਰਜਿਸਟਰੀ ਹੋ ਸਕਦੀ ਆ, ਜਾਇਦਾਦ ਦੀ ਇੰਤਕਾਲ ਹੋ ਸਕਦੀ। ਜੁਰਿਸਟਿਕ ਪਰਸਨ, ਤੁਸੀਂ ਸਾਰੇ ਜੁਰਿਸਟਿਕ ਪਰਸਨ ਹੋ ਬੈਠੇ ਹੋ। ਜਿਉਂਦੇ ਜਾਗਦਾ ਜਿਹੜਾ ਬੰਦਾ ਹੁੰਦਾ, ਜੁਰਿਸਟਿਕ ਪਰਸਨ ਉਹ ਹੁੰਦਾ ਜਿਹੜਾ ਜਿਉਂਦਾ ਜਾਗਦਾ ਬੰਦਾ ਹੋਵੇ, ਉਹਦੇ ਨਾਂ ਤੇ ਰਜਿਸਟਰੀ ਹੋ ਜਾਂਦੀ ਹੈ ਪ੍ਰਾਪਰਟੀ ਦੀ, ਉਹਦੇ ਨਾਂ ਤੇ ਇੰਤਕਾਲ ਹੋ ਜਾਂਦਾ, ਉਹ ਕਬਜ਼ਾ ਹੋ ਜਾਂਦਾ ਉਹਦਾ। ਵਾਹਦ ਦੁਨੀਆ ਦੇ ਵਿੱਚ ਇੱਕ ਹੀ ਗ੍ਰੰਥ ਹੈ, ਗ੍ਰੰਥ ਨਾ ਇਸ ਨੂੰ ਕਹੋ, ਜਿਉਂਦਾ ਜਾਗਦਾ ਗੁਰੂ ਹੈ। ਪੋਥੀ ਪਰਮੇਸ਼ਰ ਕਾ ਥਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ 295। ਔਰ ਮੈਂ ਤੁਹਾਨੂੰ ਹੋਰ ਵੀ ਬੜੀ ਦਿਲਚਸਪ ਗੱਲ ਦੱਸਦਾ, ਜਦੋਂ ਝਗੜਾ ਚੱਲਿਆ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਉਧਰਲੇ ਪਾਸਿਓਂ ਝਗੜਾ ਚੱਲਿਆ, ਤਾਂ ਇਸ਼ਤਿਹਾਰ ਲਾਉਂਦੇ ਆ ਇੱਕ ਨਿਰੰਕਾਰੀ, ਇਸ਼ਤਿਹਾਰ ਲੱਗਦੇ ਆ ਪਿੰਡਾਂ ਦੇ ਵਿੱਚ ਕਿ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ। ਉਹ ਕੀ ਕਹਿ ਰਹੇ ਆ ਕਿ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ, ਔਰ ਜੇ ਤੁਹਾਡੇ 'ਚ ਹਿੰਮਤ ਹੈ, ਤਾਕਤ ਹੈ, ਤਾਂ ਤੁਸੀਂ ਸਾਤੋਂ ਲੈ ਕੇ ਦਿਖਾਓ। ਦੁਸ਼ਮਣ ਨੂੰ ਪਤਾ ਹੈ, ਦੁਸ਼ਮਣ ਜਾਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਉਂਦਾ ਜਾਗਦਾ ਗੁਰੂ ਹੈ, ਅਸੀਂ ਇਹਨੂੰ ਚੋਰੀ ਕਰ ਲਿਆ। ਪਰ ਸਾਡਾ ਸਿੱਖ ਜਿਹੜਾ ਹੈਗਾ ਉਹ ਉਸ ਨੂੰ